पंजाबी लहर ਦੇ ਪ੍ਰੋਗਰਾਮ ਪੰਜਾਬੀ ਸਾਥ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ अस्सलाम वालेकुम। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੀ ਸ਼ਿਕਾਇਤਾਂ ਮੈਨੂੰ ਭੇਜੇ ਨੇ ਜਿਨ੍ਹਾਂ ਕੋਲ ਮੇਰਾ WhatsApp ਨੰਬਰ ਸੀ ਉਹਨਾਂ ਨੇ WhatsApp ਦੇ ਜ਼ਰੀਏ ਤੇ ਕੁਝ ਮੈਨੂੰ Facebook ਦੇ ਜ਼ਰੀਏ ਸ਼ਿਕਾਇਤਾਂ ਭੇਜੀਆਂ ਨੇ ਕਿ ਮੈਂ ਪਿਛਲੇ ਕੁਝ ਹਫ਼ਤੇ ਗੈਰ ਹਾਜ਼ਰ ਹਾਂ। ਸੋ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਕੋਲੋਂ ਮਾਫੀ ਚਾਹਾਂਗਾ ਜੀ। ਮੈਂ ਆਪਣੇ ਕੰਮ ਕਾਰ ਦੇ ਸਿਲਸਿਲੇ 'ਚ ਖਾਸਾ ਮਸਰੂਫ ਰਿਹਾ ਹਾਂ, ਇਸ ਕਰਕੇ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਿਆ। ਪਰ ਜੋ ਇੱਕ ਵਾਰ ਫਿਰ ਹਾਜ਼ਰ ਹਾਂ ਪਰ ਅੱਜ ਇੱਕ ਅਜਿਹੇ ਮੌਜੂ ਤੇ ਇੱਕ ਅਜਿਹੇ ਵਿਸ਼ੇ ਦੀ ਗੱਲ ਕਰਨ ਲਈ ਤੁਹਾਡੇ ਸਾਹਮਣੇ ਆਇਆ ਜੋ ਕਿ ਮੇਰਾ ਪਸੰਦੀਦਾ ਵਿਸ਼ਾ ਹੈ। ਮੈਨੂੰ ਬਹੁਤ ਸ਼ੌਂਕ ਹੈ ਇਸ ਬਾਰੇ ਗੱਲ ਕਰਨ ਦਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਸਵਾਦ ਆਏਗਾ, ਚੱਸ ਆਏਗਾ ਜਦੋਂ ਤੁਸੀਂ ਇਸ ਗੱਲ ਬਾਰੇ ਸੁਣੋਗੇ। ਮੈਂ ਗੱਲਬਾਤ ਕਰਨੀ ਹੈ ਪੰਜਾਬੀ ਫਿਲਮਾਂ ਦੀ। ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਜਿਹੜੀ ਚੀਜ਼ਾਂ ਨੇ ਜਿਹੜੀ ਨਵੀਆਂ ਹੋ ਰਹੀਆਂ ਨੇ, ਖਾਸ ਤੌਰ ਤੇ ਹਿੰਦੁਸਤਾਨ ਤੋਂ ਬਣਦੀਆਂ ਪੰਜਾਬੀ ਫਿਲਮਾਂ ਦੁਨੀਆ ਭਰ ਵਿੱਚ ਵਿਖੀਆਂ ਜਾਂਦੀਆਂ ਨੇ। ਇਹਨੂੰ ਪਾਕਿਸਤਾਨ ਵਿੱਚ ਬੜਾ ਪਸੰਦ ਕੀਤਾ ਜਾਂਦਾ ਹੈ। ਉਹ ਹੀਰੋਜ਼, ਉਹ ਗਾਉਣ ਵਾਲੇ ਜਿਹੜੇ ਹਿੰਦੁਸਤਾਨ ਵਿੱਚ ਜਿੰਨੇ ਪੋਪੂਲਰ ਨੇ ਉਨੇ ਹੀ ਪਾਕਿਸਤਾਨ ਵਿੱਚ ਵੀ ਪੋਪੂਲਰ ਨੇ, ਉਨੇ ਇੰਗਲੈਂਡ ਵਿੱਚ ਵੀ ਪੋਪੂਲਰ ਨੇ, ਆਸਟ੍ਰੇਲੀਆ ਵਿੱਚ, ਕੈਨੇਡਾ ਵਿੱਚ ਉਹਨਾਂ ਦੀ ਉਨੀ ਗੁੱਡੀ ਚੜ੍ਹਦੀ ਹੈ। ਉਹ ਸਭ ਇੱਕ ਪਾਸੇ, ਪਰ ਉਹ ਜੋ ਪੰਜਾਬੀ ਦੇ ਲਈ ਕਰ ਰਹੇ ਨੇ, ਪੰਜਾਬੀਆਂ ਨੂੰ ਇੱਕ ਦੂਸਰੇ ਜੋੜ ਰਹੇ ਨੇ, ਉਸ ਦਾ ਸਾਨੂੰ ਸਾਰਿਆਂ ਨੂੰ ਬੜਾ ਫਾਇਦਾ ਪਹੁੰਚ ਰਿਹਾ ਹੈ। ਸੋ ਅੱਜ ਵੀ ਅਸੀਂ ਗੱਲਬਾਤ ਕਰਨੀ ਹੈ ਪੰਜਾਬੀ ਫਿਲਮਾਂ ਦੀ, ਗੱਲਬਾਤ ਕਰਨੀ ਹੈ ਪੰਜਾਬੀ ਫਿਲਮਾਂ ਦੇ ਉੱਤੇ ਝਾਤ ਮਾਰਨੀ ਹੈ। ਸੋ ਮੈਂ ਸ਼ੁਰੂਆਤ ਕਰਨਾ ਚਾਹੁੰਦਾ। ਅੱਛਾ, ਬਹੁਤ ਸਾਰੇ ਜੀ ਕਮੈਂਟਸ ਸਾਡੇ ਨਾਲ ਦੇ ਨਾਲ ਸ਼ੁਰੂ ਹੋ ਗਏ ਨੇ, ਮੈਂ ਕਮੈਂਟ ਵੀ ਦੇਖ ਰਿਹਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਥਨ ਸਾਹਿਬ, अस्सलाम वालेकुम ਕਹਿ ਰਹੇ ਨੇ ਜੀ। ਇੱਕ ਹੋਰ ਦੋਸਤ ਕਪਲ ਠਾਕੁਰ ਜੀ ਨਮਸਕਾਰ ਕਹਿ ਰਹੇ ਨੇ। ਮੈਨੂੰ ਇਧਰ ਸੈਲਫੋਨ ਤੇ ਵੀ ਨਾਲ ਦੇ ਨਾਲ ਫੋਨ ਆਣੇ ਸ਼ੁਰੂ ਹੋ ਗਏ ਜੀ। ਸੈਲਫੋਨ ਵਾਲੇ ਕਾਲ ਤਾਂ ਹੋ ਸਕਦਾ ਨਾਲ ਲੈ ਸਕਾਂ ਪ੍ਰੋਗਰਾਮ ਤੇ ਕਰਦੇ ਹੋਏ, ਇਹਨੂੰ ਬਾਅਦ ਵਿੱਚ ਲਵਾਂਗਾ। ਪਰ ਮੈਂ ਨਾਲ ਦੇ ਨਾਲ ਫਿਲਮਾਂ ਦੀ ਗੱਲ ਛੇੜਾਂ ਵਾ ਜਿਹੜੀ ਜ਼ਰੂਰੀ ਸੀ ਜੀ। ਸੋ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਪੰਜਾਬੀ ਜ਼ੁਬਾਨ ਦੇ ਵਿੱਚ ਬਣੀ ਹੋਈ ਪਹਿਲੀ ਗੋਲਡਨ ਜੁਬਲੀ ਹਿੱਟ ਫਿਲਮ ਕਿਹੜੀ ਸੀ, ਉਹਦਾ ਨਾਮ ਦੱਸੋ ਜੀ। ਸ਼ੁਰੂਆਤ ਅਸੀਂ ਉੱਥੋਂ ਕਰਦੇ ਹਾਂ ਜੀ। ਯਾਸਰ ਜਾਨ ਸਾਹਿਬ ਕਹਿੰਦੇ ਕਿਆ ਬਾਤ ਹੈ ਜੀ ਨਾਸਿਰ ਭਾਈ ਦੀ। ਬਿਲਕੁਲ ਜੀ, ਨਾਸਿਰ ਭਾਈ ਦੀ ਗੱਲ ਹੀ ਅਲੱਗ ਹੈ ਜੀ, ਬਹੁਤ ਜੋ ਵੱਖਰੀ ਉਹਨਾਂ ਦੀ ਗੱਲਬਾਤ ਹੈ ਜੀ। ਸੋ ਸਵਾਲ ਮੇਰਾ ਵਾਪਸ ਘੁੰਮ ਕੇ ਆ ਰਿਹਾ ਜੀ, ਪੰਜਾਬੀ ਜ਼ੁਬਾਨ ਦੀ ਪਹਿਲੀ ਗੋਲਡਨ ਜੁਬਲੀ ਹਿੱਟ ਫਿਲਮ ਕਿਹੜੀ ਸੀ? ਇਹ ਪਹਿਲਾ ਸਵਾਲ। ਇਸ ਦਾ ਦੂਜਾ ਸਵਾਲ, ਇਹਦੇ ਹੀਰੋ ਕੌਣ ਸਨ? ਸੋ ਪਹਿਲਾਂ ਜੀ ਇਹਦਾ ਜਵਾਬ ਦਿਓ, ਫਿਰ ਅਸੀਂ ਗੱਲਬਾਤ ਅੱਗੇ ਤੋਰਨੀ ਹੈ ਜੀ। ਕਮੈਂਟ ਵਿੱਚ ਲਿਖਦੇ ਜਾਓ, ਕਮੈਂਟ ਵਿੱਚ ਦੇਖੋ ਤੇ ਨਾਲ ਦੱਸ ਦੇਣਾ। ਨਾਲ ਦੇ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਆਪਣੇ ਆਪਣੇ ਪੇਜਸ ਦੇ ਉੱਤੇ, ਜਿੱਥੇ ਵੀ ਤੁਸੀਂ ਵੇਖ ਰਹੇ ਹੋ। ਫੇਸਬੁੱਕ ਦੇ ਜ਼ਰੀਏ ਦੇਖ ਰਹੇ ਹੋ, ਜੇ ਤੁਸੀਂ ਇਹਨੂੰ ਵੇਖ ਰਹੇ ਹੋ YouTube ਦੇ ਜ਼ਰੀਏ, ਇਹਨੂੰ ਜ਼ਰੂਰ ਸ਼ੇਅਰ ਕਰ ਦਿਓ। ਆਪਣੇ WhatsApp ਤੇ ਵੀ ਸ਼ੇਅਰ ਕਰ ਦਿਓ ਜੀ। ਲਓ ਜੀ, ਇੱਕ ਮਨਿੰਦਰਪਾਲ ਸਿੰਘ ਗਰੇਵਾਲ ਕਹਿੰਦੇ ਸਰਪੰਚ ਪਹਿਲੀ ਫਿਲਮ ਸੀ। ਨਹੀਂ ਜੀ, ਸਰਪੰਚ ਨਹੀਂ ਸੀ ਜੀ ਪਹਿਲੀ ਫਿਲਮ। ਇੱਕ ਤੁੱਕਾ ਹੋਰ ਲਗਾਓ ਜੀ, ਕੋਈ ਹੋਰ ਸੋਚੋ ਜੀ ਕਿਹੜੀ। ਮਦਰ ਇੰਡੀਆ ਤਾਂ ਜੀ ਹਿੰਦੀ ਫਿਲਮ ਸੀ। ਲਵ ਨੇਚਰ ਜੀ, ਉਹ ਵੀ ਨਹੀਂ ਸੀ। ਨਾਮ ਜਹਾਜ਼ ਕਹਿ ਰਹੇ ਨੇ ਜੀ ਮਲਕੀਤ ਸਿੰਘ ਜੀ, ਉਹ ਵੀ ਨਹੀਂ ਸਹੀ ਜੀ। ਮੌਲਾ ਜੱਟ ਕਹਿੰਦੇ ਪੰਜਾਬੀ ਜ਼ਿੰਦਾਬਾਦ। ਮੌਲਾ ਜੱਟ ਬਹੁਤ ਜ਼ਬਰਦਸਤ ਫਿਲਮ ਸੀ, ਉਹਦੀ ਅੱਗੇ ਜਾ ਕੇ ਗੱਲ ਕਰਾਂਗੇ, ਪਰ ਪਹਿਲੀ ਉਹ ਵੀ ਫਿਲਮ ਗੋਲਡਨ ਜੁਬਲੀ ਹਿੱਟ ਫਿਲਮ ਨਹੀਂ ਸੀ ਜੀ। ਮੈਂ ਤਾਂ ਹੋਰ ਦੱਸੋ ਜੀ, ਹੋਰ ਕੀ ਹੋ ਸਕਦੀ ਜੀ? ਕਿਹੜੀ ਪੰਜਾਬੀ ਹਿੱਟ ਫਿਲਮ ਸੀ ਜੀ ਪਹਿਲੀ? ਲਾਓ ਜੀ ਕੋਈ। ਪੁੱਤ ਜੱਟਾਂ ਦੇ, ਰੋਹਿਤ ਜੈਨ ਜੀ ਕਹਿੰਦੇ ਨਹੀਂ ਜੀ, ਪੁੱਤ ਜੱਟਾਂ ਦੀ ਬਹੁਤ ਬਾਅਦ ਚ ਬਣੀ ਹੈ ਜੀ। ਚਲੋ ਤੁਹਾਨੂੰ ਇਹਦਾ ਅੱਛਾ ਇਹ ਵੀ ਦੱਸ ਦਿੰਦਾ ਜੀ, ਚਲੋ ਇੱਕ ਹਿੰਟ ਤੁਹਾਨੂੰ ਦੇ ਦੇਣਾ। ਪੰਜਾਬੀ ਦੀ ਪਹਿਲੀ ਗੋਲਡਨ ਜੁਬਲੀ ਹਿੱਟ ਫਿਲਮ ਬਣੀ ਸੀ ਪੰਜਾਬ ਦੇ ਤਕਸੀਮ ਹੋਣ ਤੋਂ ਪਹਿਲਾਂ, ਯਾਨੀ ਕਿ 1947 ਤੋਂ ਪਹਿਲਾਂ। ਚੋਰੀਆਂ 1963 ਨੌਵੀਂ ਜੀ ਕਹਿੰਦੇ ਨਹੀਂ ਜੀ, ਉਸ ਤੋਂ ਪਹਿਲਾਂ ਦੀ ਹੈ ਜੀ। ਮੈਂ ਤੁਹਾਨੂੰ ਦੱਸ ਦਿੱਤਾ 1947 ਤੋਂ ਪਹਿਲਾਂ ਦੀ ਹੈ ਇਹ ਫਿਲਮ ਹੈ ਜੀ। ਦੱਸੋ ਜੀ ਕਿਹੜੀ ਸੀ? ਸੋ ਨੌਵੀਂ ਜੀ ਨੇ ਵੀ ਲਗਾਇਆ ਜੀ ਗੱਭਰੂ ਪੰਜਾਬ ਲਾਲ ਵੀਰ ਆਲਮ, ਨਹੀਂ ਜੀ ਉਹ ਵੀ। ਚੰਨ ਪਰਦੇਸੀ ਰਵਿੰਦਰ ਕੌਸ਼ਿਕ, ਨਹੀਂ ਜੀ ਉਹ ਵੀ। ਲੌਂਗ ਦਾ ਲਸ਼ਕਰਾ ਯਾਸਰ ਜਾਨ ਸਾਹਿਬ, ਨਹੀਂ ਜੀ ਇਹ ਵੀ ਨਹੀਂ ਜੀ। ਰੁਖਸਾਨਾ ਜੀ ਕੀ ਕਹਿ ਰਹੇ ਨੇ ਜੀ, ਉਹਨਾਂ ਸਿਰਫ ਐਸਾ ਥੰਬਸ ਅਪ ਦਿਖਾਤਾ ਜੀ, ਅੰਗੂਠਾ ਦਿਖਾਤਾ ਜੀ, ਅੰਗੂਠਾ ਜੀ। ਲੌਂਗ ਦਾ ਲਸ਼ਕਰਾ ਵੀ ਨਹੀਂ ਜੀ। ਮਿਹਰ ਮਿੱਤਲ ਦੀ ਹੋ ਸਕਦੀ, ਨਹੀਂ ਜੀ। ਚਲੋ ਮੈਂ ਦੱਸ ਦਿੰਦਾ ਜੀ, ਬਹੁਤ ਸਾਰੇ ਆ ਗਏ ਜੀ ਜਵਾਬ ਮੇਰੇ ਕੋਲ। ਹੁਣ ਜੋ ਮੈਂ ਤੁਹਾਨੂੰ ਜਵਾਬ ਦੱਸਣਾ ਦਿਆਂਗਾ, ਤੁਸੀਂ ਕਹਿਣਾ ਜੀ ਇਹਦਾ ਅਸੀਂ ਫਿਲਮ ਦਾ ਨਾਮ ਵੀ ਨਹੀਂ ਸੁਣਿਆ ਜੀ। ਨਾਂ ਤੁਹਾਨੂੰ ਦੱਸ ਦਿੰਦਾ ਜੀ, ਇਹਦਾ ਫਿਲਮ ਦਾ ਨਾਂ ਸੀ ਮੰਗਤੀ। ਫਿਲਮ ਦਾ ਨਾਂ ਸੀ ਮੰਗਤੀ। ਇਸਦੇ ਹੀਰੋ ਸਨ ਜਨਾਬ ਮਸੂਦ ਪਰਵੇਜ਼ ਸਾਹਿਬ। ਮਸੂਦ ਸਰ ਪਰਵੇਜ਼ ਸਾਹਿਬ ਦੀ ਪਹਿਲੀ ਫਿਲਮ ਸੀ ਜਿਹੜੀ ਕਿ ਇਹ ਗੋਲਡਨ ਜੁਬਲੀ ਹਿੱਟ ਹੋ ਗਈ ਸੀ। ਹੁਣ ਇਹਦੀ ਖੂਬੀ ਇਸ ਫਿਲਮ ਦੀ ਇਹ ਸੀ ਕਿ ਜੀ ਇਸ ਫਿਲਮ ਦੇ ਗੋਲਡਨ ਜੁਬਲੀ ਹਿੱਟ ਹੋ ਜਾਣ ਤੋਂ ਬਾਅਦ ਉਹਨਾਂ ਨੇ ਮਸੂਦ ਪਰਵੇਜ਼ ਸਾਹਿਬ ਦੇ ਹੋਰ ਕਈ ਫਿਲਮਾਂ ਦਿੱਤੀਆਂ, ਕੁਝ ਬਤੌਰ ਐਕਟਰ ਦਿੱਤੀਆਂ, ਕੁਝ ਬਤੌਰ ਡਾਇਰੈਕਟਰ ਵੀ ਦਿੱਤੀਆਂ। ਤੇ 1947 ਤੋਂ ਬਾਅਦ ਉਹਨੇ 52 ਤੋਂ ਲੈ ਕੇ 63 ਤੱਕ ਕਾਫੀ ਫਿਲਮਾਂ ਕੀਤੀਆਂ। ਪਰ ਉਸ ਲੈਵਲ ਦੀ ਫਿਲਮ ਜਿਹੜੀ ਸੀ, ਜਿਸ ਲੈਵਲ ਦੀ ਉਹਨਾਂ ਦੀ ਗੋਲਡਨ ਜੁਬਲੀ ਹਿੱਟ ਫਿਲਮ ਜਿਹੜੀ ਉਹ ਦੇ ਸਕੇ, ਪਹਿਲੀ ਫਿਲਮ ਨਹੀਂ ਸੀ ਜਿਹੜੀ ਸੀ ਉਸ ਤੌਰ ਦੀ, ਉਸ ਤਰੀਕੇ ਦੀ ਫਿਲਮ ਉਹਨਾਂ ਕੋਲ ਕੋਈ ਹੋਰ ਦੁਬਾਰਾ ਨਹੀਂ ਬਣ ਸਕੀ। ਅੱਛਾ ਜੀ, ਇਹਦੇ ਵਿੱਚ ਥੋੜੀ ਜਿਹੀ ਹੋਰ ਕਿਸੇ ਫਿਲਮ ਦੇ ਬਾਰੇ ਥੋੜੀ ਨਾਲ ਗੱਲ ਕਰ ਲਾਂ। ਇਸ ਫਿਲਮ ਨੂੰ ਬਣਾਇਆ ਸੀ ਰੂਪ ਕੇ ਸ਼ੌਰੀ ਸਾਹਿਬ ਨੇ। ਰੂਪ ਸ਼ੌਰੀ ਪਹਿਲਿਆਂ ਦੇ ਜਿਹੜੀ ਸ਼ੁਰੂਆਤੀ ਦੌਰ ਦੇ ਪ੍ਰੋਡਿਊਸਰ ਸਨ। ਹਾਂਜੀ, ਮੰਗਤੀ ਦੱਸਿਆ ਜੀ ਮੁਹੰਮਦ ਅਕਰਮ ਸੰਧੂ ਸਾਹਿਬ ਕਹਿ ਰਹੇ ਜੀ, ਉਹਨਾਂ ਨੇ ਜ਼ਿਕਰ ਕੀਤਾ ਜੀ। ਬਿਲਕੁਲ ਜੀ, ਮੁਹੰਮਦ ਅਕਰਮ ਨੌਵੀਂ ਜੀ ਨੇ ਵੀ ਕਿਹਾ ਜੀ ਮੰਗਤੀ 1942। ਬਿਲਕੁਲ ਜੀ, ਇਹ ਤਾਂ ਹੁਣ ਮੈਂ ਦੱਸ ਹੀ ਦਿੱਤਾ, ਹੁਣ ਤੁਸੀਂ ਬਾਅਦ ਦੱਸ ਰਹੇ ਹੋ ਇਹ ਗੱਲਾਂ।
ਅੱਛਾ ਜੀ, ਮੰਕੀ ਫਿਲਮ ਦੀ ਗੱਲ ਥੋੜੀ ਜਿਹੀ ਕਰਨ ਤੋਂ ਪਹਿਲਾਂ ਦੱਸ ਦੇਵਾਂ ਕਿ ਪੰਜਾਬੀ ਫਿਲਮਾਂ ਸ਼ੁਰੂਆਤੀ ਦੌਰ ਵਿੱਚ ਬਣਨੀਆਂ ਸ਼ੁਰੂ ਹੋਈਆਂ 1930 ਦੇ ਦਹਾਕੇ ਵਿੱਚ। 32-35 ਵਿੱਚ ਫਿਲਮਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਸੀ। ਇਸ ਬਾਰੇ ਕੁਝ ਲੋਕ ਕਹਿੰਦੇ ਨੇ, ਕੋਈ ਕਿਸੇ ਫਿਲਮ ਨੂੰ ਪਹਿਲੀ ਫਿਲਮ ਦੱਸਦਾ ਹੈ, ਕੋਈ ਕਿਸੇ ਹੋਰ ਫਿਲਮ ਨੂੰ ਦੱਸਦੇ ਆ। ਉਹਦੇ ਵਿੱਚ ਸ਼ੀਲਾ ਨਾਂ ਦੀ ਇੱਕ ਫਿਲਮ ਸੀ, ਜਿਸ ਨੂੰ ਮੋਟੇ ਤੌਰ ਦੇ ਉੱਤੇ ਇਹਨੂੰ ਪਹਿਲੀ ਪੰਜਾਬੀ ਫਿਲਮ ਦੱਸਿਆ ਜਾਂਦਾ ਹੈ। ਸ਼ੀਲਾ ਜਿਹੜੀ ਫਿਲਮ ਸੀ, ਇਸ ਨੂੰ ਦੋ ਜ਼ੁਬਾਨਾਂ 'ਚ ਬਣਾਇਆ ਗਿਆ ਸੀ, ਇੱਕ ਹਿੰਦੁਸਤਾਨੀ ਵਿੱਚ ਤੇ ਇੱਕ ਪੰਜਾਬੀ 'ਚ। ਪੰਜਾਬੀ 'ਚ ਇਹਦਾ ਨਾਂ ਰੱਖਿਆ ਗਿਆ ਸੀ ਪਿੰਡ ਦੀ ਕੁੜੀ, ਤੇ ਹਿੰਦੁਸਤਾਨੀ ਵਿੱਚ ਇਹਦਾ ਨਾਂ ਰੱਖਿਆ ਗਿਆ ਸ਼ੀਲਾ। ਯਾਨੀ ਪੰਜਾਬ ਵਿੱਚ ਤਾਂ ਇਹ ਪਿੰਡ ਦੀ ਕੁੜੀ ਦੇ ਨਾਂ ਨਾਲ ਰਿਲੀਜ਼ ਹੋਈ ਸੀ, ਪੰਜਾਬ ਤੋਂ ਬਾਹਰ ਹੋਰ ਥਾਵਾਂ ਤੇ ਇਸਨੂੰ ਸ਼ੀਲਾ ਨਾਂ ਨਾਲ ਰਿਲੀਜ਼ ਕੀਤਾ ਗਿਆ ਸੀ। ਦੋ ਅਲੱਗ-ਅਲੱਗ ਕਿਸਮ ਦੇ ਪੋਸਟਰ ਬਣੇ ਸਨ। ਪਰ ਗੱਲ ਮੈਂ ਕਰ ਰਿਹਾ ਸੀ ਜੀ, ਇਸ ਰੂਪ ਕੇਸ਼ੋਰੀ ਸਾਹਿਬ ਦੀ ਇਹ ਫਿਲਮ ਵੀ ਰੂਪ ਕੇਸ਼ੋਰੀ ਦੇ ਸਾਹਿਬ ਵੱਲੋਂ ਬਣਾਈ ਗਈ ਸੀ। ਰੂਪ ਕੇਸ਼ੋਰੀ ਸਾਹਿਬ ਦਾ ਪੰਜਾਬੀ ਸਿਨੇਮਾ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਨੇ 47 ਤੋਂ ਪਹਿਲਾਂ, ਤਕਸੀਮ ਹੋਣ ਤੋਂ ਪਹਿਲਾਂ ਵੀ ਫਿਲਮਾਂ ਬਣਾਈਆਂ, ਤਕਸੀਮ ਹੋਣ ਤੋਂ ਬਾਅਦ ਇੰਡੀਆ ਬੰਬਈ ਆ ਜਾਣ ਤੋਂ ਵੀ ਫਿਲਮਾਂ ਬਣਾਈਆਂ। ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ 1951-52 ਵਿੱਚ ਇਹ ਵਾਪਸ ਪਾਕਿਸਤਾਨ ਚਲੇ ਗਏ। ਰੂਪ ਜੀ ਨੇ ਪਾਕਿਸਤਾਨ ਜਾ ਕੇ ਫਿਲਮਾਂ ਬਣਾਈਆਂ, ਫਿਰ ਉਹਨਾਂ ਦਾ ਉੱਥੇ ਦਿਲ ਲੱਗ ਗਿਆ, ਫਿਰ ਵਾਪਸ ਹਿੰਦੁਸਤਾਨ ਆ ਗਏ, ਫਿਰ ਉਹਨਾਂ ਅਖੀਰ ਤੱਕ ਹਿੰਦੁਸਤਾਨ ਵਿੱਚ ਫਿਲਮਾਂ ਬਣਾਉਂਦੇ ਰਹੇ। ਅੱਜ ਅਸੀਂ ਬਹੁਤ ਸਾਰੀ ਫਿਲਮਾਂ ਦੀ ਗੱਲ ਕਰਨੀ ਹੈ ਜੀ। ਆਦਿਲ ਢਾਲ ਸਾਹਿਬ ਕਹਿੰਦੇ ਪਿੰਡ ਦੀ ਕੁੜੀ ਸ਼ੀਲਾ। ਹਾਂਜੀ, ਇਹਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ। ਨੋਮੀ ਜੀ ਕਹਿੰਦੇ ਇਹਦਾ ਮਿਊਜ਼ਿਕ ਪੰਡਿਤ ਗੋਬਿੰਦ ਰਾਮ ਜੀ ਨੇ ਦਿੱਤਾ ਸੀ। ਬਿਲਕੁਲ ਜੀ, ਇਹਦਾ ਮਿਊਜ਼ਿਕ ਨੋਮੀ ਜੀ ਬਿਲਕੁਲ ਸਹੀ ਗੱਲ ਹੈ ਜੀ। ਇਹਦਾ ਮਿਊਜ਼ਿਕ ਪੰਡਿਤ ਗੋਬਿੰਦ ਰਾਮ ਜੀ ਦਾ ਮਿਊਜ਼ਿਕ ਸੀ ਇਸ ਫਿਲਮ ਦਾ, ਜਿਸ ਤਰ੍ਹਾਂ ਅਸੀਂ ਹੁਣੇ ਜ਼ਿਕਰ ਕੀਤਾ ਮੰਗਤੀ ਦਾ। ਚਲੋ ਫਿਰ, ਕਿਉਂਕਿ ਤੁਸੀਂ ਹੁਣ ਮਿਊਜ਼ਿਕ ਦੀ ਗੱਲ ਤੋਰ ਹੀ ਲਈ ਹੈ, ਤੇ ਮੈਂ ਜੀ ਤੁਹਾਨੂੰ ਅਗਲਾ ਸਵਾਲ ਵੀ ਪੁੱਛ ਲੈਣਾ ਜੀ। ਇਹ ਦੱਸੋ ਜੀ, ਇਸ ਫਿਲਮ ਦਾ ਜਿਹੜਾ ਹਿੱਟ ਗੀਤ ਸੀ, ਉਹ ਇੱਕ ਨਵੀਂ ਗਾਇਕਾ ਸੀ, ਇੱਕ ਨਵੀਂ ਗੁਲੂਕਾਰਾ ਸੀ, ਉਹਨੇ ਗਾਏ ਸੀ ਜੀ। ਉਹ ਕਿਹਨੇ ਗਾਏ ਸੀ ਜੀ? ਹੁਣ ਉਹਦਾ ਨਾਮ ਵੀ ਦੱਸੋ ਜੀ। ਤੁਸੀਂ ਪੰਡਿਤ ਗੋਬਿੰਦ ਰਾਮ ਜੀ ਦਾ ਨਾਮ ਹੈ ਤੇ ਇਹ ਵੀ ਦੱਸੋ ਜੀ। ਹੁਣ ਅਗਲਾ ਸਵਾਲ ਤੁਹਾਡੇ ਵਾਸਤੇ ਇਹ ਹੈ, ਦੱਸੋ ਜੀ। ਹੁਣ ਤੁਹਾਡੇ ਜਵਾਬ ਦੇ ਮੈਨੂੰ ਇੰਤਜ਼ਾਰ ਹੈ ਜੀ। ਕਿਸੇ ਦਾ ਹਜੇ ਤੱਕ ਜਵਾਬ ਨਹੀਂ ਆਇਆ ਜੀ। ਦੈਟਸ ਮੀਨ ਆਈ ਐਮ ਵਿਨਰ ਜੀ। ਆਦਲ ਸਾਹਿਬ, ਤੁਸੀਂ ਵਿਨਰ ਤਾਂ ਹੋ ਗਏ ਜੀ। ਵਾਈਲਡ ਗੈਸ ਲਓ ਜੀ। ਕੋਈ ਜਿਹੜੀ ਇਹਦੀ ਗੁਲੂਕਾਰ ਸੀ, ਉਹਦਾ ਨਾਮ ਦੱਸੋ ਜੀ, ਕੌਣ ਸੀ? ਪਰ ਨਾਲ ਦੇ ਨਾਲ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ ਜੀ। ਸ਼ੇਅਰ ਜੇ ਨਹੀਂ ਕਰੋਗੇ ਫਿਰ ਸਵਾਦ ਨਹੀਂ ਆਣੀ। ਗੱਲ ਸਵਾਦ ਦੀ ਤਾਂ ਬਣਨੀ। ਸਲਮਾਨ ਹਫੀਜ਼ ਸਾਹਿਬ ਕਹਿੰਦੇ ਨੂਰ ਜਹਾਂ। ਜ਼ੀਨਤ ਬੇਗਮ। ਨੋਮੀ ਜੀ, ਤੁਸੀਂ ਬਿਲਕੁਲ ਸਹੀ ਕਿਹਾ ਜੀ। ਜ਼ੀਨਤ ਬੇਗਮ ਇਹਨਾਂ ਦੀ ਇਸ ਫਿਲਮ ਦੀ ਗਾਇਕਾ ਸਨ। ਜ਼ੀਨਤ ਬੇਗਮ 1931 ਵਿੱਚ ਮਲੇਰਕੋਟਲਾ ਵਿੱਚ ਜੰਮੀ ਸੀ। ਉਹਨਾਂ ਦਾ ਅਸਲ ਨਾਂ ਤਾਂ ਕੁਝ ਹੋਰ ਸੀ, ਤੇ ਹੁਣ ਜੇ ਅਸਲ ਨਾਂ ਦੱਸੋਗੇ ਤਾਂ ਹੋਰ ਮਜ਼ਾ ਆ ਜਾਏਗਾ ਜੀ। ਦੱਸੋ ਜੀ, ਅਸਲ ਨਾਂ ਕੀ ਸੀ? ਇਹ ਦੱਸੋ ਜੀ। ਦੱਸੋ ਜੀ, ਅਸਲ ਨਾਂ ਕੀ ਸੀ ਜ਼ੀਨਤ ਬੇਗਮ ਦਾ? ਇਹ ਕੌਣ ਦੱਸੇਗਾ ਜੀ? ਇਹ ਅਗਲਾ ਸਵਾਲ ਹੈ ਜੀ। ਤੇਜ ਸੰਧੂ ਕਹਿੰਦੇ ਵੀ ਪਾਰਟੀ ਬਣ ਗਈ। ਬਿਲਕੁਲ ਜੀ, ਪਾਰਟੀਆਂ 'ਚ ਫਿਲਮਾਂ ਦੀ ਗੱਲ ਕਰਨੀ ਤੇ ਪਾਰਟੀ ਵਾਲੀ ਗੱਲ ਤਾਂ ਆਪਣੇ ਆਪ ਹੋ ਜਾਣੀ ਹੈ। ਨਾਲੇ ਮੈਂ ਤੁਹਾਨੂੰ ਬੁਝਾਤਾ ਵੀ ਬੜੇ ਸਵਾਲ ਵੀ ਪਾ ਰਿਹਾ ਜੀ, ਨਾਲ ਸਵਾਲ ਚੱਲਦੇ ਰਹਿਣਗੇ। ਸਿਮ ਕਹਿੰਦੇ ਰਿਪੀਟ ਦਾ ਕੁਐਸਚਨ। ਜਿਹੜੀ ਫਿਲਮ ਜਿਸ ਦਾ ਮੰਗਤੀ ਦਾ ਜਦੋਂ ਮੈਂ ਜ਼ਿਕਰ ਕੀਤਾ ਹੈ, ਮੰਗਤੀ ਫਿਲਮ ਦੀ ਜਿਹੜਾ ਲੀਡ ਸਿੰਗਰ ਸੀ ਉਹਦਾ ਨਾਮ ਸੀ ਜ਼ੀਨਤ ਬੇਗਮ। ਜੋ ਜ਼ੀਨਤ ਬੇਗਮ ਦਾ ਅਸਲ ਨਾਂ ਕੀ ਸੀ? ਇਹ ਬਸ ਮੇਰਾ ਸਵਾਲ ਹੈ। ਨਾਂ ਦੱਸਿਆ ਜੀ, ਜ਼ੀਨਤ ਬੇਗਮ ਦਾ ਅਸਲ ਨਾਮ ਕੀ ਸੀ? ਤੁਸੀਂ ਜਿਹਦੀ ਦਾ ਨਾਂ ਦੱਸੋ ਜੀ। ਦੱਸੋ ਜੀ ਨਾਂ। ਇੱਥੇ ਮੇਰੇ ਕੋਲ ਕਾਲਸ ਵੀ ਆ ਰਹੀਆਂ ਨੇ, ਕਾਲਸ ਮੈਂ ਲੈ ਨਹੀਂ ਸਕਾਂਗਾ ਜੀ। ਦੱਸੋ ਜੀ, ਕੀ ਸੀ ਇਹਦਾ? ਅੱਛਾ ਜੀ, ਜ਼ੀਨਤ ਬੇਗਮ ਦਾ ਅਸਲ ਨਾਮ ਮੈਂ ਤੁਹਾਨੂੰ ਦੱਸ ਦੇਣਾ ਜੀ ਕੀ ਸੀ। ਨਹੀਂ ਪਤਾ ਜੀ? ਮੈਂ ਹੋਰ 5 ਸੈਕਿੰਡ ਵੇਟ ਕਰਨੀ ਹੈ ਜੀ, ਜਿੰਨੇ ਦਿਨ ਕੋਈ ਨਹੀਂ ਦੱਸੇਗਾ। ਹਾਂਜੀ ਵੀਰ ਜੀ, ਪਾਰਟੀ ਕਿਸ ਚੀਜ਼ ਦੀ ਹੈ? ਆਦਿਲ ਢਾਲ ਸਾਹਿਬ ਕਹਿ ਰਹੇ ਜੀ। ਆਦਿਲ ਢਾਲ ਸਾਹਿਬ, ਕੋਈ ਨਹੀਂ, ਪਾਰਟੀ ਵੀ ਦੱਸਦੇ ਆ ਕਿਸ ਚੀਜ਼ ਦੀ ਹੈ। ਪਾਰਟੀ ਆਪਣੇ ਆਪ ਹੈ ਜੀ। ਅਸੀਂ ਜੋ ਸੱਤ ਜੁੜ ਗਏ ਫਿਰ ਪਾਰਟੀ ਹੋ ਗਈ। ਨਾਸਰ ਸਾਹਿਬ, ਤੁਸੀਂ ਵੀ ਪਿੱਛੇ ਨਾ ਬੈਠੋ, ਹੁਣ ਤੁਸੀਂ ਵੀ ਆ ਜਾਓ, ਤੁਹਾਨੂੰ ਸਵਾਲ ਪੁੱਛ ਲੈਣੇ ਆ। ਤੁਸੀਂ ਦੱਸੋ ਜੀ, ਤੁਹਾਨੂੰ ਫਿਲਮਾਂ ਬਾਰੇ ਕਿੰਨੀ ਕੁ ਮੈਂ ਜੀ ਫਿਲਮਾਂ ਬਾਰੇ ਇੰਨਾ ਕੋਈ ਨਹੀਂ ਪਤਾ, ਤੁਹਾਡੇ ਕੋਲ ਸੁਣ ਰਹੇ ਆ। ਤੇ ਸਾਰਿਆਂ ਨੂੰ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਜਿੰਨੇ ਸਾਡਾ ਜੁੜੇ ਨੇ ਸਾਰਿਆਂ ਨੂੰ ਰਿਕੁਐਸਟ, ਇੱਕ ਵਾਰੀ ਸਾਨੂੰ 150 ਅੱਗੋਂ ਵੇਖਣ ਨੇ ਦੋਵਾਂ ਪੇਜਸ ਤੇ, ਸਾਰੇ ਸ਼ੇਅਰ ਇੱਕ ਵਾਰੀ ਜ਼ਰੂਰ ਕਰ ਦਿਓ ਆਪੋ ਆਪਣੀ ਵਾਲ ਤੇ, ਤਾਂ ਕਿ ਜ਼ਿਆਦਾ ਲੋਕਾਂ ਤੱਕ ਅੱਜ ਦੀ ਵੀਡੀਓ ਪਹੁੰਚ ਸਕੇ। ਉਹਨਾਂ ਸਾਹਿਬ, ਗੱਲ ਅੱਗੇ ਤੋਰਨ ਤੋਂ ਪਹਿਲਾਂ ਸਾਡੇ ਨਾਲ ਪ੍ਰੋਫੈਸਰ ਸਜਾਦ ਨਹੀਂ ਸਰ। ਪ੍ਰੀਤ ਕੌਰ ਦੇ ਨਾਮ ਦੱਸਤਾ ਜੀ, ਸ਼ਮੀ ਬਖਤਰ। ਮੈਂ ਵੀ ਉਹਨੂੰ ਨਾ ਕਿਉਂ, ਫਿਰ ਉਸ ਤੋਂ ਬਾਅਦ ਕਈਆਂ ਨੇ ਹੋਰ ਦੱਸ ਦੇਣਾ ਜੀ ਨਾ। ਪ੍ਰੀਤ ਕੌਰ ਨੇ ਨਾਮ ਦੱਸਦਾ ਸ਼ਮੀਮ ਅਖਤਰ। ਸ਼ਮੀਮ ਅਖਤਰ ਨਵੰਬਰ 11 1931 ਨੂੰ ਮਲੇਰਕੋਟਲਾ ਵਿੱਚ ਜੰਮੀ। ਲੁਧਿਆਣਾ ਦੇ ਕੋਲ, ਪਟਿਆਲੇ ਦੇ ਕੋਲ ਮਲੇਰਕੋਟਲਾ ਜੰਮੀ ਸੀਗੀ। ਉਹਦਾ ਨਾਮ ਸ਼ਮੀਮ ਅਖਤਰ ਸੀ। ਜਿਵੇਂ ਕਿ ਅੱਜ ਕੱਲ੍ਹ ਸਿੰਗਰ ਦੇ ਨਾਮ ਬਦਲ ਜਾਂਦੇ ਨਾ ਜੀ। ਸਿੱਧੂ ਮੂਸੇਵਾਲਾ ਹੋ ਗਿਆ, ਸ਼ੁਭਦੀਪ ਸਿੰਘ। ਬੱਬੂ ਮਾਨ ਦਾ ਅਸਲ ਨਾਮ ਤੇਜਦੀਪ ਸਿੰਘ ਉਹ ਹੋ ਗਿਆ ਜੀ। ਪ੍ਰੀਤ ਕੌਰ ਜੀ, ਤੁਹਾਡਾ ਜਵਾਬ ਬਿਲਕੁਲ ਸਹੀ ਹੈ ਜੀ, ਸ਼ਮੀਮ ਅਖਤਰ ਸੀ। ਹਾਂਜੀ, ਤੁਸੀਂ ਗੱਲਬਾਤ ਜਾਰੀ ਰੱਖੋ ਜੀ। ਹਾਂਜੀ, ਮੈਂ ਅਰੋੜਾ ਸਾਹਿਬ ਕਹਿ ਰਿਹਾ ਸੀ ਸਾਡੇ ਨਾਲ ਪ੍ਰੋਫੈਸਰ ਸਜਾਦ ਸਾਹਿਬ ਵੀ ਨਹੀਂ ਸਰ। ਸਜਾਦ ਸਾਹਿਬ, ਵੈਲਕਮ। ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ। ਸਲਾਮ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵੈਸੇ ਤਾਂ ਟੌਪਿਕ ਸਾਡਾ ਅੱਜ ਤੁਹਾਡੇ ਤੁਸੀਂ ਅਕੈਡਮਿਕ ਬੰਦੇ ਹੋ,
ਪ੍ਰੋਫੈਸਰ ਸਾਹਿਬ ਉਹ ਤੇ ਬਣਦਾ ਨਹੀਂ, ਲੇਕਿਨ ਤੁਹਾਨੂੰ ਨਾਲ ਅਸੀਂ ਜੋੜ ਲਿਆ ਜੀ। बहुत शुक्रिया जनाब, बड़ी मेहरबानी जनाब, बहुत शुक्रिया। ਅਰੋੜਾ ਸਾਹਿਬ ਦੇ ਕੋਲ ਕਾਫੀ ਜ਼ਿਆਦਾ, ਕਿਉਂਕਿ ਅਰੋੜਾ ਸਾਹਿਬ ਦੀ ਲਾਈਨ ਜਿਹੜੀ ਵਾ ਇਹ ਆ, ਫਿਲਮ ਲਾਈਨ ਹੈ ਉਹਨਾਂ ਦੀ, ਉਹਨਾਂ ਨੂੰ ਕਾਫੀ ਸਾਰਾ ਨੌਲੇਜ ਇਹਦੇ ਬਾਰੇ ਦੇ ਵਿੱਚ। ਸੋ ਜ਼ਿਆਦਾ ਗੱਲਬਾਤ ਜਿਹੜੀ ਵਾ ਅਰੋੜਾ ਸਾਹਿਬ ਹੀ ਕਰਨਗੇ, ਅਸੀਂ ਤੇ ਤਰਲਾ ਹੀ ਕਰਾਂਗੇ ਸਾਰਿਆਂ ਦਾ। ਅਸੀਂ ਤਰਲੇ ਵਾਲਾ ਕੰਮ ਕਰ ਸਕਦੇ, ਵਿੱਚ ਕੋਈ ਨਾ ਕੋਈ ਦੇ ਸਕਦੇ ਵੀ ਆਹ ਗੱਲ ਕਿਵੇਂ, ਉਹ ਗੱਲ ਕਿਵੇਂ, ਬਹੁਤਾ ਪਤਾ ਕੋਈ ਨਹੀਂ ਸਾਨੂੰ। ਅੱਖਾਂ ਦੇ ਵਿੱਚ ਹੰਝੂ ਭਰ ਕੇ ਵੇਖ ਲਵਾਂਗੇ, ਤਰਲਾ ਹੀ ਹੈ ਨਾ, ਇਹ ਵੀ ਕਰਕੇ ਵੇਖ ਲਵਾਂਗੇ, ਅਸੀਂ ਵੀ ਕਰਕੇ ਵੇਖ ਲਵਾਂਗੇ। ਵਾਹ 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 ਪ੍ਰੋਫੈਸਰ ਸਾਹਿਬ, ਇਹ ਅੱਜ ਦੀ ਸ਼ਾਇਰੀ ਦਾ ਮਜ਼ਾ ਤਾਂ ਜੀ ਰੰਗ ਬੰਨਤਾ ਜੀ ਪ੍ਰੋਗਰਾਮ ਦਾ। ਬਾਕੀ ਜੀ ਅਰੋੜਾ ਸਾਹਿਬ ਮੁਕਰਰ ਜੀ 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 ਜੀ, ਅੱਖੀਆਂ ਦੇ ਵਿੱਚ ਹੰਝੂ ਭਰ ਕੇ ਵੇਖ ਲਵਾਂਗੇ, ਤਰਲਾ ਹੀ ਹੈ ਨਾ, ਇਹ ਵੀ ਕਰਕੇ ਵੇਖ ਲਵਾਂਗੇ। ਵਾਹ ਬਹੁਤ ਖੂਬ। ਜਿੱਥੇ ਕੁਛ ਨਾ ਆਂਦੇ ਵੀ, ਜਿੱਥੇ ਕੁਛ ਨਾ ਚੱਲੇ ਤਰਲਾ ਚੱਲ ਜਾਂਦਾ। ਬਿਲਕੁਲ ਜੀ ਬਿਲਕੁਲ। ਅੱਜ ਦੇ ਦੌਰ ਦੇ ਵਿੱਚ ਤਰਲੇ ਨਾਲ ਵੀ ਕੰਮ ਚੱਲ ਜਾਵੇ, ਬੜੀ ਗੱਲ ਹੈ। ਬਿਲਕੁਲ ਜੀ। ਅੱਛਾ ਜੀ, ਫਿਲਮਾਂ ਦੀ ਗੱਲ ਚੱਲ ਰਹੀ ਹੈ, ਮੈਂ ਕੁਝ ਪੁਰਾਣੀ ਫਿਲਮਾਂ ਦੀ, ਕੁਝ ਨਵੀਆਂ ਫਿਲਮਾਂ ਦੀ ਗੱਲ ਕਰਨੀ ਹੈ। ਤੁਹਾਡੀ ਜਿਹੜੀ ਪਸੰਦੀਦਾ ਪੰਜਾਬੀ ਫਿਲਮ ਕਿਹੜੀ ਹੈ ਪ੍ਰੋਫੈਸਰ ਸਾਹਿਬ? ਅੱਛਾ ਜੀ, ਮੈਂ ਉਹ ਵੀ ਤੁਹਾਨੂੰ ਦੱਸਦਾ ਕਿ ਜਿਹੜੀ ਮੇਰੀ ਪਸੰਦੀਦਾ ਉਹ ਕੋਈ ਪੁਰਾਣੀ ਫਿਲਮ ਨਹੀਂ ਦੀ, ਬਲਕਿ ਨਵੀਂ ਫਿਲਮ ਹੈ, ਔਰ ਉਹ ਚੜ੍ਹਦੇ ਪੰਜਾਬ ਦੀ ਹੈ, ਔਰ ਉਹ ਸੀ ਅੰਗਰੇਜ਼। ਆਹਾ ਰੂਹ ਖੁਸ਼ ਆਤੀ। ਉਹ ਮੇਰੇ ਹਰ ਵੀਕਐਂਡ ਤੇ ਮੈਂ ਉਸ ਫਿਲਮ ਦੇਖਦਾ, ਮੈਂ ਉਸ ਫਿਲਮ ਨੂੰ ਮੈਂ ਕਹਿੰਦਾ ਜੀ ਅਰੋੜਾ ਸਾਹਿਬ ਉਹ ਅੰਗਰੇਜ਼ ਤੇ ਕੈਰੀ ਔਨ ਜੱਟਾ, ਮੈਂ ਕਹਿੰਦਾ ਵੀ ਇੱਥੇ ਪਤਾ ਨਹੀਂ ਜੇ ਕਿਸੇ ਪਬਲਿਕ ਟਰਾਂਸਪੋਰਟ 'ਚ ਬਹਿ ਜਾਓ ਉੱਥੇ ਵੀ ਉਹੀ ਲੱਗੀਆਂ ਹੁੰਦੀਆਂ ਵੀ ਇਹ, ਮੈਂ ਹੀ ਸਮਝਦਾ ਮੈਂ ਕੋਈ 15-20 ਵਾਰੀ ਵੇਖੀਆਂ ਹੋਣੀਆਂ ਜੀ। ਡਾਇਲੋਗ ਯਾਦ। ਅੱਛਾ, ਤੁਹਾਨੂੰ ਅੰਗਰੇਜ਼ ਕਿਉਂ ਚੰਗੀ ਲੱਗਦੀ ਹੈ, ਉਹਦਾ ਜ਼ਿਕਰ ਕਰ ਦਈਏ ਥੋੜਾ ਜਿਹਾ। ਜੀ ਸਰ, ਮੈਨੂੰ ਜੀ 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 ਜਨਾਬ, ਸਵਾਲ ਤੁਹਾਡਾ ਨਹੀਂ, ਸਵਾਲ ਨਹੀਂ ਸੁਣ ਸਕਿਆ ਤੁਹਾਡਾ। ਮੈਂ ਕਿਹਾ ਜੀ ਅੰਗਰੇਜ਼ ਫਿਲਮ ਤੁਹਾਨੂੰ ਕਿਉਂ ਚੰਗੀ ਲੱਗਦੀ, ਕੀ ਖਾਸ ਵਜ੍ਹਾ ਅੰਗਰੇਜ਼ ਦੀ ਤੁਹਾਨੂੰ? ਅੱਛਾ ਅੱਛਾ ਸਰ, ਮੈਂ ਜ਼ਾਹਿਰ ਹੈ ਇਸ ਤੇ ਵੀ ਗੱਲ ਕਰਾਂਗਾ, 2-3 ਪੁਆਇੰਟ ਹੋਰ ਨੇ, ਲੇਕਿਨ ਸਭ ਤੋਂ ਪਹਿਲੇ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਦੇਣਾ ਮੈਂ ਜੀ। ਅੱਛਾ, ਇਹ ਪਹਿਲੀ ਫਿਲਮ ਸੀ ਦੀ ਜਿਹੜੀ ਮੈਨੂੰ ਆਪਣੇ ਬਚਪਨ ਦੇ ਵਿੱਚ ਲਾਈ, ਯਾਨੀ ਜਿਸ ਵੇਲੇ ਸਾਡੇ ਹਾਂ ਇੱਥੇ 70 ਦੀ ਦਹਾਈ ਦੀਆਂ ਗੱਲਾਂ, ਉਹ ਜਿਹੜੀਆਂ ਵਿਆਹਾਂ ਸ਼ਾਦੀ ਦੀਆਂ ਰਸਮਾਂ ਸੀ, ਜਾਂ ਉਹ ਜਿਹੜੀ ਜ਼ਿੰਦਗੀ ਸੀ ਉਸ ਵੇਲੇ ਦੀ, ਪਹਿਲੀ ਦਫਾ ਅਗਰ ਮੈਂ ਕਿਸੇ ਫਿਲਮ ਦੇ ਵਿੱਚ ਦੇਖੀ ਹੈ ਜਿਹਦੇ ਵਿੱਚ ਮੈਨੂੰ ਆਪਣਾ ਦਾਦਾ ਨਜ਼ਰ ਆਇਆ, ਜਿਹਦੇ ਵਿੱਚ ਮੈਨੂੰ ਆਪਣਾ ਪਿਓ ਨਜ਼ਰ ਆਇਆ, ਜਿਹਦੇ ਵਿੱਚ ਮੈਨੂੰ ਆਪਣਾ ਪਿੰਡ ਨਜ਼ਰ ਆਇਆ, ਜਿਹਦੇ ਵਿੱਚ ਮੈਨੂੰ ਆਪਣੇ ਵਿਆਹਾਂ ਦੀਆਂ ਸ਼ਾਦੀ ਰਸਮਾਂ ਜਿਹੜੀਆਂ ਸੀ ਉਹ ਯਾਦ ਆਈਆਂ, ਜਿੱਥੇ ਮੈਨੂੰ ਉਸ ਅਹਿਦ ਦੇ ਜਿਹੜਾ ਲੋਕ ਜ਼ੁਬਾਨ ਬੋਲਦੇ ਸੀ ਉਹ ਯਾਦ ਆਈ ਹੈ। ਤੇ ਇਹ ਪਹਿਲੀ ਫਿਲਮ ਸੀ ਮੇਰੀ ਜ਼ਿੰਦਗੀ ਦੀ ਜਿਹੜੀ ਮੈਨੂੰ ਪਿੱਛੇ ਲੈ ਗਈ ਆ, ਕੋਈ 40 ਵਰੇ ਜਿਹੜੀ ਪਿੱਛੇ ਲੈ ਗਈ ਸੀ ਮੈਨੂੰ ਇਹ ਫਿਲਮ। ਬੜੀ ਖੂਬਸੂਰਤ ਇਸ ਵਜ੍ਹਾ ਤੋਂ ਜਿਹੜੀ ਗਾਲ ਜਿਹੜੀ ਕੱਢੀ ਆ, ਖੋਤੇ ਦਾ ਖੋਰ ਜਾਂ ਉਹਦੇ ਵਿੱਚ ਮਿਠਾਸ ਹੈ, ਉਹ ਗਾਲ ਵਰਗੀ ਗਾਲ ਨਹੀਂ ਲੱਗਦੀ, ਉਹ ਭੈੜੀ ਨਹੀਂ ਲੱਗਦੀ, ਉਸ ਹਾਸਾ ਜ਼ਿਆਦਾ ਆਉਂਦਾ ਉਹਤੇ ਬੜਾ। ਤੁਸੀਂ ਉਹਦੇ ਚ ਇੱਕ ਹੋਰ ਚੀਜ਼ ਤੁਸੀਂ ਦੇਖੋ ਨਾ, ਕਿ ਉਹ ਜਿਸ ਵੇਲੇ ਲੜਕਾ ਤੇ ਲੜਕੀ ਕਿਤੇ ਆਪਸ ਦੇ ਵਿੱਚ ਮਿਲਦੇ ਵੀ ਸੀ ਤੇ ਉਹਨਾਂ ਦੇ ਮੌਜ਼ੂਆਤ ਕੀ ਸੀ ਤੇ ਅੱਜ ਸਾਡੀ ਮੱਝ ਨੇ ਕੱਟਾ ਦਿੱਤਾ ਜੀ, ਅੱਜ ਬੇਬੇ ਦੀ ਬਾਂਹ ਸੌਂ ਗਈ ਹੈ, ਅੱਜ ਉਹਦੀ ਲੱਤ ਸੌਂ ਗਈ ਹੈ ਬੇਬੇ ਦੀ। ਜੀ ਜੀ, ਮੈਂ ਕਹਿੰਦਾ ਕਿ ਉਹ ਬਿਲਕੁਲ ਇੱਕ ਰਿਐਲਿਟੀ ਤੇ ਬੇਸ ਕਰਦੀ ਸੀ, ਔਰ ਮੈਂ ਇਹਨੂੰ ਮਤਲਬ ਦੱਸ ਦਿੰਦਾ ਵਾ ਕਿ ਉਹ ਉਸ ਦੌਰ ਦਾ ਪਿੰਡ ਲੱਭਿਆ ਗਿਆ, ਔਰ ਉਸ ਪਿੰਡ ਦੇ ਵਿੱਚ ਜਿਹੜੀ ਹੈ ਸ਼ੂਟਿੰਗ ਹੋਈ ਹੈ, ਉਸ ਦੌਰ ਦਾ ਸਾਰਾ ਕਲਚਰ ਦਿਖਾਇਆ ਗਿਆ, ਲਿਬਾਸ ਦਿਖਾਇਆ ਗਿਆ, ਤੇ ਮੈਂ ਕਹਿੰਦਾ ਕਿ ਉਹ ਬੜੀ ਕਾਮਯਾਬ ਫਿਲਮ ਸੀ। ਅੱਛਾ, ਤੁਸੀਂ ਪੰਜਾਬੀ ਫਿਲਮਾਂ ਦੀ ਟੋਰ ਦੀ ਗੱਲ ਕੀਤੀ ਸੀ ਤੇ ਜ਼ਾਹਿਰ ਹੈ ਮੌਜੂ ਜਿਹੜਾ ਅੱਗੇ ਵਧੇਗਾ ਵੀ ਤੇ ਸਾਡੇ ਨਾਲ ਦੋਸਤ ਵੀ ਜੁੜੇ ਹੋਣ ਦੇ, ਮੇਰਾ ਖਿਆਲ ਹੈ ਇੱਕ ਸਵਾਲ ਜਿਹੜਾ ਸਾਰੇ ਦੋਸਤਾਂ ਨੂੰ ਕਰਨਾ ਚਾਹੀਦਾ ਕਿ ਉਹਨਾਂ ਨੇ ਆਪਣੀ ਹਯਾਤੀ ਦੀ ਪਹਿਲੀ ਪੰਜਾਬੀ ਫਿਲਮ ਕਿਹੜੀ ਦੇਖੀ ਸੀ। ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਮੈਂ ਆਪਣੀ ਪੰਜਾਬੀ ਫਿਲਮ ਜਿਹੜੀ ਹੈ ਪਹਿਲੀ ਕਿਹੜੀ ਦੇਖੀ ਸੀ। ਮੈਨੂੰ ਯਾਦ ਹੈ ਕਿ ਇਹ ਸਨ 83 ਦੀ ਗੱਲ ਹੈ ਕਿ ਮੈਂ 8ਵੀਂ ਦਾ ਇਮਤਿਹਾਨ ਦਿੱਤਾ ਹੋਇਆ ਸੀ ਤੇ ਛੁੱਟੀਆਂ ਹੋ ਗਈਆਂ ਕੋਈ ਮਹੀਨੇ ਕੁ ਦੀਆਂ, ਤੇ
ਮੇਰੇ ਕੋਲ ਇੱਕ ਬੇਲੀ ਆਇਆ, ਕਹਿੰਦਾ ਜੀ ਕਿ ਫਿਲਮ ਦੇਖਣ ਜਾਣਾ। ਅੱਛਾ ਮੈਂ ਜੀ। ਕਿਹਾ ਉਹ ਕਿੱਥੇ ਜਾਣਾ? ਕਹਿੰਦਾ ਉਹ ਚੀਚਾਵਤ ਨਹੀਂ ਹੈ, ਸਾਡੇ ਤੋਂ ਦੂਰ ਸੀ, ਤਕਰੀਬਨ ਕੋਈ 20 ਕਿਲੋਮੀਟਰ ਤੇ ਸੀਗਾ। ਪਹਿਲਾਂ ਸਾਈਕਲ ਤੇ ਜਾਣਾ ਪੈਂਦਾ ਸੀਗਾ ਇੱਕ ਹੋਰ ਸਟਾਪ ਤੇ, ਉੱਥੋਂ ਫਿਰ ਸਾਈਕਲ ਜਿਹੜਾ ਰੱਖ ਕੇ ਫਿਰ ਬੱਸ ਦੇ ਉੱਤੇ ਬਹਿਣਾ ਪੈਂਦਾ ਵਾਹ ਸੀ, ਜੀ ਵਾਹ। ਫਿਰ ਅੱਗੇ ਜਾ ਕੇ ਉਸ ਸ਼ਹਿਰ ਉਤਰੀਦਾ ਸੀਗਾ। ਮੈਂ ਕਿਹਾ ਯਾਰ ਪੈਸੇ ਤਾਂ ਹੈ ਨਹੀਂ ਦੇ ਮੇਰੇ ਕੋਲੇ। ਤੇ ਉਹ ਕਹਿੰਦਾ ਵੀ ਮੈਂ ਤਾਂ ਆਪਣਾ ਇੰਤਜ਼ਾਮ ਕਰ ਲਿਆ, ਮੇਰੇ ਕੋਲ 5 ਰੁਪਏ ਹੈਗੇ ਨੇ। ਯਾਨੀ ਅੱਛਾ ਉਸ ਵੇਲੇ 2.5 ਰੁਪਏ ਟਿਕਟ ਸੀ ਦੀ, ਤੇ ਕਹਿੰਦਾ 5 ਰੁਪਏ ਮੇਰੇ ਕੋਲ ਹੈਗੇ ਨੇ, 8 ਆਨੇ ਆਪਣਾ ਕਿਰਾਇਆ ਲੱਗ ਜਾਣਾ, ਬਾਕੀ 2 ਰੁਪਿਆਂ ਦਾ ਕੋਈ ਖਾ ਪੀ ਲਵਾਂਗੇ ਚੀਜ਼ ਤੇ ਚੱਲਦੇ। ਮੈਂ ਕਿਹਾ ਵੀ ਹੁਣ ਮੈਂ ਵੀ ਇੰਤਜ਼ਾਮ ਕਰਦਾ। ਅੱਛਾ, ਜ਼ਾਹਿਰ ਉਹ ਵੇਲਾ ਇਸ ਤਰ੍ਹਾਂ ਦਾ ਸੀ ਜਿਸ ਵੇਲੇ ਕੋਈ ਇਸ ਤਰ੍ਹਾਂ ਦਾ ਜੇਬ ਖਰਚ ਜਿਹੜਾ ਮਿਲਦਾ ਹੁੰਦਾ ਸੀ, 50 ਪੈਸੇ ਰੁਪਈਆ ਇੰਨਾ ਕੁ ਮਿਲਦਾ ਹੁੰਦਾ ਸੀ। ਹੁਣ ਜ਼ਿਆਦਾ ਜਿਸ ਵੇਲੇ ਤਲਬ ਕਰੀਦਾ ਸੀ, ਘਰਦਿਆਂ ਦੇ ਕੋਲੋਂ ਸਵਾਲ ਹੀ ਕਰਦੇ ਸੀ ਕੀ ਕਰਨੇ ਔਰ ਕਿੱਥੇ ਜਾਣਾ, ਤੇ ਲੁਕਾਉਣਾ ਵੀ ਸੀ ਇਸ ਗੱਲ ਨੂੰ ਜੀ। ਕਿ ਬਗੈਰ ਦੱਸਿਆ ਜਾਣਾ ਸੀ, ਕਿਉਂਕਿ ਇਜਾਜ਼ਤ ਨਹੀਂ ਸੀ ਉਸ ਦੌਰ ਦੇ ਵਿੱਚ ਇਕੱਲੇ ਜਾਣ ਦੀ। ਫਿਰ ਮੈਨੂੰ ਯਾਦ ਆ ਕਿ ਇਹ ਕੋਈ ਮਈ ਦੇ ਦਿਨ ਸੀ ਤੇ ਤਮਾਕੂ ਜਿਹੜਾ ਸੁੱਕਣੇ ਪਾਇਆ ਹੋਇਆ ਸੀ ਵਿਹੜੇ ਦੇ ਵਿੱਚ, ਉੱਥੋਂ ਮੈਂ 3 ਰੱਸੇ ਜਿਹੜੇ ਨੇ ਤਮਾਕੂ ਦੇ ਉਹ ਚੋਰੀ ਚੱਕੇ ਔਰ ਇੱਕ ਦੁਕਾਨ ਤੇ ਜਾ ਕੇ ਵੇਚੇ, ਔਰ ਮੈਨੂੰ 5 ਰੁਪਏ ਮਿਲੇ। ਔਰ ਜਿਹੜੀ ਫਿਲਮ ਦੇਖੀ ਆ ਉਸ ਦੌਰ ਦੀ, ਉਹ ਦੂਸਰੀ ਵਾਰੀ ਸਿਨੇਮਿਆਂ ਦੇ ਵਿੱਚ ਚੱਲੀ ਸੀ। ਵੈਸੇ ਤਾਂ 70s ਦੇ ਵਿੱਚ ਚੱਲ ਗਈ ਸੀ, ਲੇਕਿਨ ਦੁਬਾਰਾ ਫਿਰ ਚੱਲੀ ਸੀ, ਔਰ ਉਹ ਹੈ ਸੀ ਮੌਲਾ ਜੱਟ। ਵਾਹ ਵਾਹ ਯਾਨੀ ਵਾਹ। ਮੇਰੀ ਜ਼ਿੰਦਗੀ ਦੀ ਪਹਿਲੀ ਫਿਲਮ ਜਿਹੜੀ ਹੈ, ਉਹਦੇ ਪਿੱਛੇ ਕਹਾਣੀ ਇਹ ਹੈ ਕਿ ਮੌਲਾ ਜੱਟ ਜਿਹੜੀ ਉਹ ਪਹਿਲੀ ਫਿਲਮ ਆਪਣੀ ਜ਼ਿੰਦਗੀ ਦੀ ਇਸ ਇਹਦਾ ਤਰ੍ਹਾਂ ਮਤਲਬ ਫਿਰ ਬਾਬੇ ਦਾ ਤਮਾਕੂ ਵੇਚਿਆ। ਅੱਛਾ, ਮੌਲਾ ਜੱਟ ਨਾਲ ਜੁੜੀ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਜੀ। ਮੇਰੀ ਭਾਣਜੀ ਹੈ ਜੀ, ਨਿਊਯਾਰਕ ਚ ਰਹਿੰਦੀ ਹੈ, ਗਾਉਂਦੀ ਵੀ ਬਹੁਤ ਸੋਹਣਾ, ਪਰ ਪੇਸ਼ੇ ਤੋਂ ਵਕੀਲ ਹੈ ਜੀ ਕੁੜੀ। ਐਂਟਰਟੇਨਮੈਂਟ ਦੀ ਵਕਾਲਤ ਕਰਦੀ ਹੈ, ਜਿਹੜੇ ਸਿੰਗਰਸ ਦੀ ਵਕਾਲਤ ਕਰਦੀ ਹੈ ਜੀ। ਉਹਨੂੰ ਫਿਲਮਾਂ ਦਾ ਬੜਾ ਸ਼ੌਂਕ ਹੈ। ਉਸ ਕੁੜੀ ਦੀ ਪੈਦਾਇਸ਼ ਵੀ ਨਿਊਯਾਰਕ ਦੀ ਹੈ, ਪਰ ਉਹਦੀ ਫੇਵਰੇਟ ਫਿਲਮ ਹੈਗੀ ਹੈ ਮੌਲਾ ਜੱਟ। ਉਹ ਜਦੋਂ ਨਿੱਕੀ ਉਹਦੇ ਸਕੂਲੋਂ ਆਉਂਦੀ ਸੀ, ਉਹਨੇ ਰੋਜ਼ਾਨਾ ਮੌਲਾ ਜੱਟ ਫਿਲਮ ਸਕੂਲੋਂ ਆ ਕੇ ਵੇਖਣੀ, ਖਾਣਾ ਖਾਣਾ, ਫਿਰ ਹੋਮਵਰਕ ਕਰਨਾ। ਹੁਣ ਉਹ ਚੰਗੀ ਜਵਾਨ ਹੈ ਜੀ, ਹੁਣ ਵਕਾਲਤ ਕਰਦੀ ਜਿਸ ਤਰ੍ਹਾਂ ਮੈਂ ਦੱਸਿਆ। ਹੁਣ ਵੀ ਉਹਦੇ ਬੈਡਰੂਮ ਚ ਮੌਲਾ ਜੱਟ ਦੀ ਉਹਨੇ ਸਪੈਸ਼ਲੀ ਟੀ-ਸ਼ਰਟ ਪ੍ਰਿੰਟ ਕਰਵਾ ਕੇ, ਪੋਸਟਰ ਦੀ ਟੀ-ਸ਼ਰਟ ਪ੍ਰਿੰਟ ਕਰਾ ਕੇ ਆਪਣੇ ਬੈਡਰੂਮ ਚ ਲਾਈ ਹੋਈ ਹੈ। ਤੇ ਹੋ ਸਕਦਾ ਪ੍ਰੋਗਰਾਮ ਵੇਖ ਵੀ ਰਹੀ ਹੋਵੇ ਨਵਦੀਪ। ਬੱਚੇ ਜੇ ਪ੍ਰੋਗਰਾਮ ਦੇਖ ਰਹੀ ਹੈ, ਦੱਸੀ ਜ਼ਰੂਰ ਮੌਲਾ ਜੱਟ ਤੈਨੂੰ ਕਿਉਂ ਚੰਗੀ ਲੱਗਦੀ ਹੈ। ਉਹ ਨੂਰੀ ਨੱਤ ਦੇ ਇੱਕ ਇੱਕ ਡਾਇਲੌਗ ਨੂੰ ਉਹਨੇ ਹਾਫਿਜ਼ ਕਰ ਰੱਖਿਆ, ਉਹ ਜਦੋਂ ਮਰਜ਼ੀ ਉਹਨੂੰ ਸੁਣਾ ਸਕਦੀ ਹੈ। ਅਰੋੜਾ ਸਾਹਿਬ, ਉਸ ਫਿਲਮ ਦੀ ਖੂਬੀ ਇਹ ਸੀ ਕਿ ਉਹ ਆਪਣੇ ਡਾਇਲਾਗ ਜਿਹੜੇ ਸੀਗੇ, ਪਹਿਲੀ ਦਫਾ ਇਸ ਤਰ੍ਹਾਂ ਦੇ ਡਾਇਲਾਗ ਜਿਹੜੇ ਫਿਲਮ ਦੇ ਵਿੱਚ ਪੇਸ਼ ਕੀਤੇ ਗਏ, ਔਰ ਨਾਸਰ ਅਦੀਬ ਨੇ ਉਹਦੇ ਮੁਕਾਲਮੇ ਜਿਹੜੇ ਸੀ ਲਿਖੇ ਹੋਏ ਸੀ, ਡਾਇਲਾਗ ਜਿਹੜੇ ਲਿਖੇ ਸੀ, ਔਰ ਆਪਣੇ ਮੁਕਾਲਮੇ ਤੇ ਹੀ ਉਹ ਚੱਲੀ ਹੈ। ਮੈਨੂੰ ਯਾਦ ਹੈ ਕਿ ਹਾਲਾਂਕਿ ਫਿਲਮ ਦਾ ਤਾਲੁਕ ਦੇਖਣ ਦੇ ਨਾਲ ਹੁੰਦਾ ਹੈ, ਫਿਰ ਮੈਂ ਦੇਖਿਆ ਟਰੈਕਟਰਾਂ ਤੇ ਟਰੱਕਾਂ ਤੇ ਉਹਦੀ ਆਡੀਓ ਕੈਸਟ ਲੱਗੀ ਹੁੰਦੀ ਸੀ, ਲੋਕ ਸੁਣ ਰਹੇ ਹੁੰਦੇ ਸੀ ਉਹਨੂੰ ਜੀ। ਅੱਛਾ ਅਰੋੜਾ ਸਾਹਿਬ, ਇੱਕ ਮੈਂ ਪੋਸਟਰ ਸ਼ੇਅਰ ਕਰ ਰਿਹਾ, ਤੁਹਾਨੂੰ WhatsApp ਵੀ ਕੀਤਾ ਸੀ। ਮੈਨੂੰ ਇਹ ਇੱਕ ਪਾਰਟੀਸ਼ਨ ਆਰਕਾਈਵ ਚਲਾਉਂਦੇ ਨੇ ਗਵਨੀਵ ਕੌਰ ਢਿੱਲੋਂ, ਉਹਨਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਸੀ ਆਪਣੇ ਵਾਲ ਤੇ। ਉਹ ਆ ਤੁਸੀਂ, ਮੈਂ ਸ਼ੇਅਰ ਕਰ ਰਿਹਾ ਸਕਰੀਨ ਤੇ ਜੀ। ਲਾਹੌਰ ਸਟਾਰ ਨਰਗਿਸ, ਕਰਨ ਦੇਵਾਨ। ਵਾਹ ਜੀ, ਕੀ ਬਾਤ ਹੈ। 1949 ਦੀ ਮੇਰਾ ਖਿਆਲ ਇਹ ਫਿਲਮ। ਹਾਂਜੀ, ਇਹ ਉਸ ਦੌਰ ਵਿੱਚ ਜਿਹੜੀ ਬਹੁਤ ਫਿਲਮ ਬਣਦੀਆਂ ਸੀ। ਅੱਜ ਵੀ ਜਿਹੜੀ ਇੰਡੀਆ ਵਿੱਚ ਜਿਹੜੀ ਬਹੁਤੀ, ਜਿਹਨੂੰ ਅਸੀਂ ਹਿੰਦੀ ਫਿਲਮਾਂ ਕਹਿੰਦੇ ਨੇ, ਉਹ ਸਹੀ ਮਾਇਨੇ ਚ ਹਿੰਦੀ ਫਿਲਮਾਂ ਨਹੀਂ, ਉਹ ਹਿੰਦੁਸਤਾਨੀ ਜ਼ੁਬਾਨ ਦੀ ਫਿਲਮਾਂ ਨੇ। ਉਹ ਆਮ ਜਿਹੜੀ ਲੋਕਾਂ ਦੀ ਜ਼ੁਬਾਨ ਹੈ, ਜਿਹੜੀ ਬੋਲੀ ਜਾਂਦੀ ਹੈ, ਜਿਹੜੀ ਅਦੀਬ ਉਰਦੂ ਬੋਲਦੇ ਆ, ਉਹ ਨਹੀਂ। ਜਿਹੜੀ ਆਮ ਸੜਕ ਤੇ ਜਿਹੜੀ ਉਰਦੂ ਬੋਲੀ ਜਾ ਰਹੀ ਹੈ, ਜਾਂ ਜਿਹੜੀ ਸੜਕ ਤੇ ਹਿੰਦੀ ਬੋਲੀ ਜਾ ਰਹੀ ਹੈ, ਉਸ ਦੇ ਦਰਮਿਆਨ ਜਿਹੜੀ ਇੱਕ ਜ਼ੁਬਾਨ ਹੈ ਹਿੰਦੁਸਤਾਨੀ ਜ਼ੁਬਾਨ, ਉਸ ਵਿੱਚ ਫਿਲਮ ਬਣ ਰਹੀ ਹੈ। ਉਸ ਦੌਰ ਵਿੱਚ ਦੋ ਹੀ ਜ਼ੁਬਾਨਾਂ 'ਚ ਫਿਲਮਾਂ ਬਣਦੀਆਂ ਸਨ, ਜਾਂ ਹਿੰਦੁਸਤਾਨੀ ਵਿੱਚ ਜਾਂ ਪੰਜਾਬੀ 'ਚ ਫਿਲਮਾਂ ਬਣਦੀਆਂ ਸਨ। ਇਹਦੇ 'ਚ ਕਿੰਨੇ ਬਣਾਈ, ਕਦੋਂ ਬਣਾਈ, ਉਹ ਕੁਐਸਚਨ ਬਾਅਦ ਦਾ। ਇਹਦੇ 'ਚ ਤੁਹਾਨੂੰ ਇਸ ਪੋਸਟਰ 'ਚ ਕਿਹੜੀ ਯੂਨੀਕ ਚੀਜ਼ ਕਿਹੜੀ ਲੱਗਦੀ, ਦੱਸੋ ਸਾਰੇ ਵੇਖਣ ਵਾਲੇ। ਕਰਨ ਦੇਵਾਨ, ਲਾਹੌਰ, ਸਟਾਰਿੰਗ ਨਰਗਿਸ, ਕਰਨ ਦੇਵਾਨ, ਜੈਵਨੀ ਦੀਵਾਨ ਪ੍ਰੈਜ਼ੈਂਟਸ। ਇਹ ਵੇਖੋ, ਜਿਹੜਾ ਜਿਸ ਟੌਪਿਕ ਤੇ ਅਸੀਂ ਸਹੀ ਗੱਲ ਕਰਦੇ ਹੁੰਦੇ, ਜਿੱਥੋਂ ਜ਼ੁਬਾਨ ਅੱਗੇ ਇੱਕ ਦਿਨ ਉਦੋਂ ਨੇਮ ਸਾਹਿਬ ਨੂੰ ਯਾਦ ਹੋਏਗਾ, ਗੱਲ ਹੋਣ ਰਹੀ ਸੀ ਬਾਬਾ ਜੀ ਬਾਜਵਾ ਸਾਹਿਬ ਨਾਲ, ਵੀ ਜ਼ੁਬਾਨ ਅਸੀਂ ਸਾਰਾ ਕੁਝ ਵੰਡਿਆ, ਤੇ ਜ਼ੁਬਾਨ ਵੀ ਵੰਡ ਲਿਆ ਤੇ ਰਸਮੁਲ ਖਤ ਵੀ ਵੰਡ ਲਿਆ। ਲਾਹੌਰ ਅੱਗੋਂ ਗੁਰਮੁਖੀ 'ਚ ਲਾਹੌਰ ਤੇ ਫਿਰ ਸ਼ਾਹਮੁਖੀ 'ਚ ਲਾਹੌਰ। ਇਹ ਹਿੰਦੀ 'ਚ ਲਿਖਿਆ ਜੀ, ਇਹ ਹਿੰਦੀ 'ਚ ਲਿਖਿਆ ਹੈ, ਹਿੰਦੀ ਜ਼ੁਬਾਨ 'ਚ। ਹਿੰਦੀ 'ਚ ਲਿਖਿਆ, ਮੈਨੂੰ ਨਹੀਂ ਪਤਾ ਹਿੰਦੀ 'ਚ, ਚਲੋ ਹਿੰਦੀ 'ਚ ਲਿਖਿਆ।
ਅਸੀਂ ਇਹ ਸਾਡੀ ਬਦਕਿਸਮਤੀ ਨਾ ਸਿਰਫ ਹੈ ਕਿ ਅਸੀਂ ਨਾ ਜ਼ੁਬਾਨਾਂ ਦੇ ਉੱਤੇ ਅਸੀਂ ਵੰਡੀਆਂ ਪਾ ਲਈਆਂ। ਮੈਂ ਨਿੱਕੇ ਹੁੰਦੇ ਸੁਣਦਾ ਸੀ ਹਿੰਦੂ, ਹਿੰਦੀ, ਹਿੰਦੁਸਤਾਨ, ਮੁਸਲਿਮ ਪਾਕਿਸਤਾਨ, ਉਰਦੂ ਪਾਕਿਸਤਾਨ, ਤੇ ਮੈਨੂੰ ਲੱਗਦਾ ਸੀ ਕਿ ਉਰਦੂ ਜ਼ੁਬਾਨ ਕੋਈ ਕਿ ਨਾ ਤਾਂ ਕਿਸੇ ਮੁਲਕ ਦੀ ਹੈ, ਨਾ ਕਿਸੇ ਮਜ਼ਹਬ ਦੀ ਹੈ। ਉਰਦੂ ਜ਼ੁਬਾਨ ਉਰਦੂ ਬੋਲਣ ਵਾਲੇ ਦੀ, ਪੰਜਾਬੀ ਬੋਲਣ ਵਾਲਿਆਂ ਦੀ ਹੈ। ਜ਼ੁਬਾਨਾਂ ਅਸੀਂ ਧਰਮ ਦੇ ਹਿਸਾਬ ਨਾਲ, ਮਜ਼ਹਬ ਦੇ ਹਿਸਾਬ ਨਾਲ, ਖਿੱਤੇ ਦੇ ਹਿਸਾਬ ਨਾਲ ਨਹੀਂ ਵੰਡ ਸਕਦੇ। ਜੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਫਾਰਸੀ ਲਿਖੀ ਪੜ੍ਹੀ ਜਾ ਰਹੀ ਸੀ, ਉਹ ਇਹ ਨਹੀਂ ਸੀ ਜੋ ਫਾਰਸ ਤੋਂ ਆਏ ਸੀ, ਈਰਾਨ ਤੋਂ ਆਏ ਸੀ ਤਾਂ ਫਾਰਸੀ ਪੜ੍ਹੀ, ਉਸ ਦੌਰ ਦੀ ਜ਼ੁਬਾਨ ਫਾਰਸੀ ਸੀ। ਅੱਜ ਦੀ ਸਾਡੀ ਜ਼ੁਬਾਨ ਜੇ ਅਸੀਂ ਮੰਨਦੇ ਪੰਜਾਬੀ ਤੇ ਹੈ, ਇਸ ਵਿੱਚ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਇਹ ਵੰਡ ਲਈ ਕਿ ਇਸ ਬਾਰਡਰ ਦੇ ਇਸ ਪਰ ਪੰਜਾਬੀ ਬੋਲੀ ਜਾਏਗੀ ਜਾਂ ਹਿੰਦੀ ਬੋਲੀ ਜਾਏਗੀ ਤੇ ਨਹੀਂ ਬੋਲੀ ਜਾਏਗੀ। ਉਹ ਬੇਵਕੂਫੀ ਨਹੀਂ ਕਰਨਾ ਸਾਡਾ ਹੈ। ਕਿਉਂਕਿ ਅੱਜ ਦਾ ਟੌਪਿਕ ਬੜਾ ਇੰਟਰਸਟਿੰਗ ਹੈ ਜੀ, ਫਿਲਮਾਂ ਦੀ ਗੱਲਬਾਤ ਹੈ, ਪ੍ਰੋਫੈਸਰ ਸਾਹਿਬ ਦੀ ਗੱਲਾਂ ਬੜੀ ਇੰਟਰਸਟਿੰਗ ਹੁੰਦੀ, ਥੋੜੇ ਨਾਲ ਉਹ ਸ਼ੇਅਰ ਵੀ ਜਦੋਂ ਸੁਣਦੇ ਬੜਾ ਮਜ਼ਾ ਬੜਾ ਆਉਂਦਾ। ਤੇ ਸੰਧੂ ਸਾਹਿਬ ਵੀ ਸਾਡੇ ਨਾਲ ਆ ਗਏ ਨੇ ਜੀ, ਉਹਨਾਂ ਨਾਲ ਵੀ ਗੱਲ ਕਰਦੇ ਆ। ਅੱਜ ਤੇ ਇਹਨਾਂ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਫਿਲਮਾਂ 'ਚ ਹੁੰਦੇ ਨਾ, ਜਿਹੜੇ ਅੰਗਰੇਜ਼ੀ ਫਿਲਮਾਂ 'ਚ ਜਿਹੜੇ ਉਹ CBI ਵਾਲੇ ਚੀਜ਼ ਹੁੰਦੇ ਆ, ਉਹ ਪਾਇਆ ਤਾਂ ਇਹਦੇ ਨਾਲ ਬੰਦੂਕ ਵੀ ਕੱਢ ਲੈਂਦੇ ਹੁੰਦੇ ਆ। ਇਹਨਾਂ ਨੂੰ ਬੰਦੂਕ ਕੱਢ ਲੈਣੀ ਮੈਨੂੰ ਲੱਗਦਾ, ਹੋਸਟਰ ਜਿਹੜਾ ਬੰਦੂਕਾਂ ਦਾ ਹੁੰਦਾ, ਇਸ ਤਰ੍ਹਾਂ ਦੀ ਫੀਲਿੰਗ ਦੇ ਰਿਹਾ ਨਵੀਂ ਸੰਧੂ ਸਾਹਿਬ। ਮੈਂ ਕੱਟ-ਕੁੱਟਰ ਚੱਕ ਲੈਂਦਾ, ਨਾਲ ਕੋਈ ਚੋਰੀ ਚੱਕ ਲਿਆਂਦਾ ਜੀ, ਅਸਲਾ ਪੂਰਾ ਹੋ ਜਾਊਗਾ, ਕੋਈ ਨਹੀਂ। ਔਰ ਰਹਿਣ ਤੋਂ ਭਾਈ ਸਾਹਿਬ, ਮੈਂ ਵੈਸੇ ਡਰਨ ਵਾਲਾ ਬੰਦਾ ਜੀ। ਅਰੋੜਾ ਸਾਹਿਬ, ਇੱਕ ਦਿਨ ਤੁਸੀਂ ਮੈਨੂੰ ਕਿਹਾ ਸੀ ਬੜੀ ਦੇਰ ਕਰਦੀ ਮਿਹਰਬਾਨ ਤੂਨੇ ਆਤੇ, ਤੁਸੀਂ ਵੀ ਸਾਨੂੰ ਬੜਾ ਤਰਸਾ ਕੇ ਆਏ ਹੋ ਅੱਜ, ਤੇ ਤੁਹਾਡੇ ਗੋਦੀ ਲਾਏ ਹੋਏ ਤੁਹਾਡੇ ਬੱਚੇ ਤੁਹਾਨੂੰ ਤਰਸਦੇ ਪਏ ਦੇਖਣ ਲਈ, ਪਤਾ ਨਹੀਂ ਕਿੱਥੇ ਤੁਸੀਂ ਗਾਇਬ ਹੋ ਗਏ ਹੋ। ਜਿਹੜਾ ਤੁਸੀਂ ਬੱਚਾ ਗੋਦ ਲਿਆ ਆਉਂਦਾ, ਜਦੋਂ ਮੈਂ ਗੱਲ ਕਰਦਾ ਉਦੋਂ ਗੱਲ ਬਦਲ ਜਾਂਦੀ ਹੈ ਅਰੋੜਾ ਸਾਹਿਬ। ਸਾਡਾ ਸੋਚਣਾ ਸੋਚੋ, ਆਪਣੇ ਪਿਛਲੇ ਦਾ ਸੋਚੋ ਜੀ। ਠੀਕ ਹੈ ਜੀ, ਠੀਕ ਹੈ ਜੀ। ਮਹਾਰਾਜ ਜੀ, ਬਹੁਤ ਵਧੀਆ ਸਾਂਝ ਅੱਜ ਤੁਸੀਂ ਰੱਖੀ ਹੈ ਜੀ। ਤੇ ਗੱਲ ਕਰ ਰਹੇ ਸੀ ਵੀ ਹੁਣ ਮਤਲਬ ਆਪਣੇ ਪੁਰਾਣੀ ਮੂਵੀਆਂ ਦੀ ਜੀ, ਆਪਾਂ ਹੁਣ ਅਸੀਂ ਤਾਂ ਮਤਲਬ ਬਲੈਕ ਐਂਡ ਵਾਈਟ 'ਚ, ਤੁਹਾਨੂੰ ਪਤਾ ਉਹ ਦਰਵਾਜ਼ੇ ਖੁੱਲਣ ਵਾਲਾ TV ਹੁੰਦਾ ਸੀ, ਜਿਹੜਾ ਦੇਖਦੇ ਹੁੰਦੇ ਸੀ ਘਰ ਵਿੱਚ, ਇੱਕ ਹੁੰਦੇ ਸੀ ਸਾਰੇ ਮਹੱਲੇ ਵਾਲਿਆਂ ਨੇ ਇਕੱਠੇ ਹੋ ਜਾਣਾ ਉੱਥੇ, ਉਹ ਦੇਖਦੇ ਆ ਜੀ ਹੀਰ ਰਾਂਝਾ, ਹਨਾ। ਹੀਰ ਰਾਂਝਾ ਮਤਲਬ ਕਿ ਉਹ ਪੁਰਾਣੀ ਯਾਦ, ਇੱਕ ਸਟੋਰੀ ਜਿਹੜੀ ਕਿ ਸਾਡੇ ਸਬ ਕੰਟੀਨੈਂਟ ਦੀ ਸਭ ਤੋਂ ਵਧੀਆ ਯਾਦ ਹੈ, ਸਾਰਿਆਂ ਦੀ ਸਾਂਝ ਹੈ ਜੀ। ਉਸ ਤੋਂ ਬਾਅਦ ਅਗਰ ਥੋੜਾ ਜਿਹਾ ਅਸੀਂ ਵੱਡੇ ਹੋਏ ਆ, ਮੈਂ ਮਾਫੀ ਚਾਹਤਾ ਇੰਟਰਪਟ ਕਰ ਰਿਹਾ। ਨਹੀਂ ਇੰਟਰਪਟ ਕਰਨਾ ਇਸ ਲਈ ਜ਼ਰੂਰੀ ਬਣਦਾ ਸੀ ਕਿ ਹੀਰ ਰਾਂਝਾ ਉਹ ਫਿਰ ਸਬਜੈਕਟ ਹੈ ਜਿਸ ਤੇ ਪੰਜਾਬੀ ਤੇ ਉਰਦੂ ਦੋਵਾਂ ਜ਼ਬਾਨਾਂ 'ਚ ਜ਼ਿਆਦਾ ਨਹੀਂ ਤੇ ਕੁੱਲ ਮਿਲਾ ਕੇ 10-12 ਫਿਲਮਾਂ ਬਣ ਚੁੱਕੀਆਂ ਨੇ। ਬਲਕਿ ਹਕੀਕਤਨ ਇਹ ਹੈ 1930 ਦੇ ਵਿੱਚ ਜਦੋਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, 1940 ਤੱਕ ਪਹੁੰਚਦੇ ਵਜੋਂ 42 ਤੱਕ 2 ਹੀਰ ਰਾਂਝਾ ਬਣ ਚੁੱਕੀਆਂ। 1942 ਵਿੱਚ 2 ਹੀਰ ਰਾਂਝਾ ਬਣੀਆਂ ਸਨ ਇਕੱਠੀਆਂ। ਉਸਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ, ਪਰ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਹਾਂਜੀ, ਤੇ ਜੇ ਅਗਰ ਆਪਾਂ ਦੇਖਿਆ ਜਾਵੇ, ਬਾਬਾ ਗੁਰਦਾਸ ਮਾਨ ਜੀ ਮਤਲਬ ਲਿਵਿੰਗ ਲੈਜੈਂਡ ਹੈਗੇ ਆ ਜੀ, ਉਹਨਾਂ ਨੇ ਸ਼ਹੀਦੇ ਮੁਹੱਬਤ ਬਣਾਈ, ਮਾਮਲਾ ਗੜਬੜ ਹੈ, ਹਨਾ ਜੀ। ਉਸ ਤੋਂ ਬਾਅਦ ਅਗਰ ਥੋੜਾ ਜਿਹਾ ਏਜ ਚੇਂਜ ਹੋਵੇ ਤੇ ਰੱਬ ਉਹਨਾਂ ਨੂੰ ਸੇਧ ਦੇਵੇ ਜੀ, ਹਰਭਜਨ ਮਾਨ, ਉਹਨਾਂ ਨੇ ਜਿਹੜੀ ਪੰਜਾਬੀ ਮੂਵੀ ਨੂੰ, ਜੋ ਪੰਜਾਬੀ ਇੰਡਸਟਰੀ ਨੂੰ, ਲੈਂਗੁਏਜ ਨੂੰ ਜਾਨ ਬਖਸ਼ੀ ਹੈ, ਉਹ ਕਿਆ ਕਹਿਣਾ ਜੀ ਉਹਨਾਂ ਦੇ। ਸਾਨੂੰ ਮਾਨ ਵਤਨਾਂ ਦਾ ਜੀ ਆਇਆਂ ਨੂੰ। ਤੇ ਮੈਂ ਲਾਈਫ 'ਚ ਪਹਿਲੀ ਵਾਰੀ ਜੀ ਆਪਣਾ ਯਮਲਾ ਜੱਟ ਸਿੰਘ ਨੂੰ, ਉਹਨਾਂ ਦੀ ਜਿਹੜੀ ਮੂਵੀ ਉਹਦੇ ਸੁਣਿਆ ਸੀ, ਜਿਹਨਾਂ ਤੋਂ ਗੱਡੀ ਡਰਾਈਵ ਕਰਕੇ ਆਉਂਦੇ ਤਾਂ ਉਹਦੇ ਵਿੱਚ ਆਉਂਦੇ ਹੈਗੇ ਆ, ਉਹ ਜਿਹਦੇ ਪਿੱਛੇ ਬੈਕਗਰਾਉਂਡ ਤੇ ਮਿਊਜ਼ਿਕ ਚੱਲ ਰਿਹਾ ਉਹਨਾਂ ਦੀ ਗੱਡੀ ਦੇ ਵਿੱਚ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਹਨਾ ਜੀ। ਯਾਨੀ ਕਿ ਮੂਵੀਆਂ ਆਉਂਦੀਆਂ ਰਹੀਆਂ, ਲੇਕਿਨ ਥੋੜਾ ਜਿਹਾ ਸਬਜੈਕਟ ਤੋਂ ਹਟਦੀ ਹੈਗਾ, ਕੋਈ ਸਬਜੈਕਟ ਵਾਈਜ਼ ਮੂਵੀਆਂ ਕੁਛ ਬਣੀਆਂ। ਤੇ ਹੁਣ ਵੀ ਗਿੱਪੀ ਗਰੇਵਾਲ ਨੇ ਬਣਾਈਆਂ ਹੈ, ਅਮਰਿੰਦਰ ਗਿੱਲ ਨੇ ਬਣਾਈਆਂ ਹੈ, ਨਾਂ ਲੈਣ ਦੀ ਲੋੜ ਨਹੀਂ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਅਰਦਾਸ ਬਣਾਈ ਹੈ, ਕੈਰੀ ਔਨ ਜੱਟਾ, ਲਾਹੌਰੀਏ ਬਣਾਤੀ। ਹੁਣ ਰੀਸੈਂਟਲੀ ਜਿਹੜੀ ਇਹਨਾਂ ਦੀ ਮੂਵੀ ਆਈ ਹੈਗੀ ਆ, ਚੱਲ ਮੇਰਾ ਪੁੱਤ, ਹਾਂਜੀ, ਹਨਾ ਜੀ। ਐਸੀਆਂ ਮੂਵੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਪਹਿਲੇ ਹੁੰਦੀਆਂ ਸੀ ਕਿ ਘਰ ਫੈਮਿਲੀ ਧੀਆਂ ਭੈਣਾਂ 'ਚ ਬੈਠ ਕੇ ਦੇਖੀਆਂ ਜਾਣ ਜੀ। ਤੇ ਹੁਣ ਵੀ ਮੂਵੀਆਂ ਬਣ ਸਕਦੀਆਂ ਵਾ ਜੇ ਦੇਖਣ ਵਾਲੇ ਉਸ ਤਰ੍ਹਾਂ ਦੇ ਹੋਣ, ਵੀ ਸਾਂਝ ਘਰ ਦੀ ਹੋਵੇ ਤਾਂ ਮੂਵੀਆਂ ਇਸ ਤਰ੍ਹਾਂ ਦੀਆਂ ਹੋਣ। ਹਾਂਜੀ ਹਾਂਜੀ। ਤੇ ਫਿਲਮਾਂ ਜੀ ਹੁਣ ਦੁਬਾਰਾ ਦੌਰ ਇੱਕ ਐਸਾ ਆਇਆ ਜਿਹਨੂੰ ਸਮਝਦੇ ਕਿ ਪਾਕਿਸਤਾਨ ਵਿੱਚ ਵੀ ਤੇ ਹਿੰਦੁਸਤਾਨ ਵਿੱਚ ਦੋਨੋਂ ਬਹੁਤ ਵਧੀਆ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ। ਕੁਆਲਿਟੀ ਜਿਹੜੀ ਹੈ ਉਹ ਬਹੁਤ ਬਿਹਤਰ ਹੋ ਗਈ ਵਿਜ਼ੂਅਲੀ। ਮੈਂ ਸਮਝਦਾ ਕਿ ਪਾਕਿਸਤਾਨ ਨੇ
ਜਿਹੜਾ ਕਮਬੈਕ ਕੀਤਾ ਥੀਏਟਰ ਦੇ ਵਿੱਚ ਫਿਲਮਾਂ ਲੈ ਕੇ ਜਿਹੜਾ ਕਮਾਲ ਫਿਲਮਾਂ ਬਣ ਰਹੀਆਂ ਨੇ। ਕੋਈ ਲੇਟੈਸਟ ਫਿਲਮਾਂ ਜਿਹੜੀ ਦੇਖੀਆਂ ਨੇ, ਸਬਜੈਕਟ ਬੜੇ ਸੈਂਸਿਟਿਵ ਸਬਜੈਕਟਸ ਤੇ ਫਿਲਮਾਂ ਬਣ ਰਹੀਆਂ ਨੇ। ਕੁਝ ਲੋਕ ਉਹਨਾਂ ਨੂੰ ਪਸੰਦ ਕਰਦੇ, ਕੁਝ ਉਹਨਾਂ ਨੂੰ ਨਾ ਪਸੰਦ ਵੀ ਕਰਦੇ। ਕੋਈ ਨਾਲ ਅਦਾਕਾਰੀ ਦੇ ਹਿਸਾਬ ਨਾਲ ਜ਼ਬਰਦਸਤ ਫਿਲਮਾਂ ਨੇ। ਮੈਂ ਪੰਜਾਬ ਨਹੀਂ ਆਉਂਗੀ ਮਿਸਾਲ ਦੇ ਤੌਰ ਦੇ ਉੱਤੇ ਮੈਨੂੰ ਬੜੀ ਚੰਗੀ ਫਿਲਮ ਲੱਗੀ। ਹਾਲ ਹੀ ਵਿੱਚ ਇੱਕ ਹੋਰ ਫਿਲਮ ਦੇਖੀ, ਨਾਂ ਨਹੀਂ ਮੇਰੇ ਚਿੱਤਿਆਰੇ ਨਾ ਹੋਣੇ ਚਾਹੀਦੇ, ਜਿਹਦੇ ਨਾਲ ਦੱਸਾਂ ਬੜੀ ਜ਼ਬਰਦਸਤ ਫਿਲਮ ਸੀ। ਦੁਖੀ ਨਹੀਂ ਕੁਝ ਹੋਰ ਇੱਕ ਕੁੜੀ ਦੀ ਕਹਾਣੀ ਸੀ ਜਿਹੜੀ ਨਾਰਥ ਵੈਸਟ ਤੋਂ ਪੰਜਾਬ ਆਉਂਦੀ ਹੈ। ਨਾ ਬੜੀ ਯਾਦ ਕਰਕੇ ਦੱਸਦਾ ਤੁਹਾਨੂੰ। ਪਾਕਿਸਤਾਨ ਬੜੀ ਜ਼ਬਰਦਸਤ ਫਿਲਮਾਂ ਬਣਾ ਰਿਹਾ ਜੀ। ਪਰ ਕਿਉਂਕਿ ਅੱਜ ਅਸੀਂ ਪੰਜਾਬੀ ਫਿਲਮਾਂ ਦੀ ਖਾਸ ਗੱਲ ਕਰ ਰਹੇ ਹਾਂ ਨਾ ਜੀ, ਮੈਂ ਚਾਹੁੰਦਾ ਪ੍ਰੋਫੈਸਰ ਸਾਹਿਬ ਵਾਪਸ ਦੇ ਦਿਓ, ਉਹਨਾਂ ਕੋਲ ਬੜਾ ਖਜ਼ਾਨਾ ਗੱਲਾਂ ਬਾਤਾਂ ਦਾ, ਤੇ ਉਹਨਾਂ ਕੋਲ ਸੁਣਦੇ ਥੋੜੀ ਜਿਹੀ ਹੋਰ ਗੱਲਬਾਤ ਜੀ ਪ੍ਰੋਫੈਸਰ ਸਾਹਿਬ। ਅੱਛਾ ਜੀ, ਤੁਸੀਂ ਪਾਕਿਸਤਾਨੀ ਪੰਜਾਬੀ ਜਿਹੜੀਆਂ ਫਿਲਮਾਂ ਉਹਨਾਂ ਦੀ ਟੋਰ ਦੀ ਗੱਲ ਕੀਤੀ ਹੈ ਜੀ। ਅੱਛਾ, ਤੁਸੀਂ ਜਿਸ ਵੇਲੇ 47 ਤੱਕ ਦੇਖਦੇ ਹੋ ਤੇ 47 ਤੱਕ ਕੋਈ ਬਹੁਤ ਜ਼ਿਆਦਾ ਪੰਜਾਬੀ ਫਿਲਮਾਂ ਜਿਹੜੀਆਂ ਉਹ ਨਹੀਂ ਬਣ ਰਹੀਆਂ ਸੀ। ਜ਼ਿਆਦਾਤਰ ਜਿਹੜੀ ਹੈ ਉਹ ਹਿੰਦੀ ਫਿਲਮਾਂ ਬਣ ਰਹੀਆਂ ਸੀਗੀਆਂ। ਔਰ ਉਸ ਤੋਂ ਥੋੜਾ ਜਿਹਾ ਤੁਸੀਂ ਅਗਰ ਪਿੱਛੇ ਜਾਂਦੇ ਹੋ ਤੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਗਲਤ ਵੀ ਹੋਈਆਂ ਵਾ ਆਪਣੇ ਕਲੋਨੀਅਲ ਪੀਰੀਅਡ ਦੇ ਵਿੱਚ, ਉੱਥੇ ਕੁਛ ਇਹ ਵੀ ਹੋਇਆ ਕਿ ਕਿਤਾਬ ਛੇਤੀ ਆ ਗਈ, ਇੱਥੇ ਕੁਛ ਅਦਾਰੇ ਛੇਤੀ ਆ ਗਏ ਨੇ। ਇਸੇ ਤਰ੍ਹਾਂ ਫਿਲਮ ਔਰ ਥੀਏਟਰ ਜਿਹੜਾ ਥੀਏਟਰੀਕਲ ਕੰਪਨੀਆਂ ਜਿਹੜੀਆਂ ਸੀ ਉਹ ਵੀ ਛੇਤੀ ਆ ਗਈਆਂ ਇੱਥੇ। ਔਰ ਤੁਸੀਂ ਦੇਖਦੇ ਹੋ ਕਿ 19ਵੀਂ ਸਦੀ 1800 ਦੇ ਆਖਰ ਤੇ ਆ ਕੇ ਖਾਮੋਸ਼ ਫਿਲਮਾਂ ਔਰ ਉਸ ਤੋਂ ਬਾਅਦ ਫਿਰ ਮੁਤਹਰਕ ਜਿਹੜੀਆਂ ਫਿਲਮਾਂ ਸੀ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਅੱਛਾ, ਇਹ ਸਮਝ ਲਓ ਕਿ ਇੱਕ ਦੌਰ ਸੀਗਾ, ਲੇਕਿਨ ਉਹਦੇ ਪਿੱਛੇ ਇੱਕ ਪੂਰੀ ਤਰਬੀਅਤ ਸੀ ਸਾਡੇ ਲੋਕ ਥੀਏਟਰ ਦੀ, ਤੁਸੀਂ ਜ਼ਿਆਦਾ ਜਾਣਦੇ ਹੋ। ਔਰ ਇਸ ਵਜ੍ਹਾ ਤੋਂ ਬਹੁਤ ਛੇਤੀ ਇੱਥੇ ਕਾਮਯਾਬੀ ਮਿਲ ਗਈ ਚੀਜ਼ਾਂ ਨੂੰ। ਔਰ ਉਹਦੇ ਵਿੱਚ ਬੁਨਿਆਦੀ ਜਿਸ ਚੀਜ਼ ਨੇ ਕਿਰਦਾਰ ਅਦਾ ਕੀਤਾ, ਜਿਹੜਾ ਮੈਂ ਸਮਝਦਾ, ਔਰ ਇਹ 70s ਤੱਕ ਰਿਹਾ ਵਾ ਸਾਡੀਆਂ ਫਿਲਮਾਂ ਦੇ ਵਿੱਚ, ਚਾਹੇ ਉਹ ਉਰਦੂ ਸੀ, ਹਿੰਦੀ ਸੀ ਜਾਂ ਪੰਜਾਬੀ ਫਿਲਮਾਂ ਸੀ। ਜਿਹੜੇ ਮਰਕਜ਼ੀ ਜਿਹੜੀ ਚੀਜ਼ ਸੀ ਜਿਹਨੇ ਫਿਲਮ ਨੂੰ ਨੁਮਾਇਆ ਕੀਤਾ, ਯਾਨੀ ਅੱਜ ਵੀ ਅਸੀਂ ਉਸ ਦੌਰ ਦੀਆਂ ਫਿਲਮਾਂ ਨੂੰ ਅਗਰ ਯਾਦ ਕਰੀਏ ਤੇ ਕਹਾਣੀ ਜਿਹੜੀ ਉਹ ਸੈਕੰਡਰੀ ਚੀਜ਼ ਹੈ, ਜਿਹੜੀ ਪ੍ਰਾਇਮਰੀ ਚੀਜ਼ ਆ ਉਹਨਾਂ ਫਿਲਮਾਂ ਦੇ ਵਿੱਚ ਉਹ ਗਾਣੇ ਨੇ। ਕਿ ਗਾਣੇ ਨੇ ਜਿਹੜਾ ਨਾ ਉਸ ਦੌਰ ਦੇ ਵਿੱਚ ਸਮਝ ਲਓ ਕਿ ਗਾਣਿਆਂ ਦੀ ਵਜ੍ਹਾ ਤੋਂ ਫਿਲਮਾਂ ਜਿਹੜੀਆਂ ਬੜੀਆਂ ਮਜ਼ਬੂਤ ਹੋਈਆਂ। ਔਰ ਸਾਡੇ ਹਾਂ ਜਿਹੜਾ ਪਾਕਿਸਤਾਨੀ ਫਿਲਮ ਹੈ ਇਹ 70s ਤੱਕ ਤੇ ਬੜਾ ਦੌਰ ਰਿਹਾ ਇੱਕ ਪੰਜਾਬੀ ਫਿਲਮ ਦਾ। ਔਰ ਉਹਦੇ ਵਿੱਚ ਬੜੇ ਅੱਛੇ ਅਦਾਕਾਰ ਵੀ ਸੀ ਤੇ ਜਿਹਦੇ ਵਿੱਚ ਅਨੈਸਨ ਭੱਟੀ ਸੀ, ਸਧੀਰ ਸੀ, ਨੂਰਜਹਾਂ ਸੀ ਦਾ। ਔਰ ਇਸੇ ਤਰ੍ਹਾਂ ਬਹੁਤ ਅੱਛੇ ਜਿਹੜੇ ਨੇ ਗਾਇਕ ਵੀ, ਜਿਹੜੇ ਫਿਲਮੀ ਗਾਇਕ ਜਿਹੜੇ ਸੀ ਉਹ ਮਿਲੇ ਨੇ ਫਿਲਮ ਇੰਡਸਟਰੀ ਨੂੰ। ਉਹਦੇ ਵਿੱਚ ਨੂਰਜਹਾਂ ਸੀ ਦੀ, ਕੁਛ ਮਹਿੰਦੀ ਹਸਨ ਨੇ ਵੀ ਪੰਜਾਬੀ ਗਾਣੇ ਜਿਹੜੇ ਨੇ ਗਾਏ ਨੇ। ਔਰ ਉਸ ਤੋਂ ਇਲਾਵਾ ਹੋਰ ਵੀ ਮਸੂਦ ਰਾਣਾ ਦੇ ਗਾਣੇ ਜਿਹੜੇ ਸੀ ਉਹ ਬੜੇ ਮਸ਼ਹੂਰ ਹੋਏ। ਅਨੈਸਨ ਭੱਟੀ ਖੁਦ ਜਿਹੜਾ ਵਾ ਇੱਕ ਅਦਾਕਾਰ ਵੀ ਸੀ ਦਾ, ਔਰ ਉਸ ਤੋਂ ਇਲਾਵਾ ਉਹ ਗਾਣੇ ਵੀ ਉਸਨੇ ਗਾਏ। ਤੇ ਫਿਰ ਇੱਕ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ 70s ਤੋਂ ਬਾਅਦ, ਜ਼ਿਆਦਾ ਜ਼ਾਹਿਰ ਹੈ ਉੱਤੇ ਅਸੀਂ ਡਿਸਕਸ ਨਹੀਂ ਕਰ ਸਕਦੇ। ਕੁਝ ਇਸ ਤਰ੍ਹਾਂ ਦੀਆਂ ਕੁਝ ਸਿਆਸੀ ਤਬਦੀਲੀਆਂ ਹੋਈਆਂ। ਢਿੱਲੋਂ ਸਾਹਿਬ ਜਿਸ ਵੇਲੇ 70 ਦੀ ਦਹਾਈ ਦੀ ਤੱਕ ਅਸੀਂ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ 750 ਸਿਨੇਮਾ ਸੀ 47 ਤੱਕ, 750 ਸਿਨੇਮਾ। ਔਰ 400 ਸਿਨੇਮਾ ਜਿਹੜਾ ਸੀ ਉਹ ਸਿਰਫ ਲਾਹੌਰ ਦੇ ਵਿੱਚ ਸੀਗਾ। ਔਰ ਲਾਹੌਰ ਵਾਲਾ ਜਿਹੜਾ ਸਿਨੇਮਾ ਸੀ ਜਿਹੜਾ, ਜਾਂ ਪੰਜਾਬ ਦਾ ਜਿਹੜਾ ਸਿਨੇਮਾ ਸੀ, ਉਹ ਚੱਲਦਾ ਹੀ ਪੰਜਾਬੀ ਫਿਲਮ ਤੇ ਸੀਗਾ। ਬਿਲਕੁਲ। ਔਰ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਹੜੀਆਂ ਬਣੀਆਂ ਵੀਆਂ, ਔਰ ਲੋਕ ਬਾਕਾਇਦਾ ਜਿਹੜਾ ਹੈ ਸਿਨੇਮੇ ਦੇ ਵਿੱਚ ਜਾਂਦੇ ਵੀ ਸੀ ਦੇਖਣ ਵਾਸਤੇ। ਫਿਰ 70 ਦੀ ਦਹਾਈ ਤੋਂ ਲੈ ਕੇ 80 ਦੀ ਦਹਾਈ ਤੋਂ ਲੈ ਕੇ ਤੇ ਸਮਝ ਲਓ ਕਿ 2011, 12, 15 ਦੇ ਵਿੱਚ ਇੱਕ ਜ਼ਵਾਲ ਰਿਹਾ ਸਾਡੇ ਇੱਥੇ ਸਿਨੇਮੇ ਦੇ ਵਿੱਚ। ਤੁਸੀਂ ਦੇਖਿਆ ਹੋਣਾ ਕਿ ਸਿਨੇਮਿਆਂ ਦੀ ਜਗ੍ਹਾ ਤੇ ਪਲਾਜ਼ੇ ਬਣ ਗਏ, ਹੋਰ ਚੀਜ਼ਾਂ ਹੋ ਗਈਆਂ। ਬਹਰਹਾਲ ਉਹਦੇ ਬਹੁਤ ਸਾਰੇ ਉਹਦੀ ਵਜ੍ਹਾ ਵੀ ਇਹ ਸੀ ਨਾ ਕਿ ਇਹਨਾਂ ਨੇ ਲਾਈਨ ਚੇਂਜ ਕਰ ਲਈ ਸੀ ਬਿਲਕੁਲ ਹੀ। ਉਹ ਫਿਲਮ ਤੋਂ ਹਟ ਕੇ ਉਹਦੇ 'ਚ ਮੈਂ ਕਹਿੰਦਾ ਹੁੰਦਾ ਵੀ ਕੁਝ ਗਾਣਿਆਂ ਦੇ ਵਿੱਚ ਤੇ ਵਲਗੈਰਿਟੀ ਜਿਹੜੀ ਨਾ ਉਹ ਵਿਖਾਈ ਜਾਂਦੀ ਆ, ਤੇ ਇਹਨਾਂ ਦੇ ਗਾਣਿਆਂ ਦੇ ਵਿੱਚ ਵਲਗੈਰਿਟੀ ਸੀ। ਉਹ ਕਹਿੰਦੇ ਆ ਦੋ ਚੀਜ਼ਾਂ ਆਈਆਂ ਨਾ ਜਿਹੜੀਆਂ 80s ਦੇ ਵਿੱਚ ਜਾਂ ਲੇਟ 70s ਦੇ ਵਿੱਚ ਫਿਲਮਾਂ ਬਣੀਆਂ। ਯਾਨੀ ਮੌਲਾ ਜੱਟ ਸੀ ਦੀ ਫਿਲਮ ਬਣੀ, ਠੀਕ ਹੈ। ਇਹ ਪਹਿਲੀ ਉਸ ਤਰ੍ਹਾਂ ਦੀ ਇੱਕ ਸਮਝ ਲਓ ਕਿ
ਇੱਕ ਮੁxtਲਿਫ ਫਿਲਮ ਸੀ ਦੀ, ਜਿਹੜੀ ਯੂਨੀਕ ਫਿਲਮ ਸੀ ਦੀ। ਲੇਕਿਨ ਉਸ ਤੋਂ ਬਾਅਦ ਹਜ਼ਾਰ ਫਿਰ ਮੌਲਾ ਜੱਟ ਬਣੀ, ਹਜ਼ਾਰ ਫਿਲਮ ਮੌਲਾ ਜੱਟ ਦੇ ਹੀ ਸਮਝ ਲਓ ਕਿ ਟਰੈਕ ਦੇ ਉੱਤੇ ਬਣਦੀ ਰਹੀ। ਉਹੀ ਰੀਮੇਕ, ਉਹੀ ਚੀਜ਼, ਉਹੀ ਗੰਡਾਸਾ ਸੀ ਦਾ, ਉਹੀ ਘੋੜੇ ਸੀ ਦੇ, ਉਹੀ ਗਲ ਦੇ ਵਿੱਚ ਇੱਕ ਲੰਮਾ ਜਿਹੜਾ ਸਾਫਾ ਸੀ ਦਾ। ਫਿਰ ਥੋੜੀ ਜਿਹੀ ਤਬਦੀਲੀ ਆਈ ਹੈ ਸੁਲਤਾਨ ਰਾਏ ਤੋਂ ਬਾਅਦ, ਮੈਨੂੰ ਗੱਲ ਵਿੱਚ ਯਾਦ ਆ ਗਈ ਇੱਕ ਨਾ ਪਿੱਛੇ ਜੇ ਆਪਣੇ ਜਿਹੜਾ ਸ਼ਾਨ ਹੀਰੋ ਉਹ ਆਉਂਦਾ ਸੀ ਫਿਲਮਾਂ ਦੇ ਵਿੱਚ, ਤੇ ਉਹਨੇ ਨਾ AK-47 ਫੜੀ ਹੋਵੇ ਬੰਦੂਕ ਹੱਥ 'ਚ, ਤੇ ਉਹਨੇ ਜਿਹੜਾ ਪੋਸਟਰ ਸੀ ਨਾ ਮੇਨ ਪੋਸਟਰ ਉਹਦੇ ਤੇ, ਮੈਨੂੰ ਫਿਲਮ ਦਾ ਨਾਂ ਨਹੀਂ ਯਾਦ, ਉਹ AK-47 ਹੱਥ 'ਚ ਫੜੀ ਹੋਵੇ ਤੇ ਗਲ 'ਚ ਜਿਹੜਾ ਪਾਇਆ ਨਾ ਉਹਦੇ 'ਚ ਕਾਰਤੂਸ ਪਾਏ। ਅਰੋੜਾ ਸਾਹਿਬ ਆਏ ਬਿਲਕੁਲ ਤੁਹਾਡਾ ਮੈਂ ਉਹ ਵੇਖਿਆ ਇਹ ਵੇਖਿਆ ਮੈਂ ਵੀ, ਤੇ ਉਹ ਜਿਹੜਾ ਇੱਕ ਤਸ਼ੱਦਦ ਦਿਖਾਇਆ ਗਿਆ ਨਾ, ਬਹੁਤਾ ਕ੍ਰੈਡਿਟ ਦੇਣਾ ਚਾਹਾਂਗੇ ਇਹਨਾਂ ਦੀ ਫਿਲਮਾਂ ਦੇ ਦੂਜੇ ਪਾਸੇ ਲਿਜਾਣ 'ਚ। ਉਹ ਪਤਾ ਨਹੀਂ ਨਸੀਬੋ ਲਾਲ ਨੂੰ ਕ੍ਰੈਡਿਟ ਜਾਂਦਾ ਉਹ ਗਾਣੇ ਵਾਲਾ ਵੀ, ਉਹ ਮਲੀਆ ਸਾਹਿਬ ਨੇ ਡਾਂਗਾ ਵੀ ਫਰਾਤੀਆਂ ਤੇ ਸਾਰਾ ਕੁਝ ਕਰਦਾ। ਨਹੀਂ ਇਹ ਅਰੋੜਾ ਸਾਹਿਬ ਜਿਹੜੇ ਨੇ ਇਹ ਇਤਫਾਕ ਕਰਨ ਦੇ ਇਸ ਗੱਲ ਦੇ ਨਾਲ, ਫਿਲਮ ਮਹਿਜ਼ ਜਿਹੜੀ ਹੈ ਨਾ ਤਾਂ ਗਾਇਕ ਤੇ ਚੱਲਦੀ ਹੈ, ਨਾ ਸ਼ਾਇਰ ਤੇ ਚੱਲਦੀ ਹੈ, ਨਾ ਅਦਾਕਾਰ ਤੇ ਚੱਲਦੀ ਹੈ, ਨਾ ਹੀ ਕੱਲੀ ਕਹਾਣੀ ਤੇ ਚੱਲਦੀ ਹੈ। ਪਿੱਛੇ ਅਸਲ ਦੇ ਵਿੱਚ ਡਾਇਰੈਕਟਰ ਦੀ ਸੋਚ ਹੁੰਦੀ ਹੈ ਕਿ ਉਹਨੇ ਚੀਜ਼ਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ। ਤੁਸੀਂ ਦੇਖੋ ਕਿ ਸਾਡੇ ਇੱਥੇ ਰਾਹਤ ਫਤਿਹ ਅਲੀ ਖਾਨ ਸੀ ਦੇ, ਔਰ ਉਹ ਇੱਕ ਹੀ ਕੰਪੋਜੀਸ਼ਨ ਜਾਂ ਇੱਕ ਹੀ ਅੰਦਾਜ਼ ਦੇ ਨਾਲ ਉਹ ਚੀਜ਼ਾਂ ਨੂੰ ਗਾ ਰਹੇ ਸੀ। ਯਾਨੀ ਨੁਸਰਤ ਫਤਿਹ ਅਲੀ ਖਾਨ ਦੀ ਜਿਹੜੀ ਰਵਾਇਤ ਸੀ ਉਹਨੂੰ ਲੈ ਕੇ ਚੱਲ ਰਹੇ ਸੀ, ਇਸ ਵਜ੍ਹਾ ਤੋਂ ਉਹ ਗੁੰਮ ਹੋ ਰਹੇ ਸੀ। ਜਿਸ ਵੇਲੇ ਇੰਡੀਆ ਦੇ ਵਿੱਚ ਗਏ ਨੇ, ਉੱਥੇ ਕੰਪੋਜ਼ਰ ਨੂੰ ਪਤਾ ਲੱਗਾ ਕਿ ਮੈਂ ਇਹਨੂੰ ਇਸਤੇਮਾਲ ਕਿਵੇਂ ਕਰਨਾ। ਤੁਸੀਂ ਦੇਖੋ ਨਾ ਉਹਦੇ ਗੀਤਾਂ ਨੂੰ, ਉਹਦੇ ਚੀਜ਼ਾਂ ਨੂੰ ਉਹਨੇ ਕਿਵੇਂ ਇਸਤੇਮਾਲ ਕੀਤਾ ਉਸ ਡਾਇਰੈਕਟਰ ਨੇ, ਕੰਪੋਜ਼ਰ ਨੇ, ਕਿ ਉੱਥੇ ਦੇਖ ਲਓ ਕਿ ਸਭ ਤੋਂ ਵੱਡਾ ਗਾਇਕ ਉਹ ਜਿਹੜਾ ਸੀ ਬਣ ਗਿਆ ਸੀਗਾ। ਇਸੇ ਤਰ੍ਹਾਂ ਸਾਡੇ ਹਾਂ ਗੁਲਾਮ ਅਲੀ ਸੀਦਾ, ਜਿਸ ਵੇਲੇ ਉੱਥੇ ਇੰਡੀਆ ਦੇ ਵਿੱਚ ਗਿਆ ਤੇ ਲੋਕਾਂ ਨੇ ਹੱਥਾਂ ਦੇ ਵਿੱਚ ਚੱਕ ਲਿਆ ਉਹਨਾਂ ਨੂੰ। ਤੇ ਇਸ ਵਜ੍ਹਾ ਤੋਂ ਇਹ ਮੈਂ ਕੋਈ ਇੱਕ ਚੀਜ਼ ਨਹੀਂ ਹੁੰਦੀ ਜਿਹੜੀ ਕੋਈ ਫਿਲਮ ਨੂੰ ਬਣਾਉਂਦੀ ਹੈ, ਕੰਪੈਕਟ ਚੀਜ਼ਾਂ ਹੁੰਦੀਆਂ ਨੇ। ਔਰ ਉਹਦੇ ਪਿੱਛੇ ਸਾਡੇ ਹਾਂ ਮਸਲਾ ਇਹ ਹੋਇਆ ਕਿ ਐਜੂਕੇਸ਼ਨ ਨਹੀਂ ਸੀ ਦੀ ਇਸ ਹਵਾਲੇ ਨਾਲ, ਤਰਬੀਅਤ ਨਹੀਂ ਸੀ, ਨਾ ਥੀਏਟਰ ਦੀ ਤਰਬੀਅਤ ਇੱਥੇ ਹੋਈ ਉਸ ਤਰ੍ਹਾਂ ਦੀ, ਨਾ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਕੋਈ ਐਸੇ ਸਕੂਲ। ਇੰਡੀਆ ਦੇ ਵਿੱਚ ਤਾਂ ਬਹੁਤ ਵੱਡੀ ਇੰਡਸਟਰੀ ਸੀ, ਅਜੇ ਵੀ ਇੰਡਸਟਰੀ ਹੈ। ਔਰ ਉੱਥੇ ਤੁਸੀਂ ਦੇਖ ਲਓ ਕਿ ਨਾ ਸਿਰਫ ਹਿੰਦੀ ਫਿਲਮਾਂ, ਪੰਜਾਬੀ ਫਿਲਮਾਂ, ਤਾਮਿਲ ਇੱਕ ਹੈ, ਔਰ ਕਈ ਮਿਲੀਅਨਸ ਫਿਲਮਾਂ ਜਿਹੜੀਆਂ ਉੱਥੇ ਕਾਮਯਾਬ ਫਿਲਮਾਂ ਬਣੀਆਂ, ਔਰ ਆਸਕਰ ਵਾਸਤੇ ਵੀ ਕਈ ਹੋਈਆਂ, ਗੋ ਕੇ ਨਹੀਂ ਮਿਲੇ। ਲੇਕਿਨ ਤੁਸੀਂ ਦੇਖੋ ਨਾ ਕਿ ਇਹ ਫਿਲਮ ਦੀ ਕਾਮਯਾਬੀ ਹੁੰਦੀ ਹੈ ਕਿ ਉਹਦੇ ਵਿੱਚ ਹਰ ਚੀਜ਼ ਜਿਹੜੀ ਹੈ ਮੁਕੰਮਲ ਹੈ। ਲਗਾਨ ਸੀ ਦੀ, ਮਦਰ ਇੰਡੀਆ ਸੀ ਦੀ, ਇਹ ਸਾਰੀਆਂ ਫਿਲਮਾਂ ਨੂੰ ਜਿਹੜਾ ਵਾ ਬੈਨ ਅਲ-ਅਵਾਮੀ ਸਤ੍ਹਾ ਤੇ ਵੀ ਇੱਕ ਇੰਟਰਨੈਸ਼ਨਲੀ ਵੀ ਇਹਨੂੰ ਰਿਕਗਨਾਈਜ਼ ਕੀਤਾ ਗਿਆ। ਸਾਡੇ ਹਾਂ ਮਸਲਾ ਇਹ ਹੋਇਆ ਕਿ ਸਾਡੇ ਹਾਂ ਡਾਇਰੈਕਟਰ, ਰਾਈਟਰ ਔਰ ਖਾਸ ਕਰ 70s ਤੋਂ ਬਾਅਦ ਦੇ ਜਿਹੜੇ ਫਿਲਮੀ ਸ਼ਾਇਰ ਉਸ ਤਰ੍ਹਾਂ ਦੇ ਮੁਯੱਸਰ ਨਹੀਂ ਆਏ ਸਾਡੀ ਫਿਲਮ ਇੰਡਸਟਰੀ ਨੂੰ ਜਿਹੜਾ। ਔਰ ਉਸ ਦੇ ਨਾਲ ਬਹੁਤ ਸਾਰੇ ਹੋਰ ਫੈਕਟਰ ਵੀ ਹੈ, ਕੋਈ ਮਜ਼ਹਬ ਦਾ ਫੈਕਟਰ ਵੀ ਹੋ ਸਕਦਾ ਵਾ, ਕੋਈ ਹੋਰ ਚੀਜ਼ ਵੀ ਹੋ ਸਕਦੀ ਹੈ। ਤਸ਼ੱਦਦ ਜਿਸ ਵੇਲੇ ਦਿਖਾਇਆ ਜਾਂਦਾ, ਕਿਉਂਕਿ ਕੋਈ ਵੀ ਆਰਟ ਹੈ ਜਾਂ ਕੋਈ ਲਿਟਰੇਚਰ ਹੈ, ਚਾਹੇ ਉਹ ਸਕਰੀਨ ਦੇ ਉੱਤੇ ਹੋਵੇ ਜਾਂ ਕਿਤਾਬ ਦੇ ਵਿੱਚ ਹੋਵੇ, ਉਹ ਸਮਾਜ ਔਰ ਮੁਆਸ਼ਰੇ ਦੀ ਰਿਫਲੈਕਸ਼ਨ ਹੁੰਦੀ ਹੈ। ਜੋ ਜ਼ਿੰਦਗੀ ਮੌਜੂਦ ਹੁੰਦੀ ਉਹਨੂੰ ਦਿਖਾਇਆ ਜਾਂਦਾ। ਔਰ ਜਿਸ ਵੇਲੇ ਉਹ ਦਿਖਾਇਆ ਗਿਆ, ਕੈਥਾਰਸਿਸ ਤਾਂ ਹੋਇਆ ਲੋਕਾਂ ਦਾ, ਉਹਨਾਂ ਦੇ ਦਿਲ ਦੀ ਹਵਾੜ ਤਾਂ ਨਿਕਲੀ, ਪੜਾਸ ਤਾਂ ਨਿਕਲੀ ਉਹਨਾਂ ਦੀ, ਲੇਕਿਨ ਇੰਟੈਲੈਕਚੁਅਲ ਸਤ੍ਹਾ ਤੇ ਉਸ ਫਿਲਮ ਨੂੰ ਕੋਈ ਬਹੁਤ ਜ਼ਿਆਦਾ ਪਜ਼ੀਰਾਈ ਨਹੀਂ ਮਿਲੀ। ਮੈਂ ਸਮਝਦਾ ਕਿ ਇਹ ਦੋ ਤਿੰਨ ਚੀਜ਼ਾਂ ਨੇ, ਅੱਗੇ ਚੱਲ ਕੇ ਮਜ਼ੀਦ ਇਹਦੇ ਤੇ ਗੱਲ ਕਰਾਂਗੇ। ਬਾਕੀ ਥੋੜਾ ਸਾਹਿਬ ਮਜ਼ੀਦ ਇਹਦੇ ਤੇ ਤੁਸੀਂ ਤੁਹਾਡੀ ਵੀ ਗਹਿਰੀ ਨਜ਼ਰ ਰਹਿੰਦੀ ਆ ਇੱਥੋਂ ਦਾ, ਤੇ ਜਿਹੜੀ ਚੜ੍ਹਾਈ ਪੰਜਾਬੀ ਫਿਲਮ ਇੰਡਸਟਰੀ ਦੀ, ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ, ਉਹ ਕਿੱਥੋਂ ਸਟਾਰਟ ਹੋਈ? ਤੇ ਪਾਕਿਸਤਾਨ ਦੇ ਵਿੱਚ ਵੀ ਤੁਹਾਨੂੰ ਅਭੀ ਬਿਹਾਈਂਡ ਦ ਸੀਨ ਗੱਲ ਹੋਈ ਸੀ ਕਿ ਕਿੱਥੇ ਹੈਗਾ, ਤੁਸੀਂ ਵੇਖਦੇ ਹੋ ਵੀ ਇੱਥੋਂ ਦੀ ਇੰਡਸਟਰੀ ਪਾਕਿਸਤਾਨ ਦੀ ਬਹੁਤ ਟੌਪ ਤੇ ਕਿੱਥੇ ਜਾ ਕੇ ਫਲਾਪ ਹੋਣਾ ਸ਼ੁਰੂ ਹੋਈ? ਸੋ ਥੋੜਾ ਜਿਹਾ ਮੈਂ ਇਹ ਦੱਸਣ ਤੋਂ ਪਹਿਲਾਂ ਜ਼ਰੂਰੀ ਸਮਝਦਾ ਕਿ ਪਾਕਿਸਤਾਨ ਦੇ ਵਿੱਚ ਫਿਲਮ ਇੰਡਸਟਰੀ ਪਹੁੰਚੀ ਕਿਵੇਂ, ਉਹ ਜ਼ਰੂਰੀ ਹੈ ਲੋਕਾਂ ਨੂੰ ਪਤਾ ਹੋਵੇ, ਸਾਡੇ ਦੋਸਤਾਂ ਨੂੰ ਪਤਾ ਹੋਵੇ। ਜਦੋਂ ਸ਼ੁਰੂਆਤੀ ਦੌਰ ਵਿੱਚ ਫਿਲਮ ਬਣਨੀ ਸ਼ੁਰੂ ਹੋਈ, ਤਾਂ ਸ਼ੁਰੂਆਤੀ ਦੌਰ ਵਿੱਚ ਫਿਲਮਾਂ ਜਿਹੜੀਆਂ ਬੰਬੇ ਵਿੱਚ ਹੀ ਬਣਦੀਆਂ ਰਹੀਆਂ। ਬੰਬੇ ਤੋਂ ਬਾਅਦ ਜਿਹੜਾ ਅਗਲਾ ਸ਼ਹਿਰ ਜਿੱਥੇ ਫਿਲਮ ਇੰਡਸਟਰੀ ਗਈ ਉਹ ਸੀ ਕਲਕੱਤੇ, ਤੇ ਪੰਜਾਬੀ ਫਿਲਮਾਂ ਸ਼ੁਰੂਆਤੀ ਦੌਰ ਦੀਆਂ ਕਲਕੱਤੇ ਵਿੱਚ ਬਣਨੀਆਂ ਸ਼ੁਰੂ ਹੋਈਆਂ। ਕਲਕੱਤੇ ਵਿੱਚ ਫਿਲਮ ਬਣਦੀ ਸੀ, ਕਲਕੱਤੇ ਤੋਂ ਫਿਰ ਉਹ
ਪੰਜਾਬ 'ਚ ਰਿਲੀਜ਼ ਹੋਣਾ ਸੀ, ਲਾਹੌਰ ਸਿਨੇਮੇ ਸੀਗੇ ਲਾਹੌਰ ਤੇ ਅੰਮ੍ਰਿਤਸਰ ਸੀ, ਲਾਹੌਰ ਅੰਮ੍ਰਿਤਸਰ ਦੇ ਮੇਨ ਇਲਾਕੇ ਸੀ, ਇਸ ਤੋਂ ਬਾਹਰ ਕਿਤੇ ਫਿਲਮ ਰਿਲੀਜ਼ ਨਹੀਂ ਹੋਇਆ ਕਰਦੀ ਸੀ। ਬੜਾ ਲੰਮਾ ਅਰਸਾ 6 ਮਹੀਨੇ ਫਿਲਮ ਚੱਲਦੀ ਸੀ ਜੀ ਸਿਨੇਮਿਆਂ 'ਚ। ਅੱਛਾ, ਜਦੋਂ ਪੰਜਾਬੀ ਸਿਨੇਮਾ ਪਹੁੰਚਿਆ ਲਾਹੌਰ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ, ਦੋਵਾਂ ਸ਼ਹਿਰਾਂ ਵਿੱਚ ਫਿਲਮਾਂ ਸਾਈਮਲਟੇਨੀਅਸਲੀ ਬਣਨੀ ਸ਼ੁਰੂ ਹੋ ਚੁੱਕੀਆਂ ਸਨ। ਇੱਕ ਫਿਲਮ ਕੰਪਨੀ ਇੱਧਰ ਸੀ, ਇੱਕ ਫਿਲਮ ਕੰਪਨੀ ਉੱਧਰ ਸੀ, ਦੋਨੋਂ ਪਾਸੇ ਬਣ ਰਹੀ ਸੀ। ਪਰ ਜਿਹੜੇ ਬਹੁਤੇ ਜਿਹੜੇ ਚੰਗੇ ਜਿਹੜੇ ਕਹਿ ਲਓ ਕਿ ਪਰਫਾਰਮਰ ਸੀ, ਉਹ ਬਹੁਤੇ ਚੰਗੇ ਪਰਫਾਰਮਰ ਉਹ ਹਿੰਦੁਸਤਾਨ ਵਾਲੇ ਦੇ ਹਿੱਸੇ ਆਏ, ਕਿਉਂਕਿ ਇੱਥੇ ਇੰਡਸਟਰੀ ਵੱਡੀ ਸੀ। ਬੰਬਈ ਉਹ ਨਾਲ ਹਿੰਦੀ ਉਰਦੂ ਦਾ ਵੀ ਕੰਮ ਕਰਦੇ ਸੀ, ਉਹ ਅੰਮ੍ਰਿਤਸਰ ਤੋਂ ਬੰਬੇ ਵੀ ਜਾਂਦੇ ਸੀ, ਬੰਬੇ ਤੋਂ ਅੰਮ੍ਰਿਤਸਰ ਜਾਂ ਲਾਹੌਰ ਆ ਕੇ ਕੰਮ ਕਰਦੇ ਸੀ। ਤੇ ਜਦੋਂ 47 ਦੇ ਉਜਾੜੇ ਤੋਂ ਬਾਅਦ ਜਿਹੜੇ ਜ਼ਿਆਦਾਤਰ ਜਿਹੜੇ ਟੈਕਨੀਕਲ ਜਿਹੜਾ ਕਰੂ ਸੀ, ਬਹੁਤ ਵੱਡਾ ਟੈਕਨੀਕਲ ਕਰੂ ਸੀ, ਉਹ ਸਾਰਾ ਬੰਬਈ ਵਿੱਚ ਰਹਿ ਗਿਆ। ਜਦਕਿ ਜਿਹੜੇ ਚੰਗੇ ਮਿਊਜ਼ੀਸ਼ੀਅਨ ਸੀ, ਉਹ ਜਿਹੜੇ ਚੰਗੇ ਸਜਿੰਦੇ ਸੀਗੇ ਜਿਹੜੇ, ਉਹ ਸਾਰੇ ਪਾਕਿਸਤਾਨ ਦੇ ਹਿੱਸੇ ਆ ਗਏ। ਇਸ ਦੇ ਨਾਲ ਦੋ ਚੀਜ਼ਾਂ ਹੋਈਆਂ, ਜਿਹੜੀ ਚੰਗੀ ਫਿਲਮ ਜਿਹੜੀ ਬਣਨੀ ਸ਼ੁਰੂ ਹੋਈ, ਉਹ ਤੇ ਇੰਡੀਆ ਚੰਗੀ ਫਿਲਮ ਬਣਦੀ ਰਹੀ 47-48 ਤੋਂ ਲੈ ਕੇ ਬਣਦੀ ਰਹੀ। ਜਦਕਿ ਪਾਕਿਸਤਾਨ ਦੀ ਫਿਲਮ ਇੰਡਸਟਰੀ ਉਸ ਲੈਵਲ ਤੇ ਫਿਲਮ ਕੰਮ ਨਹੀਂ ਬਣਾ ਸਕੀ, ਕਿਉਂਕਿ ਜਿਹੜੇ ਪ੍ਰੋਡਿਊਸਰ ਸੀ ਬਹੁਤੇ ਹਿੰਦੂ ਸਮਾਜ ਨਾਲ ਜਾਂ ਸਿੱਖ ਤੱਕ ਥੋੜੀ ਜਿਹੀ ਬਲਕਿ ਹਿੰਦੂ ਜ਼ਿਆਦਾ ਸਨ, ਸਿੰਧੀ ਲੋਕ ਜ਼ਿਆਦਾ ਸਨ, ਹਿੰਦੂ ਬਹੁਤ ਵੱਡੀ ਗਿਣਤੀ ਸਨ। ਅੱਜ ਵੀ ਤੁਸੀਂ ਦੇਖੋ ਪਹਿਲਾਜ ਦਿਲਾਨੀ, ਗੋਬਿੰਦ ਦਿਲਾਨੀ ਵਰਗੇ ਜਿਹੜੇ ਨਾਂ ਨੇ, ਉਹ ਸਾਰੇ ਉੱਥੇ ਸਿੰਧ ਦੇ ਇਲਾਕੇ ਦੇ ਲੋਕ ਨੇ। ਉਹਨਾਂ ਲੋਕਾਂ ਨੇ ਫਿਰ ਬੰਬਈ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ। ਜਿਹੜੇ ਮਿਊਜ਼ੀਸ਼ੀਅਨ ਹੈ, ਜਿਵੇਂ ਮਿਸਾਲ ਦੇ ਤੌਰ ਤੇ ਹੁਸਨ ਲਾਲ ਭਗਤ ਰਾਮ ਵਰਗੇ ਜਿਹੜੇ ਨਾਂ ਸੀ, ਉਹ ਇੰਡੀਆ ਦੇ ਹਿੱਸੇ ਆਏ, ਪਰ ਉਹਨਾਂ ਦੇ ਜਿਹੜੇ ਮਿਊਜ਼ੀਸ਼ੀਅਨ ਸੀ ਉਹ ਪਿੱਛੇ ਕਿਤੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ। ਉਹਨਾਂ ਕੋਲ ਉਸ ਕਿਸਮ ਮਿਊਜ਼ਿਕ ਨਹੀਂ ਸੀ ਬਣ ਪਾ ਰਿਹਾ। ਪੰਡਿਤ ਗੋਬਿੰਦ ਰਾਮ ਵੀ ਦੇ ਵੀ ਮਿਊਜ਼ੀਸ਼ੀਅਨ ਜਿਹੜੇ ਸੀ ਉਹ ਪਾਕਿਸਤਾਨ, ਉਹਨਾਂ ਨੂੰ ਬਹੁਤ ਜਦੋਜਹਿਦ ਕਰਨੀ ਵੀ ਚੰਗਾ ਮਿਊਜ਼ਿਕ ਬਣਾਉਣ ਵਾਸਤੇ। ਸੋ ਇੰਡੀਆ ਦੇ ਮਿਊਜ਼ਿਕ ਤਾਂ ਉਹਦੇ ਪਾਸੇ ਥੱਲੇ ਚਲਾ ਗਿਆ। ਸ਼ਾਇਦ ਇਸੇ ਕਰਕੇ ਅੱਜ ਪਾਕਿਸਤਾਨੀ ਮਿਊਜ਼ਿਕ ਅੱਜ ਵੀ ਕਿਤੇ ਉੱਤੇ ਹੈ। ਜੇ ਗੱਲ ਕਹੀਏ ਫਿਲਮ ਇੰਡੀਆ ਦੇ ਉੱਪਰ ਰਹੀ, ਪਰ 70-72 ਸਾਲ ਦਾ ਅਰਸਾ ਬਹੁਤ ਹੁੰਦਾ ਕਿ ਦੋਨੋਂ ਪਾਸੇ ਟ੍ਰੇਨਿੰਗ ਚੱਲਦੀ ਰਹੀ, ਦੋਨੋਂ ਪਾਸੇ ਕਾਫੀ ਤਬਦੀਲੀਆਂ ਆਈਆਂ। ਪਰ ਜਿਹੜਾ ਪਾਕਿਸਤਾਨ ਵਿੱਚ ਜਿਹੜੇ ਚੰਗੇ ਮਿਊਜ਼ਿਕ ਨਾਲ ਚੰਗੀ ਫਿਲਮਾਂ ਜਿਹਨੂੰ ਕਹਿਣਾ ਚਾਹੀਦਾ, ਉਹ ਮੈਂ ਸਮਝਦਾ ਕਿ ਵਹੀਦ ਮੁਰਾਦ ਸਾਹਿਬ ਦੀ ਜਿਹੜੀ ਅਰਮਾਨ ਫਿਲਮ ਸੀ, ਜਿਹੜੀ 1966 ਵਿੱਚ ਰਿਲੀਜ਼ ਹੋਈ ਸੀ, ਉੱਥੋਂ ਤਬਦੀਲੀਆਂ ਆਉਣੀ ਸ਼ੁਰੂ ਹੋਈ। ਅਰਮਾਨ ਫਿਲਮ ਦਾ ਜਿਹੜਾ ਮਿਊਜ਼ਿਕ ਸੀ, ਉਹਦੇ ਚ ਬੜਾ ਮਾਡਰਨ ਕਿਸਮ ਦਾ, ਪੌਪ ਕਿਸਮ ਦਾ ਮਿਊਜ਼ਿਕ ਇਸਤੇਮਾਲ ਹੋਇਆ, ਤੇ ਉਸਦੀ ਸਾਰੀ ਜਿਹੜੀ ਤਬਦੀਲੀਆਂ ਲਿਆਂਦੀ ਤੇ ਫਿਲਮ ਚੰਗੀ ਮਿਊਜ਼ਿਕ ਦੇ ਨਾਲ ਬਣਨੀ ਸ਼ੁਰੂ ਹੋਈ। ਉਹ ਮਿਊਜ਼ਿਕ ਕਰਕੇ ਫਿਲਮ ਚੱਲੀ। ਪਰ ਬਦਕਿਸਮਤੀ ਹੈ, ਜਦੋਂ ਅਸੀਂ ਪੰਜਾਬੀ ਵਾਲੇ ਪਾਸੇ ਗੱਲ ਕਰੀਏ, ਪੰਜਾਬ ਖਾਸ ਤੌਰ ਤੇ ਪਾਕਿਸਤਾਨ ਵਿੱਚ ਉਰਦੂ ਜ਼ੁਬਾਨ ਦਾ ਬੜਾ ਬੋਲਬਾਲਾ ਸੀ, ਉਰਦੂ ਦੀ ਗੱਲ ਬਹੁਤ ਚੱਲ ਰਹੀ ਸੀ। ਹਾਲਾਂਕਿ ਜ਼ਿਆਦਾਤਰ ਪਾਕਿਸਤਾਨੀ ਪੰਜਾਬੀ ਪਹਿਲੀ ਜ਼ੁਬਾਨ ਬੋਲਦੇ ਸੀ, ਪਰ ਫਿਲਮ ਉਰਦੂ ਦੇ ਵਿੱਚ ਬਣ ਰਹੀ ਸੀ। ਸੋ ਉਰਦੂ ਫਿਲਮ ਲੋਕਾਂ ਨੂੰ ਪਸੰਦ ਨਹੀਂ ਸੀ ਆਉਂਦੀ, ਕਿਉਂਕਿ ਉਹਨੂੰ ਮਤਲਬੀ ਜ਼ੁਬਾਨ ਨਹੀਂ ਸੀ, ਤੇ ਪੰਜਾਬੀ ਫਿਲਮ ਬਣ ਨਹੀਂ ਸੀ ਰਹੀ, ਕਿਉਂਕਿ ਪ੍ਰੋਡਿਊਸਰ ਪੈਸੇ ਲਗਾਉਣ ਤੋਂ ਡਰਦਾ ਸੀ। ਤੇ ਜਦੋਂ ਬਣਾਉਣੀ ਸ਼ੁਰੂ ਕੀਤੀ, ਤੇ ਫਿਰ ਉਹ ਪੰਜਾਬੀ ਫਿਲਮ ਐਸੀ ਬਣਾਉਣੀ ਸ਼ੁਰੂ ਕੀਤੀ ਜਿਸ ਵਿੱਚ ਸਿਰਫ ਗੰਡਾਸੇ ਘੋੜੇ ਸਨ, ਤੇ ਉਹ ਲੋਕਾਂ ਨੂੰ ਕੁਝ ਮੌਲਾ ਜੱਟ ਤੱਕ ਲੋਕਾਂ ਨੂੰ ਪਸੰਦ ਆਈ। ਉਸ ਤੋਂ ਬਾਅਦ ਫਿਰ ਲੋਕਾਂ ਦਾ ਦਿਲਚਸਪੀ ਘਟਦੀ ਚਲੀ ਗਈ, ਤੇ ਮੈਨੂੰ ਲੱਗਦਾ ਕਿ 2005, 6, 7 ਤੱਕ ਆਉਂਦਿਆਂ ਤੱਕ ਤਾਂ ਮੇਰੇ ਖਿਆਲ 2005 ਤੋਂ ਬਾਅਦ ਦੁਬਾਰਾ ਫਿਲਮਾਂ ਬਣਨੀ ਸ਼ੁਰੂ ਹੋਈਆਂ। 1990 ਤੋਂ ਲੈ ਕੇ 2005 ਤੱਕ ਬਹੁਤ ਸਾਲ ਦੀ ਮਸਾਂ 15-20 ਫਿਲਮਾਂ ਬਣਦੀਆਂ ਸੀ, ਇੰਨੀ ਕੀ ਗਿਣਤੀ ਰਹਿ ਗਈ। ਜਦਕਿ ਹਿੰਦੁਸਤਾਨ ਵਿੱਚ ਹਰ ਸਾਲ 950 ਤੋਂ ਉੱਪਰ ਫਿਲਮ, 1000 ਫਿਲਮ ਤੱਕ ਵੀ ਬਣਦੀ ਰਹੀ ਹਰ ਸਾਲ, ਜੋ ਕਿ ਬੜੇ ਵੱਡੇ ਨੰਬਰ ਸੀ। ਨੰਬਰ ਬੜਾ ਵੱਡਾ ਫਰਕ ਪੈ ਗਿਆ। ਸੋ ਖੈਰ, ਅਸੀਂ ਆਪਣੀ ਗੱਲਬਾਤ ਤੋਂ ਅੱਗੇ ਰੱਖ ਰਹੇ ਹਾਂ ਜੀ। ਪ੍ਰੋਫੈਸਰ ਸਾਹਿਬ, ਤੁਹਾਨੂੰ ਕੀ ਲੱਗਦਾ ਮੇਰੀ ਗੱਲ ਨਾਲ ਇਤਫਾਕ ਰੱਖਦੇ ਹੋਏ, ਕੁਝ ਹੋਰ ਲੱਗਦਾ, ਤੁਸੀਂ ਕੀ ਕਹਿਣਾ ਚਾਹੋਗੇ? ਸਰ, ਜਿਹੜਾ ਹੈ ਨਾ, ਤੁਸੀਂ ਕਹਿੰਦੇ ਹੋ ਨਾ ਕਿ ਗੰਡਾਸਾ, ਕਲਾਸ਼ਨਕੋਫ, ਇਹ ਜਿਹੜਾ ਕਲਚਰ ਆਇਆ, ਇਹ ਸਮਝ ਲਓ ਕਿ ਕੋਲਡ ਵਾਰ ਜਿਹੜੀ ਸੀ 70s ਵਾਲੀ, ਜਿਹੜੀ ਅਫਗਾਨਿਸਤਾਨ ਔਰ ਉਸ ਤਰ੍ਹਾਂ, ਉਹ ਚੀਜ਼ਾਂ ਦੇ ਕੁਝ ਅਸਰਾਤ ਇੱਥੇ ਹੋਏ ਨੇ। ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਉਸ ਤਰ੍ਹਾਂ ਦੀ ਆਜ਼ਾਦੀ ਨਹੀਂ ਰਹੀ ਪ੍ਰੋਡਿਊਸਰ ਨੂੰ ਵੀ, ਔਰ ਨਾ ਹੀ ਉਸ ਤਰ੍ਹਾਂ ਦੇ ਕੋਈ ਪ੍ਰਮੋਟ ਕੀਤਾ ਗਿਆ ਚੀਜ਼ਾਂ ਨੂੰ। ਮੈਂ ਫਿਰ ਕਹਿਣਾ ਕਿ ਹਾਲੇ ਤੱਕ ਵੀ ਸਾਡੇ ਹਾਂ ਕੋਈ ਜ਼ਾਤੀ ਸਤ੍ਹਾ ਤੇ ਕਿਸੇ ਨੇ ਕੋਈ ਇਦਾਰਾ ਬਣਾਇਆ ਹੋਏਗਾ, ਕੋਈ ਡਿਪਾਰਟਮੈਂਟ ਬਣਾਇਆ ਹੋਏਗਾ ਲੋਕਾਂ ਦੀ ਤਰਬੀਅਤ ਵਾਸਤੇ, ਕੋਈ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਗਵਰਨਮੈਂਟ ਦੀ ਸਤ੍ਹਾ ਤੇ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਸਾਡੇ ਹਾਂ ਇਦਾਰਾ ਨਹੀਂ ਬਣਿਆ ਇੱਥੇ। ਇੱਥੋਂ ਤੁਸੀਂ ਅੰਦਾਜ਼ਾ ਲਾਓ ਨਾ ਕਿ ਮਤਲਬ ਸਰਕਾਰੀ ਸਤ੍ਹਾ ਤੇ ਕਿੰਨੀ ਇੱਕ ਗੈਰ ਸੰਜੀਦਗੀ ਸੀ ਜਿਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੋਇਆ। ਤੇ ਬਹਰਾਲ ਅੱਗੇ ਚੱਲ ਕੇ ਅਸੀਂ ਥੋੜਾ ਜਿਹਾ ਕੰਪੈਰੀਜ਼ਨ ਵੀ ਕਰਾਂਗੇ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਫਿਲਮਾਂ ਦਾ ਦੋਸਤ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਢਿੱਲੋਂ ਸਾਹਿਬ। ਹਾਂਜੀ ਹਾਂਜੀ, ਹਾਂ ਜਨਾਬ। ਹਾਂਜੀ ਹਾਂ ਜਨਾਬ, ਮੈਂ ਨਾ ਇੱਕ ਗੱਲ ਦੱਸਣੀ ਚਾਹੁੰਦਾ। ਜਿਵੇਂ ਪੰਜਾਬੀ ਫਿਲਮ ਇੰਡਸਟਰੀ ਤੇ ਇਹ ਪੰਜਾਬੀ ਫਿਲਮ ਦੀ ਇੰਡਸਟਰੀ ਦਾ ਬੁਹਰਾਨ ਜਿਹੜਾ ਇਹ 1947 ਤੋਂ ਬਾਅਦ ਆਇਆ।
ਮਤਲਬ ਬਾਅਦ ਆਇਆ ਸੀਗਾ। ਤੇ ਉਸ ਤੋਂ ਬਾਅਦ ਜਿਵੇਂ ਇਹ ਬਹੁਤ ਸਾਰੇ ਆਰਟਿਸਟ ਸੀਗੇ ਜਿਹੜੇ ਉਸ ਟਾਈਮ ਉਹ ਪਾਕਿਸਤਾਨ ਚਲੇ ਗਏ। ਉਹ ਸਭ ਨੂੰ ਪਤਾ ਹੀ ਆ ਕਿ ਇਹ ਲਾਹੌਰ ਤੇ ਬੇਸਡ ਹੁੰਦੀ ਸੀ ਪੰਜਾਬੀ ਫਿਲਮ ਇੰਡਸਟਰੀ ਲਾਹੌਰ ਬੇਸਡ ਹੁੰਦੀ ਸੀ। ਤੇ ਜ਼ਿਆਦਾਤਰ ਆਰਟਿਸਟ ਉੱਧਰ ਰਹਿ ਗਏ, ਤੇ ਜਿਹੜੇ ਫਿਰ ਇੱਧਰ ਪੰਜਾਬ ਦੇ ਵਿੱਚ ਥੋੜ੍ਹੇ ਬਹੁਤੇ ਰਹਿ ਗਏ ਉਹ ਇੱਕ ਤਰ੍ਹਾਂ ਨਾਲ ਬੇਰੁਜ਼ਗਾਰ ਹੋ ਗਏ, ਜਿਨ੍ਹਾਂ 'ਚ ਪ੍ਰਾਣ ਸਾਹਿਬ ਸਭ ਤੋਂ ਮੇਨ ਤੌਰ 'ਤੇ ਸ਼ਾਮਿਲ ਆ। ਤੇ ਫਿਰ ਮੈਂ ਧੰਨਵਾਦ ਕਰਨਾ ਚਾਹੁੰਦਾ ਬੰਬੇ ਦੇ ਐਕਟਰਸ ਦਾ ਜਿਹੜੇ ਪੰਜਾਬੀ ਵੀ ਨਹੀਂ ਸੀ ਬੋਲਦੇ। ਅਰੋੜਾ ਸਾਹਿਬ ਤੁਸੀਂ ਹੈਰਾਨ ਹੋ ਗਏ, ਇੱਕ ਫਿਲਮ ਆਈ ਸੀ ਨਾਨਕ ਨਾਮ ਜਹਾਜ਼ ਹੈ, ਉਹਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਤੋਂ ਮੁੜ ਸੁਰਜੀਤ ਕੀਤਾ ਸੀ। ਤੇ ਉਹ ਫਿਲਮ ਦੇ ਜਿੰਨੇ ਵੀ ਐਕਟਰ ਸੀ, ਕਰੈਕਟਰ ਸੀ, ਡਾਇਰੈਕਟਰ ਸੀਗੇ, ਸਾਰੇ ਨੌਨ ਪੰਜਾਬੀ ਸੀਗੇ, ਬੰਬੇ ਤੋਂ ਲੋਕ ਸੀਗੇ। ਤੇ ਈਵਨ ਕਿ ਉਹਨਾਂ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਂਦੀ, ਉਹ ਇਹ ਪੰਜਾਬੀ ਬੈਕਗਰਾਊਂਡ ਦੇ ਬੰਦੇ ਨਹੀਂ ਸੀ ਹੈਗੇ। ਫਿਰ ਵੀ ਉਹਨਾਂ ਬੰਬੇ ਦੇ ਲੋਕਾਂ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਤੋਂ ਮੁੜ ਸੁਰਜੀਤ ਕੀਤਾ। ਲੇਕਿਨ ਬਹੁਤ ਵਧੀਆ ਚੱਲ ਰਿਹਾ ਸੀਗਾ ਅਪ ਟੂ ਸਤੀਸ਼ ਕੌਲ। ਲੇਕਿਨ ਬਾਅਦ ਵਿੱਚ ਫਿਰ ਜਿਹੜਾ ਜੱਟਵਾਦ ਆਇਆ ਨਾ ਪੰਜਾਬੀ ਫਿਲਮਾਂ ਦੇ ਵਿੱਚ, ਉਹ ਲੈ ਕੇ ਬੈਠ ਗਿਆ ਸਾਰੀ ਇੰਡਸਟਰੀ ਨੂੰ। ਤੇ ਉਸ ਤੋਂ ਬਾਅਦ ਹਰਭਜਨ ਮਾਨ ਜੀ ਨੇ ਸ਼ੁਰੂ ਕੀਤਾ ਕੰਮ, ਉਹ ਫਿਰ ਚਲੋ ਦਸਤੂਰ ਜਾਰੀ ਆ। ਹੁਣ ਬਹੁਤ ਅੱਛੀ ਸਟੋਰੀ ਆ ਰਹੀਆਂ ਨੇ, ਬਹੁਤ ਅੱਛੀ ਫਿਲਮ ਬਣ ਰਹੀਆਂ ਨੇ। ਤੇ ਮੇਰੀ ਦੁਆ ਹੈ ਕਿ ਅੱਗੇ ਸਾਡੀ ਇੰਡਸਟਰੀ ਹੋਰ ਵੀ ਵਧੇ ਫੁੱਲੇ। ਤੇ ਪਾਕਿਸਤਾਨ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਥੋੜ੍ਹੀ ਜਿਹੀ ਡਾਊਨ ਹੋ ਗਈ ਹੈ। ਜਿਵੇਂ ਸ਼ਾਨਸ਼ਾਹੀ ਤੋਂ ਬਾਅਦ ਕੋਈ ਵਧੀਆ ਐਕਟਰ ਨਹੀਂ ਉੱਧਰ ਰਿਹਾ। ਸ਼ਾਨਸ਼ਾਹੀ ਨੂੰ ਆਪਾਂ ਦੇਖਦੇ ਰਹੇ ਹਾਂ, ਉਸ ਤੋਂ ਬਾਅਦ ਕੋਈ ਵਧੀਆ ਐਕਟਰ ਨੇ ਪੰਜਾਬੀ ਫਿਲਮਾਂ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਅਸੀਂ ਦੁਆ ਕਰਦੇ ਹਾਂ ਕਿ ਉੱਧਰ ਵੀ ਇਹ ਕੰਮ ਚੱਲੇ ਤੇ ਅਸੀਂ ਪਾਕਿਸਤਾਨ ਦੀਆਂ ਵੀ ਪੰਜਾਬੀ ਫਿਲਮਾਂ ਦੇਖੀਏ ਜੀ। ਤੇ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਨਾਥ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਤਾਂ ਜੀ ਇੱਕ ਨੋਬਲ ਸਿੰਘ ਸਿੱਧੂ ਜੀ ਕਹਿੰਦੇ ਸੀ ਮੌਲਾ ਜੱਟ ਬਣਿਆ, ਇੱਕ ਹੋਰ ਵੀ ਕਹਿੰਦੇ ਇੱਕ ਸੰਧੂ ਹੁੰਦਾ ਸੀ, ਮਤਲਬ ਸੰਧੂ ਹੁੰਦਾ ਨਹੀਂ ਸੀ, ਇੱਕ ਸੰਧੂ ਹੈ। ਆਗੇ ਦੀ ਗੱਲ ਕਰਨਾ। ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਲਾਮ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ। ਤੇ ਪੰਜਾਬੀ ਫਿਲਮਾਂ ਬਾਰੇ ਪਹਿਲੀ ਗੱਲ ਤੇ ਇਹ ਵੀ ਜਿਹੜਾ ਚੜ੍ਹਦਾ ਪੰਜਾਬ ਹੈ, ਇਹਨਾਂ ਨੂੰ ਹਜੇ ਤੱਕ ਪਾਕਿਸਤਾਨ ਦੇ ਜੋ ਵੀ ਹੀਰੋ ਆ ਪੰਜਾਬੀ ਫਿਲਮਾਂ ਦੇ ਕਿਸੇ ਬਾਰੇ ਨਹੀਂ ਪਤਾ। ਔਰ ਲਹਿੰਦੇ ਪੰਜਾਬ ਵਾਲਿਆਂ ਨੂੰ ਤੁਸੀਂ ਪੁੱਛ ਲਓ, ਉਹ ਚੜ੍ਹਦੇ ਪੰਜਾਬ ਦੇ ਇਕੱਲੇ ਕਲਾਕਾਰ ਦਾ ਨਾਮ ਦੱਸ ਦੇਣਗੇ। ਕੋਈ ਅਮਰਿੰਦਰ ਗਿੱਲ ਦੱਸਦਾ, ਕੋਈ ਹਰਭਜਨ ਮਾਨ ਦੱਸਦਾ। ਪਰ ਜਿਹੜਾ ਚੜ੍ਹਦਾ ਪੰਜਾਬ ਹੈ, ਇਹ ਪਾਕਿਸਤਾਨ ਦੀ ਇੰਡਸਟਰੀ ਬਾਰੇ ਕਿਸੇ ਨੂੰ ਕੋਈ ਨਹੀਂ ਜਾਣਦਾ। ਇਹ ਜਾਣਦੇ ਆ ਤੇ ਸਟੇਜੀ ਡਰਾਮੇ ਵਾਲਿਆਂ ਨੂੰ ਜਾਣਦੇ ਆ, ਹੋਰ ਕਿਸੇ ਨੂੰ ਨਹੀਂ ਜਾਣਦੇ। ਠੀਕ ਹੈ, ਕਿਉਂਕਿ ਸਟੇਜੀ ਡਰਾਮਾ ਜਿਹੜਾ ਆ ਉਹਨਾਂ ਕਲਾਕਾਰਾਂ ਨੇ ਹਜੇ ਚਲੋ ਪੰਜਾਬੀ ਬੋਲੀ ਸੰਭਾਲ ਰੱਖੀ ਆ। ਹੁੰਦਾ ਤਾਂ ਵੈਸੇ ਉਹਦੇ 'ਚ ਪਰਿਵਾਰਕ ਵੇਖਣ ਵਾਲੀਆਂ ਗੱਲਾਂ ਤਾਂ ਘੱਟ ਹੀ ਹੁੰਦੀਆਂ ਆ। ਚਲੋ ਪੰਜਾਬੀ ਬੋਲੀ ਨੂੰ ਤਾਂ ਮਾੜਾ ਮੋਟਾ ਸੰਭਾਲ ਹੀ ਰੱਖਿਆ ਆ। ਤੇ ਕੁਛ ਇਹ ਹੁਣ ਜਿਹੜੀਆਂ ਰਲ ਕੇ ਫਿਲਮਾਂ ਬਣਾਈਆਂ, ਚੱਲ ਮੇਰਾ ਪੁੱਤ 2, ਉਹਦੇ 'ਚ ਵੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ। ਕਿਉਂਕਿ ਜਿਹੜਾ ਲਹਿੰਦੇ ਪੰਜਾਬ ਦਾ ਜਿਹੜਾ ਬੂਟਾ ਉਹ ਪੂਰਾ ਹਿੱਟ ਹੋਇਆ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਤੇ ਇਹ ਜਿਹੜੀ ਚੀਜ਼ ਬਦਲਣ ਦਾ ਜਿਹੜਾ ਦੌਰ ਹੈ ਉਹ ਬਹੁਤ ਜ਼ਰੂਰੀ ਆ। ਜਦੋਂ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਸਾਡਾ ਬਚਪਨ ਸੀਗਾ, ਉਦੋਂ ਸ਼ੌਂਕ ਹੁੰਦਾ ਸੀਗਾ ਲੜਾਈ ਵਾਲੀ ਫਿਲਮ ਵੇਖਣੀ। ਠੀਕ ਆ, ਜਿਹੜੀ ਫਿਲਮ 'ਚ ਲੜਾਈ ਨਾ ਹੋਣੀ ਨਾ, ਕਹਿਣਾ ਯਾਰ ਇਹਦੇ 'ਚ ਤਾਂ ਫਿਲਮ ਹੀ ਹੈ ਨਹੀਂ ਇੱਕ। ਕਿਉਂਕਿ ਫਿਰ ਇਹਨਾਂ ਨੇ ਨਾ ਉਹ ਲੜਾਈ ਵਾਲੀਆਂ ਜੱਟਾਂ ਦੀਆਂ ਫਿਲਮਾਂ ਦਾ ਤਰਾਹ ਕੱਢ ਕੇ ਛੱਡਤਾ। ਜੱਟ ਤੇ ਜ਼ਮੀਨ, ਗੰਡਾਸਾ ਜੱਟ ਦਾ, ਵੈਰ ਜੱਟ ਦਾ, ਅਣਖ ਜੱਟਾਂ ਦੀ। ਜਦੋਂ ਜੱਟਾਂ ਦੇ ਮਗਰ ਪੈ ਗਏ, ਇਹ ਆਪਣਾ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਵੀ ਪਿੱਛੇ ਹੋ ਗਈਆਂ, ਪੰਜਾਬੀ ਇੰਡਸਟਰੀ ਆਪਣੀ ਵੀ ਡਾਊਨ ਹੋ ਗਈ। ਉਸ ਤੋਂ ਬਾਅਦ ਦੌਰ ਆਇਆ, ਫਿਰ ਜਸਪਾਲ ਭੱਟੀ ਨੇ ਫਿਲਮ ਬਣਾਈ ਸੀ ਕਮੇਡੀ ਮਾਹੌਲ ਠੀਕ ਹੈ। ਤੁਹਾਡੇ ਵੱਲ ਜੱਟਵਾਦ, ਸਾਡੇ ਵੱਲ ਗੁੱਜਰਵਾਦ ਨੇ ਕੰਮ ਖਰਾਬ ਕਰ ਦਿੱਤਾ। ਨਹੀਂ ਉਹ ਚੀਜ਼ ਹੈ ਨਾ, ਗੁਜਰਾ ਹੋਣ ਲੱਗੀ, ਮੁੱਕਦੀ ਨਹੀਂ। ਹਾਂਜੀ, ਇੱਧਰ ਆਹੀ ਸੀਗਾ, ਇੱਧਰ ਜੱਟਾਂ ਦੇ ਮਗਰ ਪੈ ਗਏ ਸੀਗੇ ਔਰ ਪੰਜਾਬੀ ਫਿਲਮਾਂ ਡਾਊਨ ਹੋ ਗਈਆਂ, ਲੋਕ ਜਾਣੋਂ ਹੀ ਹਟ ਗਏ, ਦੇਖਣੋਂ ਹਟ ਗਏ। ਅੱਛਾ, ਫਿਰ ਦੌਰ ਆਇਆ, ਜਸਪਾਲ ਭੱਟੀ ਨੇ ਇੱਕ ਫਿਲਮ ਬਣਾਈ ਸੀ ਮਾਹੌਲ ਠੀਕ ਹੈ। ਉਹਦੇ ਨਾਲ ਹੀ ਹਰਭਜਨ ਮਾਨ ਦੀ ਇੱਕ ਬਣੀ ਸੀਗੀ ਜੀ ਆਇਆਂ ਨੂੰ। ਹਰਭਜਨ ਮਾਨ ਹੋਣਾ ਨੇ ਅਰੋੜਾ ਸਾਹਿਬ ਪੁੱਛਿਆ ਜੀ, ਤੇ ਪਹਿਲੀ ਫਿਲਮ ਉਹ ਵੇਖੀ ਸੀ ਜੀ ਆਇਆਂ ਨੂੰ, ਜਾਂ ਉਸ ਤੋਂ ਬਾਅਦ ਉਹਦੀ ਹਾਂਜੀ ਅਸਾਂ ਨੂੰ ਮਾਣ ਵਤਨਾਂ ਦਾ। ਅਸਾਂ ਨੂੰ ਮਾਣ ਵਤਨਾਂ ਦਾ, ਜਿੱਥੋਂ ਪੰਜਾਬੀ ਫਿਲਮਾਂ ਫਿਰ ਮੁੜ ਕੇ ਵਾਪਸ ਆਈਆਂ। ਹਾਲਾਂਕਿ ਪਹਿਲਾਂ ਪੰਜਾਬੀ ਫਿਲਮਾਂ ਬਹੁਤ ਵਧੀਆ ਸੀਗੀਆਂ, ਵਿੱਚੋਂ ਕੁਝ ਚਿਰ ਗਾਇਬ ਹੋ ਗਈਆਂ। ਫਿਰ ਹਰਭਜਨ ਮਾਨ ਦੇ ਸਿਰੇ ਜਾਂਦਾ ਇਹ ਜਿਹੜਾ ਪੰਜਾਬੀ ਫਿਲਮਾਂ ਨੂੰ ਮੋੜ ਕੇ ਲਿਆਉਣਾ, ਇਹ ਜਿਹੜਾ ਤਾਜ ਹੈ ਉਹ ਹਰਭਜਨ ਮਾਨ ਦੇ ਸਿਰ ਤੇ ਜਾਂਦਾ। ਇਹਨੇ ਫਿਰ ਲੋਕ ਹਰਭਜਨ ਮਾਨ ਤੋਂ ਬੋਰ ਹੋਣ ਲੱਗ ਗਏ ਜਦੋਂ ਇਹਨੇ ਅਸਾਂ ਨੂੰ ਮਾਣ ਵਤਨਾਂ ਦਾ, ਮਿੱਟੀ ਆਵਾਜ਼ਾਂ ਮਾਰਦੀ, ਸੇਮ ਹੀਰੋ ਸੇਮ ਫੈਮਿਲੀ ਪੈਕੇਜ ਲਿਆਉਣ ਲੱਗ ਗਿਆ। ਲੋਕ ਇਹ ਤੋਂ ਬੋਰ ਹੋਣ ਲੱਗ ਗਏ। ਹਾਂ, ਇੱਕੋ ਜਿਹੀਆਂ ਸੀਗੀਆਂ, ਲੋਕ ਇਸ ਤੋਂ ਬੋਰ ਹੋਣ ਲੱਗ ਗਏ। ਅੱਛਾ, ਜਿਹੜੀ ਚੀਜ਼ ਬਦਲਣੀ ਜ਼ਰੂਰੀ ਆ
ਉਸ ਤੋਂ ਬਾਅਦ ਦੌਰ ਆਇਆ ਯਾਰ ਅਨਮੁੱਲੇ, ਜੱਟ ਜੂਲੀਅਟ ਤੇ ਇਹਨਾਂ ਚੀਜ਼ਾਂ ਦਾ, ਕੈਰੀ ਔਨ ਜੱਟਾ। ਕਿਉਂਕਿ ਅੱਜ ਕੱਲ ਹਰ ਬੰਦਾ ਟੈਨਸ਼ਨ ਦੇ ਵਿੱਚ ਤਾਂ ਘਰੇ ਹੀ ਬਹੁਤ ਹੈ ਨਾ। ਕੋਈ ਸਿਨੇਮੇ ਦੇ ਵਿੱਚ ਜਾਂਦਾ ਨਾ ਤੇ ਉਹ ਕੋਈ 2 ਘੰਟੇ ਦਿਮਾਗ ਫਰੈਸ਼ ਕਰਨ ਜਾਂਦਾ, ਕੋਈ ਕਮੇਡੀ ਵਾਲੀਆਂ ਫਿਲਮਾਂ ਹੀ ਦੇਖਣ ਜਾਂਦੇ ਆ ਵੀ ਚਲੋ 2 ਘੰਟੇ ਆਪਾਂ ਹੱਸ ਖੇਡ ਕੇ ਆਵਾਂਗੇ। ਹੁਣ ਨਾ ਤਾਂ ਲੜਾਈ ਵਾਲੀ ਫਿਲਮ ਚੱਲਦੀ ਆ ਤੇ ਨਾ ਹੀ ਕੋਈ ਇਹੋ ਜਿਹੀ ਚੱਲਦੀ ਆ ਫਿਲਮ ਜਿਹੜੀ ਕਿ ਇੱਕੋ ਜਿਹੀ ਸਟੋਰੀ ਫਿਰ ਵਾਰ-ਵਾਰ ਆਈ ਜਾਵੇ। ਹਰ ਫਿਲਮ 'ਚ ਕਮੇਡੀ ਫਿਲਮਾਂ ਚੱਲਦੀਆਂ। ਅੰਗਰੇਜ਼ ਮੂਵੀ ਦੀ ਗੱਲ ਜਿਹੜੀ ਤੁਸੀਂ ਕੀਤੀ ਆ, ਅੰਗਰੇਜ਼ ਮੂਵੀ ਤਾਂ ਸੋਹਣੀ ਲੱਗੀ ਸਾਰਿਆਂ ਨੂੰ ਕਿਉਂਕਿ ਉਹਦੇ 'ਚ ਇੱਕ ਪੁਰਾਣਾ ਵਿਰਸਾ ਵਿਖਾਇਆ ਗਿਆ। ਜਿਵੇਂ ਪਹਿਲਾਂ ਬਰਾਤਾਂ ਜਾਂਦੀਆਂ ਸੀ, ਜੰਝ ਜਾਂਦੀ ਸੀ, 2 ਦਿਨ ਰਹਿੰਦੀ ਸੀਗੀ, ਉਹ ਚੀਜ਼ਾਂ ਦਿਖਾਈਆਂ ਗਈਆਂ, ਉਹ ਸਾਰਿਆਂ ਨੂੰ ਸੋਹਣੀ ਲੱਗੀ। ਇਹ ਜਿਹੜੀ ਕਿਉਂਕਿ ਪੁਰਾਣੀ ਚੀਜ਼ ਅੱਜ ਦੁਬਾਰਾ ਤੁਸੀਂ ਦੇਖੋ ਜਿਹੜੀਆਂ ਫਿਲਮਾਂ ਦੇ ਵਿੱਚ ਕੱਚੇ ਘਰ ਵਿਖਾਏ ਜਾਂਦੇ ਆ, ਪੁਰਾਣਾ ਵਿਰਸਾ ਵਿਖਾਇਆ ਜਾਂਦਾ, ਉਹ ਹਰੇਕ ਦੀ ਪਸੰਦ ਬਣਦੀ ਆ ਕਿਉਂਕਿ ਆਪਦੇ ਵੱਡਿਆਂ ਦਾ, ਆਪਦੇ ਬਜ਼ੁਰਗਾਂ ਦਾ ਜਿਹੜਾ ਇਤਿਹਾਸ ਆ ਉਹ ਹਰ ਕਿਸੇ ਬੰਦੇ ਦਾ ਦੇਖਣ ਨੂੰ ਜੀਅ ਕਰਦਾ ਤੇ ਉਹਦੇ 'ਚ ਕੋਈ ਲੜਾਈ ਨਾਲ ਮਤਲਬ ਨਹੀਂਗਾ, ਕੋਈ ਫਿਲਮ ਨਾਲ ਮਤਲਬ ਨਹੀਂਗਾ। ਲੋਕਾਂ ਨੂੰ ਜਿਹੜੀਆਂ ਚੀਜ਼ਾਂ ਪਿਛਲੀਆਂ ਆਪਣੇ ਤੋਂ ਗਾਇਬ ਹੁੰਦੀਆਂ ਜਾ ਰਹੀਆਂ ਉਹ ਹਰ ਬੰਦਾ ਦੇਖਣੀਆਂ ਚਾਹੁੰਦਾ ਹੈ। ਬਿਲਕੁਲ ਠੀਕ ਹੈ ਜੀ, ਤੁਸੀਂ ਸੰਧੂ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਇੱਕੋ ਪੈਟਰਨ ਦੀ ਫਿਲਮਾਂ ਦੁਬਾਰਾ ਬਣਦੀਆਂ ਨੇ, ਜੋ ਕਿ ਅੰਗਰੇਜ਼ ਤੋਂ ਬਾਅਦ ਵੀ ਹੋਇਆ, ਅੰਗਰੇਜ਼ ਤੋਂ ਬਾਅਦ ਉਸੇ ਪੈਟਰਨ ਦੀ 1920 1930 ਦੀ ਬਹੁਤ ਸਾਰੀ 5 7 10 ਫਿਲਮਾਂ ਇਕੱਠੀਆਂ ਆ ਗਈਆਂ, ਉਹ ਪਰ ਉਹੋ ਜਿਹਾ ਕਮਾਲ ਨਹੀਂ ਕਰ ਸਕੀਆਂ। ਸੋ ਇੱਕੋ ਚੀਜ਼ ਦਰਸ਼ਕ ਬਾਰ-ਬਾਰ ਨਹੀਂ ਦੇਖਣਾ ਚਾਹੁੰਦਾ, ਨਾਜ਼ਰੀਨ ਚਾਹੁੰਦੇ ਨੇ ਕਿ ਨਵੀਂ ਚੀਜ਼ ਹੋਵੇ। ਨਵੀਂ ਸਲਮਾਨ ਅਲੀ ਸਾਹਿਬ ਨੇ ਕਿਹਾ ਮੰਜੇ ਬਿਸਤਰੇ ਦਾ ਜ਼ਿਕਰ ਕਿਸੇ ਨੇ ਨਹੀਂ ਕੀਤਾ, ਮੰਜੇ ਬਿਸਤਰੇ ਫਿਲਮ ਕੀਤੀ ਗਰੇਵਾਲ ਵਾਲੀ। ਹੁਣ ਮੰਜੇ ਬਿਸਤਰੇ ਜਿਹੜੀ ਹੈ ਵਾਕਈ ਉਹ ਵੀ ਪੁਰਾਣੇ ਦੌਰ ਦੀ ਫਿਲਮ ਸੀ ਤੇ ਉਹ ਇਸ ਕਰਕੇ ਲੋਕਾਂ ਨੇ ਪਸੰਦ ਕੀਤੀ ਕਿ ਵਿਆਹ ਵਿੱਚ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਨੇ। ਉਸ ਦੇ ਮਜ਼ਾਕ ਵੀ ਸੀ, ਉਹਦੇ ਮਜ਼ਾਹੀਆ ਫਿਲਮ ਸੀ ਤੇ ਲੋਕਾਂ ਨੇ ਉਸ ਨੂੰ ਪਸੰਦ ਕੀਤਾ। ਸਾਨੂੰ ਨਵੇਂ ਫਿਲਮ ਦੌਰ ਦੀਆਂ ਨਵੀਆਂ ਫਿਲਮਾਂ, ਨਵੀਆਂ ਕਹਾਣੀਆਂ ਲਿਆਉਣੀਆਂ ਪੈਣਗੀਆਂ, ਤਾਂ ਹੀ ਗੱਲ ਬਣੇਗੀ, ਨਹੀਂ ਤਾਂ ਫਿਰ ਉਹੀ ਕੁਝ ਹੋ ਜਾਏਗਾ। ਅੱਛਾ, ਜਿੱਥੇ ਤੱਕ ਸਾਡੇ ਦੋਸਤਾਂ ਦੀ ਸ਼ਿਕਾਇਤ ਹੈ ਕਿ ਜੀ ਪਾਕਿਸਤਾਨ ਦੇ ਜਾਂ ਲਹਿੰਦੇ ਪੰਜਾਬ ਦੇ ਐਕਟਰਸ ਦਾ ਸਾਨੂੰ ਨਾਮ ਹੀ ਨਹੀਂ ਪਤਾ, ਇਹ ਸ਼ਿਕਾਇਤ ਤੁਹਾਡੀ ਬਿਲਕੁਲ ਜਾਇਜ਼ ਹੈ, ਪਰ ਇਸ ਵਿੱਚ ਸਾਡੇ ਦੋਸਤਾਂ ਦਾ ਕਸੂਰ ਵੀ ਨਹੀਂ ਕਿਉਂਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਫਿਲਮਾਂ ਦੀ ਗਿਣਤੀ, ਬਣਨ ਵਾਲੀ ਫਿਲਮਾਂ ਦੀ ਗਿਣਤੀ ਬਹੁਤ ਘੱਟ ਹੈ। ਥੀਏਟਰ ਬਹੁਤ ਹੋ ਰਿਹਾ, ਡਰਾਮਾ ਜਾਂ ਸਟੇਜ ਡਰਾਮਾ ਜੋ ਕਿਹਾ ਜਾਏਗਾ ਉਹ ਬਹੁਤ ਹੈ, ਪਰ ਫਿਲਮਾਂ ਬਹੁਤ ਘੱਟ ਬਣਦੀਆਂ ਨੇ। ਹਿੰਦੁਸਤਾਨ ਵਿੱਚ ਇਸ ਵਕਤ 120 ਤੋਂ ਲੈ ਕੇ 150 ਪੰਜਾਬੀ ਫਿਲਮਾਂ ਸਾਲਾਨਾ ਰਿਲੀਜ਼ ਹੋ ਰਹੀਆਂ ਨੇ। ਕੋਈ ਬਹੁਤ ਘਟੀਆ, ਕੋਈ ਵਧੀਆ, ਕੋਈ ਉਸ ਤੋਂ ਵੀ ਵਧੀਆ। ਹਰ ਲੈਵਲ ਦੀ ਫਿਲਮ 120 ਤੋਂ 150 ਫਿਲਮਾਂ ਬਣਨਾ ਬਹੁਤ ਵੱਡੀ ਗੱਲ ਹੈ। ਅੱਜ ਤੋਂ ਜੇ ਅਸੀਂ 80s ਵਿੱਚ ਚਲੇ ਜਾਈਏ, ਸਿਰਫ 20-22 ਫਿਲਮਾਂ ਬਣਦੀਆਂ ਸੀ ਸਾਲ ਦੀਆਂ ਪੰਜਾਬੀ, ਹੁਣ 100 150 ਫਿਲਮ ਬਣ ਰਹੀ ਹੈ। ਪਾਕਿਸਤਾਨ ਵਿੱਚ ਅਜੇ ਵੀ ਪੰਜਾਬੀ ਦੀਆਂ ਮਸਾਂ ਹੀ 20-22 ਫਿਲਮਾਂ ਬਣਦੀਆਂ ਨੇ ਉਸ ਸਾਲ ਦੀ, ਉਹ ਵੀ ਕਿਤੇ ਹੈ ਤਾਂ। ਇੱਕ ਮਿੰਟ, ਇਹ ਜਿਹੜਾ ਦੇਖੋ ਜਿਹੜਾ ਚੜ੍ਹਦੇ ਪੰਜਾਬ ਦਾ ਫਿਲਮਾਂ ਦਾ ਜਿਹੜਾ ਹਿੱਟ ਹੋਣਾ, ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਚੜ੍ਹਦੇ ਪੰਜਾਬ ਦੇ ਜਿਹੜੇ ਕਲਾਕਾਰ ਆ ਉਹ ਫਿਲਮਾਂ ਬਣਾਉਣ ਲੱਗ ਗਏ ਕਿਉਂਕਿ ਕਲਾਕਾਰਾਂ ਨੂੰ ਗੀਤਾਂ ਰਾਹੀਂ ਲੋਕ ਪਹਿਲਾਂ ਹੀ ਚਾਹੁੰਦੇ ਸੀਗੇ। ਗਿੱਪੀ ਗਰੇਵਾਲ ਹਿੱਟ ਸੀਗਾ, ਅਮਰਿੰਦਰ ਗਿੱਲ ਹਿੱਟ ਸੀਗਾ, ਭਜਨ ਮਾਨ ਹਿੱਟ ਸੀਗਾ। ਜਦੋਂ ਇਹਨਾਂ ਨੇ ਫਿਲਮਾਂ ਬਣਾਤੀਆਂ, ਇਹਨਾਂ ਲੋਕ ਫਿਲਮਾਂ ਦੇ ਹੀਰੋ ਨਾਮ ਤੇ ਬਾਅਦ 'ਚ ਜਾਣਨ ਲੱਗੇ, ਇਹਨਾਂ ਨੂੰ ਪਹਿਲਾਂ ਕਲਾਕਾਰਾਂ ਦੇ ਨਾਮ ਤੇ ਜਾਣਦੇ ਸੀਗੇ। ਅੱਜ ਸਿੱਧੂ ਮੂਸੇਵਾਲਾ ਫਿਲਮ ਬਣਾਉਂਦੇ, ਸਿੱਧੂ ਮੂਸੇਵਾਲੇ ਨੂੰ ਪਹਿਲਾਂ ਹੀ ਪਾਕਿਸਤਾਨ ਵਾਲੇ ਜਾਣਦੇ ਆ। ਠੀਕ ਆ, ਅਸੀਂ ਇਹ ਗੱਲ ਜਾਣਦੇ ਹਾਂ। ਹਾਂਜੀ, ਮੈਂ ਉਹੀ ਕਹਿਣਾ ਨਾ, ਉਹ ਗੱਲ ਐਕਟਰਾਂ ਦੀ ਨਹੀਂ ਗੀ, ਗੱਲ ਇਹ ਕਲਾਕਾਰਾਂ ਦੀ ਆ। ਜਿਹੜੇ ਇੰਡੀਆ ਦੇ ਹੈ ਨਾ ਅੱਜ ਦੇ ਜਿਹੜੇ ਐਕਟਰ ਆ, ਇਹ ਪਹਿਲਾਂ ਕਲਾਕਾਰ ਆ ਔਰ ਇਹਨਾਂ ਨੇ ਪਹਿਲਾਂ ਸਾਰਿਆਂ ਨੇ ਗੀਤ ਗਾਏ ਆ। ਇਹ ਹੁਣ ਉਧਰ ਤਾਂ ਕਰਕੇ ਲਹਿੰਦੇ ਪੰਜਾਬ ਵਾਲੇ ਇੱਕ ਦੋਸਤ ਨੇ ਵਿੱਚ ਕਮੈਂਟ ਕੀਤਾ ਕਿ ਅੱਜ ਟੌਪਿਕ ਤੁਹਾਡਾ ਇਹਦੇ ਤੇ ਫਿਲਮਾਂ ਦੇ ਤੁਸੀਂ ਗਿੱਪੀ ਨੂੰ ਨਾਲ ਲੈ ਕੇ ਆਉਣਾ ਸੀ। ਮੈਂ ਥੋੜੀ ਦੇਰ ਆਫਲਾਈਨ ਜਾ ਕੇ ਮੈਂ ਮੈਸੇਜ ਕਰਦਾ ਜੇ ਅਵੇਲੇਬਲ ਹੈ ਤੇ ਗਿੱਪੀ ਨੂੰ ਨਾਲ ਲੈ ਕੇ ਆਉਂਦੇ ਆ। ਠੀਕ ਹੈ ਜੀ, ਤੁਸੀਂ ਗੱਲਬਾਤ ਨਾ ਲਿਆਓ। ਉਹਨਾਂ ਦੀ 2 ਫਿਲਮਾਂ ਤੇ ਖਾਸ ਇੱਥੇ ਜ਼ਿਕਰ ਕਰਨਾ ਬਣਦਾ। ਉਹਨਾਂ ਦੀ ਫਿਲਮ ਇੱਕ ਅਰਦਾਸ ਤੇ ਦੂਸਰੀ ਅਰਦਾਸ ਕਰਾਂ, ਉਹਨਾਂ ਨੇ 2 ਫਿਲਮਾਂ ਬਣਾਈਆਂ ਨੇ, ਬਹੁਤ ਜ਼ਬਰਦਸਤ ਫਿਲਮਾਂ ਨੇ। ਜਿਹਨਾਂ ਨੇ ਨਹੀਂ ਦੇਖੀਆਂ, ਜੇ ਦੇਖਣਗੇ ਤਾਂ ਪਸੰਦ ਕਰਨਗੇ। ਪਰ ਖੈਰ ਅਸੀਂ ਕਿਸੇ ਫਿਲਮ ਨੂੰ ਪ੍ਰਮੋਟ ਕਰਨ ਲਈ ਨਹੀਂ, ਅਸੀਂ ਫਿਲਮਾਂ ਦੇ ਬਾਰੇ ਗੱਲ ਕਰਾਂਗੇ। ਫਿਲਮਾਂ 'ਚ ਹੋਇਆ ਕਿ ਪੰਜਾਬੀ ਫਿਲਮਾਂ ਗਵਾਚ ਕਿੱਥੇ ਗਈਆਂ ਸੀ ਤੇ ਵਾਪਸ ਲੱਭੀਆਂ ਕਿਵੇਂ ਸਾਨੂੰ, ਇਹਦੀ ਗੱਲ ਕਰਨੀ। ਸੋ ਪ੍ਰੋਫੈਸਰ ਤੁਸੀਂ ਆਪਣੀ ਗੱਲਬਾਤ, ਤੁਹਾਨੂੰ ਇੰਟਰਪਟ ਕਰਤਾ ਸੀ, ਪੰਜਾਬੀ ਫਿਲਮਾਂ ਦਾ ਜ਼ਿਕਰ ਕਰ ਰਹੇ ਸੀ, ਆਪਣੀ ਗੱਲ ਜਾਰੀ ਰੱਖੋ ਜੀ। ਅੱਛਾ, ਮੈਂ ਆਪਣੇ ਹੁਣੇ ਸਿੱਧੂ ਸਾਹਿਬ ਵੀ ਕਹਿ ਰਹੇ ਸੀ ਤੇ ਜਿਹੜਾ ਉਹਨਾਂ ਨੇ ਇੱਕ ਕੰਪੈਰੀਜ਼ਨ ਕੀਤਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਦਾ ਜੀ। ਅੱਛਾ, ਬਾਕੀ ਚੜ੍ਹਦੇ ਪੰਜਾਬ ਦੀ ਫਿਲਮ ਜਿਹੜੀ ਹੈ ਆਪਣੇ ਡਾਇਰੈਕਸ਼ਨ ਦੇ ਐਤਬਾਰ ਨਾਲ, ਆਪਣੇ ਰਿਐਲਿਟੀ ਦੇ ਐਤਬਾਰ ਦੇ ਨਾਲ ਤੁਸੀਂ ਦੇਖੋ ਕਿ ਇਹ ਜਿਹੜੀ ਹੈ ਬਿਲਕੁਲ ਦੇਖੋ ਕਿ ਇੱਕ ਰੀਅਲ ਲਾਈਫ ਜਿਹੜੀ ਆ ਦਿਖਾ ਦਿਓ। ਹੁਣ ਤੁਹਾਨੂੰ ਸੈੱਟ ਲਾਉਣ ਦੀ ਜ਼ਰੂਰਤ ਨਹੀਂ,
ਉਹ ਗਲੀਆਂ ਜਿਸ ਤਰ੍ਹਾਂ ਦੀਆਂ ਹੈ ਉਸੇ ਤਰ੍ਹਾਂ ਦਾ ਤੁਸੀਂ ਉਹਨੂੰ ਸ਼ੂਟ ਕਰ ਲਓ। ਜੀ ਅੱਛਾ, ਜਿਸ ਤਰ੍ਹਾਂ ਦੇ ਉਹ ਘਰ ਹੈ ਤੁਸੀਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨੂੰ ਕਰ ਲਓ। ਲੇਕਿਨ ਇੱਕ ਚੀਜ਼ ਤੇ ਮੇਰਾ ਇਤਰਾਜ਼ ਰਹਿੰਦਾ ਜਿਹੜੀ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਜੀ ਕਿ ਜਿਹੜੇ ਗਾਣੇ ਨੇ ਉਹਨਾਂ ਦੀ ਜਿਹੜੀ ਕੰਪੋਜੀਸ਼ਨ ਹੈ ਉਹਦੇ ਚ ਵੈਰਾਈਟੀ ਹੈ ਨਹੀਂ। ਉਹ ਤਕਰੀਬਨ ਕੰਪੋਜੀਸ਼ਨ ਜਿਹੜੀ ਹੈ ਨਾ, ਕੋਈ ਵੀ ਗਾਣਾ ਹੋਵੇ ਕੰਪੋਜੀਸ਼ਨ ਉਹਦੀ ਇੱਕ ਹੀ ਹੈ। ਇਹ ਮੈਨੂੰ ਥੋੜਾ ਜਿਹਾ ਰਹਿੰਦਾ। ਕੁਛ ਗਾਣੇ ਹੁੰਦੇ ਨੇ ਉਹਨਾਂ ਦੇ ਅੰਦਰ ਵੈਰਾਈਟੀ ਵੀ ਹੈ, ਲੇਕਿਨ ਜ਼ਿਆਦਾਤਰ ਜਿਹੜੇ ਗਾਣੇ ਨੇ ਉਹਨਾਂ ਦੀ ਕੰਪੋਜੀਸ਼ਨ ਉਹ ਤਕਰੀਬਨ ਉਹ ਇੱਕ ਹੀ ਕੰਪੋਜੀਸ਼ਨ ਉਹਦੀ ਚੱਲਦੀ ਹੈ। ਉਹਦੇ ਵਿੱਚ ਕੋਈ ਇਤਨੀ ਜ਼ਿਆਦਾ ਵੈਰਾਈਟੀ ਮੈਨੂੰ ਨਜ਼ਰ ਨਹੀਂ ਆਉਂਦੀ। ਪਤਾ ਨਹੀਂ ਮੈਂ ਆਪਣੇ ਤੌਰ ਤੇ ਸਹੀ ਸਮਝ ਰਿਹਾ ਇਹਨੂੰ ਜਾਂ ਗਲਤ ਹੈ ਜਾਂ ਸਹੀ ਹੈ। ਤੁਸੀਂ ਜ਼ਰਾ ਇਹਦੇ ਬਾਰੇ ਦੇ ਵਿੱਚ ਦੱਸ ਸਕਦੇ ਹੋ ਸਹੀ? देखो जी, एक मैं कंपोजिशन में, क्योंकि मैं म्यूजिशियन नहीं, मैं कंपोजिशन बारे में नहीं गल करूंगा। हाँ, पर क्योंकि मैं बतौर सुनने वाले नाते एक गल बड़े ठोक बजा के कह सकदा कि म्यूजिक के तौर के उत्ते अजकल के दौर में जो म्यूजिक जिस किस्म का इलेक्ट्रॉनिक म्यूजिक वो बड़ा सिमिलर साउंड करता है इक्को वर्गा। पर हाँ, कुछ फिल्मां ने जिन्हां विच कुछ उन्होंने नवा करने की कोशिश की, जिवें असीं अंग्रेज की गल कर रहे सी। अंग्रेज का एक गीत, अंग्रेज फिल्म का एक गीत अपने आप ਵਿੱਚ ਵੱਖਰਾ ਹੈ। ਇੱਕ ਗੀਤ ਦੂਸਰੇ ਵਰਗਾ ਨਹੀਂ, ਉਹਦੇ ਵਰਗਾ ਕੋਈ ਹੋਰ ਉਸ ਤੋਂ ਪਹਿਲਾਂ ਗੀਤ ਨਹੀਂ, ਜਾਂ ਉਸ ਵਿੱਚ ਮਿਹਨਤ ਕੀਤੀ ਗਈ। ਜਾਂ ਫਿਰ ਜਿਵੇਂ ਇੱਕ ਹੋਰ ਫਿਲਮ ਹੈ ਭੱਜੋ ਵੀਰੋ, ਭੱਜੋ ਵੀਰੋ ਦੇ ਗੀਤ ਸੁਣੇ, ਜਿੱਥੇ ਵੀ ਕਿਤੇ ਵੀਰ ਸਿੰਘ ਵਰਗੇ ਜਿਹੜੇ ਪਰਫਾਰਮਰਸ ਨੇ ਕੁਝ ਬਣਾਇਆ ਹੈ ਉਹ ਚੰਗਾ ਬਣਾ ਰਹੇ ਨੇ। ਪਰ ਬਹੁਤੀ ਜਿਹੜੀ ਤੁਹਾਡੀ ਗੱਲ ਸੱਚੀ, ਮਿਊਜ਼ਿਕ ਸਾਰਿਆਂ ਦਾ ਇੱਕੋ ਵਰਗਾ, ਉਹੀ ਬੀਟ, ਉਸੇ ਪੈਟਰਨ ਦੇ ਉੱਤੇ, ਇਲੈਕਟ੍ਰੋਨਿਕ ਪੈਟਰਨ ਦੇ ਉੱਤੇ ਮਿਊਜ਼ਿਕ ਹੈ। ਅੱਜ ਦੇ ਦੌਰ ਦੀ ਫਿਲਮਾਂ ਦਾ ਮਿਊਜ਼ਿਕ ਉਸੇ ਵਰਗਾ ਸਾਊਂਡ ਕਰਨ ਲੱਗ ਗਿਆ। ਸੋ ਸ਼ਾਇਦ ਉਸ ਤੋਂ ਨਿਕਲਣ ਦੀ ਲੋੜ ਪੈਣੀ, ਤਾਂ ਹੀ ਗੱਲ ਵਧੀਆ ਬਣੀ। ਇੱਕ ਹੁਣ ਹੋਰ ਫਿਲਮ ਆਈ ਹੈ ਹੁਣੇ ਕੋਈ ਅਪ੍ਰੈਲ ਦੇ ਵਿੱਚ, ਸਿਨੇਮਿਆਂ ਤੇ ਉਹ ਰਿਲੀਜ਼ ਨਹੀਂ ਹੋ ਸਕੀ ਕਰੋਨਾ ਵਾਇਰਸ ਦੀ ਵਜ੍ਹਾ ਤੋਂ, ਲੇਕਿਨ ਉਹ YouTube ਚੈਨਲ ਦੇ ਉੱਤੇ ਉਹਨਾਂ ਨੇ ਚਲਾ ਦਿੱਤੀ ਸੀ। ਕੋਈ ਬਹੁਤ ਜ਼ਿਆਦਾ ਉਹਨੂੰ ਵਿਊਅਰਸ਼ਿਪ ਤਾਂ ਨਹੀਂ ਮਿਲ ਸਕੀ, ਲੇਕਿਨ ਉਹ ਬਹੁਤ ਅੱਛੀ ਆਰਟ ਮੂਵੀ ਹੈ, ਸਬੂਤੇ ਕਦਮ। ਅੱਛਾ ਜੀ, ਸਬੂਤੇ ਕਦਮ, ਹਾਂਜੀ, ਉਹ ਹੁਣੇ ਤੁਹਾਡੇ ਬਣੀ ਹੋਈ ਹੈ। ਔਰ ਗਾਲਬਨ ਦਿਲਰਾਜ ਹੈ ਨੇ ਡਾਇਰੈਕਟਰ ਉਹਦੇ। ਔਰ ਇੱਕ ਮੇਰਾ ਫੇਸਬੁੱਕ ਫਰੈਂਡ ਸੀ ਦਾ ਮੋਗੇ ਦਾ, ਉਹਨੇ ਮੈਨੂੰ ਰਿਕਮੈਂਡ ਕੀਤੀ ਸੀ। ਔਰ ਬੜੀ ਅੱਛੀ ਫਿਲਮ ਆ ਉਹ। ਔਰ ਉਹ ਜਿਹੜੀ ਤੁਸੀਂ ਮਿਊਜ਼ਿਕ ਦੀ ਗੱਲ ਕੀਤੀ ਹੈ, ਤੁਸੀਂ ਅਗਰ ਮਤਲਬ ਉਹ ਦੋਸਤਾਂ ਨੂੰ ਮੌਕਾ ਮਿਲੇ ਨਾ, ਤੇ ਉਹ ਬੜੀ ਅੱਛੀ ਫਿਲਮ ਬਣੀ। ਔਰ ਬੜੇ ਅੱਛੇ ਉਹਦੇ ਗੀਤ ਨੇ, ਹੈ ਤਾਂ 2-3 ਨੇ, ਔਰ ਆਰਟ ਮੂਵੀ ਹੈ। ਯਾਨੀ ਇੱਕ ਇਹ ਵੀ ਹੈ ਕਿ ਸਾਡੀ ਜਿਹੜੀ ਪੰਜਾਬੀ ਆਰਟ ਮੂਵੀਜ਼ ਜਿਹੜੀਆਂ ਕੁਛ ਬਣੀਆਂ ਨੇ, ਯਾਨੀ ਮੈਂ ਅਗਲੇ ਦਿਨ ਇੱਕ ਲਿਸਟ ਦੇਖ ਰਿਹਾ ਸੀ YouTube ਤੇ ਫਲॉप ਪੰਜਾਬੀ ਫਿਲਮਸ, ਜਿਹੜੀਆਂ 8-10 ਜਿਹੜੀਆਂ ਫਲॉप ਹੋਈਆਂ ਨੇ ਪੰਜਾਬੀ ਫਿਲਮਾਂ ਜਿਹੜੀਆਂ। ਅੱਛਾ, ਮੈਂ ਕਿਹਾ ਇਹ ਦੇਖਾਂ ਤਾਂ ਸਹੀ ਕੈਸੀਆਂ। ਮੈਨੂੰ ਸਭ ਤੋਂ ਚੰਗੀਆਂ ਉਹੀ ਲੱਗੀਆਂ ਨੇ ਜਿਹੜੀਆਂ ਫਲॉप ਨੇ। ਉਹਦੇ 'ਚ ਹਰਜੀਤਾ ਸੀ ਦੀ, ਹੋਰ ਇਸ ਤਰ੍ਹਾਂ ਦੀਆਂ 1-2 ਫਿਲਮਾਂ ਸੀਗੀਆਂ ਕਿ ਅੱਛਾ ਹੁਣ ਇਹ ਵੀ ਤਾਂ ਹੈ ਨਾ ਕਿ ਦੇਖਣ ਵਾਲਾ ਜਿਹੜਾ ਵਾ ਉਹਦੀ ਆਪਣੀ ਦਿਲਚਸਪੀ ਕੀ ਹੈ, ਉਹ ਕਿਸ ਐਂਗਲ ਨਾਲ ਚੀਜ਼ਾਂ ਨੂੰ ਦੇਖਦਾ। ਅੱਛਾ, ਮੈਨੂੰ ਉਹਦੇ ਵਿੱਚ ਕਿਹੜੀ ਚੀਜ਼ ਚੰਗੀ ਲੱਗੀ ਜਿਹਨੂੰ ਮੈਂ ਇੱਕ ਆਰਟ ਦਾ ਦਰਜਾ ਦਿੰਦਾ, ਕਿ ਉਹਦੇ ਵਿੱਚ ਮੈਂ ਸਭ ਤੋਂ ਤਾਂ ਜ਼ਿਆਦਾ ਇਹੀ ਦੇਖਦਾ ਕਿ ਕਿਆ ਇਹ ਜਿਹੜੀ ਫੀਲਿੰਗਸ ਹੈ, ਜਿਹੜੀ ਅੰਦਰੋਂ ਇੱਕ ਬੰਦੇ ਦੇ ਕੋਈ ਚੀਜ਼ ਪੈਦਾ ਹੁੰਦੀ ਹੈ, ਕਿਆ ਉਹਨੂੰ ਹਾਂਟ ਕਰਦੀ ਹੈ ਚੀਜ਼ ਜਾਂ ਨਹੀਂ ਕਰਦੀ। ਲੇਕਿਨ ਕਿਉਂਕਿ ਕਮਰਸ਼ੀਅਲ ਦੌਰ ਹੈ, ਔਰ ਕਮਰਸ਼ੀਅਲ ਦੌਰ ਦੇ ਵਿੱਚ ਜਿਹੜਾ ਪ੍ਰੋਡਿਊਸਰ ਹੈ ਜਿਹੜਾ ਉਹ ਵੀ ਸਾਰੀ ਚੀਜ਼ਾਂ ਦਾ ਖਿਆਲ ਰੱਖਦਾ, ਉਹਨੇ ਮਿਊਜ਼ਿਕ ਵੀ ਦੇਣਾ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ, ਥੋੜਾ ਜਿਹਾ ਜਿਹੜਾ ਉਹਦੇ ਵਿੱਚ ਮਜ਼ਾ ਵੀ ਹੋਣਾ ਚਾਹੀਦਾ ਵਾ, ਥੋੜਾ ਜਿਹਾ ਉਹਦੇ ਵਿੱਚ ਕੋਈ ਰੋਮਾਂਸ ਜਿਹੜਾ ਹੈ ਉਹ ਵੀ, ਰੋਮਾਂਟਿਕ ਚੀਜ਼ਾਂ ਵੀ ਜਿਹੜੀਆਂ ਉਹਨੇ ਦਿਖਾਉਣੀਆਂ ਨੇ। ਤੇ ਮੈਂ ਸਮਝਦਾ ਕਿ ਇਹ ਜਿਹੜੀ ਚੜ੍ਹਦੇ ਪੰਜਾਬ ਦੀਆਂ, ਤੁਸੀਂ ਮੌਜੂਦ ਨਹੀਂ ਸੀ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ, ਤੇ ਸਾਡੀ ਪੰਜਾਬੀ ਦੇ ਹਵਾਲੇ ਦੇ ਨਾਲ ਗੱਲ ਹੋ ਰਹੀ ਸੀ, ਤੇ ਮੈਂ ਗੱਲ ਕੀਤੀ ਸੀ ਕਿ 2010 ਤੋਂ ਲੈ ਕੇ 2020 ਤੱਕ ਇਹ ਜਿਹੜੇ 10 ਸਾਲ ਨੇ, ਅੱਛਾ, ਜਿੱਥੇ ਅਸੀਂ ਅਕਸਰ ਗਿਲੇ ਔਰ ਸ਼ਿਕਵੇ ਕਰਦੇ ਹਾਂ ਜੀ ਆਪਣੇ ਨਿਆਣਿਆਂ ਨੂੰ ਪੰਜਾਬੀ ਸਿਖਾਈਏ ਕਿਵੇਂ, ਉਹਨਾਂ ਨੂੰ ਕਿਵੇਂ ਸਿਖਾਈ ਜਾ ਸਕਦੀ ਹੈ ਪੰਜਾਬੀ। ਅੱਛਾ, ਪੰਜਾਬੀ ਤੁਸੀਂ ਕਿਤਾਬਾਂ ਦੇ ਰਾਹੀਂ ਨਹੀਂ ਸਿਖਾ ਸਕਦੇ, ਤੁਸੀਂ ਉਹਨਾਂ ਨੂੰ ਲੈਕਚਰ ਦੇ ਰਾਹੀਂ ਨਹੀਂ ਦਿਖਾ ਸਕਦੇ। ਮੈਂ ਕਹਿੰਦਾ ਕਿ ਸਭ ਤੋਂ ਆਸਾਨ ਤਰੀਕਾ ਜਿਹੜਾ ਹੈ ਨਵੀਂ ਜਨਰੇਸ਼ਨ ਨੂੰ ਪੰਜਾਬੀ ਸਿਖਾਉਣ ਦਾ ਜਿਹੜਾ ਹੈ ਉਹ ਇਹ ਹੈ ਕਿ ਉਹਨਾਂ ਨੂੰ ਫਿਲਮਾਂ ਦਿਖਾਉਣੀਆਂ ਤੁਸੀਂ ਸ਼ੁਰੂ ਕਰ ਦਿਓ, ਕਿਉਂਕਿ ਉਹਨਾਂ ਫਿਲਮਾਂ ਦੇ ਵਿੱਚ ਪਿਓਰ, ਇਹ ਜਿਹੜੀ ਮੈਂ 2010 ਤੋਂ 20 ਦੀਆਂ ਫਿਲਮਾਂ ਦੀ ਗੱਲ ਕਰ ਰਿਹਾ, ਜਿਹਦੇ ਵਿੱਚ 2 ਚੀਜ਼ਾਂ ਤੇ ਫੋਕਸ ਕੀਤਾ ਗਿਆ। ਇੱਕ ਲੈਂਗੁਏਜ, ਓਰੀਜਨਲ ਲੈਂਗੁਏਜ ਜਿਹੜੀ ਸੀ,
47 ਦੇ ਆਸ-ਪਾਸ ਦੀ ਜਿਹੜੀ ਸੀ ਆਸੇ-ਪਾਸੇ ਦੀ 70s ਤੱਕ ਉਹ ਚੱਲਦੀ ਰਹੀ ਹੈ। ਔਰ ਦੂਸਰਾ ਜਿਹੜਾ ਸੀ ਉਸ ਅਹਿਦ ਦਾ ਕਲਚਰ ਜਿਹੜਾ ਹੈ, ਕਿਉਂਕਿ ਦੋਵਾਂ ਚੀਜ਼ਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਕਲਚਰ ਔਰ ਜ਼ੁਬਾਨ ਨੂੰ। ਜੀ ਔਰ ਇੱਕ ਗੁੰਨਿਆ ਹੋਇਆ ਇਹ ਦੋਵੇਂ ਚੀਜ਼ਾਂ ਐਸੀਆਂ ਕਿ ਜਿਹੜੀਆਂ ਚੜ੍ਹਦੇ ਪੰਜਾਬ ਵਾਲਿਆਂ ਨੇ ਪੇਸ਼ ਕੀਤੀਆਂ। ਮੈਂ ਕਹਿੰਦਾ ਬਹੁਤ ਵੱਡੀ ਹੈ ਖਿਦਮਤ। ਬਿਲਕੁਲ ਤੁਸੀਂ ਸਹੀ ਕਹਿ ਰਹੇ ਸਰ। ਮੈਂ ਇਹ ਗੱਲ ਤੁਹਾਡੇ ਨਾਲ 100% ਐਗਰੀ ਕਰਦਾ ਕਿ ਫਿਲਮ ਜਿਹੜਾ ਬਿਹਤਰੀਨ ਜ਼ਰੀਆ ਕਿਸੇ ਨੂੰ ਜ਼ੁਬਾਨ ਸਿਖਾਉਣ ਦਾ, ਸਾਡੇ ਖਾਸ ਤੌਰ ਤੇ ਜਦੋਂ ਮੈਂ ਪੰਜਾਬ ਤੋਂ ਬਾਹਰ ਇੱਥੇ ਕੈਨੇਡਾ ਵਿੱਚ ਰਹਿੰਦਾ, ਸਾਡੇ ਆਲੇ ਦੁਆਲੇ ਜਿਹੜੇ ਸਾਡੇ ਬੱਚੇ ਨੇ, ਜਿਹੜੇ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਘਰਾਂ ਵਿੱਚ ਦੇਖਦਾ, ਚਾਹੇ ਉਹ ਪਾਕਿਸਤਾਨ ਤੋਂ ਆਏ ਨੇ ਚਾਹੇ ਹਿੰਦੁਸਤਾਨ ਤੋਂ ਆਏ ਨੇ, ਉਹ ਦੋ ਹਰ ਘਰ ਵਿੱਚ ਫਿਲਮਾਂ ਜ਼ਰੂਰ ਦੇਖੀਆਂ ਜਾਂਦੀਆਂ, ਬਾਲੀਵੁੱਡ ਨੂੰ ਜ਼ਰੂਰ ਦੇਖਿਆ ਜਾਂਦਾ ਹੈ। ਉਹ ਬੱਚਾ ਪੰਜਾਬੀ ਸਿੱਖੇ ਨਾ ਸਿੱਖੇ, ਬਾਲੀਵੁੱਡ ਫਿਲਮਾਂ ਦੇ ਜ਼ਰੀਏ ਕੁਝ ਥੋੜੀ ਬਹੁਤ ਹਿੰਦੁਸਤਾਨੀ ਜ਼ਰੂਰ ਸਿੱਖ ਜਾਂਦਾ ਹੈ, ਤੇ ਉਸ ਤੋਂ ਬਾਅਦ ਫਿਰ ਪੰਜਾਬੀ ਵੱਲ ਆਉਣਾ ਚਾਹੀਦਾ, ਉਹਦੀ ਮਰਜ਼ੀ ਹੈ। ਪਰ ਉਹ ਤੁਹਾਨੂੰ ਸੈਂਟੈਂਸ ਬਣਾਉਣੇ ਜ਼ਰੂਰ ਆ ਜਾਂਦੇ ਉਹਨਾਂ ਘਰਾਂ ਜਿੱਥੇ ਬਿਲਕੁਲ ਨਹੀਂ ਬੋਲੀ ਜਾਂਦੀ ਉੱਥੇ ਵੀ। ਬਲਕਿ ਇੰਨਾ ਹੀ ਨਹੀਂ, ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਮੈਂ ਤੁਹਾਨੂੰ ਇੱਥੇ ਬੜੀ ਇੰਟਰਸਟਿੰਗ ਗੱਲ ਸ਼ੇਅਰ ਕਰਦਾ, ਹਾਲਾਂਕਿ ਉਹਦਾ ਅੱਜ ਦੇ ਟੌਪਿਕ ਨਾਲ ਕੋਈ ਤਾਲੁਕ ਨਹੀਂ ਹੈ। ਇੱਥੇ ਉਹਨਾਂ ਨੂੰ ਗਿਰਮਿਟੀਆ ਕਿਹਾ ਜਾਂਦਾ ਹੈ, ਜਿਹੜੇ 3 ਮੁਲਕ ਅਜਿਹੇ ਨੇ, ਟ੍ਰਿਨਿਡੈਡ ਟੋਬੈਗੋ ਤੇ ਇਸ ਦੇ ਨਾਲ ਸੁਰੀਨਾਮ। ਇੱਥੋਂ ਜਿਹੜੇ ਲੋਕ ਹਿੰਦੁਸਤਾਨ ਦੇ ਖੇਤਰ ਤੋਂ ਆ ਕੇ 100-125 ਸਾਲ ਪਹਿਲਾਂ ਇੱਥੇ ਆ ਕੇ ਵਸ ਗਏ ਸੀ, ਉਹ ਜ਼ਿਆਦਾਤਰ ਯੂਪੀ ਤੇ ਬਿਹਾਰ ਦੇ ਲੋਕ ਸਨ। ਉਹਨਾਂ ਦੇ ਘਰਾਂ ਵਿੱਚ ਬਾਲੀਵੁੱਡ ਅਜੇ ਵੀ ਦਿੰਦਾ, 2 ਚੀਜ਼ਾਂ ਦਿੰਦਾ ਹੈ, ਮਜ਼ਹਬ ਦਿੰਦਾ ਹੈ, ਬਾਲੀਵੁੱਡ ਦਿੰਦਾ ਹੈ। ਕੁਝ ਲੋਕ ਮੁਸਲਮਾਨ ਨੇ, ਕੁਝ ਹਿੰਦੂ ਨੇ। ਇਸ ਤੋਂ ਇਲਾਵਾ ਨਾ ਤਾਂ ਉਹਨਾਂ ਕੋਲ ਜ਼ੁਬਾਨ ਹੈ, ਫਿਲਮ ਜ਼ਰੂਰ ਵੇਖਦੇ ਨੇ। ਉਹ ਫਿਲਮ ਅੱਜ ਵੀ ਬਾਲੀਵੁੱਡ ਵੇਖਦੇ ਬੜਾ ਪਸੰਦ ਕਰਦੇ ਨੇ। ਸੋ ਫਿਲਮਾਂ ਬਹੁਤ ਵਧੀਆ ਜ਼ਰੀਆ ਹੈ ਆਪਣੀ ਜ਼ੁਬਾਨ ਨੂੰ ਬਰਕਰਾਰ ਰੱਖਣ ਦਾ। ਅੱਛਾ, 2-3 ਗੱਲਾਂ ਨਾਲ ਕਮੈਂਟਸ ਤੇ ਪੜ੍ਹਨਾ, ਉਸ ਤੋਂ ਅੱਗੇ ਗੱਲ ਕਰਦੇ ਜੀ। ਸਾਡੇ ਦੋਸਤਾਂ ਨੇ ਕਮੈਂਟਸ ਕਹੇ ਨੇ, ਪ੍ਰੀਤ ਕੌਰ ਜੀ ਕਹਿੰਦੇ ਪੁਰਾਣੀ ਫਿਲਮਾਂ ਦੀ ਗੱਲ ਕਰੋ, ਪਿੰਡ ਦੀ ਕੁੜੀ, 2 ਲੱਖੀਆਂ, ਸਤਲੁਜ ਦੇ ਕੰਢੇ, ਬਲਰਾਜ ਸਾਹਨੀ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ, ਉਹਦੀ ਗੱਲ ਕਰਾਂਗੇ ਜੀ। ਬਿਲਕੁਲ। ਅਨਿਲ ਸ਼ਰਮਾ ਜੀ ਨੇ ਕਿਹਾ ਲੌਂਗ ਲਾਚੀ ਦੀ ਗੱਲ ਕਰੋ ਜੀ। ਸੁਫਨਾ ਮੂਵੀ ਪਾਸ਼ਾ ਸੰਝੇੜਾ ਜੀ ਨੇ ਕਿਹਾ ਬੜੀ ਵਧੀਆ ਸੀ। ਬਿਲਕੁਲ ਜੀ। ਅੜਬ ਮੁਟਿਆਰ ਦੀ ਗੱਲ ਕੀਤੀ ਜੀ ਅਨਿਲ ਸ਼ਰਮਾ ਜੀ ਨੇ। ਸਾਰੀ ਨਵੀਆਂ ਪੁਰਾਣੀ ਸਾਰੀਆਂ ਫਿਲਮਾਂ ਦੀ ਗੱਲ ਅਸੀਂ ਕਰ ਲਈਆਂ ਜੀ। ਪਰ ਇੱਕ ਫਿਲਮ ਦਾ ਜ਼ਿਕਰ ਸ਼ੁਰੂਆਤ ਚ ਅਮੀਨ ਚੌਹਾਨ ਸਾਹਿਬ ਨੇ ਕੀਤਾ ਸੀ, ਉਹ ਸੀ ਕਰਤਾਰ ਸਿੰਘ। ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਪਹਿਲੀ ਫਿਲਮ ਪੰਜਾਬੀ ਚ ਦੇਖੀ ਸੀ ਉਹਨਾਂ ਨੇ, ਅਮੀਨ ਚੌਹਾਨ ਸਾਹਿਬ ਨੇ। ਚੌਹਾਨ ਸਾਹਿਬ ਤੁਸੀਂ ਲਗਾਤਾਰ ਸਾਡੇ ਪ੍ਰੋਗਰਾਮ ਵਿੱਚ ਬਣੇ ਹੋਏ, ਕੋਸ਼ਿਸ਼ ਕਰੋ ਜੇ ਕਨੈਕਟ ਕਰ ਸਕਦੇ ਹੋ ਤੇ ਉਸ ਫਿਲਮ ਦਾ ਜ਼ਿਕਰ ਮੈਂ ਤੁਹਾਡਾ ਉਸ ਫਿਲਮ ਬਾਰੇ ਗੱਲ ਕਰਨੀ ਹੈ। ਤੁਸੀਂ ਵੀ ਵੇਖੀ ਹੋਣੀ ਜੀ ਫਿਲਮ। ਅਮੀਨ ਚੌਹਾਨ ਸਾਹਿਬ ਜੁੜੇ ਸੀ ਅੱਗੇ, ਤੇ ਫਿਰ ਮੈਂ ਡਿਸਕਨੈਕਟ ਹੋ ਗਿਆ ਤੇ ਮੈਂ ਅੱਗੇ ਮੈਸੇਜ ਕੀਤਾ ਤੇ ਗਿੱਪੀ ਨੂੰ, ਜੇ ਉਹਨਾਂ ਦਾ ਰਿਪਲਾਈ ਨਹੀਂ ਆਇਆ, ਮੇਰੇ ਖਿਆਲ ਆਫਲਾਈਨ ਨਹੀਂ ਤੇ ਉਹਨਾਂ ਨੂੰ ਨਾਲ ਲੈ ਕੇ ਆਉਂਦੇ। ਮੈਂ ਵਿੱਚ ਦੱਸਦਾ ਜਾਵਾਂ ਨਾਲ ਕੱਲ ਦਾ ਪ੍ਰੋਗਰਾਮ ਜਿਹੜਾ ਵਾ ਆਉਣ ਵਾਲਾ, ਕੱਲ ਇੱਕ ਦਿਨ ਐਡਵਾਂਸ ਤੁਹਾਨੂੰ ਦੱਸ ਰਿਹਾ। ਉਹ ਪ੍ਰੋਗਰਾਮ ਅਸੀਂ ਤੈਅ ਕੀਤਾ, ਕਹਿ ਗਏ ਲੋਕ ਸਿਆਣੇ, ਜਿਹਦੇ 'ਚ ਪਬਲਿਕ ਇੰਟਰੈਕਸ਼ਨ ਹੋਵੇ। ਕਹਿ ਗਏ ਲੋਕ ਸਿਆਣੇ ਜਾਂ ਕੁਛ ਹੁੰਦੀਆਂ ਗੱਲਾਂ ਐਸੀਆਂ ਜਿਹੜੇ ਸਾਡੇ ਵੱਡੇ ਸਾਨੂੰ ਉਹਨਾਂ ਨੂੰ ਵੱਡਿਆਂ ਤੋਂ ਮਿਲਦੀਆਂ ਵੀ। ਸਪੋਜ਼ ਉਹ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਉਹ ਸਜਾਦ ਸਾਹਿਬ ਉਹ ਕਹਿਣਾ ਵੀ ਉਹ ਮੁੰਡਾ ਸੀ ਨਾ, ਆਪਣੇ ਪਿਓ ਨੂੰ ਬੁੱਢਾ ਹੋ ਗਿਆ ਤੇ ਉਹਨੂੰ ਦਰਿਆ 'ਚ ਸੁੱਟਣ ਚਲਾ ਗਿਆ, ਤੇ ਜਦੋਂ ਦਰਿਆ 'ਚ ਆਉਂਦਾ ਨਾ, ਇੱਥੇ ਨਾ ਸੁੱਟੀ, ਮੈਨੂੰ ਥੋੜਾ ਜਿਹਾ ਗਾਂਹ ਕਰਕੇ ਸੁੱਟੀ ਜਾਂਦਾ, ਕਿਉਂ ਆਉਂਦਾ ਮੈਂ ਇੱਥੇ ਆਪਣੇ ਪਿਓ ਨੂੰ ਸੁੱਟਿਆ ਸੀ। ਸੋ ਉਹ ਕਹਿ ਗਏ ਲੋਕ ਸਿਆਣੇ, ਕੋਈ ਸਿਆਣੀਆਂ ਗੱਲਾਂ ਆਪਾਂ ਕਰਨੀਆਂ ਸਿਆਣਿਆਂ ਦੀਆਂ। ਤੇ ਜੇ ਉਹਦਾ ਰਿਪਲਾਈ ਆ ਗਿਆ ਗਿੱਪੀ ਦਾ ਜਾਂ ਹੋਰ ਕਿਸੇ ਦਾ, ਕੋਈ ਐਕਟਰ ਕਿਸੇ ਦਾ, ਤੇ ਉਹਨਾਂ ਨੂੰ ਨਾਲ ਲੈ ਕੇ ਆਵਾਂਗੇ। ਮੈਨੂੰ ਯਾਦ ਹੋਣਾ ਆ, ਨਹੀਂ ਤੇ ਆਪਾਂ ਪਹਿਲਾਂ ਉਹਨਾਂ ਨੂੰ ਦਾਵਤ ਦੇ ਦਿੰਦੇ। ਤੇ ਸਾਰੇ ਦੋਸਤ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ। ਨਾਸਰ, ਕੱਲ ਤਾਂ ਫਿਰ ਤੁਹਾਡੀ ਛੁੱਟੀ ਹੋਣੀ ਹੈ। ਕਿਉਂ ਜੀ? ਕੱਲ ਕਹਿ ਗਏ ਲੋਕ ਸਿਆਣੇ, ਤੁਸੀਂ ਉਹਦੇ ਕੀ ਕਰਨਾ? ਉਹ ਕੱਲ ਤੇਜੀ ਪੈਸਾ ਵਾਲੀ ਨਾ ਫਿਰ ਹੋਇਆ ਢਿੱਲੋਂ ਸਾਹਿਬ ਨੇ ਜਿੰਨੇ ਵੀ ਜੁਮਲੇ ਕਹੇ ਸੀ ਨਾ, ਅੱਜ ਅਰੋੜਾ ਸਾਹਿਬ ਨੇ ਉਹਨਾਂ ਸਾਰਿਆਂ ਦਾ ਜਵਾਬ ਦੇ ਦਿੱਤਾ। ਸੌਰੀ, ਮੈਂ ਫਿਰ ਇੱਕ ਵਾਰ ਇੰਟਰਪਟ ਕਰ ਰਿਹਾ। ਸਾਡੇ ਲਗਾਤਾਰ ਵੇਖਣ ਵਾਲੇ ਨੇ, ਸਾਡੇ ਨਾਲ ਵੀ ਲਾਈਵ ਨੇ, ਉਹਨਾਂ ਦੇ ਬ੍ਰਦਰ ਡੀਐਸਪੀ ਨੇ, ਉਹਨਾਂ ਦਾ ਕਰੋਨਾ ਜਿਹੜਾ ਪੋਜ਼ਿਟਿਵ, ਉਹਨਾਂ ਦੀ ਸਾਰੀ ਫੈਮਿਲੀ ਦਾ। ਉਹਨਾਂ ਵਾਸਤੇ ਸਾਰੇ ਦੋਸਤ ਦੁਆ ਕਰਿਓ, ਅਰਦਾਸ ਕਰਿਓ, ਉਹਨਾਂ ਦੀ ਫੈਮਿਲੀ ਜਲਦ ਰਿਕਵਰ ਹੋਏ। ਮੈਂ ਇੱਕ ਇੱਥੇ ਛੋਟੀ ਜਿਹੀ ਅਨੁਭਵ ਕਰਨਾ ਚਾਹਾਂ ਜੀ ਕਰੋਨਾ ਦੇ ਬਾਬਤ। ਕਰੋਨਾ ਹਾਲਾਂਕਿ ਬੜੀ ਭੈੜੀ ਬਿਮਾਰੀ ਹੈ। ਮੇਰੇ ਆਪਣੇ ਵੱਡੇ ਭਰਾ ਨੂੰ ਕਰੋਨਾ ਹੋਇਆ, ਪਰ ਹੁਣ ਸਿਹਤਯਾਬ ਨੇ ਬਿਲਕੁਲ ਠੀਕ ਠਾਕ ਹੋ ਗਏ। ਸੋ ਹਿੰਮਤ ਨਹੀਂ ਛੱਡਣੀ ਜੇ ਕਿਸੇ ਨੂੰ ਤੁਹਾਡੇ ਫੈਮਿਲੀ ਵਿੱਚ ਕਰੋਨਾ ਦਾ, ਸਿਰਫ ਉਹਨੂੰ ਆਈਸੋਲੇਟ ਕਰੋ, ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਦਾ ਇੰਟਰੈਕਸ਼ਨ ਘਟਾ ਦਿਓ, ਅਲੱਗ ਰੱਖੋਗੇ ਤੇ ਸਾਰੇ ਠੀਕ ਰਹੇਗਾ। ਬਾਕੀ ਪਰਿਵਾਰ, ਮੇਰੇ ਭਰਾ ਨੂੰ ਹੋਇਆ ਪਰ ਬਾਕੀ ਸਭ ਠੀਕ ਠਾਕ ਹੋ ਗਏ ਜੀ। ਸੋ ਮੈਂ ਇਹ ਜੋ ਆਪਣੇ ਤਜਰਬੇ ਤੋਂ ਜੋ ਚੀਜ਼ ਸਿੱਖੀ ਹੈ ਕਿ ਅਲੱਗ ਹੀ ਰਹੇਗੀ, ਸਭ ਠੀਕ ਠਾਕ। ਹਿੰਮਤ ਨਾ ਛੱਡਣਾ, ਹਿੰਮਤ ਆਪਣੀ ਬੁਲੰਦ ਰੱਖਣਾ,
ਬਾਕੀ ਸਭ ਠੀਕ ਹੋ ਜਾਏਗਾ ਜੀ। ਅਮੀਤ ਚੌਹਾਨ ਸਾਹਿਬ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰਨੀ ਜੀ, ਸਾਡੇ ਨਾਲ ਨੇ, ਉਹਨਾਂ ਨੂੰ ਮੈਂ ਬੜੀ ਦੇਰ ਦਾ ਇੰਤਜ਼ਾਰ ਕਰ ਰਿਹਾ ਸੀ। ਚੌਹਾਨ ਸਾਹਿਬ, ਸਿਆਣੇ ਲੋਕ ਜੁੜ ਗਏ, ਸਿਆਣੇ ਲੋਕ ਜੁੜ ਗਏ। ਚੌਹਾਨ ਸਾਹਿਬ ਤੁਹਾਡੀ ਆਵਾਜ਼ ਆ ਰਹੀ ਹੈ, ਠੀਕ ਨਹੀਂ ਹੈ ਤੁਹਾਡੀ ਆਵਾਜ਼ ਦੀ ਕੋਈ ਦਿੱਕਤ ਆ ਰਹੀ ਹੈ, ਦੁਬਾਰਾ ਨਹੀਂ ਜੀ ਤੁਹਾਡੀ ਆਵਾਜ਼ ਜੀ। ਜਿਵੇਂ ਚੌਹਾਨ ਸਾਹਿਬ ਦੁਬਾਰਾ ਆਉਂਦੇ ਨੇ, ਅਸੀਂ ਥੋੜੀ ਜਿਹੀ ਗੱਲ ਫਿਰ ਸਜਾਦ ਨਈਮ ਸਾਹਿਬ ਨਾਲ ਕਰਦੇ ਹਾਂ। ਨਈਮ ਸਾਹਿਬ, ਅੱਛਾ ਸਰ, ਤੁਸੀਂ ਥੀਏਟਰ ਦੇ ਨਾਲ ਵੀ, ਮੇਰਾ ਇੱਕ ਸਵਾਲ ਹੈ ਜੀ ਬਿਲਕੁਲ, ਕਿ ਤੁਸੀਂ ਥੀਏਟਰ ਦੇ ਨਾਲ ਵੀ ਜੁੜੇ ਹੋਏ ਹੋ, ਚੀਜ਼ਾਂ ਸਾਰੀਆਂ ਹੈ, ਤੇ ਬਾਕੀ ਜ਼ਾਹਿਰ ਹੈ ਕਿ ਇਹਦੇ ਵਿੱਚ ਇੱਕ ਚੀਜ਼ਾਂ ਨੂੰ ਜਿਹੜਾ ਹੈ ਅਲੱਗ ਵੀ ਨਹੀਂ ਕੀਤਾ ਜਾ ਸਕਦਾ। ਆਰਟ ਦੀਆਂ ਜਿੰਨੀਆਂ ਵੀ ਸ਼ਕਲਾਂ ਨੇ, ਚਾਹੇ ਉਹ ਥੀਏਟਰ ਹੈ, ਚਾਹੇ ਉਹ ਕੋਈ ਤਹਿਰੀਰ ਦੀ ਸੂਰਤ ਦੇ ਵਿੱਚ ਹੈ, ਲਿਖਾਈ ਦੀ ਸੂਰਤ ਦੇ ਵਿੱਚ ਹੈ, ਜਾਂ ਪਰਫਾਰਮੈਂਸ ਦੀ ਸੂਰਤ ਦੇ ਵਿੱਚ ਹੈ। ਤੇ ਇਹ ਜਿਹੜਾ ਅਸੀਂ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੀ ਕਾਮਯਾਬੀ ਦੀ ਅਸੀਂ ਗੱਲ ਕਰਦੇ ਹਾਂ। ਅੱਛਾ, ਇੱਕ ਤਾਂ ਤੁਸੀਂ ਦੱਸਿਆ ਕਿ ਜਿਹੜੇ ਉਸ ਵੇਲੇ 47 ਤੋਂ ਬਾਅਦ ਜਿਹੜੇ ਲੋਕ ਉਧਰ ਚਲੇ ਗਏ, ਜਿਹੜੇ ਇਸ ਫੀਲਡ ਦੇ ਇੰਟੈਲੈਕਚੁਅਲ ਸੀ ਦੇ, ਲੇਕਿਨ ਇਹ ਜਿਹੜਾ ਈਰਾ ਆਇਆ 21ਵੀਂ ਸਦੀ ਦਾ ਜਿਹੜਾ ਆਇਆ, ਜਾਂ 2010 ਤੋਂ ਲੈ ਕੇ 10-15 ਸਾਲ ਪਿਛਲੇ ਜਿਹੜੇ ਨੇ, ਮੇਨ ਕਿਹੜੀ ਚੀਜ਼ ਹੈ ਜਿਹਨੇ ਇਸ ਇੰਡਸਟਰੀ ਨੂੰ, ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜਾ ਜ਼ਿਆਦਾ ਜਿਹੜਾ ਹੈ ਚੱਕਿਆ? ਜ਼ਾਹਿਰ ਹੈ ਉਹਦੇ ਵਿੱਚ ਸਿਨੇਮਾ ਦਾ ਜ਼ਿਆਦਾ, ਮਤਲਬ ਜਿਹੜਾ ਹੈ ਪਜ਼ੀਰਾਈ ਜਿਹੜੀ ਮਿਲੀ ਹੈ, ਜ਼ਿਆਦਾ ਵਿਊਅਰਸ਼ਿਪ ਮਿਲੀ ਹੈ ਪੰਜਾਬੀ ਫਿਲਮਾਂ ਨੂੰ, ਔਰ ਖਾਸ ਕਰ ਪੰਜਾਬ ਦੇ ਵਿੱਚ, ਔਰ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦੂਸਰੇ ਮੁਲਕਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਿਲਮਾਂ ਜਿਹੜੀਆਂ ਦੇਖੀਆਂ ਗਈਆਂ ਜੀ। ਕਿਆ ਇਹਦੇ ਪਿੱਛੇ ਪ੍ਰੋਡਿਊਸਰ ਹੈ ਜਾਂ ਉਹ ਇੰਟੈਲੈਕਚੁਅਲ ਹੈ? ਕਿਹੜੀ ਚੀਜ਼ ਹੈ ਐਸੀ ਜਿਹੜੀ ਜ਼ਿਆਦਾ ਇੱਕ ਬਿਹਤਰ ਸ਼ਕਲ ਜਿਹੜੀ ਹੈ ਸਾਡੇ ਸਾਹਮਣੇ ਲੈ ਕੇ ਆਈ? ਜੀ, ਮੈਂ ਕਿਉਂਕਿ ਫਿਲਮ ਦੇ ਸ਼ੋਬੇ ਨਾਲ ਜੁੜਿਆ ਹੋਇਆ, ਮੈਂ ਆਪ ਸਟੂਡੀਓ ਰਨ ਕਰਦਾ ਤੇ ਮੈਂ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਸਮਝਦਾ, ਉਸ ਬਾਰੇ ਜ਼ਰੂਰ ਗੱਲ ਕਰਾਂਗਾ। ਉਸ ਤੋਂ ਪਹਿਲਾਂ ਇੱਕ ਅਰਜ਼ ਹੋਰ ਕਰ ਲਵਾਂ ਜੀ, ਇੰਦਰਜੀਤ ਸਿੰਘ ਜੀ ਨੇ ਕਿਹਾ ਜੀ ਮੈਨੂੰ ਵੀ ਬੋਲਣ ਦਾ ਮੌਕਾ ਦਿਓ। ਬਿਲਕੁਲ ਜੀ, ਤੁਹਾਨੂੰ ਮੌਕਾ ਦੇਵਾਂਗੇ। ਤੁਸੀਂ ਲਿੰਕ ਤੁਹਾਨੂੰ ਪੋਸਟ ਕਰ ਰਹੇ ਹਾਂ ਜੀ, ਲਿੰਕ ਜਦੋਂ ਬਾਰ-ਬਾਰ ਪੋਸਟ ਕੀਤਾ ਹੈ, ਤੁਸੀਂ ਉਹਨੂੰ ਕਲਿੱਕ ਕਰੋ ਤੇ ਉਹਨੂੰ ਉਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਤੇ ਤੁਸੀਂ ਨਾਲ ਹੀ ਸਟੂਡੀਓ ਵਿੱਚ ਤੁਸੀਂ ਐਂਟਰ ਕਰ ਜਾਓਗੇ, ਅਸੀਂ ਤੁਹਾਡੀ ਗੱਲ ਸੁਣਾਂਗੇ ਜੀ। ਬਿਲਕੁਲ, ਤੁਸੀਂ ਬਿਲਕੁਲ ਆਪਣੀ ਗੱਲ ਕਰ ਸਕਦੇ ਹੋ। ਮੈਂ ਲਿੰਕ ਜੀ ਦੁਬਾਰਾ ਪੇਸ਼ ਕਰਤਾ ਤੇ ਗੱਲ ਕਰਦੇ ਆ ਜੀ। ਅੱਛਾ ਜੀ, ਹੁਣ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਸਰ, ਦੇਖੋ ਫਿਲਮ ਦੇ ਵਿੱਚ ਜਿਹੜੀ ਪੰਜਾਬੀ ਫਿਲਮ ਨੂੰ ਨੁਕਸਾਨ ਕਰਨ ਵਾਲਾ ਵੀ ਉਹੀ ਹੈ ਜੋ ਉਸਦਾ ਫਾਇਦਾ ਪਹੁੰਚਾਉਣ ਵਾਲਾ ਹੈ। ਇੱਕੋ ਹੀ ਚੀਜ਼ ਜਿਹੜਾ ਫਾਇਦਾ ਪਹੁੰਚਾਰੀ, ਨੁਕਸਾਨ ਪਹੁੰਚਾਰੀ। ਹੁਣ ਇਹ ਕਿਵੇਂ ਹੈ ਉਹ ਤੁਹਾਨੂੰ ਦੱਸ ਜ਼ਿਕਰ ਕਰ ਲੈਣਾ। ਪੰਜਾਬੀ ਫਿਲਮਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਿਹਾ ਉਹ ਪੰਜਾਬੀ ਫਿਲਮਾਂ ਦਾ ਪ੍ਰੋਡਿਊਸਰ ਹੈ, ਤੇ ਫਿਰ ਪੰਜਾਬੀ ਫਿਲਮ ਜੋ ਸਭ ਤੋਂ ਜ਼ਿਆਦਾ ਫਾਇਦਾ ਦੇ ਰਿਹਾ ਉਹ ਵੀ ਉਹਦਾ ਪ੍ਰੋਡਿਊਸਰ ਹੈ। ਉਹ ਕਿਵੇਂ? ਅੰਗਰੇਜ਼ੀ ਫਿਲਮਾਂ ਵਿੱਚ, ਹਿੰਦੀ ਫਿਲਮਾਂ ਵਿੱਚ ਬਹੁਤ ਸਾਰੇ ਅਲੱਗ-ਅਲੱਗ ਪੋਜੀਸ਼ਨ ਸੇ। ਇੱਕ ਹੈ ਪ੍ਰੋਡਿਊਸਰ, ਪ੍ਰੋਡਿਊਸਰ ਦਾ ਕੰਮ ਹੈ ਪੈਸਾ ਅਰੇਂਜ ਕਰਨਾ। ਫਿਰ ਉਹਦੇ ਨਾਲ ਐਗਜ਼ੀਕਿਊਟਿਵ ਪ੍ਰੋਡਿਊਸਰ, ਜਿਹਦਾ ਕੰਮ ਹੈ ਕਿ ਪੈਸੇ ਨੂੰ ਕਿਸ ਤਰਤੀਬ ਨਾਲ ਕਿਵੇਂ ਵੰਡਿਆ ਜਾਣਾ, ਕਿੱਥੇ ਕਿੰਨਾ ਪੈਸਾ ਲਗਾਇਆ ਜਾਣਾ, ਉਹਨੂੰ ਵੇਚਣਾ ਕਿਵੇਂ ਫਿਲਮ ਨੂੰ। ਉਸ ਤੋਂ ਬਾਅਦ ਆਉਂਦੇ ਡਾਇਰੈਕਟਰ, ਤੇ ਡਾਇਰੈਕਟਰ ਵਧੀਆ ਫਿਲਮ ਕਿਵੇਂ ਬਣਾਏਗਾ। ਪੰਜਾਬੀ ਕੋਲ ਬਹੁਤ ਅੱਛੇ ਡਾਇਰੈਕਟਰ ਨੇ। ਪ੍ਰੋਡਿਊਸਰ ਪੰਜਾਬੀ ਕੋਲ ਬੜੀ ਗਿਣਤੀ ਦੇ ਨੇ। ਪ੍ਰੋਡਿਊਸਰ ਕੀ ਹੁੰਦਾ ਜੀ, ਮੇਰੀ ਪੈਲੀ ਦਾ ਭਾਅ ਵੱਧ ਗਿਆ, ਮੈਂ 2 ਕਿੱਲਾ ਜ਼ਮੀਨ, 2 ਏਕੜ, 4 ਏਕੜ, 5 ਏਕੜ ਜ਼ਮੀਨ ਵੇਚੀ, ਉਸ ਦਿਨ ਮੈਂ ਪ੍ਰੋਡਿਊਸਰ ਬਣ ਗਿਆ ਕਿ ਮੈਂ 5-7 ਕਰੋੜ ਰੁਪਇਆ ਇਕੱਠਾ ਕਰ ਲਿਆ। ਹੁਣ ਉਹਦੇ ਕੋਲ ਨਾ ਤਾਂ ਉਹਨੂੰ ਫਿਲਮ ਬਣਾਉਣ ਦਾ ਤਰੀਕਾ ਹੈ, ਨਾ ਤਹਿਜ਼ੀਬ ਹੈ। ਉਹਨੇ ਪੈਸਾ ਲਗਾਇਆ, ਸੋਚਿਆ ਕਿ ਪੈਸਾ ਬਣਾਵਾਂਗਾ। ਉਹ ਡਾਇਰੈਕਟਰ ਨੂੰ ਕਹਿੰਦਾ ਜਾ ਆ ਵੀ ਡਾਇਰੈਕਟਰ ਕੰਮ ਕਰ, ਉਹ ਦਬਕਾ ਮਾਰ ਕੇ ਕੰਮ ਕਰਵਾ ਰਿਹਾ। ਨਾ ਉਹਨੂੰ ਸਮਝ ਹੈ। ਉਹ ਕਹਿੰਦਾ ਮੇਰੇ ਦੋਸਤ ਨੇ ਕਿਹਾ ਕਿ ਗਾਣਾ ਵਿੱਚ ਹੋਣਾ ਜੀ, ਪਾ ਦੇ, ਇਹ ਮੇਰਾ ਮੁੰਡਾ ਹੀਰੋ ਬਣਾਉਣਾ, ਮੇਰੇ ਮੁੰਡੇ ਨੂੰ ਹੀਰੋ ਪਾ ਦੇ, ਮੁੰਡੇ ਨੂੰ ਉਹ ਐਕਟਿੰਗ ਆਵੇ। ਸੋ ਇਸ ਕਰਕੇ ਜਿਹੜਾ ਪ੍ਰੋਡਿਊਸਰ ਹੈ ਉਹ ਨੁਕਸਾਨ ਪਹੁੰਚਾ ਰਿਹਾ। ਪਰ ਫਾਇਦਾ ਕਿਵੇਂ ਪਹੁੰਚਾ ਰਿਹਾ? ਕਿਉਂਕਿ ਫਿਲਮਾਂ ਇੰਨੀਆਂ ਬਣ ਰਹੀਆਂ ਨੇ, ਪ੍ਰੋਡਿਊਸਰ ਹਰ ਰੋਜ਼ ਨਵਾਂ ਆ ਰਿਹਾ ਹੈ, ਤੇ ਵਿੱਚੋਂ ਕੋਈ 2-4-5 ਸਿਆਣੇ ਪ੍ਰੋਡਿਊਸਰ ਵੀ ਆ ਜਾਂਦੇ ਨੇ। ਜਦੋਂ ਸਿਆਣਾ ਪ੍ਰੋਡਿਊਸਰ ਦਾ ਚੰਗੀ ਫਿਲਮ ਬਣਾ ਲੈਂਦਾ, ਉਹਦੀ ਚੀਜ਼ ਵਧੀਆ ਚੱਲ ਜਾਂਦੀ ਹੈ, ਤੇ ਫਿਰ ਉਹ ਬੜਾ ਨਾਂ ਹੁੰਦਾ ਹੈ। ਮੈਂ ਹੁਣ ਮਿਸਾਲ ਤੁਹਾਨੂੰ ਦਿੰਦਾ। ਮਿਸਾਲ ਦੇ ਤੌਰ ਦੇ ਉੱਤੇ ਅੰਬਰਦੀਪ ਸਿੰਘ ਨਾਂ ਦਾ ਇੱਕ ਨੌਜਵਾਨ ਜਿਹਨੇ ਫਿਲਮਾਂ ਡਾਇਰੈਕਟ ਕੀਤੀਆਂ, 2-3 ਫਿਲਮਾਂ ਪਿਛਲੇ ਦਿਨਾਂ ਦੀਆਂ ਆਈਆਂ। ਲੌਂਗ ਲਾਚੀ ਫਿਲਮ ਉਹਦੀ ਹੈਗੀ, ਜਿਹਦੇ ਚੋਂ ਭੱਜੋ ਵੀਰੋ ਦੀ ਫਿਲਮ ਹੈ। ਉਹਦਾ ਰਾਈਟਰ ਵੀ ਹੋਇਆ, ਉਹਦਾ ਡਾਇਲੋਗ ਰਾਈਟਰ ਵੀ ਹੋਇਆ, ਡਾਇਰੈਕਟਰ ਵੀ ਹੋਈ ਹੈ। ਉਹਦਾ ਬੜਾ ਲੰਬਾ ਤਜਰਬਾ, ਥੀਏਟਰ ਤੋਂ ਆਇਆ ਸੀ, ਸਟੇਜ 'ਚ ਐਕਟ ਕਰਦਾ ਸੀ, ਥੀਏਟਰ ਕਰਦਾ ਆਇਆ, ਉਸ ਐਕਟਿੰਗ ਦਾ ਤਜਰਬਾ ਸੀ, ਡਾਇਰੈਕਸ਼ਨ ਦੇ ਅਸਿਸਟੈਂਟ ਰਿਹਾ, ਅਸਿਸਟੈਂਟਸ ਦਾ ਵੀ ਤਜਰਬਾ ਸੀ। ਪਰ ਹੁਣ ਜਦੋਂ ਉਹਨੇ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ, ਜਿਹੜਾ ਉਹਦਾ ਪ੍ਰੋਡਿਊਸਰ ਹੈ, ਜ਼ਾਹਿਰੀ ਗੱਲ ਹੈ ਕਿ ਉਹਦੀ ਫਿਲਮਾਂ ਕਾਮਯਾਬ ਹੋਈਆਂ। ਇੰਨੀ ਕਾਮਯਾਬ ਫਿਲਮ ਹੈ
ਪੰਜਾਬੀ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ਵੇ ਤੂੰ ਲੌਂਗ ਵੇ ਮਿਲਾਚੀਆਂ, ਇਹ ਰਿਕਾਰਡ ਹੈ, ਵਰਲਡ ਰਿਕਾਰਡ ਬਣਾਇਆ ਹੈ ਜੀ, ਉਹ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ਹੈ। ਬਲਕਿ ਇੰਨਾ ਜ਼ਿਆਦਾ ਸੁਣਿਆ ਗਿਆ ਕਿ ਉਹਨੂੰ 6 ਮਹੀਨਿਆਂ 'ਚ ਹਿੰਦੀ ਫਿਲਮਾਂ ਦੇ ਨਕਲ ਵੀ ਮਾਰ ਕੇ ਉਹਦੀ ਹਿੰਦੀ 'ਚ ਬਣਾ ਲਿਆ। ਜੋ ਕੋਈ ਸਵਾਦ ਤਾਂ ਨਹੀਂ ਹੈ ਲੌਂਗ ਇਲਾਚੀਆਂ ਵਾਲਾ, ਉਹ ਭੈੜਾ ਜਿਹਾ ਸਵਾਦ ਆਇਆ ਵੀ ਲੌਂਗ ਇਲਾਚੀਆਂ ਦੇ ਵਿੱਚ ਜਿਵੇਂ ਲੂਣ ਮਿਰਚਾਂ ਵੀ ਸੁੱਟ ਦਿੱਤੀ, ਉਹਨੂੰ ਉਹੋ ਜਿਹਾ ਚੀਜ਼ ਬਣਾ ਦਿੱਤੀ, ਉਹ ਗੱਲ ਜੀ ਨਹੀਂ ਬਣੀ। ਸੋ ਪਰ ਉਹਦੇ ਕੋਲ ਤਜਰਬਾ ਸੀ, ਉਹਦੇ ਪ੍ਰੋਡਿਊਸਰ ਉਹ ਗਾਲਬਨ ਉਹਦਾ ਉਸ ਫਿਲਮ ਦਾ ਜਿਹੜਾ ਹੀਰੋ ਹੈ ਉਹਦੀ ਡੈਬਿਊ ਸੀਦਾ ਉਹਦਾ। ਹਾਂਜੀ ਦੇਖੋ ਨਾ। ਸੋ ਇਸ ਕਿਸਮ ਦੀ ਜਿਹੜੀ ਗੱਲ ਹੈ, ਜਿਹੜਾ ਤੁਹਾਡਾ ਜਿਹੜਾ ਸਵਾਲ ਸੀ, ਦਰਸ਼ਕ ਕੀ ਚਾਹੁੰਦਾ ਹੈ, ਜਿਹੜਾ ਨਾਜ਼ਰੀਨ ਕੀ ਚਾਹ ਰਹੇ, ਨਾਜ਼ਰੀਨ ਚਾਹੁੰਦੇ ਨੇ, ਜਿਵੇਂ ਤੇਜ ਸੰਧੂ ਨੇ ਕਿਹਾ ਕਿ ਜੀ ਜਦੋਂ ਮੈਂ ਆਪਣੀ ਜ਼ਿੰਦਗੀ ਦੇ 2 ਘੰਟੇ ਫਿਲਮ ਨੂੰ ਦੇ ਰਿਹਾ, ਨਾਲ ਮੈਂ 200 400 500 ਰੁਪਈਆ ਦੇ ਰਿਹਾ ਆਪਣੇ ਟੱਬਰ ਨਾਲ ਵੇਖਣ ਆਇਆ ਵੀ ਮੈਂ ਉਹ ਪੌਪਕਾਰਨ ਵੀ ਖਾਣੇ ਹੈ ਤੇ ਕੋਕਾ ਕੋਲਾ ਵੀ ਮਹਿੰਗਾ ਖਰੀਦ ਕੇ ਪੀਣਾ ਹੈ, ਮੈਂ 500-700 ਹਜ਼ਾਰ ਰੁਪਏ ਜੋ ਖਰਚੇ, ਮੈਂ ਕਹਿੰਦਾ ਯਾਰ ਮੈਨੂੰ ਸਵਾਦ ਆਵੇ, ਮੇਰਾ ਪਰਿਵਾਰ ਇੰਜੋਏ ਕਰੇ। ਸੋ ਫਿਲਮ ਦੀ ਕਹਾਣੀ ਵਿੱਚ ਅਜਿਹੀ ਗੱਲ ਹੋਣੀ ਚਾਹੀਦੀ ਜਿਹਨੂੰ ਸੁਣ ਕੇ ਮੈਂ ਕੁਝ ਲੈ ਕੇ ਵੀ ਜਾਵਾਂ, ਕੁਝ ਇੰਜੋਏ ਵੀ ਕਰਾਂ। ਸਿਰਫ ਇਹ ਨਹੀਂ ਕਿ ਜਿਵੇਂ ਤੁਸੀਂ ਆਰਟ ਸਿਨੇਮਾ ਦੀ ਗੱਲ ਕੀਤੀ, ਆਰਟ ਸਿਨੇਮਾ ਕਦੀ ਵੀ ਕਿਸੇ ਵੀ ਜ਼ੁਬਾਨ ਦਾ ਉਹ ਪਪੂਲਰ ਸਿਨੇਮਾ ਨਹੀਂ ਬਣਦਾ। ਪੰਜਾਬੀ ਵਿੱਚ 2-4 ਫਿਲਮਾਂ ਦੇ ਮੜੀ ਦਾ ਦੀਵਾ ਜਿਵੇਂ ਫਿਲਮ ਹੈ, ਆਰਟ ਸਿਨੇਮਾ ਦੀ ਬੇਹਤਰੀਨ ਫਿਲਮ ਨਹੀਂ ਹੈ, ਮੈਂ ਜ਼ਿਕਰ ਕਰ ਸਕਾਂ। ਜਾਂ ਅੰਨੇ ਘੋੜੇ ਦਾ ਦਾਣਾ ਜਿਹਨੂੰ ਪਿਛਲੇ 2-3 ਸਾਲ ਪਹਿਲਾਂ ਅਵਾਰਡ ਵੀ ਮਿਲਿਆ, ਜ਼ਬਰਦਸਤ ਫਿਲਮ ਹੈ ਜੀ, ਪਰ ਉਹ ਕਦੀ ਪਪੂਲਰ ਮੈਂ ਥੋੜੀ ਜੀ ਉਹਦੇ ਤੇ ਗੱਲ ਕਰਾਂਗਾ। ਅੰਨੇ ਘੋੜੇ ਦਾ ਦਾਨ ਜਿਹੜਾ ਇਹ ਨਾਵਲ ਸੀ ਨਾ, ਜੀ ਬਿਲਕੁਲ ਗੁਰਦੇਲ ਦਾ ਨਾਵਲ ਸੀਗਾ। ਔਰ ਤੁਸੀਂ ਦੇਖੋ ਕਿ ਜਿਹੜੀ ਟੈਕਨੀਕ ਜਿਹੜੀ ਇਸਤੇਮਾਲ ਹੋਈ ਹੈ ਉਹਦੇ ਵਿੱਚ ਕੁਛ ਨਹੀਂ, ਉਹਦੇ ਵਿੱਚ ਸਟੋਰੀ ਉਸ ਤਰ੍ਹਾਂ ਨਹੀਂ ਦੀ, ਬਸ ਉਹਨਾਂ ਨੇ ਉਹ ਟੁਕੜੇ ਜਿਹੜੇ ਨੇ ਉਹ ਜੋੜ ਦਿੱਤੇ ਨੇ ਕਿ ਮੁਖਤਲਿਫ ਜਿਹੜੇ ਟੁਕੜੇ ਸੀ ਉਹਨਾਂ ਨੂੰ ਜੋੜ ਕੇ, ਯਾਨੀ ਇਸ ਟੈਕਨੀਕ ਮੁਸੱਵਰੀ ਦੀ ਟੈਕਨੀਕ ਹੈ ਇਹ, ਕੋਲਾਜ, ਬਹੁਤ ਜ਼ਬਰਦਸਤ ਗੱਲ ਕਹੀ ਕੋਲਾਜ। ਜੀ ਬਿਲਕੁਲ ਉਹ ਜ਼ਬਰਦਸਤ ਹੈ, ਲੇਕਿਨ ਉਹਨੇ ਨਹੀਂ ਪਜ਼ੀਰਾਈ ਮਿਲੀ ਉਹਨੂੰ। ਇਸੇ ਤਰ੍ਹਾਂ ਬੁੱਲਾਪੁਰ ਦਾਖਾ ਜੀ ਇੱਕ ਪੰਜਾਬ ਵਿੱਚ ਥਾਂ ਹੈ, ਪਿੰਡ, ਉੱਥੇ ਦਾ ਇੱਕ ਡਾਇਰੈਕਟਰ ਰਾਜੀਵ ਕੁਮਾਰ, ਅੱਜ ਕੱਲ੍ਹ ਮੁੰਬਈ ਰਹਿੰਦਾ ਹੈ। ਇਨਫੈਕਟ ਕੋਰੋਨਾ ਦੌਰਾਨ ਮੈਂ ਉਹਨਾਂ ਨਾਲ ਗੱਲ ਵੀ 2-4 ਵਾਰ ਕਰਨ ਦਾ ਮੌਕਾ ਮਿਲਿਆ, ਤੇ ਉਹ ਲੋ ਬਜਟ ਦੀਆਂ ਆਰਟ ਸਿਨੇਮਾ ਕ੍ਰੀਏਟ ਕਰਦਾ। ਉਹਦੀ ਜਿੰਨੀਆਂ ਫਿਲਮਾਂ ਨੇ, ਤੁਸੀਂ ਉਹਦੀ ਫਿਲਮ ਦੇਖੋ, ਜੋ ਕੁਝ ਵੀ ਨੇ ਬਣਾਇਆ, ਉਹਦੀ ਨਾਬਰ ਫਿਲਮ ਹੈ, ਚੰਮ ਫਿਲਮ ਹੈ, ਜਿਉਂਦੇ ਆ, ਉਹਦੀਆਂ ਸਾਰੀਆਂ ਫਿਲਮਾਂ ਉਹਨਾਂ ਕਮੀਆਂ ਬਾਰੇ, ਕੰਮ ਕਰਨ ਵਾਲੇ ਲੋਕਾਂ ਬਾਰੇ, ਜਿਹੜੇ ਖੂਨ ਪਸੀਨਾ ਇੱਕ ਕਰਕੇ ਰੋਟੀ ਕਮਾ ਰਹੇ ਉਹਨਾਂ ਲੋਕਾਂ ਬਾਰੇ ਉਹਦੀ ਫਿਲਮਾਂ ਨੇ, ਤੇ ਖੂਬਸੂਰਤ ਫਿਲਮਾਂ ਬਣਾ ਰਿਹਾ। ਸ਼ਾਇਦ ਉਹਦੇ ਕੋਲ ਉਸ ਕਿਸਮ ਦੀ ਪਪੂਲੈਰਿਟੀ ਉਹਨੂੰ ਕਦੀ ਨਹੀਂ ਮਿਲੇਗੀ ਉਸ ਸਿਨੇਮਾ ਨੂੰ, ਪਰ ਚੰਗੀ ਐਂਟਰਟੇਨਿੰਗ ਫਿਲਮਾਂ ਜਿਹੜੀ ਬਣਾਉਣ ਵਾਸਤੇ ਉਹਦੇ ਸੁਲਝੇ ਹੋਏ ਡਾਇਰੈਕਟਰ ਦੀ ਲੋੜ ਹੈ, ਜੋ ਕਿ ਸਾਨੂੰ ਅਮਰਦੀਪ, ਜਨਜੋਤ ਸਿੰਘ ਵਰਗੇ, ਸਾਨੂੰ ਜਨਜੋਤ ਨੇ ਫਿਲਮ ਬਣਾਈ, ਜਨਜੋਤ ਨੂੰ ਐਂਟਰਟੇਨਮੈਂਟ ਬਣਾਉਣਾ ਆਉਂਦਾ ਹੈ। ਮੈਂ ਜਨਜੋਤ ਦਾ ਬੜਾ, ਮੈਨੂੰ ਇਹ ਮੈਂ ਹੋ ਸਕਦਾ ਚੱਲ ਮੇਰਾ ਪੁੱਤ ਇੰਟੈਲੈਕਚੁਅਲ ਲੈਵਲ ਤੇ ਬਹੁਤ ਬਿਹਤਰੀਨ ਫਿਲਮ ਨਾ ਹੋਵੇ, ਪਰ ਉਹ ਐਫਰਟ ਅੱਛਾ ਹੈ, ਲੋਕ ਐਂਟਰਟੇਨ ਹੁੰਦੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਨੋਂ ਪੰਜਾਬ ਇਕੱਠੇ ਹੋ ਗਏ ਨੇ ਕਿ ਜੋ ਇਕੱਠੀਆਂ ਫਿਲਮਾਂ ਬਣਨੀ ਸ਼ੁਰੂ, ਦਾਇਰਾ ਵੱਡਾ ਹੋ ਗਿਆ ਪੰਜਾਬੀ ਫਿਲਮ ਦਾ। ਇਹ ਬੜੀ ਵੱਡੀ ਉਹਦੀ ਦੇਣ ਹੈ ਪੰਜਾਬੀ ਸਿਨੇਮਾ ਨੂੰ, ਇਸ ਗੱਲ ਕਰਕੇ ਉਹਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਉਹ ਨੌਜਵਾਨਾਂ ਦੀ ਸਾਰੀ ਜ਼ਿੰਦਗੀ ਫਿਲਮਾਂ ਬਣਾਉਣ ਵਾਸਤੇ ਹੋ ਸਕਦਾ ਉਹਦੇ ਕੋਲ ਬਹੁਤ ਸਾਰੇ ਹੋਰ ਸਬਜੈਕਟ ਹੁੰਦੇ ਤੇ ਬਿਹਤਰੀਨ ਸਿਨੇਮਾ ਬਣਾ ਸਕਦਾ ਹੋਵੇ, ਪਰ ਕਿਉਂਕਿ ਉਹਨੂੰ ਪਤਾ ਹੈ ਕਿ ਜੋ ਕਾਮਯਾਬ ਨਾ ਹੋਇਆ ਤਾਂ ਲੋਕ ਪ੍ਰੋਡਿਊਸਰ ਉਸ ਤੇ ਪੈਸਾ ਨਹੀਂ ਲਗਾਏਗਾ, ਸ਼ਾਇਦ ਇਸ ਕਰਕੇ ਉਹ ਬੜਾ ਸਹਿਜ ਨਾਲ ਚੱਲ ਰਿਹਾ ਹੈ। ਬਿਹਤਰੀਨ ਫਿਲਮ ਅੱਗੇ ਜਾ ਕੇ ਦੇਗਾ, ਮੈਨੂੰ ਉਮੀਦ ਹੈ ਜੀ। ਬਹੁਤ ਸੁਝਾਅ ਕੀ ਦਾ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਸਲਾਮ ਅਲੈਕੁਮ ਭਾਈਜਾਨ, ਸਾਰੇ ਸੁਣਨ ਵਾਲਿਆਂ ਨੂੰ ਸਲਾਮ, ਸਾਰੇ ਸੁਣਨ ਵਾਲੇ ਸਤਿ ਸ੍ਰੀ ਅਕਾਲ। ਬਿਹਤਰੀਨ ਦੀ ਗੱਲਬਾਤ ਕਰ ਰਹੇ ਤੁਸੀਂ ਜੀ। ਤੇ ਫਿਲਮਾਂ ਜਿਹੜੀਆਂ ਪੁਰਾਣੀਆਂ ਬਣੀਆਂ ਜੀ ਉਹੀ ਅੱਛੀਆਂ ਸੀ, ਹੁਣ ਤੇ ਨਵੀਆਂ ਤੇ ਫਿਰ ਏਦਾਂ ਹੀ ਆ, ਇਹ ਤੁਸੀਂ ਗੱਲ ਕਰ ਰਹੇ ਹੋ। ਤੁਸੀਂ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਪੰਜਾਬੀ ਕਿਹੜੀ ਦੇਖੀ ਸੀ? ਮੈਂ ਦੇਖੀ ਪਿਆਰ ਦਾ ਏਦਾਂ ਕਰਕੇ ਨਾਂ ਸੀ, ਉਹ ਮੈਨੂੰ ਹੁਣ ਯਾਦ ਨਹੀਂ, ਪੁਰਾਣੀ ਫਿਲਮ ਆ ਬਹੁਤ। ਹਾਂਜੀ ਜੀ ਬਹੁਤ ਪੁਰਾਣੀ ਆ। ਤੇ ਕੋਈ ਸਾਨੂੰ ਦੱਸੋ ਪੁਰਾਣੀਆਂ ਦੇ ਫਿਲਮਾਂ ਦੇ ਵਿੱਚ ਕਿਹੜੀ ਚੀਜ਼ ਚੰਗੀ ਲੱਗਦੀ ਸੀ? ਪੁਰਾਣੀਆਂ ਫਿਲਮਾਂ 'ਚ ਗਾਣੇ ਚੰਗੇ ਸੀਗੇ, ਯਾਨੀ ਦੂਸਰਾ ਇਹ ਕਲਚਰ ਆਪਣਾ ਪੂਰਾ ਬਿਹਤਰੀਨ ਦਿਖਾਉਂਦੇ ਸੀ। ਉਹ ਜੋ ਆਪਣਾ ਕਲਚਰ ਹੈ ਪੰਜਾਬ ਦਾ ਉਹ ਵਿਖਾਉਂਦੇ ਸੀ। ਤੇ ਹੁਣ ਵੀ ਫਿਰ ਤੁਹਾਨੂੰ ਪਤਾ ਹੀ ਉਹ ਮਾਰ ਧਾੜ ਦਈਏ, ਉਹ ਤੇ ਫਲਾਣਾ ਧਮਕਾਣਾ ਚੱਲਦਾ ਕੰਮ। ਜਿਵੇਂ ਹੀਰ ਰਾਂਝਾ ਤੁਸੀਂ ਦੇਖੋ ਪਾਕਿਸਤਾਨ ਵਾਲੀ, ਤੁਹਾਨੂੰ ਪਿਓਰ ਹੀਰ ਨਜ਼ਰ ਆਏਗੀ, ਉਹਦੇ ਰਾਂਝਾ ਵੀ ਪਿਓਰ ਨਜ਼ਰ ਆਏਗਾ। ਹਾਂਜੀ, ਤੇ ਇਸ ਤਰ੍ਹਾਂ ਦੀ ਫਿਲਮਾਂ ਜਿਵੇਂ ਸੱਸੀ ਪੁੰਨੂ ਵੀ ਹੈ, ਉਹ ਵੀ ਬੜੀ ਪਿਆਰਾ ਫਿਲਮ ਸੀ ਪਾਕਿਸਤਾਨ ਦੀ, ਠੀਕ ਹੈ ਜੀ। ਤੇ ਇਸ ਤਰ੍ਹਾਂ ਦੀ ਫਿਲਮਾਂ ਮਾਸ਼ਾਅੱਲਾ ਬਿਹਤਰੀਨ ਸੀ।
ਜਿਹੜਾ ਇਹਨਾਂ ਨੇ ਜਿਹੜੀਆਂ ਭੱਟੀ ਬਰਾਦਰਾਂ ਨੇ ਫਿਲਮਾਂ ਬਣਾਈਆਂ ਉਹ ਵੀ ਬਹੁਤ ਅੱਛੀਆਂ ਸਨ। ਵਿੱਚ ਵਿੱਚ ਉਹਨਾਂ ਨੇ ਵੀ ਜਿਹੜਾ ਜ਼ੁਲਮ ਦਾ ਬਦਲਾ ਬਣਾਈ, ਇੱਦਾਂ ਦੀਆਂ ਉਹ ਵੀ ਕੋਈ ਜ਼ਬਰ ਮਾਰੀ ਉਹਨਾਂ ਨੇ, ਉਹ ਲੇਕਿਨ ਅੱਛੀਆਂ ਫਿਲਮਾਂ ਸੀ ਉਹਨਾਂ ਦੀ ਭੱਟੀਆਂ ਦੀਆਂ। ਉਹ ਉਹਨਾਂ ਦਾ ਬਹੁਤ ਅੱਛਾ ਰੋਲ ਸੀ ਭੱਟੀ ਪਿਕਚਰ ਦਾ, ਜਿਸ ਟਾਈਮ ਉਹ ਫਿਲਮਾਂ ਬਣਾ ਰਹੇ ਸਨ। ਤੇ ਫਿਰ ਰਾਏ ਸਾਹਿਬ ਆਏ ਨੇ, ਫਿਰ ਰਾਏ ਸਾਹਿਬ ਦੇ ਕੰਮ ਚੱਕਦਾ, ਫਿਰ ਉਸ ਤੋਂ ਬਾਅਦ ਫਿਰ ਕੰਮ ਡਾਊਨ ਹੀ ਗਿਆ ਜੀ। ਹਾਂਜੀ ਹਾਂਜੀ। ਤੇ ਕੋਈ ਜਿਹੜੀਆਂ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਵੀ ਦੇਖਦੇ ਹੋ? ਹਾਂਜੀ ਦੇਖਦੇ ਹਾਂ, ਉਹ ਵੀ ਦੇਖੀਆਂ ਪੁਰਾਣੀਆਂ, ਹੁਣ ਨਾਂ ਯਾਦ ਨਹੀਂ ਹੈਗੇ। ਜਿਸ ਟਾਈਮ VCR ਦਾ ਦੌਰ ਸੀਗਾ, ਰਾਤੀ VCR ਚੁੱਕ ਕੇ ਲਿਆਂਦੇ ਸੀ ਚੋਰੀ ਚੋਰੀ, ਠੀਕ ਹੈ ਜੀ, ਚੋਰੀ ਫਿਲਮਾਂ ਲਿਆਉਣੀਆਂ ਤੇ ਉਹ ਦੇਖਦੇ ਸੀਗੇ। ਹੁਣ ਨਾਂ ਯਾਦ ਨਹੀਂ ਹੈ ਫਿਲਮਾਂ ਦੇ ਨਾ ਜੀ, ਯਾਨੀ ਗੁਰਦਾਸ ਮਾਨ ਦੀਆਂ ਫਿਲਮਾਂ, ਹਰਭਜਨ ਮਾਨ ਦੀਆਂ ਸਾਰੀਆਂ ਦੇਖੀਆਂ ਤਕਰੀਬਨ, ਨਾਮ ਨਹੀਂ ਯਾਦ ਹੁਣ। ਸਮੁੰਦਰ 'ਚ ਵਾਈਫਾਈ ਵਾਲੇ ਆ ਗਏ ਆ, ਮੈਂ ਕਿਹਾ ਸਾਨੂੰ ਮੈਨੂੰ ਆਵਾਜ਼ ਨਹੀਂ ਆਉਣ ਡਈ ਇਹਨਾਂ ਦੀ, ਚਲੋ ਤੁਸੀਂ ਕਰੀ ਜਾਓ ਸਜਾ ਸਾਹਿਬ। ਅੱਛਾ ਜੀ, ਦੇਖੋ ਸਾਹਿਬ ਆਵਾਜ਼ ਨਹੀਂ ਆ ਰਹੀ। ਅੱਜ ਤੁਸੀਂ ਪਿੰਡ ਵਿਖਾਇਆ, ਮਾਸ਼ਾਅੱਲਾ ਬੜੀ ਗੱਲ ਹੈ ਜੀ, ਪੂਰਾ ਪਿੰਡ ਦਿਖਾਤਾ ਅੱਜ, ਉਹ ਵੀ ਵੇਖਿਆ ਮੈਂ। ਢਿੱਲੋਂ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਤੁਸੀਂ ਅੱਜ ਪਿੰਡ ਦਿਖਾਇਆ ਆਪਣਾ। ਸਰ ਮਿਹਰਬਾਨੀ, ਹਾਂਜੀ ਮੈਨੂੰ ਆਵਾਜ਼ ਨਹੀਂ ਆਉਣ ਡਈ, ਚਲੋ ਮੈਸੇਜ ਤੁਹਾਡੇ ਦਾ ਹੀ ਪਾਸ। ਚਲੋ ਬਹੁਤ ਸ਼ੁਕਰੀਆ ਜੀ ਤੁਹਾਡਾ, ਓਕੇ ਜੀ, ਬਹੁਤ ਓਕੇ, ਮਿਹਰਬਾਨੀ ਤੁਸੀਂ ਗੱਲ ਕੀਤੀ ਸਾਡੇ ਨਾਲ। ਸ਼ੁਕਰੀਆ ਜੀ, ਸ਼ੁਕਰੀਆ ਜੀ ਢਿੱਲੋਂ ਸਾਹਿਬ, ਜੀ ਢਿੱਲੋਂ ਸਾਹਿਬ। ਹਾਂਜੀ ਨਈਮ ਸਾਹਿਬ, ਕੱਲ ਦਾ ਟੌਪਿਕ ਫੇਰ ਦੁਬਾਰਾ ਜਦੋਂ ਦੱਸਾਂ ਵੀ ਕੱਲ ਦਾ ਟੌਪਿਕ ਹੈ, ਕਹਿ ਗਏ ਲੋਕ ਸਿਆਣੀਆਂ ਗੱਲਾਂ ਕਰਨੀਆਂ, ਮੇਰਾ ਕੰਮ ਅਰੋੜਾ ਸਾਹਿਬ ਕਿਹਾ ਮੇਰਾ ਕੰਮ ਕੋਈ ਨਹੀਂ, ਚਲੋ ਤੁਹਾਡੀਆਂ ਗੱਲਾਂ ਸੁਣਾਂਗੇ। ਤੇ ਸਾਡੇ ਨਾਲ ਕਮੈਂਟ ਥੋੜੇ ਜਿਹੇ ਪੜ੍ਹ ਲਈ, ਸਿਆਸਤ ਦੋਸਤ ਵੀ ਗੁੱਸੇ ਹੁੰਦੇ ਨੇ ਤੁਸੀਂ ਕਮੈਂਟ ਨਹੀਂ ਪੜ੍ਹਦੇ। ਇੰਦਰਜੀਤ ਸਿੰਘ ਪੰਜਾਬ ਜ਼ਿੰਦਾਬਾਦ, ਨਵੀਦ ਸੰਧੂ ਆ ਜੀ, ਸੰਧੂ ਜੱਟ, ਰਵਿੰਦਰ ਸਿੰਘ ਸਾਡੇ ਨਾਲ ਨੇ। ਪਲਵਿੰਦਰ ਜੀ ਆ ਜਾਓ, ਤੁਸੀਂ ਅੱਜ ਕਿੱਥੇ ਗਏ ਹੋ? ਇਕਬਾਲ ਸਾਹਿਬ ਨਹੀਂ ਆਏ ਸਾਡੇ ਨਾਲ, ਏਕਤਾ ਗਡੋਰਾ, ਏਕਤਾ ਯੂਨਿਟੀ ਹੈ ਸਾਡੇ ਨਾਲ ਦੁਬਈ ਤੋਂ। ਕੀ ਹਾਲ ਚਾਲ? ਤੇਜ ਸੰਧੂ, ਇੰਦਰਜੀਤ ਸਿੰਘ, ਨੋਬਲ ਸੰਧੂ, ਅਸਲਮ ਪੱਟੀ, ਸਾਰੇ ਦੋਸਤ ਸਾਡੇ ਨਾਲ ਜੁੜੇ ਨੇ। ਉਹ ਜਿਹੜੇ ਦੋਸਤ ਲਾਈਵ ਆਉਣਾ ਚਾਹੁੰਦੇ ਹੁਣ ਮੈਂ ਲਿੰਕ ਪੇਸ਼ ਕਰ ਰਿਹਾ, ਤੁਸੀਂ ਇਹਨੂੰ ਕਲਿੱਕ ਕਰਕੇ ਜ਼ਰੂਰ ਸਾਡੇ ਨਾਲ ਜੁੜ ਸਕਦੇ ਜੀ। ਨਹੀਂ ਸਰ ਗੱਲ ਅੱਗੇ ਤੋਰੋ ਜੀ। ਹਾਂਜੀ, ਬਸ ਇਹ ਗੱਲ ਹੋ ਰਹੀ ਸੀ ਕਿ ਜਿਹੜੀਆਂ ਅਰੋੜਾ ਸਾਹਿਬ ਗੱਲ ਕਰ ਰਹੇ ਸੀ ਕਿ ਦੋਵੇਂ ਪਾਸਿਆਂ ਵਾਲੇ ਜਿਹੜੇ ਪੰਜਾਬ ਨੇ, ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ, ਜਿਵੇਂ ਇੱਕ ਕੋਸ਼ਿਸ਼ ਹੋਈ ਹੈ ਚੱਲ ਮੇਰੇ ਪੁੱਤ, ਇਹ ਫਿਲਮਾਂ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਉਹਦਾ ਫਾਇਦਾ ਇਹ ਹੋਏਗਾ ਕਿ ਸਾਡੀ ਉਹ ਜਿਹੜੀ ਇੱਕ ਮੁਸ਼ਤਰਕਾ ਜਿਹੜੀ ਹੈ ਵਿਰਾਸਤ ਹੈ, ਤਹਿਜ਼ੀਬ ਹੈ ਜਿਹੜੀ ਦੋਨਾਂ ਪਾਸਿਆਂ ਦੀ, ਜਿਹੜੀ ਉਹਨੂੰ ਅਸੀਂ ਹੋਰ ਅੱਗੇ ਵਧਾ ਸਕਦੇ ਹਾਂ। ਔਰ ਬਾਜ਼ ਦਫਾ ਜਿਹੜੀਆਂ ਇੱਕੋ ਜਿਹੀਆਂ ਫਿਲਮਾਂ ਬਣਦੀਆਂ, ਉਹਦੇ ਵਿੱਚ ਇੱਕ ਤਬਦੀਲੀ ਜਿਹੜੀ ਆ ਸਕਦੀ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਇੱਧਰ ਕੁਛ ਚੰਗਾ ਸੋਚਣ ਵਾਲੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਧਰ ਚੰਗਾ ਸੋਚਣ ਵਾਲੇ ਨੇ। ਤੇ ਹੈਲੋ ਨਹੀਂ ਨਾ ਵਿੰਗੇ ਹੋ ਗਏ ਤੁਸੀਂ। ਹੈਲੋ ਕੋਈ ਹਾਂਜੀ, ਅੱਛਾ ਜਿਵੇਂ ਤੁਸੀਂ ਦੱਸ ਰਹੇ ਹੋ ਦੋਵਾਂ ਪਾਸੇ ਦੀ ਫਿਲਮਾਂ ਤੇ ਇੱਕ ਐਸ ਅਪ੍ਰੈਲ ਬਸ ਜੀ ਸ਼ੂਟ ਸਟਾਰਟ ਹੋਣਾ ਸੀ ਐਸੇ ਅਪ੍ਰੈਲ ਦੇ ਵਿੱਚ, ਜਿਹੜਾ ਰਾਜੂ ਵਰਮਾ ਨੇ ਫਿਲਮ ਲਿਖੀ ਆ ਲਾਹੌਰ ਤੋਂ, ਇੱਕ ਨਵਾਂ ਚਿਹਰਾ ਮੁੰਡਾ ਉਹ ਐਜ਼ ਅ ਹੀਰੋ, ਤੇ ਬਿੰਨੂ ਢਿੱਲੋਂ ਜਿਹੜਾ ਉਹਨੂੰ ਪ੍ਰੋਡਿਊਸ ਕਰ ਰਿਹਾ। ਇਹ ਪ੍ਰੋਜੈਕਟ ਐਸੇ ਅਪ੍ਰੈਲ 'ਚ ਉਹਦਾ ਹੀ ਸ਼ੂਟ ਸ਼ੁਰੂ ਹੋਣਾ ਸੀ, ਲੇਕਿਨ ਹੋ ਨਹੀਂ ਸਕਿਆ ਕਰੋਨਾ ਦੀ ਵਜ੍ਹਾ ਨਾਲ। ਹੁਣ ਵੇਖੋ ਉਹ ਮੈਂ ਉਹਨਾਂ ਦਾ ਆਪਸੀ ਉਹ ਰਾਬਤੇ ਉਹਨਾਂ ਦੇ ਮੈਂ ਕਰਾਏ ਆ, ਤੇ ਉਹਦਾ ਵੀ ਉਸ ਫਿਲਮ ਦਾ ਵੀ ਸ਼ੂਟ ਜਲਦ ਸ਼ੁਰੂ ਹੋਏਗਾ। ਤੇ ਜਿਵੇਂ ਚੱਲ ਮੇਰਾ ਪੁੱਤ ਹੈ, ਇਸੇ ਤਰ੍ਹਾਂ ਦੀ ਉਹ ਮੂਵੀ ਹੋਏਗੀ। ਉਹਦੇ ਵਿੱਚ ਉਹਦਾ ਥੀਮ ਥੋੜਾ ਜਿਹਾ ਇਸ ਤਰ੍ਹਾਂ ਦਾ ਕਿ ਦੋਵੇਂ ਫੈਮਿਲੀਜ਼ ਵਿਖਾਈਆਂ ਨੇ, ਉਧਰਲੇ ਪੰਜਾਬ ਦੀਆਂ ਤੇ ਇੱਧਰਲੇ ਪੰਜਾਬ ਦੀਆਂ, ਕੈਨੇਡਾ ਇਕੱਠੀਆਂ ਹੁੰਦੀਆਂ ਨੇ, ਉੱਥੇ ਉਹਨਾਂ ਦੇ ਆਪਸੀ ਤਾਲੁਕਾਤ ਤੇ ਇਸ ਤਰ੍ਹਾਂ ਕਰਕੇ। ਜੀ ਸਾਡਾ ਮੈਂ ਕਿਹਾ ਅਮੀਨ ਚੌਹਾਨ ਸਾਹਿਬ ਇੱਕ ਵਾਰ ਫਿਰ ਆ ਗਏ ਜੀ, ਉਹਨਾਂ ਨੂੰ ਵੀ ਗੱਲ ਕਰਾਂ। ਨਵਦੀਪ ਸਿੰਘ ਨਾਲ ਪਹਿਲਾਂ ਵੀ ਹੈਗੇ ਨੇ ਸਾਡੇ ਨਾਲ, ਚਲੋ ਚੌਹਾਨ ਸਾਹਿਬ ਨਾਲ ਗੱਲ ਕਰਦੇ ਜੀ। ਚੌਹਾਨ ਸਾਹਿਬ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ अस्सलाम वालेकुम जी, सत श्री अकाल। आवाज आ रही जी? सर सत श्री अकाल, की हाल चाल है? मैं कमेंट्स देख रहा सी, एक दोस्त ने लिखा जी चौहान साहब दे माइक ਨੂੰ कोरोना हो गया। ਇਹ ਨਵੀਦ ਸੰਧੂ ਹੋ ਸਕਦਾ ਜੀ, ਮੈਂ ਬਿਨਾਂ ਬੜੇ ਦੱਸ ਰਿਹਾ ਗੱਲ ਨਵੀਦ ਸੰਧੂ ਨੇ ਕਹੀ ਹੋਣੀ ਹੈ। हाँ, मैं पढ़ रहा कि मेरे दोस्त ने कमेंट बड़ा अच्छा दिता, हस रहा सी मैं पढ़ के, बड़ी मिहरबानी, ਉਹਨਾਂ ਦਿਲ खुश रखे। ਅੱਜ ਅਰੋੜਾ ਸਾਹਿਬ, ਢਿੱਲੋਂ ਸਾਹਿਬ, ਗੱਲ ਫਿਲਮਾਂ ਤੇ ਹੋ ਰਹੀ ਹੈ। ਅਸੀਂ ਜਿਸ ਜ਼ਮਾਨੇ 'ਚ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ,
सन 70 ਤੋਂ ਪਹਿਲੇ 70 ਚ ਮੈਂ ਮੈਟ੍ਰਿਕ ਕੀਤਾ, ਕੋਈ 68 ਦੀ ਗੱਲ ਹੈ। ਉਹ ਦੋਸਤ ਪੁੱਛ ਰਹੇ ਸਨ ਪਹਿਲੀ ਫਿਲਮ ਦੱਸੋ ਕਿਸ ਨੇ ਕਿਸ ਤਰ੍ਹਾਂ ਦੇਖੀ, ਤੇ ਮੇਰਾ ਇਸ ਤਰ੍ਹਾਂ ਤਜਰਬਾ ਹੈ ਕਿ ਪਹਿਲੀ ਫਿਲਮ ਪਾਣੀ ਪੰਜਾਬੀ ਫਿਲਮ ਦੇਖੀ ਅਕਮਲ ਖਾਨ ਦੀ। ਸਾਡੇ ਲਾਹੌਰ ਕੈਂਟ ਚ 2 ਕਰੀਬੀ ਸਿਨੇਮੇ ਸਨ, ਤੇ ਅਸੀਂ ਦੋਸਤਾਂ ਨਾਲ ਪੈਸੇ ਇਕੱਠੇ ਕਰਕੇ ਫਿਲਮ ਟਿਕਟ ਲਈ। ਅੱਧੀ ਫਿਲਮ ਦੇਖ ਕੇ ਤੇ ਸਾਰੇ ਡਰ ਗਏ ਕਿ ਯਾਰ ਘਰੋਂ ਮਾਰ ਪਏਗੀ ਤੇ ਟਾਈਮ ਬੜਾ ਲੱਗ ਜਾਣਾ। ਇੰਟਰਵਲ ਤੱਕ ਦੇਖ ਕੇ ਘਰ ਆ ਗਏ, ਤੇ ਅਗਲੇ ਦਿਨ ਫਿਰ ਟਿਕਟ ਲੈ ਕੇ ਤੇ ਇੰਟਰਵਲ ਤੋਂ ਬਾਅਦ ਵਾਲੀ ਦੇਖੀ। ਇੱਕ ਹੀ ਫਿਲਮ 2 ਦਿਨਾਂ ਚ ਮੁਕੰਮਲ ਦੇਖੀ। ਤੇ ਫਿਰ ਉਹ ਖੈਰ ਆਹਿਸਤਾ ਆਹਿਸਤਾ ਸਫਰ ਕਰੋ, ਇਜਾਜ਼ਤ ਲੈ ਲੈਣੀ ਫਿਲਮਾਂ ਦੀ ਕੁੱਟ ਖਾਣੀ ਮਾਰੇ ਜੀ ਅਸੀਂ। ਉਹ ਪੰਜਾਬੀ ਫਿਲਮਾਂ ਦੀ ਗੱਲ ਹੋ ਰਹੀ ਸੀ, ਮੈਨੂੰ ਯਾਦ ਆ ਰਿਹਾ ਸੀ ਕਿ ਬਾਬਾ ਹਮੀਦ ਸਾਹਿਬ ਇੱਕ ਹਿਸਟੋਰੀਅਨ ਨੇ, ਉਹ ਲਾਹੌਰ ਦੀਆਂ ਯਾਦਾਂ ਲਿਖਦੇ ਹੁੰਦੇ ਨੇ। ਉਹਨਾਂ ਦਾ ਕਾਲਮ ਮੈਂ ਪੜ੍ਹਨਾ ਉਹਨਾਂ ਨੂੰ ਸ਼ੌਕ ਨਾਲ, ਤੇ ਉਹ ਲਿਖਦੇ ਸਨ ਕਿ ਅੰਮ੍ਰਿਤਸਰ ਤੋਂ ਲੋਕ ਪਾਰਟੀਸ਼ਨ ਤੋਂ ਪਹਿਲੇ ਦੋਸਤਾਂ ਦੇ ਗਰੁੱਪ ਲਾਹੌਰ ਫਿਲਮਾਂ ਦੇਖਣ ਆਉਂਦੇ ਹੁੰਦੇ ਸਨ, ਤੇ ਲਾਹੌਰ ਬੜੀ ਮਾਰਕੀਟ ਸੀ ਸਿਨੇਮਿਆਂ ਦੀ। ਤੇ ਉਹ ਕਹਿੰਦੇ ਜੀ ਅਸੀਂ ਦੋਸਤਾਂ ਨਾਲ ਆਣਾ ਅੰਮ੍ਰਿਤਸਰ ਤੋਂ, ਤੇ ਲਾਹੌਰ ਰੇਲਵੇ ਸਟੇਸ਼ਨ ਤੋਂ ਬਾਹਰ ਨਹੀਂ ਨਿਕਲਣਾ, ਰੇਲਵੇ ਸਟੇਸ਼ਨ ਉੱਤੇ ਹੀ ਪਟੜੀ ਦੇ ਨਾਲ ਨਾਲ 2 ਮੋਰੀਆ ਪੁਲ ਦੇ ਕੋਲ ਲਮਕ ਕੇ ਥੱਲੇ ਉਤਰ ਜਾਣਾ, ਤੇ ਸਾਹਮਣੇ ਰਵਾਲੀ ਸਿਨੇਮਾ ਹੁੰਦਾ ਸੀ। ਉਹਦੇ ਚ ਮੈਂ ਵੀ ਫਿਲਮਾਂ ਦੇਖਦਾ ਰਿਹਾ। ਉੱਥੋਂ ਵੀ ਲੋਕ ਅੰਮ੍ਰਿਤਸਰ ਤੋਂ ਲਾਹੌਰ ਫਿਲਮਾਂ ਦੇਖਣ ਆਇਆ ਕਰਦੇ ਸੀ। ਤੇ ਉਹ ਉਹਨਾਂ ਦੀਆਂ ਤਹਿਰੀਰਾਂ ਦੱਸਦੇ ਕਿ ਲਾਹੌਰ ਚ ਪਾਰਟੀਸ਼ਨ ਤੋਂ ਪਹਿਲੇ ਵੀ ਕੋਈ ਪੰਜਾਬੀ ਫਿਲਮਾਂ ਅੱਛੀਆਂ ਬਣਦੀਆਂ ਹੋਣਗੀਆਂ। ਤੇ ਜਦੋਂ ਤੱਕ ਅਸੀਂ ਫਿਲਮਾਂ ਦੇਖਣੀਆਂ ਸ਼ੁਰੂ ਹੋਈਆਂ, ਤੇ ਉਦੋਂ ਲਾਹੌਰ ਦੇ ਵਿੱਚ ਜਿਹੜੇ ਸਟੂਡੀਓ ਸਨ, ਐਵਰਨਿਊ ਸਟੂਡੀਓ, ਸ਼ਾਹਨੂਰ ਸਟੂਡੀਓ, ਬਾਰੀ ਮਲਕ ਸਾਹਿਬ ਦਾ ਬਾਰੀ ਸਟੂਡੀਓ, ਇਹ ਬੜੇ ਮਸ਼ਹੂਰ 3 ਸਟੂਡੀਓ ਸਨ ਮੁਲਤਾਨ ਰੋਡ ਦੇ ਉੱਤੇ। ਇੱਕ ਉਹਨਾਂ ਚੋਂ ਜਿਹੜਾ ਸੀ ਨੂਰ ਜਹਾਂ ਦੇ ਖਾਵਨ ਸਨ ਸ਼ੌਕਤ ਹੁਸੈਨ ਰਿਜ਼ਵੀ, ਉਹਨਾਂ ਦਾ ਸਟੂਡੀਓ ਸੀ ਜਿੱਥੇ ਫਿਲਮਾਂ ਬਣਦੀਆਂ ਹੁੰਦੀਆਂ ਸਨ। ਜੀ ਜੀ, ਇਹ ਸਟੂਡੀਓ ਬੜੇ ਮਸ਼ਹੂਰ ਸਨ ਮੁਲਤਾਨ ਰੋਡ ਤੇ, ਲੋਕ ਦੇਖਣ ਜਾਂਦੇ ਸਨ, ਐਕਟਰ ਲੰਘ ਰਹੇ ਨੇ ਤੇ ਸਟੂਡੀਓ ਜਾ ਰਹੇ ਨੇ, ਅੰਦਰ ਫਿਲਮਾਂ ਦੀ ਸ਼ੂਟਿੰਗ ਦੇਖਣ ਜਾਂਦੇ ਸਨ। ਉਦੋਂ ਪਾਰਟੀਸ਼ਨ ਤੋਂ ਬਾਅਦ ਜਿਹੜੇ ਬਹੁਤ ਸਾਰੇ ਲੋਕ ਇੰਡੀਆ ਤੋਂ, ਕਲਕੱਤੇ ਤੋਂ, ਬੰਬੇ ਤੋਂ ਲਾਹੌਰ ਸ਼ਿਫਟ ਹੋਏ, ਜਿਨ੍ਹਾਂ ਦੇ ਵਿੱਚ ਸੰਤੋਸ਼ ਕੁਮਾਰ ਦਰਪਨ, ਉਹਨਾਂ ਦਾ ਭਾਈ ਸਲਮਾਨ ਜਿਹੜਾ ਫਿਲਮ ਡਾਇਰੈਕਟਰ ਸੀ, ਅਲਾਉਦੀਨ, ਅਕਮਲ, ਦਰਪਨ ਜਿਨ੍ਹਾਂ ਨੇ ਦਲੀਪ ਕੁਮਾਰ ਦੇ ਬਚਪਨ ਦਾ ਕਿਰਦਾਰ ਵੀ ਕੀਤਾ, ਸ਼ਾਇਦ ਜੁਗਨੂ ਫਿਲਮ ਹੈ, ਨੂਰ ਜਹਾਂ ਉਹਦੇ ਚ ਹੀਰੋਇਨ ਸਨ ਦਲੀਪ ਕੁਮਾਰ ਦੇ ਨਾਲ। ਇਹ ਲੋਕ ਸਾਰੇ ਜਦੋਂ ਪਾਕਿਸਤਾਨ ਆ ਗਏ, ਇਹਦੇ ਚ ਅਲਾਉਦੀਨ ਇੱਕ ਬੜਾ ਵੱਡਾ ਨਾਂ ਹੈ, ਆਗਾ ਤਾਲਿਸ਼ ਇੱਕ ਬਹੁਤ ਵੱਡਾ ਨਾਂ ਹੈ। ਇਹਨਾਂ ਨੇ ਆ ਕੇ ਜਦੋਂ ਸ਼ੁਰੂ ਚ ਫਿਲਮਾਂ ਉਰਦੂ ਪੰਜਾਬੀ ਲਾਹੌਰ ਚ ਬਣੀਆਂ ਨੇ, ਤੇ ਉਹਦੇ ਵਿੱਚ ਅਗਰ ਅਸੀਂ ਦੇਖੀਏ ਤੇ ਬੜੀਆਂ ਬੜੀਆਂ ਬਿਹਤਰੀਨ ਫਿਲਮਾਂ ਨੇ, ਜਿਨ੍ਹਾਂ ਚ ਖਾਸ ਤੌਰ ਤੇ ਪੰਜਾਬ ਦਾ ਕਲਚਰ ਬੜਾ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ। ਪੰਜਾਬੀ ਲਬੋ ਲਹਿਜਾ ਬੜਾ ਅੱਛਾ ਹੈ, ਪੰਜਾਬੀ ਗਾਣੇ ਬੜੇ ਅੱਛੇ ਨੇ, ਮਿਊਜ਼ਿਕ ਬੜਾ ਅੱਛਾ ਹੈ। ਉਹਦੇ ਮੈਨੂੰ ਜਿਹੜੀਆਂ ਫਿਲਮਾਂ ਯਾਦ ਆ ਰਹੀਆਂ ਨੇ, ਇੱਕ ਮਲੰਗੀ ਫਿਲਮ ਹੈ ਅਕਮਲ ਖਾਨ ਦੀ, ਜਿਹਦੇ ਚ ਬੜਾ ਅੱਛਾ ਪੰਜਾਬ ਦਾ ਕਲਚਰ, ਮਾਹੌਲ, ਦੋਸਤਾਨਾ, ਸਿੱਖਾਂ ਦਾ, ਮੁਸਲਮਾਨਾਂ ਦਾ ਉਹ ਦਿਖਾਇਆ ਗਿਆ। ਫਿਰ ਇੱਕ ਕਰਤਾਰ ਸਿੰਘ ਫਿਲਮ ਹੈ ਅਲਾਉਦੀਨ ਦੀ ਔਰ ਸੁਧੀਰ ਦੀ, ਇਹ ਜਿਹੜੇ ਐਕਟਰ ਸਨ। ਫਿਰ ਮੁਖੜਾ ਫਿਲਮ ਹੈ ਸੰਤੋਸ਼ ਕੁਮਾਰ ਦੀ, ਜਿਹਦਾ ਗਾਣਾ ਹੈ ਮੇਰਾ ਦਿਲ ਚੰਨਾ ਕੱਚ ਦਾ ਖਿਡੌਣਾ, ਤੇ ਵੇਖੀ ਉਹਨੂੰ ਤੋੜ ਨਾ ਦੇਵੀਂ, ਔਰ ਜ਼ੁਬੈਦਾ ਖਾਨਮ ਨੇ ਗਾਇਆ। तो जुबैदा खानम, नूर जहां और मसूद राणा बड़े बेहतरीन गुलकार भी सन उन्होंने फिल्मों के। फिर बड़े बेहतरीन डायरैक्टर जिवें हीर रांझा दा फिल्म जिन्होंने बनाई है, डायरैक्टर का नाम भुल रहा मैनू, ख्वाजा खुर्शीद अनवर साहब ने जो मौसीकी दे दी ਉਹਦੇ ਵਿੱਚ हीर रांझा ਦੇ ਵਿੱਚ, और हीर रांझा भी, मिर्जा साहिबा भी, ये ਜਿਹੜੀਆਂ ਫਿਲਮਾਂ ਇਹਨਾਂ ਟੌਪਿਕ ਤੇ ਬਣੀਆਂ ਨੇ, ਉਹ ਵੀ ਬੜੀਆਂ बेहतरीन ਫਿਲਮਾਂ ਨੇ ਪਾਕਿस्तान ਦੇ। ਉਸ ਤੋਂ ਬਾਅਦ ਜਦੋਂ ਜ਼ਵਾਲ ਆਇਆ ਪੰਜਾਬੀ ਫਿਲਮਾਂ ਦਾ, ਉਹ ਮੌਲਾ ਜੱਟ ਤੋਂ ਬਾਅਦ ਜਦੋਂ ਉਸੇ ਟੌਪਿਕ ਤੇ ਹੋਰ ਫਿਲਮਾਂ ਸ਼ੁਰੂ ਹੋ ਗਈਆਂ, ਫਿਰ ਪੰਜਾਬੀ ਫਿਲਮਾਂ ਦਾ ਪਾਕਿस्तान 'ਚ ਜ਼ਵਾਲ ਆਉਣਾ ਸ਼ੁਰੂ ਹੋ ਗਿਆ। ਹੁਣ ਇਹ ਵਕਤ ਆ ਗਿਆ ਕਿ ਉਹ ਦਿਲ ਨਾ ਕਰਨਾ ਦੇਖਣ ਨੂੰ, ਯਾਰ ਇੱਕ ਕੋਈ ਟੌਪਿਕ ਹੈ, ਕੋਈ ਸਟੋਰੀ, ਕੋਈ ਵਿਲਨ, ਹੀਰੋ, ਕੋਈ ਲੜਾਈ, ਕੋਈ ਗਾਣੇ, 4 ਫਾਰਮੂਲਾ ਜਾਂ ਫਿਲਮਾਂ ਆਉਣੀਆਂ ਸ਼ੁਰੂ ਹੋ ਗਈਆਂ। ਤੇ ਉਸ ਤੋਂ ਪਹਿਲੇ ਉਹ ਲੋਕ ਵੀ ਖਤਮ ਹੋ ਗਏ ਜਿਨ੍ਹਾਂ ਨੇ ਬੰਬੇ ਜਾਂ ਕਲਕੱਤੇ ਤੋਂ ਆ ਕੇ ਲਾਹੌਰ 'ਚ ਫਿਲਮਾਂ ਬਣਾਉਣੀਆਂ ਸ਼ੁਰੂ ਹੋਈਆਂ। ਅਗਲੀ ਨਸਲ ਤੱਕ ਉਹ ਵਿਰਸਾ ਮੁੰਤਕਿਲ ਹੀ ਨਹੀਂ ਹੋਇਆ, ਮੈਂ ਸਮਝਦਾ ਹੈ, ਜਾਂ ਉਹਨਾਂ ਲੋਕਾਂ ਨੇ ਕਮਰਸ਼ਲ ਤੇ ਆ ਕੇ ਬਸ ਪੈਸਾ ਕਮਾ ਲਈਏ, ਉਹ ਫਿਲਮਾਂ ਬਣਾ ਲਈਏ। ਔਰ ਹੁਣ ਇਹ ਹਾਲ ਹੈ ਕਿ ਲਾਹੌਰ ਦੀ ਫਿਲਮ ਇੰਡਸਟਰੀ ਜਿਹੜੀ ਸੀ, ਉਹ ਮੇਰੇ ਖਿਆਲ ਸਟੂਡੀਓਜ਼ ਵੀ ਪਤਾ ਨਹੀਂ ਬੰਦ ਪੈ ਗਏ ਨੇ, ਔਰ ਸਿਨੇਮੇ ਬੇਤਹਾਸ਼ਾ ਸਿਨੇਮੇ, ਜਿਨ੍ਹਾਂ ਚੋਂ ਓਰੀਗਾ ਸਿਨੇਮਾ ਇੱਕ ਖੂਬਸੂਰਤ ਸਿਨੇਮਾ ਉਹ ਮਾਰਕੀਟ ਡੀਲ ਹੋ ਗਿਆ। ਹੋਰ ਬੇਸ਼ੁਮਾਰ ਸਿਨੇਮੇ ਇਸੇ ਤਰ੍ਹਾਂ ਮਾਰਕੀਟਾਂ ਬਣ ਗਏ। ਹੁਣ ਮਿਕਰੋ ਰੋਡ ਜਿਹੜਾ ਸਿਨੇਮਾ ਦੀ ਮਾਰਕੀਟ ਹੈ, ਥੋੜੇ ਜਿਹੇ ਸਿਨੇਮਾਜ਼ ਰਹਿ ਗਏ ਨੇ, ਬਾਕੀ ਆਹਿਸਤਾ ਆਹਿਸਤਾ ਖਤਮ ਹੁੰਦੇ ਜਾ ਰਹੇ। ਤੇ ਅਗਰ ਅਸੀਂ ਇੰਡੀਅਨ ਪੰਜਾਬ ਦੀ ਗੱਲ ਕਰੀਏ, ਤੇ ਮੈਂ ਲੌਂਗ ਦਾ ਲਿਸ਼ਕਾਰਾ ਇੰਡੀਅਨ ਪੰਜਾਬੀ ਫਿਲਮ ਜਿਹਦੇ ਚ
राज बब्बर और बड़ा अच्छा काम निर्मल जी जड़ियां ने ਉਹਨਾਂ ਦਾ ਕੰਮ इतना खूबसूरत है ਹੁਣ ਵੀ ਉਹਨਾਂ ਦੇ ਟੋਟਕੇ ਛੋਟੇ ਛੋਟੇ ਉਹਨਾਂ ਦੇ पेज ਤੇ ਆਉਂਦੇ ਰਹਿੰਦੇ ਨੇ बड़ा अच्छा काम है मंजी बिस्तरे जी नवी फिल्म आई वो बहुत अच्छी फिल्म है हंसराज और गुरदास मान जी बहुत अच्छे सिंगर ने सुरिंदर कौर ਉਹਨਾਂ लाजवाब सिंगर सन इंडिया ਦੀਆਂ प्रकाश कौर ਉਹਨਾਂ ਦੇ ਹੁਣ ਵੀ ਗਾਣੇ ਸੁਣ ਕੇ ਅਸੀਂ ਲੁਤਫ ਉਠਾਉਂਦੇ ਆ ਤੇ ਬੜੀ ਬੜੀ ਗੁਫ਼ਤਗੂ ਅੱਜ ਦੀ ਜੀ ਬੜੀ ਸੈਰ ਵਾਸਤੇ ਲੈ बड़ा मजा आ रहा बड़ा लुत्फ आ रहा और दोस्तों की मैं सुन रहा बड़ी मेहरबानी मैंने थोड़ा टाइम मिला इंशाल्लाह फिर तुहाडे नाल गलबात होंदी रहेगी मैं सुन रहा प्रोग्राम मैं हाजिर जनाब हाजिर मैं दोस्तों को रिक्वेस्ट करांगा कि मलंगी फिल्म कभी सारे दोस्त तुसी अगर नहीं देखी तो वो यूट्यूब पे मिल जाती है अकमल खान दी वो देखो तो सानू पूरा कल्चर मिलता है पंजाब का पार्टीशन तो पहले मैं जी बिल्कुल यही थोड़े कुछ सुनना चाहता फिल्म जी दो बेहतरीन फिल्म मलंगी की दूसरी जी 1959 की बड़ी जी करतार सिंह फिल्म है जिस विच वैद प्रेमनाथ जरीफ का रोल किया वैद प्रेमनाथ ने ते नाल सुधीर सिंह उमरदीन का रोल अदा किया उमरदीन जो मेन एक्टर सुधीर ने किया तो उस जी फिल्म जी खूबी सी कि पाकिस्तान की वंड तो पहला तकसीम तो पहला पंजाब की वंड तो पहला ते उस पंजाब के उस दौर को दिखाती है जिस मुसलमान सिख हिंदू सारे रहेंगे ने चंगे ते बुरे की लड़ाई है उसमें मजहब की लड़ाई नहीं चंगे ते बुरे की लड़ाई जो भैड़ा है वो भैड़ा जो चंगा चंगा है तुसी फिल्म किस उम्र च देखी सी चौहान साहब मैं लाहौर च जी कैपिटल सन में फिल्म देखी सी और ये 68-9 दी गल अच्छा ये फिल्म वैसे रिलीज 59 ਵਿੱਚ ਹੋਈ ਸੀ ਜੀ 59 ਦੀ ਫਿਲਮ ਆਂਦੀ ਹੈ 68 ਦੀ ਫਿਲਮ ਰਿਲੀਜ਼ ਬਹੁਤ ਚੱਲੀ ਫਿਲਮ ਮੈਂ ਬਸ 68-9 ਚ ਅਸੀਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਨੇ ਹਾਂਜੀ ਮੈਂ ਅਰੋੜਾ ਸਾਹਿਬ ਇੱਕ 1959 ਦੀ 1959 ਦੀ ਇੱਕ ਬੜੀ ਫਿਲਮ ਹੈ ਉਹਦਾ ਨਾਮ ਸ਼ਾਇਦ ਅਸੀਂ ਨਹੀਂ ਲੈ ਸਕੇ ਭੰਗੜਾ ਸ਼ਮਸ਼ਾਦ ਬੇਗਮ ਦੇ ਗਾਣੇ ਸੀ ਜ਼ਬਰਦਸਤ ਜੀ ਬੜੀ ਜ਼ਬਰਦਸਤ ਜੀ ਜੀ ਉਹ ਮੁੱਲ ਵਿੱਚ ਸਜਣ ਮਿਲ ਜਾਵੇ ਉਹਦਾ ਹੀ ਗਾਣਾ ਨੇ ਜੀ ਆਹਾ ਕੀ ਗਾਣਾ ਕੀ ਗਾਣਾ ਲੈ ਲਵਾਂ ਮੈਂ ਜਿੰਦ ਵੇਚ ਕੀ ਲਵਾਂ ਜਿੰਦ ਵੇਚ ਉਹਨੂੰ ਭਾਵੇਂ ਤੁਸੀਂ ਉਸ ਗਾਣੇ ਨੂੰ 1000 ਵਾਰੀ ਸੁਣ ਲਓ ਸੋ ਦਿਲ ਹੀ ਨਹੀਂ ਕਰਦਾ ਖਤਮ ਨਹੀਂ ਹੁੰਦਾ ਜੀ ਹਾਂ ਨਹੀਂ ਹੁੰਦਾ ਬੜਾ ਕਮਾਲ ਗਾਣਾ बहुत शुक्रिया चौहान साहब तुसी बड़ी जबरदस्त गलबात की मैं करतार सिंह बारे इस करके गल खास जिक्र करना चाहता सी बहुत सारे हिंदुस्तान में रहते दोस्तों को शायद इन्हें भी ना होवे कि एक सिख किरदार दे नाल फिल्म बनी पंजाबी फिल्म बनी पाकिस्तान में बनी ये बड़ी जबरदस्त फिल्म सी अपनी बड़ी बड़ी वड्डी हिट फिल्म रही है एक्टर्स कमाल किया मैं खास तौर पे जरीफ ने जिहड़ा वैद प्रेमनाथ का रोल किया मैं तो बड़ा ਉਹਦੀ ਜਿਹੜੀ ਬੋਲੀ ਸ਼ੈਲੀ ਜਿਹੜੀ ਹੈ ਜਿਸ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਨਿਭਾਇਆ ਤੁਸੀਂ ਕਹਿ ਨਹੀਂ ਸਕਦੇ ਕਿ ਉਹ ਕਿਸੇ ਹਿੰਦੂ ਹਕੀਮ ਤੋਂ ਘੱਟ ਲੱਗਦਾ ਕਿਸੇ ਵੀ ਤਰੀਕੇ ਮੈਂ ਜੀ ਜੀ ਆ ਪਤਾ ਹੁੰਦਾ ਸ਼ਾਇਦ ਇਸ को लिखे जी मुखातिब भी कहता कि शायद वाकई हिंदू ही होएगा जिसने किरदार निभाया तो बड़ा जबरदस्त फिल्म है मैं सबको कहूंगा ये फिल्म देखो एक बार किसी को मौका ਉਹ ਕਰਤਾਰ ਸਿੰਘ ਦਾ ਕਿਰਦਾਰ ਜੀ ਉਹਨੇ ਕੀਤਾ ਹੈ ਅਲਾਉਦੀਨ ਨੇ ਕੀਤਾ ਜੀ ਜੀ ਅਲਾਉਦੀਨ ਦੀਆਂ ਤੁਸੀਂ ਹੋਰ ਫਿਲਮਾਂ ਪਾਕਿਸਤਾਨੀ ਦੇਖੋ ਅਲਾਉਦੀਨ ਵੀ ਉਹ ਐਕਟਰ ਹੈ ਜਿਹੜਾ ਪਹਿਲੇ ਬੰਬੇ 'ਚ ਕੰਮ ਕਰਦਾ ਰਿਹਾ ਜੀ ਔਰ ਉਹ ਬੰਬੇ ਤੋਂ ਹੀ ਲਾਹੌਰ ਆਏ ਸਨ ਹਾਂਜੀ ਅਲਾਉਦੀਨ ਔਰ ਆਗਾ ਤਾਲਿਸ਼ ਬੜੇ ਐਕਟਰ ਸਨ ਪਾਕਿਸਤਾਨ ਦੇ ਔਰ ਅਲਾਉਦੀਨ ਦੀਆਂ ਫਿਲਮਾਂ ਦੇ ਵਿੱਚ ਕਰਤਾਰ ਸਿੰਘ ਤੋਂ ਇਲਾਵਾ ਮਾਮਾ ਜੀ ਚਾਚਾ ਖਾਮ ਖਾ ਮਜ਼ਾਈਆ ਫਿਲਮ ਵੀ ਆਈ ਉਹਨਾਂ ਦੀ ਜੁਮਾ ਜੰਜ ਨਾਲ ਮਜ਼ਾਈਆ ਫਿਲਮ ਆਈ बड़िया बेहतरीन फिल्मां ने अलाउद्दीन साहब दी देखने वालियां ने और एक होर बड़ा करैक्टर जी पाकिस्तानी पंजाबी फिल्मां दा मजर शाह मजर शाह नूं कढ के कोई पाकिस्तानी पंजाबी फिल्म दी गल मुकम्मल नहीं हो सकती मजर शाह दी जिहड़ी बड़क सी एक विलन दी हैसियत नाल पंजाबी फिल्म दे विच वो एक अपना एक अलहदा उन्हां दा करैक्टर सी मजर शाह साहब बड़े जबरदस्त आवाज आ रही जी मेरी आवाज जी आ रही बिल्कुल आ रही है मजर शाह साहब दी अगर तुसी फिल्मां दोस्तां ने देखियां होण ते ओ पंजाबी फिल्मां दे विलन तौर ते आंदे सन और उन्हां दा एक डायलॉग हुंदा सी बड़ा मखसूस और एक बड़क हुंदी सी ओ बड़क शायद ही पंजाबी फिल्मां च उस तो बाद या उस तो पहले किसी ने मारी होवे जिस तरह दी ओ बड़क मारदे सन जिवें उन्हां दा एक बड़ा मशहूर बड़क सी मैं टब्बर खा जां ते डकार ना मारा
ਉਹ ਮੇਰੀ ਅੱਛਾ, ਫਿਲਮ ਦਾ ਨਾਮ ਭੁੱਲ ਰਿਹਾ ਇੱਕ ਉਹਨਾਂ ਦੀ। ਇੱਕ ਚੌਹਾਨ ਸਿੰਘ ਬਾਅਦ ਵਿੱਚ ਇਸੇ ਡਾਇਲੌਗ ਨੂੰ ਬਦਲ ਕੇ ਚੰਨ ਪ੍ਰਦੇਸ਼ੀ ਵਰਤਿਆ ਗਿਆ ਮੈਂ ਅੱਛਾ। ਨਾ ਕੋ ਮੈਂ ਤਾਂ ਸਮੁੰਦਰ ਪੀ ਕੇ ਡਕਾਰ ਨਾ ਮਾਰਾਂ। ਇਹ ਉਹ ਅੱਛਾ। ਜੀ ਇੱਕ ਮਦਰ ਚੌਹਾਨ ਸ਼ਾਹ ਸਾਹਿਬ ਸੀ ਇੱਕ ਜੀ, ਇੱਕ ਮਦਰ ਸ਼ਾਹ। ਇੱਕ ਬੰਦੇ ਨੂੰ ਅਸੀਂ ਬੜਾ ਮਿਸ ਕਰ ਰਹੇ ਹਾਂ, ਹਜੇ ਤੱਕ ਉਹਦੀ ਗੱਲ ਨਹੀਂ ਹੋਈ, ਜਿਹਨੇ ਕਿ ਪੰਜਾਬੀ ਜੀ, ਜੀ। ਫਿਲਮਾਂ ਨੂੰ ਬੜਾ ਇੱਕ ਵੱਖਰਾ ਅੰਦਾਜ਼ ਜਿਹੜਾ ਦਿੱਤਾ ਸੀ, ਉਹ ਸੀ ਮੁਨੱਵਰ ਜ਼ਰੀਫ। ਜੀ ਜੀ ਜੀ। ਹਾਂ, ਮੁਨੱਵਰ ਜ਼ਰੀਫ ਦਾ ਵੀ ਆਪਣਾ ਇੱਕ ਮੁਨੱਵਰ ਕਿਰਦਾਰ ਹੈ। ਹਾਂ, ਮੁਨੱਵਰ ਜ਼ਰੀਫ, ਮੈਂ ਮਲੰਗੀ ਫਿਲਮ ਦਾ ਫਿਰ ਹਵਾਲਾ ਦਿਆਂਗਾ ਕਿ ਮੁਨੱਵਰ ਜੀ ਜੀ ਜ਼ਰੀਫ ਔਰ ਜ਼ੁਲਫੀ ਦੋਨੋਂ ਸਿੱਖ ਬਣਦੇ ਨੇ, ਔਰ ਮਲੰਗੀ ਫਿਲਮ ਦੇ ਵਿੱਚ ਇੱਕ ਮਜ਼ਾਇਆ ਕਿਰਦਾਰ ਹੈ ਦੋਵਾਂ ਦਾ। ਉਹਨਾਂ ਨੇ ਉਹ ਮਲੰਗੀ ਇੱਕ ਹਿੰਦੂ ਸਾਹੂਕਾਰ ਨੂੰ ਲੁੱਟਣ ਆਉਂਦਾ ਹੈ ਪੁਲਿਸ ਦੇ ਪਹਿਰੇ ਦੇ ਵਿੱਚ, ਉਹ ਉੱਥੇ ਦੋਨੋਂ ਇੱਕ ਗਾਣਾ ਗਾਉਂਦੇ ਨੇ, ਮੁਨੱਵਰ ਜ਼ਰੀਫ ਔਰ ਜ਼ੁਲਫੀ, ਔਰ ਉਹ ਇतना बेहतरीन पिक्चराइज होया गाना मलंगी फिल्म ਦੇ ਵਿੱਚ। ਮੈਂ ਮੁਨੱਵਰ ਜ਼ਰੀਫ ਹੋਰਾਂ ਨੂੰ ਪੈਂਟ ਸ਼ਰਟ ਪਾਈ ਕੇ ਦੇਖਿਆ, ਔਰ ਉਸ ਕਰੈਕਟਰ 'ਚ ਮੈਂ ਹੈਰਾਨ ਹੋ ਗਿਆ, ਉਹਨਾਂ ਦਾ ਅਸਲ ਰੰਗ ਰੂਪ ਔਰ ਉਹ ਕਰੈਕਟਰ ਦੇਖ ਕੇ। ਮੁਨੱਵਰ ਜ਼ਰੀਫ ਤੋਂ ਇਲਾਵਾ ਜਿਹੜਾ ਉਹਨਾਂ ਦਾ ਵੱਡਾ ਭਾਈ ਸੀ ਜ਼ਰੀਫ, ਉਹਨਾਂ ਦੀ ਸ਼ਾਇਦ ਤੁਸੀਂ ਦੇਖੀ ਹੋਵੇ, ਪਾਟੇ ਖਾਂ ਉਹਨਾਂ ਦੀ ਬੜੀ ਮਸ਼ਹੂਰ ਫਿਲਮ ਸੀ। ਔਰ ਜ਼ਰੀਫ ਸਾਹਿਬ ਵੀ ਮਜ਼ਾਹੀਆ ਫਨਕਾਰ ਸਨ ਬੜੇ ਜ਼ਬਰਦਸਤ। ਇਹ ਕਿਲਾ ਗੁਜਰ ਸਿੰਘ ਮੰਜੀ ਲਾਹੌਰ ਕਿੱਥੇ ਦੇ ਡਾਵਾਂ, ਰਹਿਣ ਵਾਲੇ ਉਹ ਵੀ ਉਹਨਾਂ ਦੀ ਫਿਲਮ ਸੀਗੀ। ਮੰਜੀ ਕਿੱਥੇ ਡਾਵਾਂ, ਉਹ ਵੀ ਪਾਟੇ ਖਾਂ ਜੀ, ਉਹ ਵੀ ਹੋਏਗੀ। ਪਾਟੇ ਖਾਨ ਦੇ ਵਿੱਚ ਜ਼ਰੀਫ ਸਾਹਿਬ ਨੇ ਗਾਣਾ ਵੀ ਗਾਇਆ ਸੀ, ਔਰ ਉਹ ਗਾਣਾ ਉਹਨਾਂ ਨੇ ਮੈਡਮ ਨੂਰਜਹਾਂ ਦੇ ਨਾਲ ਗਾਇਆ। ਯਾਨੀ ਉਹ ਗੁਲੂਕਾਰ ਨਹੀਂ ਸਨ, ਲੇਕਿਨ ਉਹ ਗਾਣਾ ਤੁਸੀਂ ਅਗਰ ਸੁਣੋ ਤਾਂ ਤੁਸੀਂ ਕਹੋਗੇ ਜੀ ਮੁਨੱਵਰ ਜ਼ਰੀਫ ਦਾ ਭਾਈ ਜ਼ਰੀਫ ਇੱਕ ਬੜਾ ਗੁਲੂਕਾਰ ਸੀ। ਇੱਕ ਉਹਨਾਂ ਨੇ ਗੁਲੂਕਾਰੀ ਨਹੀਂ ਕੀਤੀ, ਉਹਨਾਂ ਨੇ ਹਮੇਸ਼ਾ ਮਜ਼ਾਹੀਆ ਫਨਕਾਰੀ ਕੀਤੀ। ਜ਼ਰੀਫ ਉਹਨਾਂ ਦਾ ਨਾਂ ਹੈ, ਪੁਰਾਣੀਆਂ ਫਿਲਮਾਂ ਦੇਖ ਸਕਦੇ ਹੋ। ਉਹਨਾਂ ਨੇ ਗਾਣਾ ਗਾਇਆ ਸੀ ਪਾਟੇ ਖਾਨ ਫਿਲਮ ਦੇ ਵਿੱਚ, ਬੁਰੇ ਨਸੀਬ ਮੇਰੇ ਵੈਰੀ ਹੋਇਆ ਪਿਆਰ ਮੇਰਾ। ਇਹ ਗਾਣਾ ਜ਼ਰੀਫ ਸਾਹਿਬ ਨੇ ਗਾਇਆ ਹੈ, ਮਜ਼ਾਹੀਆ ਫਨਕਾਰ ਨੇ, ਗੁਲੂਕਾਰ ਨਹੀਂ ਨੇ। ਔਰ ਜ਼ਰੀਫ ਸਾਹਿਬ ਨੇ ਨੂਰਜਹਾਂ ਨਾਲ ਗਾਇਆ ਜੀ। ਅੱਛਾ, ਉਹ ਗਾਣਾ ਤੁਸੀਂ ਦੋਸਤ ਤੁਸੀਂ ਸੁਣਨਾ, ਜ਼ਬਰਦਸਤ ਫਨਕਾਰ ਸੀ। ਔਰ ਇਹ ਸਾਰੇ ਲੋਕ, ਸਾਰੇ ਭਰਾ ਜਿਹੜੇ ਨੇ, ਇਹ ਜਵਾਨੀ 'ਚ ਫੌਤ ਹੋ ਗਿਆ ਹਾਰਟ ਅਟੈਕ ਜੀ। ਕਿਲਾ ਗੁਜਰ ਸਿੰਘ ਲਾਹੌਰ ਦੇ ਰਹਿਣ ਵਾਲੇ ਸਨ ਸਾਰੇ ਜੀ। ਕਿਲਾ ਗੁਜਰ ਸਿੰਘ ਦੇ ਬਾਹਰ ਹਾਈ ਸਕੂਲ ਦੇ ਉਹਦੇ ਸਾਰੇ ਪੜ੍ਹਦੇ ਸਨ। ਉਹ ਬੜੇ ਬੇਹਤਰੀਨ ਯਾਦ ਕਰਾਇਆ ਮੁਨੱਵਰ ਜ਼ਰੀਫ ਔਰ ਜ਼ਰੀਫ ਸਾਹਿਬ। ਮਜ਼ਾਹੀਆ ਰੰਗੀਲਾ, ਜ਼ੁਲਫੀ, ਇਹ ਪੁਰਾਣੀਆਂ ਫਿਲਮਾਂ 'ਚ ਮਜ਼ਾਹੀਆ ਫਨਕਾਰ ਸਨ। ਬੜੀ ਇੰਤਜ਼ਾਰ ਕਰ ਰਹੇ ਕੋਈ ਗੱਲ ਕਹਿਣ ਲਈ, ਮੈਂ ਉਹਨਾਂ ਨੂੰ ਕਾਫੀ ਦੇਰ ਤੋਂ ਹੋਲਡ ਕੀਤਾ, ਉਹਨਾਂ ਦੀ ਗੱਲ ਸੁਣ ਲਈਏ, ਨਾਲ ਤੁਹਾਡੇ ਨਾਲ ਵੀ ਗੱਲ ਕਰਾਂ। ਜੀ 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 ਇੰਦਰਜੀਤ ਜੀ, ਤੁਹਾਡੇ ਕੋਲ ਜਿਹੜੀ ਆਵਾਜ਼ ਆ ਰਹੀ ਹੈ, ਆਪਣੀ ਗੱਲ ਕਹੋ ਜੀ। ਇਹ ਕਿਸੇ ਦਾ ਮਾਈਕ ਡਿਸਟਰਬ ਹੈ ਵਿੱਚ। ਹੈਲੋ, ਹਾਂਜੀ, ਮੈਂ ਸਾਰੇ ਦੇ ਮਾਈਕ ਦੀ ਮਿਊਟ ਕਰ ਇੱਕ ਵਾਰ ਕਰ ਦਿੰਦਾ ਜੀ। ਹੈਲੋ ਇੰਦਰਜੀਤ ਜੀ ਆਵਾਜ਼ ਆ ਰਹੀ? ਇੰਦਰਜੀਤ ਜਿਹੜੇ ਬੋਲ ਜੀ ਬੋਲੋ ਜੀ, ਕਰ ਦਿਓ ਜੀ। ਇੰਦਰਜੀਤ ਦਾ ਮਾਈਕ ਮੈਨੂੰ ਲੱਗਦਾ ਨਹੀਂ ਠੀਕ। ਸਰ ਮਾਈਕ ਔਨ ਇਹਨਾਂ ਇੰਦਰਜੀਤ ਜੀ ਤੁਹਾਡੇ ਮਾਈਕ ਦਾ ਪ੍ਰੋਬਲਮ ਹੈ, ਦੁਬਾਰਾ ਜੁਆਇਨ ਕਰ ਲਓ। ਤੁਸੀਂ ਤੁਹਾਡੇ ਨਾਲ ਦੁਬਾਰਾ ਗੱਲ ਕਰਦੇ ਇੰਦਰਜੀਤ ਜੀ। ਅੱਛਾ ਜੀ, ਇੰਦਰਜੀਤ ਤੁਹਾਡੇ ਨਾਲ ਗੱਲ ਕਰਦੇ ਜਿੱਥੇ ਹੀਰੋਆਂ ਦੀਆਂ ਗੱਲਾਂ ਆਣੀਆਂ, ਚੈਨਲ ਦਾ ਹੀਰੋ ਵੀ ਆ ਗਿਆ। ਲਓ ਜੀ, ਫਿਲਮਾਂ ਦਾ ਹੀਰੋ ਆ ਗਿਆ, ਨਾਲ ਨਵਦੀਪ ਸਿੰਘ ਵੀ ਖਾਸ ਨਾਲ ਲੈ ਲਿਆ। ਨਵਦੀਪ ਜੀ ਹਨੇਰੇ 'ਚ ਨਾ ਖੜੇ ਰਹੋ, ਬੱਤੀ ਜਗਾ ਲਓ, ਹਨੇਰੇ 'ਚ ਤੁਹਾਡੀ ਸ਼ਕਲ ਨਹੀਂ ਪਛਾਣੀ ਜਾਣੀ। ਇਹ ਮੈਂ ਕਿਹਾ ਚੈਨਲ ਦਾ ਹੀਰੋ ਵੀ ਆ ਗਿਆ। ਹਾਂਜੀ, ਚੈਨਲ ਹੀਰੋ ਦੀ ਗੱਲ, ਚੈਨਲ ਹੀਰੋ ਨਾਲ ਅਫਰੀਕਾ ਦਾ ਪਹਿਲਾਂ ਬੈਠਾ। ਹਾਂਜੀ ਸਰ। ਅੱਛਾ ਜੀ ਸਰ ਜੀ, ਨਵਦੀਪ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਵਾਲੇਕੁਮ ਸਲਾਮ ਜੀ ਸਾਰਿਆਂ ਨੂੰ। ਵਾਲੇਕੁਮ ਸਲਾਮ। ਹਾਂਜੀ ਹਾਂਜੀ, ਐਕਚੁਅਲੀ ਜੀ ਮੈਂ ਤੇ ਪੰਜਾਬੀ ਫਿਲਮਾਂ ਆਪਣੇ ਚੜ੍ਹਦੇ ਪੰਜਾਬ ਦੀਆਂ ਉਹ ਤੇ ਮੈਂ ਦੇਖਦਾ, ਤੇ ਲਹਿੰਦੇ ਪੰਜਾਬ ਦੀਆਂ ਤੇ ਮੈਂ ਦੇਖਿਆ ਨਹੀਂ, ਬਟ ਤਾਰਿਕ ਅਜੀਜ਼ ਸਾਹਿਬ ਦੇ ਮੈਂ ਡਰਾਮੇ ਜਿਹੜੇ ਜਾਂ ਉਹ ਆਉਂਦੇ ਸੀ ਉਹ ਜ਼ਰੂਰ ਦੇਖਦਾ ਸੀ ਬਚਪਨ 'ਚ। ਤੇ ਬਾਕੀ ਮੇਰੇ ਗ੍ਰੈਂਡਫਾਦਰ ਸਾਹਿਬ ਜੀ, ਉਹ ਫਿਲਮਾਂ ਦੇਖਣ ਲਾਹੌਰ ਜਾਂਦੇ ਸੀ ਪਿੰਡ ਜੱਪੋ ਲੋਟੇ ਤੋਂ। ਤੇ ਬਸ ਇੰਨਾ ਮੈਨੂੰ ਯਾਦ ਹੈ ਜੀ। ਹੁਣ ਤੇ ਗ੍ਰੈਂਡਫਾਦਰ ਸਾਹਿਬ ਫੌਤ ਹੋ ਗਏ ਆ। ਤੇ ਬਾਕੀ ਫਿਲਮਾਂ ਜ਼ਰੂਰ, ਨਾਟਕ ਜਿਹੜੇ ਆਉਂਦੇ ਆ, ਸੀਰੀਅਲਸ ਆਉਂਦੇ ਆ, ਉਹ ਜ਼ਰੂਰ ਦੇਖਦੇ ਆ ਆਪਾਂ ਅੱਜ ਵੀ। ਕੋਈ ਵੀ ਭਾਵੇਂ ਜਿੱਦਾਂ ਆਪਣੇ ਏਰੀ ਡਿਜੀਟਲ ਤੋਂ ਆਉਂਦਾ ਕੁਰਬਾਨ ਸੀਰੀਅਲ, ਉਹ ਮੈਂ ਦੇਖਦਾ ਆ ਤੇ ਵਧੀਆ ਲੱਗਦੇ ਆ ਡਰਾਮੇ ਤੇ ਫਿਲਮਾਂ।
ਫਿਲਮਾਂ ਵੀ ਜ਼ਰੂਰ ਕਿਤੇ ਦੇਖਿਆ, ਟਾਈਮ ਲੱਗਦਾ ਦੇਖਦੇ ਆ। ਬਹੁਤ ਸ਼ੁਕਰੀਆ ਨਵਦੀਪ ਜੀ, ਤੁਹਾਡਾ ਬਹੁਤ ਸ਼ੁਕਰੀਆ। ਹਾਂਜੀ ਚਲੋ ਹਾਂਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਸਾਰਿਆਂ ਨੂੰ। ਵਾਲੇਕੁਮ ਸਲਾਮ ਜੀ। ਉਹ ਮੇਰਾ ਵੀਰ ਆ ਗਿਆ ਜੋ। ਉਹ ਮਾਈਕ ਲਾ ਲਿਆ ਨੇ, ਉਹ ਕੰਨਾਂ ਵਾਲੀਆਂ ਲਾ ਲਈਆਂ ਨੇ, ਜਹਾਜ਼ ਤੇ ਬੈਠਾ ਉਹਨਾਂ ਨੂੰ ਪਾਇਆ ਅੱਜ। ਸਰ ਅਸੀਂ ਕਮੇਟੀ ਪਾਈ ਆ, ਜਦੋਂ ਨਿਕਲੇਗੀ ਪਹਿਲਾਂ ਇਹ ਕੰਮ ਕਰਨਾ ਆਪਾਂ। ਅੱਛਾ ਮਾਈਕ ਹੀ ਲੈਣਾ ਉਹਨੂੰ? ਹਾਂਜੀ ਹਾਂਜੀ, ਹੈਡਫੋਨ ਆਦਰਵਾਦ ਲੈਣੇ? ਮਾਈਕ ਲੈਣਾ, ਆਦਰਵਾਦ ਹੈਡਫੋਨ ਲੈਣਾ। ਹਾਂਜੀ ਹਾਂਜੀ, ਮਿਹਰਬਾਨੀ, ਸ਼ੁਕਰੀਆ। ਸਾਰੇ ਸੀਨੀਅਰ ਭਰਾ ਸਾਰੇ ਗੱਲਾਂ ਕਰ ਗਿਆ, ਅਸੀਂ ਤੇ ਬੱਚੇ ਆ, ਨਿੱਕੀ ਨਿੱਕੀ ਗੱਲਾਂ ਕਰਨੀਆਂ। ਪਹਿਲੀ ਗੱਲ ਤੇ ਮੇਰੀ ਇਹ ਹੈ ਕਿ ਢਿੱਲੋਂ ਸਾਹਿਬ ਤੁਹਾਡਾ ਦੇ ਕੇ ਨਾ ਕਮੀਜ਼ ਮੈਨੂੰ ਪਿੱਤ ਨਿਕਲ ਆਈ ਆ। ਉਹ ਕਿਉਂ? ਇਹਨੇ ਗਾੜੇ ਰੰਗ ਦਾ ਤੁਸੀਂ ਕਮੀਜ਼ ਪਾਇਆ, ਮਲਟੀ ਤੇ ਬਲਬ ਲਾਇਆ ਅੱਖਾਂ 'ਚ ਪੈਂਦਾ। ਆਹੋ ਅੱਛਾ, ਮੈਂ ਜੀ ਗੱਲਾਂ ਇਹ ਕਰਦੇ ਕਿ ਆਪਾਂ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਆ। ਤੇ ਉਹਨਾਂ ਦਾ ਕਿਸੇ ਸਹੀ ਤਾਂ ਜ਼ਿਕਰ ਨਹੀਂ ਕੀਤਾ। ਉਹਨਾਂ ਦੀ ਫਿਲਮ ਹੀ ਇੱਕ ਉੱਚਾ ਦਰ ਬਾਬੇ ਨਾਨਕ ਦਾ ਬਹੁਤ ਹਿੱਟ ਹੋਈ ਸੀ, ਬਹੁਤ ਵਧੀਆ ਫਿਲਮ ਸੀ, ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਹੋਏ। ਤੇ ਇੱਕ ਉਹਨਾਂ ਨੇ ਫਿਲਮ ਬਣਾਈ ਸੀ ਸ਼ਹੀਦੇ ਮੁਹੱਬਤ ਬੂਟਾ ਸਿੰਘ ਨਾਵਲ ਤੋਂ, ਨਾਵਲ ਹੀ ਉਹਦੀ ਫਿਲਮ ਬਣਾਈ, ਬਹੁਤ ਵਧੀਆ ਫਿਲਮ ਸੀ। ਉਹ 'ਚ ਵੀ ਪਾਕਿਸਤਾਨ ਦਿਖਾਇਆ ਗਿਆ ਤੇ ਇੰਡੀਆ ਦਿਖਾਇਆ ਗਿਆ, ਤੇ ਬਹੁਤ ਚੰਗੇ ਤਰੀਕੇ ਨਾਲ ਵਿਖਾਇਆ ਗਿਆ। ਚੰਗੇ ਤਰੀਕੇ ਨਾਲ ਮਤਲਬ ਕਿ ਧੱਕਿਆ ਗਿਆ, ਅੱਖਾਂ 'ਚ ਘਸੁੰਨਾ ਨਾ ਮਾਰਿਆ ਗਿਆ? ਸਾਹ ਲਓ ਨਾ, ਸਾਹ ਲਓ ਨਾ, ਸਵੇਰ ਦੇ ਤੁਸੀਂ ਬੋਲੋ, ਸਾਡੀ ਵਾਰੀ ਹੁਣ ਆਈ ਆ। ਅੱਛਾ, ਮਤਲਬ ਉਹਦੀ ਕਾਪੀ ਕੀਤੀ ਸੀ ਗਦਰ ਫਿਲਮ ਸਨੀ ਦਿਓਲ ਵਾਲੀ, ਉਹ 'ਚ ਸਹੀ ਤਰ੍ਹਾਂ ਨਹੀਂ ਵਿਖਾਇਆ ਗਿਆ, ਲੇਕਿਨ ਇਹ 'ਚ ਬਹੁਤ ਵਧੀਆ ਤਰੀਕੇ ਨਾਲ ਵਿਖਾਇਆ ਗਿਆ। ਇਹ ਪਹਿਲੀ ਫਿਲਮ ਇਹੋ ਹੀ ਆ ਜਿਹਦੀ ਕਾਪੀ ਗਦਰ ਹੋਈ, ਹਨਾ। ਅੱਛਾ, ਤਾਂ ਇਹ ਮੇਰਾ ਕਹਿਣ ਦਾ ਮਤਲਬ ਵੀ। ਤੇ ਆਦਲ ਵੀਰ ਆ ਗਿਆ, ਇਹਨਾਂ ਨੂੰ ਪੁੱਛੋ ਪਹਿਲਾਂ ਕੀ ਕਹਿੰਦੇ ਆ। ਨਹੀਂ ਕਰੋ ਤੁਸੀਂ ਗੱਲ, ਤੁਸੀਂ ਗੱਲ ਕਰੋ ਪਹਿਲੇ, ਤੁਸੀਂ ਵੱਡੇ ਹੋ, ਤੁਸੀਂ ਗੱਲ ਕਰੋ। ਵੈਸੇ ਕੋਈ ਗੱਲਾਂ ਦਾ ਐਡਾ ਹਾਸਾ ਤੇ ਕੋਈ ਨਹੀਂ ਆਇਆ ਜਿਹੜੀਆਂ ਤੁਸੀਂ ਕੀਤੀਆਂ ਨੇ। ਇਹ ਕੋਈ ਗੱਲ ਹੈ ਪਿੱਤ ਨਿਕਲ ਆਈ, ਉਹਨੇ ਐਡਾ ਸੋਹਣੇ ਕੱਪੜੇ ਪਾਏ, ਪਿੱਤ ਨਿਕਲ। ਹਾਂਜੀ ਹੁਣ ਆ ਰਹੀ ਹੈ? ਇਹਨੇ ਟੂਟੀਆਂ ਮੰਗੀਆਂ ਕਿਸੇ ਕੋਲ ਲੱਗਦਾ ਧਾਰੀਆਂ। ਹੁਣ ਆ ਰਹੀ ਹੈ? ਨਹੀਂ ਆ ਰਹੀ, ਨਹੀਂ ਆ ਰਹੀ, ਤੇਰੀ ਆਵਾਜ਼ ਨਹੀਂ ਆ ਰਹੀ। ਉਹਨੀ ਤੇ ਇੰਦਰਜੀਤ ਆਇਆ, ਇਹਨਾਂ ਨਾਲ ਦੁਬਾਰਾ ਗੱਲ ਕਰੀਏ ਜੀ। ਇੰਦਰਜੀਤ ਜੀ। ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਅਸਲਾਮ ਵਾਲੇਕੁਮ ਐਂਡ ਸਤਿ ਸ੍ਰੀ ਅਕਾਲ। ਨਹੀਂ ਭਾਜੀ ਤੁਹਾਡੀ ਆਵਾਜ਼ ਨਹੀਂ ਆਉਂਦੀ। ਨਹੀਂ ਆਵਾਜ਼ ਤੁਹਾਡੇ ਮਸਲਾ ਤੁਹਾਡੇ ਮਾਈਕ ਦੀ। ਇੰਦਰਜੀਤ ਤੁਹਾਡੀ ਆਵਾਜ਼ ਨਹੀਂ ਆਉਂਦੀ। ਤੁਸੀਂ ਆਪਣਾ ਲੈਪਟਾਪ ਚੇਂਜ ਕਰੋ। ਆ ਮੇਰਾ ਮੁੰਡਾ ਟੌਲੇ ਬਣਾ ਵਿਖਾਉਣ ਡਿਆ, ਵੇਖ ਲਓ ਬਣਾ। ਚਲੋ ਸਾਹਿਬ ਤੁਸੀਂ ਆਪਣਾ ਲੈਪਟਾਪ ਚੇਂਜ ਕਰ ਲਓ, ਕਿਉਂਕਿ ਸਾਨੂੰ ਆਵਾਜ਼ ਆਉਂਦੀ, ਤੁਹਾਨੂੰ ਆਵਾਜ਼ ਨਹੀਂ ਆ ਰਹੀ ਬਾਰ-ਬਾਰ। ਹਾਂਜੀ ਹੁਣ ਆ ਰਹੀ ਆਵਾਜ਼? ਨਵਾਂ ਲੈ ਕੇ ਆਵਾਂਗੇ। ਕਮੇਟੀ ਚੁੱਕ ਲਓ ਤੁਸੀਂ। ਕਮੇਟੀ ਜਿਹੜੀ ਤੂੰ ਪਾਉਣੀ ਆ ਨਾ, ਉਹ ਲੈ ਕੇ ਦੱਸ ਜਾਣਾ ਤੇ ਉੱਥੇ ਉਹਦਾ ਲੈਪਟਾਪ ਲੈ ਲੈਣਾ। ਠੀਕ ਹੋ ਗਿਆ, ਠੀਕ ਹੋ ਗਿਆ, ਆ ਗਿਆ। ਹਾਂਜੀ ਆ ਰਹੀ ਹੈ ਆਵਾਜ਼? ਹਾਂਜੀ ਆ ਰਹੀ, ਆ ਰਹੀ। ਚਲੋ ਸ਼ੁਕਰ ਹੈ। ਅੱਛਾ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੇ ਵੀਰਾਂ ਨੂੰ। ਉਹ ਵਿਆਹ ਤੇ ਚੱਲੇ ਨਾ ਆਪਣਾ ਪਰਵਿੰਦਰ ਦੋਸਤ, ਵਿਆਹ ਚੱਲੇ ਨਾ, ਤੇ ਉਹ ਇੱਕ ਆਦਤ ਲਗਾ ਤਿਆਰ ਹੋ ਕੇ ਬੈਠਾ ਨਾ, ਉਹਨੂੰ ਕਹਿੰਦਾ ਵੀ ਤੂੰ ਜਾਣਾ ਨਹੀਂ ਕਹਿੰਦਾ, ਕਿਉਂ? ਤਾਂ ਤਿਆਰ ਨਹੀਂ ਹੋਣਾ, ਮੈਂ ਕੱਪੜੇ ਪਾਏ ਆਇਆ। ਉਹ ਦੀ ਗੱਲ ਹੈ, ਤੂੰ ਕਿਤੇ ਤਿਆਰ ਹੀ ਹੋ ਜਾਏਗਾ ਯਾਰ। ਨਹੀਂ ਪੁਰਾਣੀ ਹੋ ਗਈ ਹੈ, ਕੋਈ ਨਵੀਂ ਨਹੀਂ ਹੈ। ਸਾਡੇ ਵੱਲ ਨਵੀਂ ਗੱਲ ਹੋ ਰਹੀ ਸੀ ਪੰਜਾਬੀ ਫਿਲਮਾਂ ਦੀ। ਪਰਦੇਸੀਆਂ ਵਾਸਤੇ ਤੇ ਪੰਜਾਬੀ ਫਿਲਮਾਂ ਇੰਝ ਨੇ ਮਠਿਆਈ ਯਾਰ ਨੇ ਵੀ। ਕੰਮ ਤੋਂ ਆਉਣਾ ਤੇ ਕੋਈ ਫਿਲਮ ਲਾ ਲੈਣੀ ਹੈ ਤੇ ਉੱਡ ਕੇ ਪੰਜਾਬ ਟੁਰ ਜਾਣੀ ਹੈ। ਤੇ ਬੜਾ ਇੰਜੋਏ ਬੰਦਾ ਕਰਦਾ ਜਿਹੜਾ ਨਾ ਪੰਜਾਬੀ ਫਿਲਮਾਂ ਨੂੰ, ਸਪੈਸ਼ਲੀ ਇੰਡੀਅਨ ਪੰਜਾਬੀ ਫਿਲਮਾਂ ਜਿਹੜੀਆਂ ਬਹੁਤ ਅੱਛੀਆਂ ਫਿਲਮਾਂ ਬਣਾ ਰਹੇ ਨੇ। ਤੇ ਸਾਡੀ ਪਾਕਿਸਤਾਨੀ ਵੀ ਹੁਣ ਕੋਈ ਥੋੜਾ ਦੌੜੇ ਨੇ ਇਸ ਪਾਸੇ ਨਿੱਕੇ, ਉਹੀ ਗੰਡਾਸੇ ਫੜ ਕੇ, ਉਹੀ ਬੰਨੇ ਨੂੰ ਕਈ ਮਾਰੀ ਤੇ ਚਾਚਾ ਵੜਦਾ, ਤੇ ਉਹ ਇੰਝ ਹੋਇਆ ਤੇ ਉਂਝ ਹੋਇਆ, ਇੰਝੇ ਦੀਆਂ ਹੀ ਨੇ। ਤੇ ਜਿਹੜੀਆਂ ਪੰਜਾਬੀ ਫਿਲਮਾਂ ਨੇ ਇੰਡੀਅਨ, ਇਹ ਬਹੁਤ ਅੱਛਾ ਕੰਮ ਕਰ ਰਹੀਆਂ। ਪੋਲੀਵੁੱਡ ਹੈ ਜਿਹੜਾ ਬਹੁਤ ਅੱਗੇ ਜਾ ਰਿਹਾ। ਤੇ ਸੋ ਸਾਨੂੰ ਵੀ ਇਹਨਾਂ ਨਾਲ ਜਿਹੜਾ ਰਲ ਮਿਲ ਕੇ ਬਣਾਉਣੀਆਂ ਚਾਹੀਦੀਆਂ ਨੇ। ਚੱਲ ਮੇਰਾ ਪੁੱਤ ਵੀ ਬਹੁਤ ਅੱਛੀ ਬਣਾਈ ਨੇ, ਦੇਖੋ ਦੋ ਵੱਲਾਂ ਦੀ ਸੋਚ ਮਿਲੀ ਤੇ ਕਾਫੀ ਅੱਛੀ ਫਿਲਮਾਂ ਬਣਦੀਆਂ ਨੇ। ਬਾਕੀ ਮੈਂ ਇੱਕ ਫਿਲਮ ਸੋਚੀ ਹੈ ਆਪਣੇ ਸੰਧੂ ਦੇ ਨਾਲ, ਪਰਮਿੰਦਰ ਢਿੱਲੋਂ ਸਾਹਿਬ ਦਾ ਤੇ ਸੰਧੂ ਸਾਹਿਬ, ਇਹਨਾਂ ਦੇ ਵਾਸਤੇ ਮੈਂ ਫਿਲਮ ਬਣਾਉਣੀ ਹੈ ਸਪੈਸ਼ਲ। ਤੇ ਉਹਦੇ ਚ ਸਿਰਫ ਇਹਨਾਂ ਦਾ ਹੀ ਰੋਲ ਹੈ। ਮੁਹੰਮਦ ਅਕਰਮ ਸੰਧੂ ਸਾਹਿਬਾਂ ਦੇ ਮੈਨੂੰ ਜੁਆਇਨ ਕਿਉਂ ਨਹੀਂ ਕਰਦੇ ਤੁਸੀਂ? ਅਕਰਮ ਸੰਧੂ ਸਾਹਿਬ ਆਓ ਤੇ ਤੁਹਾਨੂੰ ਲਈਏ, ਤੁਸੀਂ ਆਉਣ ਹੀ ਡੇ ਵਿੱਚ। ਲਓ ਜੀ ਲਓ, ਉਹਨਾਂ ਦੀ ਬੈਟਰੀ ਚਾਰਜ ਹੋ ਗਈ ਜੀ ਫੋਨ ਦੀ। ਲਓ ਪਲੀਜ਼, ਉਹਨਾਂ ਨੇ ਸੁਬਾਹ ਤਾਂ ਲਾਇਆ ਸੀ ਉਹਨਾਂ ਨੇ ਫੋਨ, ਉਹਨਾਂ ਸੁਬਾਹ ਤਿਆਰੀ ਕੀਤੀ ਆ। ਆ ਗਏ ਨੇ? ਹਾਂਜੀ ਸੰਧੂ ਸਾਹਿਬ ਆਓ, ਤੁਹਾਨੂੰ ਲਾਈਨ ਤੇ ਲੈਨੇ ਆ।
ਵੈਸੇ ਮੋਸਟਲੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਨਾ ਇੰਡੀਅਨ, ਇਹਨਾਂ 'ਚ ਤਕਰੀਬਨ ਸਾਡੇ ਹੀ ਜਿਹੜੇ ਨੇ ਨਾ ਸਟੇਜ ਡਰਾਮੇ ਲਈ ਡਾਇਲਾਗ ਜ਼ਿਆਦਾ ਯੂਜ਼ ਹੁੰਦੇ ਨੇ ਕਾਮੇਡੀ ਵਿੱਚ। ਤੇ ਅੱਛੀ ਗੱਲ ਹੈ, ਚਲੋ ਕੋਈ ਵੀ ਚੰਗੀ ਚੀਜ਼ ਹੈ, ਯੂਜ਼ ਕਰਨੀ ਚਾਹੀਦੀ ਹੈ। ਤੇ ਬਾਕੀ ਫਿਲਮਾਂ ਕਰੋਨਾ ਕਰਕੇ ਕਾਫੀ ਸਾਰੀਆਂ ਫਿਲਮਾਂ ਰੁਕੀਆਂ ਨੇ। ਤੇ ਮੇਰੇ ਭਾਈ ਤੇਜ ਸੰਧੂ ਨੇ ਵੀ ਇੱਕ ਫਿਲਮ ਬਣਾਈ ਹੈ, ਬਸ ਉਹ ਕਰੋਨਾ ਕਰਕੇ ਹੁਣ ਸੀਡੀਆਂ ਵੰਡਦੇ ਫਿਰਦੇ ਨੇ, ਉਕੂਲੈਲੇ ਤੱਕ ਲੈ ਕਿਤੇ ਜਲਦੀ ਚ ਅੱਛਾ ਨਹੀਂ। ਜੀ, ਸਾਡੇ ਨਾਲ ਸੰਧੂ ਸਾਹਿਬ ਵੀ ਨੇ। ਢਿੱਲੋਂ ਸਾਹਿਬ ਇਹ ਪਿੰਕੀ ਸੰਧੂ ਕਿਉਂ? ਪਿੰਕੀ ਮਤਲਬ ਕੀ ਤੂੰ ਨਾਲ ਪਿੱਕੀ ਜੀ, ਪਿੱਕੀ ਢਿੱਲੋਂ। ਨਹੀਂ ਪਿੰਕੀ ਪਿੰਕੀ ਨਹੀਂ ਜੀ, ਪਿੱਕੀ ਢਿੱਲੋਂ ਜੀ। ਢਿੱਲੋਂ ਸਾਹਿਬ ਤੁਹਾਨੂੰ ਕਹੇ ਸਕੂਲ ਚੱਲ ਜਾਓ, ਉਹ ਗਏ ਨਹੀਂ ਸਕੂਲ ਤੇ ਹੁਣ ਇਹੋ ਹਾਲ ਹੋਣਾ। ਕਦੀ ਕਦੀ ਪਿੱਕੀ ਗੱਲ ਤੋਂ ਪਾਣਾ ਪੈ ਰਹੇ ਹੋ। ਅਕਰਮ ਸੰਧੂ ਸਾਹਿਬ ਵੀ ਆ ਗਏ ਜੀ, ਇਹਨਾਂ ਦੀ ਵੀ ਸੁਣੋ ਜਰਾ। ਨਹੀਂ ਸਾਹਿਬ, ਸੰਧੂ ਸਾਹਿਬ ਨਾਲ ਗੱਲ ਕਰੋ। ਮੈਂ ਉਨੀ ਦੇਰ ਥੋੜਾ ਜਿਹਾ ਮੁੰਡੇ ਨੂੰ ਕਿਤੇ ਘਰ ਛੱਡਣ ਦੀ ਕੋਸ਼ਿਸ਼ ਕਰਾਂ, ਜਾਣ ਨਹੀਂ ਦਿਆ, ਮੈਂ ਤੇਰੇ ਨਾਲ ਹੀ ਜਾਣਾ ਜੀ। ਸਿੰਧੂ ਸਾਹਿਬ ਹੈਲੋ। ਹਾਂਜੀ ਸਰ ਜੀ, ਮੈਂ ਸੁਣ ਰਿਹਾ ਜੀ 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 ਜੀ। ਹਾਂਜੀ ਕਰੋ ਗੱਲ ਜੀ। ਹੁਣ ਅੱਛਾ ਜੀ, ਪਹਿਲੇ ਤਾਂ ਇਹਨਾਂ ਨੇ ਮੈਨੂੰ ਆਵਾਜ਼ ਆਈ ਹੈ ਢਿੱਲੋਂ ਸਾਹਿਬ ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਜੀ ਜੀ, ਮੇਰੀ ਆਵਾਜ਼ ਆ ਰਹੀ ਹੈ ਥੋੜਾ ਜੀ? ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਅੱਛਾ ਚਲੋ, ਬਾਕੀ ਜਿੰਨੀ ਤੱਕ ਦੋਸਤ ਜਿਹੜੇ ਨੇ ਆਨਲਾਈਨ ਨਹੀਂ ਹੁੰਦੇ। ਅੱਛਾ ਮੈਂ ਸਾਹਿਬ ਨੇ ਗੱਲ ਦੱਸ ਦਵਾਂ ਜੀ। ਜੀ ਤੇ ਹਾਂ, ਉਹ ਪਾਟੇ ਖਾਂ ਵੀ ਫਿਲਮ ਹੈ ਸੀ, ਉਹ ਵੀ ਜ਼ਰੀਫ ਦੀ ਫਿਲਮ ਸੀ। ਲੇਕਿਨ ਜਿਹੜੇ ਗਾਣੇ ਦਾ ਜ਼ਿਕਰ ਕੀਤਾ ਚੌਹਾਨ ਸਾਹਿਬ ਨੇ, ਉਹ ਗਾਣਾ ਛੂ ਮੰਤਰ ਫਿਲਮ ਦਾ ਸੀ, ਹੈ ਨੂਰ ਜਹਾਨ ਵਾਲੀ ਫਿਲਮ ਸੀ। ਪਾਟੇ ਖਾਂ ਵੀ ਨੂਰ ਜਹਾਨ ਵਾਲੀ ਸੀ, ਛੂ ਮੰਤਰ ਵੀ ਨੂਰ ਜਹਾਨ ਵਾਲੀ ਸੀ। ਤੇ ਹੁਣ ਮੈਂ ਆਪਣੀ ਗੱਲ ਜੋੜਨੀ ਆ ਪ੍ਰੋਫੈਸਰ ਸਾਹਿਬ ਦੀ ਗੱਲ ਦੇ ਨਾਲ ਕਿ ਪ੍ਰੋਫੈਸਰ ਸਾਹਿਬ ਨੇ ਜਿੱਥੇ ਜ਼ਿਕਰ ਕੀਤਾ ਅੰਗਰੇਜ਼ ਫਿਲਮ ਦਾ, ਅੰਗਰੇਜ਼ ਫਿਲਮ ਦੇ ਵਿੱਚ ਵਾਕਈ ਜਿਹੜੀਆਂ ਖੂਬੀਆਂ ਪ੍ਰੋਫੈਸਰ ਸਾਹਿਬ ਨੇ ਗਿਣਾਈਆਂ ਉਹ ਸਾਰੀਆਂ ਹੈ ਸੀ। ਲੇਕਿਨ ਇੱਕ ਚੀਜ਼ ਹੈ ਸੀ ਕਿ ਜਿਹਦੇ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਨਹੀਂ ਕੀਤਾ, ਉਹ ਇਹ ਗੱਲ ਹੈ ਸੀ ਕਿ ਅੰਗਰੇਜ਼ ਫਿਲਮ ਜਦੋਂ ਬਣੀ ਹੈ ਨਾ ਜੀ, ਉਹਦੇ ਵਿੱਚ ਚੂੰਕਿ ਦੋਨਾਂ ਪੰਜਾਬਾਂ ਦਾ ਦਿਖਾਇਆ ਸੀ, ਇੱਕ ਪੰਜਾਬ 'ਚ ਦੂਸਰੇ ਪੰਜਾਬ ਸ਼ਿਫਟਿੰਗ, ਉਸ ਤੋਂ ਬਾਅਦ ਇੱਕ ਅਰਸੇ ਬਾਅਦ ਮੁਲਾਕਾਤ ਤੇ ਕਿਵੇਂ ਉਹ ਜਿਹੜੇ ਜਜ਼ਬਾਤ ਸੀ, ਤੇ ਇਸ ਫਿਲਮ ਤੋਂ ਮੁਤਾਸਰ ਹੋ ਕੇ ਬਾਅਦ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਇਸ ਮੌਜੂ ਤੇ ਫਿਲਮਾਂ ਬਣਨ ਲੱਗ ਪਈ। ਔਰ ਉਹਨਾਂ ਫਿਲਮਾਂ ਦਾ ਇਹ ਅਸਰ ਹੋਇਆ, ਇੱਕ ਤੇ ਸਾਡੀਆਂ ਫਿਲਮਾਂ 'ਚੋਂ ਗੜਾਸਾ ਜਿਹੜਾ ਨਾ, ਉਸ ਪਾਸੇ ਲੋਕਾਂ ਦਾ ਧਿਆਨ ਗੜਾਸੇ ਔਰ ਕਲਾਸ਼ਨਕੋਵ ਫਿਲਮ ਹੋ ਗਿਆ। ਤੇ ਹੁਣ ਇਹ ਅਸੀਂ ਜਿੰਨੇ ਲੋਕ ਆ ਨੈਟ ਦੇ ਜ਼ਰੀਏ ਇੱਕ ਦੂਸਰੇ ਦੇ ਕਰੀਬ ਆ ਨਾ ਜੀ, ਇਹਦੇ ਵਿੱਚ ਇਹਨਾਂ ਫਿਲਮਾਂ ਦਾ ਵੀ ਬਹੁਤ ਕਿਰਦਾਰ ਹੈ। ਇਹ ਜਿਹੜੀਆਂ ਫਿਲਮਾਂ ਹੁਣ ਚੜ੍ਹਦੇ ਪੰਜਾਬ 'ਚ ਬਣ ਰਹੀਆਂ ਜੀ, ਔਰ ਇਸ ਮੌਜੂ ਤੇ ਹਰ ਤੀਸਰੀ ਚੌਥੀ ਫਿਲਮ ਦੇ ਵਿੱਚ ਇਹ ਮੌਜੂ ਹੁੰਦਾ ਕਿ ਦੋਨਾਂ ਪੰਜਾਬਾਂ ਦੇ ਲੋਕ ਇੱਕ ਦੂਸਰੇ ਦੀ ਕਿੰਨੀ ਛਿੱਕ ਰੱਖਦੇ ਨੇ। ਤੇ ਬਾਕੀ ਮੈਂ ਥੋੜਾ ਜਿਹਾ ਜੀ ਐਡ ਕਰਦਾ ਇਸ ਗੱਲ ਦੇ ਵਿੱਚ। ਜੀ ਜ਼ਰੂਰ ਜੀ। ਐਕਚੁਅਲੀ ਮੂਵੀ ਨੂੰ ਲਿਆਉਣ ਵਾਲੇ ਜੀ ਅਸੀਂ ਵਿਊਅਰਸ ਹੀ ਹੁੰਦੇ ਹੈਗੇ ਆ। ਜਿਸ ਤਰ੍ਹਾਂ ਦੀ ਅਸੀਂ ਮੂਵੀ ਪਸੰਦ ਕਰਦੇ ਆ, ਅਸੀਂ ਟਿਕਟ ਲੈਂਦੇ ਆ, ਬਿਜ਼ਨਸ ਹੁੰਦਾ ਪ੍ਰੋਡਿਊਸਰ ਦਾ, ਉਸ ਤਰ੍ਹਾਂ ਦੀ ਹੀ ਨੈਕਸਟ ਮੂਵੀ ਆਉਂਦੀ ਆ, ਜਾਂ ਕੋਈ ਅਗਲਾ ਪ੍ਰੋਡਿਊਸਰ ਉਸ ਤਰ੍ਹਾਂ ਦੀ ਹੀ ਨੈਕਸਟ ਮੂਵੀ ਪ੍ਰੋਡਿਊਸ ਕਰਦਾ। ਉਹਦਾ ਅਸਰ ਲੋਕਾਂ ਦੇ ਪੈਂਦਾ ਨਾ ਜੀ। ਤੇ ਫਿਲਮ ਸਾਹਿਬ ਸਮਝਦਾ ਕਿ ਬਾਕੀ ਇਸ ਮੂਵੀ ਨੂੰ ਲੋਕ ਅੱਗੇ ਮੈਂ ਹੋਰ ਬਣਾਵਾਂ ਤੇ ਉਹਨੂੰ ਵੀ ਪਸੰਦ ਕਰਨਗੇ ਲੋਕ। ਹਾਂਜੀ, ਚੱਲ ਮੇਰਾ ਪੁੱਤ ਦੇਖ ਲਓ ਜੀ, 2 ਦੇ ਉੱਤੇ ਉਹਨਾਂ ਨੇ ਕਿੱਥੋਂ ਕਾਸਟ ਲਈ ਆ, ਕਿੰਨੇ ਉਹਨਾਂ ਨੇ ਮਿਲੀਅਨ ਉਹਦੇ ਉੱਤੇ ਬਜਟ ਰੱਖ ਕੇ ਉਹਨਾਂ ਨੇ ਕਾਸਟ ਕੀਤੀ ਆ। ਕਿ ਇਹ ਸਾਡਾ ਫਿਰ ਇਹਦੇ ਹਿਸਾਬ ਨਾਲ ਮਤਲਬ ਸਾਡਾ ਥੋੜਾ ਫਰਜ਼ ਬਣਦਾ ਕਿ ਅਗਰ ਅਸੀਂ ਪਿਛਲੇ ਗੁੱਡ ਮੂਵੀ ਸੀ, ਅਗਰ ਉਸ ਨੂੰ ਅਸੀਂ ਯਾਦ ਕਰ ਰਹੇ ਹਾਂ ਤਾਂ ਅਸੀਂ ਅਗਰ ਉਹਨਾਂ ਨੂੰ ਹੀ ਕੰਟੀਨਿਊ ਦੇਖਣਾ ਚਾਹੁੰਦੇ ਹਾਂ ਤਾਂ ਕੁਝ ਅਸੀਂ ਵੀ ਉਹਦੇ ਵਾਸਤੇ ਆਪਣਾ ਇਨਪੁਟ ਕਰੀਏ ਜੀ। ਸੋ ਇੰਸ਼ਾਅੱਲਾ ਇਹ ਟ੍ਰੈਂਡ ਲੈਂਦੇ ਪੰਜਾਬ 'ਚ ਵੀ ਬਣ ਜਾਏਗਾ ਜੀ, ਇਨਸ਼ਾਅੱਲਾ ਜੀ, ਰੱਬ ਕਰੇ ਜੀ। ਜੀ ਜੀ, ਮੈਂ ਕੀ ਤੁਹਾਨੂੰ ਸਾਰਿਆਂ ਨਾਲ ਗੱਲ ਕਰਨੀ, ਬਹੁਤ ਸਾਰੇ ਲੋਕ ਸਾਡੇ ਨਾਲ ਦੋਸਤ ਸਾਡੇ ਜੁੜੇ ਹੋਏ ਨੇ, ਬਹੁਤ ਵੇਟ ਕਰ ਰਹੇ ਨੇ। ਕੋਈ ਫਿਲਮ ਤੇ ਗੱਲ ਕਰ ਰਿਹਾ। ਅੱਛਾ ਜੀ, ਜਿਹੜਾ ਮੌਜੂਦ ਆ ਉਸ ਤੇ ਗੱਲ ਕਰ ਜੀ, ਫਿਲਮ ਤੇ ਗੱਲ ਕਰ ਰਿਹਾ ਮੈਂ। ਨਾਲ ਦੀ ਨਾਲ ਮੈਂ ਸਾਰੇ ਜੋ ਉਹ ਦੋਸਤ ਜਿਨ੍ਹਾਂ ਨੇ ਆਪਣੀ ਗੱਲ ਮੁਕੰਮਲ ਕਰ ਲਈ, ਉਹਨਾਂ ਦੀ ਗੱਲ ਸਾਰਿਆਂ ਦਾ ਸ਼ੁਕਰੀਆ ਜੀ। ਇਸ ਤੋਂ ਬਾਅਦ ਚਾਹਤੇ ਜੀ ਅਸੀਂ ਰਵਿੰਦਰ ਸਿੰਘ ਜੀ ਕੋਲ। ਰਵਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ, ਅਸਲਾਮ ਵਾਲੇਕੁਮ ਸਾਡੇ ਆਦਿਲ ਵੀਰ ਜੀ, ਸੰਧੂ ਸਾਹਿਬ, ਡਾਕਟਰ ਸਾਹਿਬ, ਸਾਜਨ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ, ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਟਰਨਿੰਗ ਪੁਆਇੰਟ ਆਇਆ ਉਹ ਗੁਰਚੇਤ ਚਿੱਤਰਕਾਰ ਦੀ ਫਿਲਮ
ਫੌਜੀ ਦੀ ਫੈਮਿਲੀ ਤੋਂ ਆਇਆ ਜੀ। ਉਸ ਤੋਂ ਬਾਅਦ ਜੀ ਆਇਆਂ ਨੂੰ ਫਿਲਮ ਵਗੈਰਾ ਤੋਂ ਬਾਅਦ ਆਈਆਂ ਨੇ ਇੱਦਾਂ ਦੀਆਂ ਫਿਲਮਾਂ। ਜੋ ਦੁਬਾਰਾ ਸ਼ੁਰੂਆਤ ਹੋਈ ਆ ਉਹ ਗੁਰਚੇਤ ਚਿੱਤਰਕਾਰ ਦੀ ਦੇਣ ਆ ਜੀ, ਫੌਜੀ ਦੀ ਫੈਮਿਲੀ ਤੋਂ। ਰਵਿੰਦਰ ਸਿੰਘ ਜੀ, ਤੁਹਾਡੀ ਗੱਲ ਸ਼ਾਇਦ ਕਿਸੇ ਹੱਦ ਤੱਕ ਸੱਚ ਹੋ ਸਕਦੀ ਹੈ, ਪਰ ਜਿਹੜੇ ਹਕੀਕਤ ਦੇਖੇ ਜਿਹੜਾ ਇਹ ਕ੍ਰਾਸ ਦ ਬਾਰਡਰ ਜਿਹਨੂੰ ਕਹਿੰਦੇ ਸਿਨੇਮਿਆਂ ਨੂੰ ਖੋਲਣਾ, ਕੈਨੇਡਾ, ਅਮਰੀਕਾ, ਇੰਗਲੈਂਡ ਦੀ ਜਿਹੜੀ ਜਦੋਂ ਡਾਲਰ ਆਉਣੇ ਸ਼ੁਰੂ ਹੋਏ ਪੰਜਾਬੀ ਫਿਲਮਾਂ ਵਿੱਚ, ਉਹ ਸ਼ਾਇਦ ਗੁਰਚੇਤ ਦੀ ਫਿਲਮਾਂ ਤੋਂ ਨਹੀਂ, ਗੁਰਚੇਤ ਦੀ ਡੀਵੀਡੀਜ਼ ਦੇ ਤੌਰ ਉੱਤੇ ਫਿਲਮਾਂ ਬਹੁਤ ਕਾਮਯਾਬ ਰਹੀਆਂ। ਪਰ ਜਿਹੜਾ ਸਹੀ ਮਾਇਨੇ ਵਿੱਚ ਹਰਭਜਨ ਮਾਨ ਦੀ ਜਿਹੜੀ ਫਿਲਮਾਂ ਨੇ, ਉਹਨਾਂ ਨੇ ਫੋਰਨ ਡਾਲਰਸ ਬਿਲਡ ਕਰਨੇ ਸ਼ੁਰੂ ਕੀਤੇ, ਕਿਉਂਕਿ ਕੈਨੇਡਾ 'ਚ ਫਿਲਮਾਂ ਲੱਗਣੀਆਂ ਸ਼ੁਰੂ ਹੋਈਆਂ ਤੇ ਡਾਲਰ ਦੇ ਜਦੋਂ ਪੈਸੇ ਬਾਹਰੀ ਗੱਲ ਰੁਪਈਆ ਦੀ ਮਾਰਜਨ ਜ਼ਿਆਦਾ ਹੋ ਜਾਂਦੀ। ਸ਼ਾਇਦ ਇਸ ਕਰਕੇ ਹਰਭਜਨ ਮਾਨ ਦੀ ਫਿਲਮਾਂ ਦਾ ਜਿਹੜਾ ਉਹ ਰਵੱਈਆ ਸੀ, ਜਿਹੜਾ ਉਹਨਾਂ ਨੇ ਕੈਨੇਡੀਅਨ ਸਬਜੈਕਟ ਦੇ ਉੱਤੇ ਫਿਲਮਾਂ ਬਣਾਈਆਂ ਉਹਨਾਂ ਨੇ ਸ਼ੁਰੂਆਤੀ ਦੌਰ ਵਿੱਚ, ਉਹਦਾ ਕਾਫੀ ਵੱਡਾ ਰੋਲ ਰਿਹਾ ਉਹਨਾਂ ਦਾ ਵੀ ਫਿਲਮਾਂ। ਬਿਲਕੁਲ ਜੀ, ਬਿਲਕੁਲ ਉਹਨਾਂ ਦਾ ਤਾਂ ਹੈ ਹੀ ਹੈ ਜੀ। ਮਤਲਬ ਮੈਂ ਟਰਨਿੰਗ ਪੁਆਇੰਟ ਕਹਿ ਰਿਹਾ ਸੀ, ਜਿਵੇਂ ਸਿਨੇਮੇ ਦਾ ਗੈਪ ਪੈ ਗਿਆ ਸੀਗਾ, ਪੰਜਾਬੀ ਫਿਲਮਾਂ ਦੇ ਵਿੱਚ ਬੰਦ ਹੋ ਗਈਆਂ ਸੀਗੀਆਂ, ਸ਼ਾਰਟ ਫਿਲਮਾਂ ਸ਼ੁਰੂ ਕੀਤੀਆਂ ਗੁਰਚੇਤ ਚਿੱਤਰਕਾਰ ਨੇ, ਉਹ ਤੋਂ ਬਾਅਦ ਹੀ ਅਗਲੀਆਂ ਸ਼ੁਰੂਆਤ ਹੋਈ ਹੈ ਜੀ। ਜੀ तो मेहरबानी जी, बहुत शुक्रिया जी। शुक्रिया शुक्रिया जी, थैंक यू, मेहरबानी जी। जी अच्छा अरोड़ा साहब, हुणे दोस्त ने गल कीती है शॉर्ट मूवीज दी, ਇਹ ਦੋਸਤ ਜਿਹੜੇ ਨੇ ਗੱਲਬਾਤ ਮੁਕੰਮਲ ਕਰ ਲੈਣ, ਉਸ ਤੋਂ ਬਾਅਦ ਇਸ ਹਵਾਲੇ ਨਾਲ ਥੋੜੀ ਜਿਹੀ ਮੈਂ ਤੁਹਾਡੇ ਨਾਲ ਗੱਲ ਕਰਾਂ। ਜੀ ਜ਼ਰੂਰ ਜ਼ਰੂਰ ਜ਼ਰੂਰ। ਸਾਡੇ ਦੋ ਤਿੰਨ ਦੋਸਤ ਹੋਰ ਵੀ ਉਹਨਾਂ ਦੀ ਗੱਲ ਕਰਨੀ ਜੀ। ਆਦਤ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਹੋਰ ਜੀ? ਬਸ ਜੀ ਕੋਈ ਨਹੀਂ, ਇਜਾਜ਼ਤ ਚਾਹਾਂਗਾ। ਮੈਂ ਸਿਰਫ ਇਤਨਾ ਹੀ ਕਹਿਣਾ ਚਾਹ ਰਿਹਾ ਸੀ, ਫਿਲਮ ਦਾ ਉਸ ਵੇਲੇ ਮਜ਼ਾ ਸੀ ਜਿਸ ਵੇਲੇ VCR ਲੋਕੀ ਕਿਰਾਏ ਤੇ ਲਿਆ ਕੇ ਨਾ ਅੱਧਾ ਮਹੱਲਾ ਉਹ ਫਿਲਮ ਦੇਖਦਾ ਸੀ, ਉਹ ਵੀ ਫਿਲਮ ਦਾ ਹੀ ਕੱਪੜਾ ਹੀ ਮਜ਼ਾ ਸੀ। ਸਾਰੀ ਰਾਤ ਜਾ ਕੇ ਫਿਲਮਾਂ ਵੇਖੀਆਂ ਜੀ ਤੁਹਾਡੀ ਗੱਲ। ਵੈਲ ਜੀ, ਥੈਂਕ ਯੂ, ਓਕੇ ਜੀ, ਬਹੁਤ ਸ਼ੁਕਰੀਆ ਆਦਤ ਸਾਹਿਬ। ਅੱਛਾ ਜੀ, ਮੁਹੰਮਦ ਅਕਰਮ ਸਾਹਿਬ, ਤੁਸੀਂ ਵੀ ਆਪਣੀ ਗੱਲ ਸ਼ੇਅਰ ਕਰੋ ਜੀ। ਉਸ ਤੋਂ ਬਾਅਦ ਅਸੀਂ ਦਲਜੀਤ ਦੀ ਨਾਲ ਗੱਲ ਕਰਨੀ ਹੈ, ਬਲਜਿੰਦਰ ਜੀ, ਹੋਰ ਬਹੁਤ ਸਾਰੇ ਸਾਡੇ ਦੋਸਤ ਨਾਲ ਇੱਕ ਤੋਂ ਬਾਅਦ ਇੱਕ ਜਿਹਨਾਂ ਅਸੀਂ ਗੱਲ ਕਰਨੀ ਜੀ। ਮੁਹੰਮਦ ਸਾਹਿਬ ਜੀ, ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਪੰਜਾਬੀ ਫਿਲਮਾਂ ਦਾ ਇੱਕ ਜਿਹੜਾ ਦੌਰ ਸੀ ਨਾ ਜੀ, ਉਹਦੇ ਵਿੱਚ ਇੱਕ ਖਾਸ ਚੀਜ਼ ਹੁੰਦੀ ਸੀ, ਕਾਮੇਡੀ ਜੀ। ਤੇ ਜ਼ਰੀਫ ਦਾ ਜ਼ਿਕਰ ਵੀ ਕੀਤਾ, ਮੁਨੱਵਰ ਜ਼ਰੀਫ ਦਾ ਜ਼ਿਕਰ ਵੀ ਕੀਤਾ, ਲੇਕਿਨ ਲਹਿੰਦੇ ਪੰਜਾਬ 'ਚ ਕਾਮੇਡੀ ਦਾ ਇੱਕ ਲੀਜੈਂਡ ਸਨ, ਉਹਨਾਂ ਦਾ ਜ਼ਿਕਰ ਨਹੀਂ ਕਿਸੇ ਨੇ ਕੀਤਾ, ਉਹ ਮੈਂ ਕਰਨਾ ਚਾਹਾਂਗਾ। ਉਹ ਹੈ ਸਨ ਮੇਹਰ ਮਿੱਠਲ। ਲਹਿੰਦੇ ਪੰਜਾਬ ਨਾ ਚੜ੍ਹਦੇ ਪੰਜਾਬ ਸਨ। ਲਹਿੰਦੇ ਪੰਜਾਬ 'ਚ ਮੁਨੱਵਰ ਜ਼ਰੀਫ ਨਹੀਂ ਦੁਬਾਰਾ ਆਇਆ ਤੇ ਚੜ੍ਹਦੇ ਪੰਜਾਬ 'ਚ ਮੇਹਰ ਮਿੱਠਲ ਨਹੀਂ ਦੁਬਾਰਾ ਆਇਆ। ਹੁਣ ਤੇ ਕਾਮੇਡੀ ਕਰਦੇ ਹੀ ਪਏ ਨੇ, ਹੁਣ ਵੀ ਚੱਲਦੀ ਪਈ ਆ ਕਾਮੇਡੀ। ਤੇ ਬਾਕੀ ਹੁਣ ਦੇ ਜਿਹੜੇ ਕਾਮੇਡੀਅਨ ਆ, ਉਹਨਾਂ 'ਚੋਂ ਇੱਕ ਭੱਲਾ ਐਸਾ ਹੈ ਕਿ ਜਿਹਦੀ ਫਿਲਮ ਦੇਖੀ ਜਾ ਸਕਦੀ ਆ, ਕਿ ਜਿਹਨੂੰ ਕਾਮੇਡੀਅਨ ਅਸੀਂ ਕਹਿ ਸਕਦੇ ਹਾਂ। ਬਿਲਕੁਲ ਸਹੀ ਗੱਲ। ਮੁਨੱਵਰ ਜ਼ਰੀਫ ਤੇ ਬਦਕਿਸਮਤੀ ਨਾਲ 36 ਸਾਲ ਦੀ ਉਮਰ ਦੇ ਵਿੱਚ ਹੀ ਇੰਤਕਾਲ ਕਰ ਗਏ ਜੀ, 1976 ਦੀ ਗੱਲ ਆ। ਤੇ ਮੇਹਰ ਮਿੱਠਲ ਸਾਹਿਬ ਨੇ ਤਾਂ ਮਾਸ਼ਾਅੱਲਾ ਬਥੇਰੀ ਉਮਰ ਪਾਈ ਜੀ। ਹੁਣ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਗਲਬਨ ਉਹਨਾਂ ਦਾ ਚਲਾਵਾ ਹੋਇਆ। ਤੇ ਇਹ ਮੈਂ ਕਹਿਣਾ ਸੀਗਾ ਕਿ ਨਾ ਹੁਣ ਦੁਬਾਰਾ ਮੁਨੱਵਰ ਜ਼ਰੀਫ ਨੇ ਆਉਣਾ ਲਹਿੰਦੇ ਪੰਜਾਬ 'ਚ, ਨਾ ਚੜ੍ਹਦੇ ਪੰਜਾਬ 'ਚ ਮੇਹਰ ਮਿੱਠਲ ਨੇ ਆਉਣਾ। ਬਹੁਤ ਬਿਲਕੁਲ ਤੁਹਾਡੀ ਬਾਕੀ ਸਾਰੀਆਂ ਫਿਲਮਾਂ ਤੇ ਗੱਲਾਂ ਹੋਈਆਂ ਜੀ, ਕਾਮੇਡੀ ਦੇ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹਾਂਜੀ ਬਿਲਕੁਲ ਜੀ, ਕਮੇਟੀ ਦੀ ਅੱਗੇ ਜਾ ਕੇ ਥੋੜੀ ਜਿਹੀ ਹੋਰ ਗੱਲ ਕਰਦੇ ਆ ਜੀ। ਸਜਾਦ ਨਈਮ ਸਾਹਿਬ ਬਹੁਤ ਸਾਰਾ ਖਜ਼ਾਨਾ ਰਹਿ ਕੇ ਬੱਚੇ ਨਾਲ ਗੱਲ ਕਰਾਂਗੇ। ਗੱਲ ਕਰੋ ਜੀ, ਕਾਮੇਡੀ ਤੋਂ ਬਗੈਰ ਪੰਜਾਬੀ ਫਿਲਮ ਕੀ ਆ? ਹਾਂਜੀ, ਕਾਮੇਡੀ ਸਜਾਦ ਨਈਮ ਸਾਹਿਬ ਤੁਸੀਂ ਕਰੋ ਜੀ। ਜੀ ਗੱਲ ਹੋਈ ਵੀ ਹੈ ਪਹਿਲੇ, ਆਪਣੇ ਮੁਨੱਵਰ ਜ਼ਰੀਫ ਦੀ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਜ਼ਿਕਰ ਤੋਂ ਬਗੈਰ ਜਿਹੜਾ ਹੈ ਲਹਿੰਦੇ ਪੰਜਾਬ ਦੀ ਪੰਜਾਬੀ ਫਿਲਮ ਜਿਹੜੀ ਹੈ ਉਹਦੀ ਜਿਹੜੀ ਤਾਰੀਖ ਹੈ ਮੁਕੰਮਲ ਨਹੀਂ ਹੋ ਸਕਦੀ। ਰੰਗੀਲਾ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਾਮੇਡੀਅਨ ਦੇ ਵਿੱਚ ਅਸੀਂ ਇੱਕ ਜ਼ਿਕਰ ਕਰੀਏ ਤੇ ਬਾਕੀ ਆਪਣਾ ਇੱਕ ਹੋਰ ਅਰੋੜਾ ਸਾਹਿਬ ਅਦਾਕਾਰ ਨੇ ਕਰਮਜੀਤ, ਜਿਹੜੇ ਨੇ ਪੰਜਾਬੀ ਫਿਲਮਾਂ ਤੇ ਹੁਣ ਜਿਹੜੇ ਨੇ, ਜਿੰਨੀ ਵੈਰਾਈਟੀ ਮੈਂ ਉਸ ਅਦਾਕਾਰ ਦੇ ਵਿੱਚ ਦੇਖੀ ਹੈ। ਕਰਮਜੀਤ ਹੀ ਹੈ ਨਾ ਜੀ? ਕਰਮਜੀਤ, ਹਾਂਜੀ ਕਰਮਜੀਤ ਅਨਮੋਲ ਜੀ ਜੀ ਜ਼ਬਰਦਸਤ। ਮੈਂ ਕਹਿੰਦਾ ਜੀ ਹਰ ਫਿਲਮ ਦੇ ਵਿੱਚ ਉਹਦਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ। ਜਿੰਨੀ ਵੈਰਾਈਟੀ ਮੈਂ ਉਸ ਅਦਾਕਾਰ ਦੇ ਵਿੱਚ ਦੇਖੀ ਹੈ, ਮੈਂ ਨਹੀਂ ਸਮਝਦਾ ਕਿ ਸਾਡੀ ਪੂਰੀ ਫਿਲਮ ਇੰਡਸਟਰੀ ਦੀ ਤਾਰੀਖ ਆ ਜਿਹੜੀ, ਚਾਹੇ ਉਹ ਚੜ੍ਹਦੇ ਪੰਜਾਬ ਦੀ ਆ ਜਾਂ ਲਹਿੰਦੇ ਪੰਜਾਬ ਦੀ ਆ, ਮੈਂ ਇੰਨੀ ਕੋਈ ਵੈਰਾਈਟੀ ਜਿਹੜੀ ਆ ਉਹਦੇ ਵਿੱਚ ਦੇਖੀ ਹੋਵੇ ਔਰ ਉਹ ਬਿਲਕੁਲ ਜੈਨੂਇਨ ਨਜ਼ਰ ਆਉਂਦਾ। ਇੱਕ ਤਾਂ ਹੁੰਦਾ ਨਾ ਕਿ ਆਰਟੀਫੀਸ਼ੀਅਲ ਨਜ਼ਰ ਆਵੇ ਆਪਣੀ ਅਦਾਕਾਰੀ ਦੇ ਵਿੱਚ, ਉਹ ਜੈਨੂਇਨ ਨਜ਼ਰ ਆਉਂਦਾ ਉਹ। ਹਾਂਜੀ। ਅੱਛਾ,
ਅਰੋੜਾ ਸਾਹਿਬ ਅਗਰ ਦੋਸਤ ਕਿਉਂਕਿ ਥੋੜੀ ਜੀ ਲੰਮੀ ਹੋ ਜਾਏਗੀ ਗੱਲ, ਬਾਕੀ ਦੋਸਤਾਂ ਨਾਲ ਕਰ ਲਈਏ, ਫਿਰ ਅਸੀਂ ਮਾਈਕਰੋ ਫਿਲਮ ਤੇ ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ। ਹਾਂ ਜ਼ਰੂਰ ਜੀ, ਅਸੀਂ ਪਹਿਲਾਂ ਕਾਫੀ ਜਦੋਂ ਜੀ ਤਿਆਰੀ ਕਿ ਜਿਹੜੇ ਉਹ ਗੱਲ ਕਰਨਾ ਚਾਹਦੇ ਉਹਨਾਂ ਨੂੰ ਅਸੀਂ ਬਹੁਤ ਹੋਲਡ ਕਰਾਇਆ, ਉਹਨਾਂ ਦੀ ਪਹਿਲਾਂ ਗੱਲ ਸੁਣਨੇ ਨੇ ਜੀ। ਇੰਦਰਜੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜਿੰਨੇ ਵੀ ਜੋੜੇ ਹੋਏ ਨਾ, ਤੇ ਮੈਂ ਤਾਂ ਤੁਹਾਡੇ ਨਾਲੋਂ ਬਹੁਤ ਛੋਟਾ ਜੀ, ਮੇਰੀ ਤਾਂ ਏਜ ਤਕਰੀਬਨ ਮੇਰੀ ਤਾਂ 31 ਸਾਲ ਦੀ ਉਮਰ ਆ ਮੇਰੀ, ਤੇ ਤਾਂ ਮੇਰੀ ਤਾਂ ਸੋਚ ਇੰਨੀ ਵਾਈਡ ਵੀ ਨਹੀਂ ਹੈਗੀ ਕਿ ਮੈਂ ਤੁਹਾਨੂੰ ਮਤਲਬ ਕੁਝ ਪੁੱਛ ਸਕਾਂ। ਮੇਰਾ ਟੌਪਿਕ ਹੈ ਜੀ, ਅੱਜ ਕੱਲ੍ਹ ਜਿਹੜੀਆਂ ਆਪਾਂ ਫਿਲਮਾਂ ਵਗੈਰਾ ਦੇਖਦੇ ਹਾਂ, ਮੋਸਟਲੀ ਫਿਲਮਾਂ ਦੇ ਵਿੱਚ ਦੇਖਣ ਯੋਗ ਹੁੰਦਾ ਨਹੀਂ ਕੁਝ ਵੀ। ਪੰਜਾਬੀ ਸਿਨੇਮੇ ਦੇ ਵਿੱਚ ਜੋ ਵੀ ਪੁਰਾਣੀਆਂ ਫਿਲਮਾਂ, ਜੋ ਮੇਰ ਮਿੱਤਰ ਤੁਸੀਂ ਗੱਲ ਕੀਤੀ ਉਹਨੇ ਇਹਨਾਂ ਨੇ, ਤੇ ਜੋ ਉਹਨਾਂ ਦਾ ਹਾਸਾ ਸੀਗਾ, ਜੋ ਕਲੈਰਿਟੀ ਸੀਗੀ, ਜੋ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਸੀ, ਉਹ ਅੱਜ ਕੱਲ੍ਹ ਨਹੀਂ ਮਿਲ ਰਿਹਾ ਕੁਝ ਵੀ। ਈਵਨ ਕਿ ਸਾਡਾ ਕਲਚਰ ਤੇ ਸੱਭਿਆਚਾਰ ਇੰਨਾ ਬੜਾ ਹੈ ਕਿ ਇਹਦੇ ਵਿੱਚ ਇੰਨੀਆਂ ਸਾਡੇ ਸੂਰਮੇ ਤੇ ਇੰਨੀਆਂ ਸਾਡੀਆਂ ਕਹਾਣੀਆਂ ਨੇ, ਰੀਅਲ ਸਟੋਰੀ ਨੇ, ਜੋ ਕਿ ਸਾਡੇ ਯੂਥ ਨੂੰ ਮੋਟੀਵੇਟ ਕਰ ਸਕਦੀਆਂ ਨੇ। ਬਟ ਉਸ ਟੌਪਿਕ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਅੱਜ ਕੱਲ੍ਹ ਉਹੀ ਗੰਦ ਬੰਦ ਆ ਰਿਹਾ ਹੈ ਕਿ ਕੋਈ ਮੋਟੀਵੇਸ਼ਨ ਨਹੀਂ ਹੈ, ਕੁਛ ਨਹੀਂ ਹੈ, ਬਸ ਉਹਦੇ 'ਤੇ ਸਭ ਕੁਛ ਲੱਗਿਆ ਹੋਇਆ ਹੈ। ਤੇ ਜੇ ਤੁਸੀਂ ਇਹ ਆਈ ਥਿੰਕ ਤੁਸੀਂ ਸਾਡੇ ਬਹੁਤ ਸਾਰੇ ਯੂਜ਼ਰ ਜੁੜੇ ਹੋਏ ਨੇ ਨਾਲ, ਜੇ ਉਹ ਮੈਸੇਜ ਦੇਖਦੇ ਹੋਣ ਤੇ ਉਹ ਜਦ ਮੈਨੂੰ ਸੁਣਦੇ ਹੋਣ, ਜੇ ਉਹ ਚੀਜ਼ ਦੀ ਡਿਮਾਂਡ ਕਰਨ ਤਾਂ ਕਿੱਦਾਂ ਨਾ ਇਹ ਚੀਜ਼ ਮੀਡੀਆ ਦੇ ਵਿੱਚ ਜਾਂ ਆਪਣੇ ਪ੍ਰੋਡਿਊਸਰ ਵਗੈਰਾ ਬਣਾਉਣ। ਪ੍ਰੋਬਲਮ ਕੀ ਹੈ ਕਿ ਅਸੀਂ ਉਹ ਚੀਜ਼ ਸੁਣਨਾ ਨਹੀਂ ਚਾਹੁੰਦੇ। ਉਸ ਚੀਜ਼ ਨੂੰ ਅਸੀਂ, ਜੇ ਸਾਡੇ ਕੋਲ ਪੰਜਾਬੀ ਬੋਲਦਾ ਵੀ, ਅਸੀਂ ਸੋਚਦੇ ਹਾਂ ਯਾਰ ਇਹ ਬੈਕਵਰਡ ਏਰੀਏ ਤੋਂ ਆਇਆ ਜਾਂ ਇਹ ਬੰਦਾ ਦੇਸੀ ਬੰਦਾ ਹੈ ਨਾ, ਤਾਂ ਆਪਣੀ ਸੋਚ ਥੋੜ੍ਹੀ ਜਿਹੀ ਲਿਮਟਡ ਹੋ ਚੁੱਕੀ ਹੈ। ਸਾਨੂੰ ਆਪਣਾ ਖਾਣਾ ਪੀਣਾ ਛੱਡ ਕੇ ਦੂਸਰਾ ਖਾਣਾ ਪੀਣਾ, ਫਾਸਟ ਫੂਡ ਖਾਣਾ ਜਾਂ ਇਹ ਚੀਜ਼ਾਂ ਵੱਲ ਜ਼ਿਆਦਾ ਆਪਣਾ ਰੁਝਾਨ ਹੋ ਰਿਹਾ। ਮੇਰਾ ਟੌਪਿਕ ਥੋੜ੍ਹਾ ਜਿਹਾ ਚੇਂਜ ਹੋ ਰਿਹਾ, ਬਟ ਇਹ ਚੀਜ਼ ਕਿਤੇ ਨਾ ਕਿਤੇ ਸਾਡੇ ਪੰਜਾਬੀ ਵਿਰਸੇ ਜਾਂ ਸਾਡੇ ਸੱਭਿਆਚਾਰ ਜਿਹੜਾ ਦੋਨਾਂ ਸਾਈਡਾਂ ਦਾ ਪੰਜਾਬ ਆ, ਦੋਨਾਂ ਨਾਲ ਰਿਲੇਟ ਕਰਦੀ ਇਹ ਚੀਜ਼। ਮੈਂ ਇੱਥੇ ਆਪਣੇ ਦੁਬਈ ਵਿੱਚ ਹਾਂ ਜੀ, ਤੇ ਮੇਰੇ ਮੋਸਟਲੀ ਜੋ ਫਰੈਂਡ ਨੇ ਉਹ ਕਰਾਚੀ ਤੋਂ ਨੇ ਤੇ ਆਪਣੇ ਲਾਹੌਰ ਤੋਂ ਨੇ। ਅਸੀਂ ਇਕੱਠੇ ਰੋਟੀ ਪਾਣੀ ਖਾਂਦੇ ਹਾਂ, ਤੇ ਬਹੁਤ ਵਧੀਆ ਲੱਗਦਾ ਜਦੋਂ ਪੰਜਾਬੀ ਬੋਲਦੇ ਨੇ, ਸੁਣਦੇ ਉਹਨਾਂ ਨੂੰ। ਜਦੋਂ ਵੀ ਕੋਈ ਪੰਜਾਬੀ ਨਈ ਫਿਲਮ ਆਉਂਦੀ ਆ ਤਾਂ ਮੈਂ ਉਹਨਾਂ ਨੂੰ ਲਿੰਕ ਸੈਂਡ ਕਰਦਾ। ਮੈਂ ਸਪੈਸ਼ਲੀ ਬੋਲਦਾ ਇਹ ਵਧੀਆ ਟੌਪਿਕ ਹੈ, ਇੱਥੇ ਸੁਣੋ, ਇਹ ਦੇਖੋ, ਇਹ ਕਲਚਰ ਹੈ, ਪੰਜਾਬੀ ਗਾਣੇ ਸੁਣਦੇ ਆ। ਬਟ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜੀ, ਜਦੋਂ ਦੇਖਦੇ ਜਦੋਂ ਮੈਂ ਲਿੰਕ ਸੈਂਡ ਕਰਦਾ, ਕਿਤੇ ਨਾ ਕਿਤੇ ਮੇਰੇ ਦਿਲ ਵਿੱਚ ਹੁੰਦਾ ਵੀ ਜਿਹੜਾ ਆਪਾਂ ਕੁਝ ਚੀਜ਼ਾਂ ਗਲਤ ਇਹਦੇ ਵਿੱਚ ਫਿਲਮ ਦੇ ਵਿੱਚ ਦਿਖਾਈਆਂ ਗਈਆਂ, ਇਹਨਾਂ ਦਾ ਕੀ ਮੈਸੇਜ ਜਾਊਗਾ ਆਪਣੇ ਭਰਾਵਾਂ ਨੂੰ ਨਾ, ਤਾਂ ਉਹ ਬਹੁਤ ਚੀਜ਼ ਹਰਟ ਹੁੰਦੀ ਹੈ। ਤੇ ਪਹਿਲਾਂ ਮੈਨੂੰ ਉਹ ਲਿੰਕ ਸੈਂਡ ਕਰਨ ਤੋਂ ਪਹਿਲਾਂ ਦੇਖਣਾ ਪੈਂਦਾ, ਰਿਵਿਊ ਕਰਨੀ ਪੈਂਦੀ ਸਾਰੀ ਮੂਵੀ, ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੈਂਡ ਕਰਦਾ। ਕਿਉਂਕਿ ਕਿਆ ਹੁੰਦਾ ਆ, ਕਿਤੇ ਜਿਸ ਜਗ੍ਹਾ ਤੇ ਮੈਂ ਚੜ੍ਹਦੇ ਤੋਂ ਬਿਲੋਂਗ ਕਰਦਾ ਤਾਂ ਮੈਨੂੰ ਪਤਾ ਕੀ ਸਿਚੁਏਸ਼ਨ ਕੀ ਹੈ, ਤੇ ਬਾਕੀ ਹੁਣ ਜਿਹੜਾ ਬੰਦਾ ਉਸ ਤਰਫ ਰਹਿ ਰਿਹਾ, ਉਹ ਤਾਂ ਜੋ ਤੁਸੀਂ ਮੂਵੀ ਪ੍ਰੈਜ਼ੈਂਟ ਕਰੇਗੀ ਉਸ ਹਿਸਾਬ ਨਾਲ ਮਾਈਂਡ ਜਿਹੜਾ ਸੈਟਅਪ ਹੋ ਜਾਂਦਾ ਜੀ। ਤਾਂ ਮੇਰਾ ਮੈਸੇਜ ਇਹੀ ਹੈ ਕਿ ਸਾਰਿਆਂ ਨੂੰ ਕਿ ਆਪਣੀਆਂ ਵਧੀਆ ਫਿਲਮਾਂ ਬਣਾਓ। ਤੇ ਉਹਦੇ ਨਾਲ ਹੁਣ ਚਲੋ ਅਸੀਂ ਤਾਂ ਥੋੜੇ ਜੁੜੇ ਹੋਏ ਹਾਂ, ਚਲੋ ਆਪਾਂ ਬੇਸਿਕਲੀ, ਮੈਂ ਪੰਜਾਬ ਤੋਂ, ਮੈਨੂੰ 8-9 ਸਾਲ ਹੋ ਗਏ ਨੇ ਦੁਬਈ। ਇੰਦਰਜੀਤ ਤੁਹਾਡਾ ਸੁਨੇਹਾ, ਮੇਰਾ ਖਿਆਲ ਕਿ ਵਧੀਆ ਫਿਲਮਾਂ ਦਾ ਜਿਹੜਾ ਸੁਨੇਹਾ ਉਹ ਪਹੁੰਚ ਗਿਆ, ਵਧੀਆ ਫਿਲਮ ਬਣ ਗਈ ਤੇ ਵਧੀਆ ਸੁਨੇਹੇ ਲੋਕਾਂ ਨੂੰ ਮਿਲਣਗੇ। ਬਹੁਤ ਸ਼ੁਕਰੀਆ, ਤੁਸੀਂ ਗੱਲ ਕੀਤੀ, ਬਹੁਤ ਮਿਹਰਬਾਨੀ ਜੀ। ਬਲਜਿੰਦਰ ਸਿੰਘ ਜੀ, ਤੁਸੀਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਜੀ, ਮੈਂ ਤੁਹਾਨੂੰ ਇਸ ਤੋਂ ਹੋਲਡ ਨਹੀਂ ਕਰਵਾਉਣਾ ਚਾਹੁੰਦਾ, ਤੁਸੀਂ ਆਪਣੀ ਗੱਲ ਦੇਖ ਲਓ ਜੀ। ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਅਰੋੜਾ ਸਾਹਿਬ, ਪਹਿਲਾਂ ਤਾਂ ਇਹੋ ਨਾ ਸਮਝੋ ਵੀ ਮੂੰਹ ਤੇ ਕਰ ਰਹੇ ਆ ਤੁਹਾਡੇ ਸਾਹਮਣੇ, ਪਰ ਇਹ ਕਈ ਵਾਰੀ ਮੈਂ ਗੱਲ ਕਰਦੇ ਹੁੰਦੇ ਬੈਠ ਕੇ ਤੁਹਾਡੇ, ਇੱਕ ਬੰਦੇ ਤੁਸੀਂ ਕਰਦੇ ਹੋ ਅੱਡ ਖੇਤਰਾਂ। ਤੁਹਾਡਾ ਜੀ ਇੰਟਰਨੈਟ ਦੀ ਦਿੱਕਤ ਆ ਗਈ ਹੈ ਜੀ, ਮੈਨੂੰ ਲੱਗਦਾ ਕੋਈ ਨਹੀਂ, ਤੁਸੀਂ ਆਪਣੀ ਗੱਲ ਕਹਿ ਲੈਣਾ ਜੀ, ਅਸੀਂ ਹੋਲਡ ਕਰ ਲੈਂਦੇ ਹਾਂ ਜੀ। ਇੰਨੀ ਦੇਰ ਮੈਂ ਇਰਫਾਨ ਆਰਿਫ ਸਾਹਿਬ ਨਾਲ ਗੱਲ ਕਰ ਲੈਣਾ, ਜਦੋਂ ਬਲਜਿੰਦਰ ਜੀ ਦਾ ਇੰਟਰਨੈਟ ਠੀਕ ਹੋ ਗਿਆ ਉਹਨਾਂ ਨਾਲ ਗੱਲ ਕਰ ਲੈਣੀ ਜੀ। ਇਰਫਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਕੀ ਆ? ਸਤਿ ਸ੍ਰੀ ਅਕਾਲ ਸਰਦਾਰ ਜੀ। ਜੀ ਸਤਿ ਸ੍ਰੀ ਹੈਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਹਾਂਜੀ। ਤੇ ਬਾਕੀ ਰਹੀ ਗੱਲ, ਹਾਂਜੀ ਵਰਿੰਦਰ ਦੀਆਂ ਵੀ ਕਾਫੀ ਵਧੀਆ ਸੀ ਫਿਲਮਾਂ, ਯਾਰੀ ਜੱਟ ਦੀ, ਸਰਪੰਚ, ਉਸ ਤੋਂ ਹੈਲੋ ਹਾਂਜੀ ਯਾਰੀ ਜੱਟ ਦੀ, ਸਰਪੰਚ, ਕਾਫੀ ਵਧੀਆ ਫਿਲਮਾਂ ਸਨ ਉਹਨਾਂ ਦੀਆਂ। ਪਰ ਚਲੋ ਅਨਫੋਰਚੂਨੇਟਲੀ ਉਹਨਾਂ ਦਾ ਜੋ ਡਿਮਾਈਜ਼ ਹੋਇਆ, ਉਸ ਤੋਂ ਬਾਅਦ ਫਿਰ ਜੱਟਵਾਦ ਆਇਆ, ਯੋਗਰਾਜ ਦਾ, ਗੁੱਗੂ ਗਿੱਲ ਦਾ ਸਮਾਂ ਆਇਆ ਕੁਛ ਚਿਰ, ਉਸ ਤੋਂ ਵੀ ਲੋਕ ਉਕਤਾ ਗਏ ਸਨ। ਤੇ ਬਾਅਦ ਦੇ ਵਿੱਚ ਜਦੋਂ ਇਹ ਸਿਸਟਮ ਆਇਆ ਹਰਭਜਨ ਮਾਨ ਦਾ, ਬਾਅਦ ਦੇ ਵਿੱਚ ਅੰਗਰੇਜ਼ ਵਾਲਾ ਸਿਸਟਮ, ਇਹ ਸਾਰਾ ਬਾਕੀ ਕੁਛ ਮੈਂ
ਫਿਰ ਜੀ ਇੰਟਰਨੈਟ ਦੀ ਕੁਝ ਗੜਬੜ ਆ ਗਈ ਜੀ। ਆਪਾਂ ਕੋਈ ਗੱਲ ਨਹੀਂ ਜੀ, ਆਪਾਂ ਅੱਗੇ ਚੱਲਦੇ। ਇਰਫਾਨ ਆਰਿਫ ਸਾਹਿਬ ਨਾਲ ਗੱਲ ਕਰਦੇ ਜੀ। ਇਰਫਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਸਰਦਾਰ ਜੀ, ਮੈਂ ਪਹਿਲੀ ਦਫਾ ਟਰਾਈ ਕੀਤਾ ਸੀ ਢਿੱਲੋਂ ਸਾਹਿਬ ਨਾਲ ਗੱਲ ਕਰਨ ਦੀ, ਲਾਈਵ ਸੈਸ਼ਨ ਵਿੱਚ ਆਉਣ ਦੀ, ਲੇਕਿਨ ਮੇਰੀ ਅਨਫੋਰਚੂਨੇਟਲੀ ਗੱਲ ਨਹੀਂ ਹੋ ਸਕੀ। ਤੇ ਮੈਨੂੰ ਬੜਾ ਸ਼ੌਕ ਆ ਗੱਲਾਂ ਕਰਨ ਦਾ, ਸਰਦਾਰਾਂ ਨਾਲ ਮਿਲਣ ਦਾ। ਤੇ ਮੈਂ ਹੁਣ ਚੈੱਕ ਕੀਤਾ ਫੇਸਬੁੱਕ ਤੇ ਲਾਈਵ ਸੈਸ਼ਨ ਚੱਲ ਰਿਹਾ ਸੀ। ਮੈਂ ਕਿਹਾ ਕਿਉਂ ਨਾ ਲਾਈਵ ਜਾ ਕੇ ਵੇਖੀਏ, ਗੱਲ ਕਰਕੇ ਵੇਖੀਏ। ਮੈਂ ਇਰਫਾਨ ਸਰਗੋਦਾ ਤੋਂ ਗੱਲ ਕਰ ਰਿਹਾ ਸਰ। ਵਾਹ ਜੀ ਜੀ, ਬਹੁਤ ਖੂਬ ਜੀ, ਬਹੁਤ ਖੂਬ, ਬੜਾ ਅੱਛਾ ਲੱਗਿਆ ਜੀ ਤੁਸੀਂ ਆਏ। ਤੁਸੀਂ ਪੰਜਾਬੀ ਫਿਲਮਾਂ ਵੇਖਦੇ ਹੋ ਜੀ? ਤੁਸੀਂ ਵੀ ਪੰਜਾਬੀ ਫਿਲਮਾਂ? ਜੀ ਬਿਲਕੁਲ ਵੇਖਦੇ ਜੀ ਪੰਜਾਬੀ ਫਿਲਮਾਂ, ਤਾਂ ਹੀ ਤਾਂ ਤੁਹਾਡੇ ਫੈਨ ਹੋਏ ਆ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਵੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਕੁਝ ਦੋਸਤਾਂ ਦੀ ਗੱਲਾਂ ਵਿੱਚ ਰਹਿ ਜਾਂਦੀਆਂ ਨੇ, ਇੰਟਰਨੈਟ ਦੇ ਕਈ ਵਾਰ ਮਸਲੇ ਮਸਾਇਲ ਹੋ ਜਾਂਦੇ ਨੇ ਜੀ। ਤੇ ਪਰ ਤੁਸੀਂ ਆਏ, ਕਾਫੀ ਦੇਰ ਇੰਤਜ਼ਾਰ ਕਰਨੀ ਪਈ, ਬਹੁਤ ਸ਼ੁਕਰੀਆ। ਕੁਝ ਹੋਰ ਖਾਸ ਫਿਲਮਾਂ ਬਾਰੇ ਕਹਿਣਾ ਚਾਹੋਗੇ ਜੀ? ਹੋਰ ਖਾਸ ਫਿਲਮਾਂ ਹੀ ਕਹਿਣਾ ਚਾਹੁੰਦੇ ਜੀ ਕਿ ਮਤਲਬ ਫਿਲਮਾਂ ਨੇ ਆ ਕੇ ਜੀ ਸਾਡਾ ਕਲਚਰ ਡਿਵੈਲਪ ਕੀਤਾ, ਪੰਜਾਬੀ ਕਲਚਰ ਡਿਵੈਲਪ ਕੀਤਾ ਮਜ਼ੀਦ। ਤੇ ਸਾਨੂੰ ਲੋਕਾਂ ਨੂੰ ਮਜ਼ੀਦ ਇੰਟਰਨੈਸ਼ਨਲ ਤੌਰ ਤੇ ਆਪਣਾ ਇੰਟਰੋਡਿਊਸ ਕਰਾਇਆ ਗਿਆ ਜੀ, ਜਿਹਦੇ ਵਾਸਤੇ ਮੈਂ ਸਪੈਸ਼ਲੀ ਥੈਂਕ ਯੂ ਵੈਰੀ ਮਚ ਕਹਾਂਗਾ ਤੁਹਾਡਾ ਲੋਕਾਂ ਦਾ। ਥੈਂਕ ਯੂ ਸਰ ਤੇ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹਾਲਾਂਕਿ ਕੋਰੋਨਾ ਦੇ ਇਸ ਦੌਰ ਵਿੱਚ ਫਿਲਮਾਂ ਨਵੀਆਂ ਨਹੀਂ ਰਿਲੀਜ਼ ਹੋ ਰਹੀਆਂ, ਪਰ ਫਿਰ ਵੀ ਕੁਝ ਕਿਤੇ ਨਾ ਕਿਤੇ ਚੱਲ ਰਿਹਾ ਹੈ। ਕਿਤੇ YouTube ਤੇ ਫਿਲਮ ਰਿਲੀਜ਼ ਹੋ ਰਹੀਆਂ ਨੇ, ਹੋਰ ਐਸੇ ਪਲੇਟਫਾਰਮ ਤੇ ਹੋ ਰਹੀ ਹੈ, ਸ਼ਾਰਟ ਫਿਲਮਾਂ ਬਣ ਰਹੀਆਂ ਨੇ, ਜਾਂ ਨੈਟਫਲਿਕਸ ਤੇ ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਮੈਨੂੰ ਹਾਲੀਆ ਦੌਰ ਵਿੱਚ ਮੈਨੂੰ ਵੀ ਇੱਕ ਫਿਲਮ ਵਿੱਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਇੱਕ ਸ਼ਾਰਟ ਫਿਲਮ ਹੈ ਜਿਸ ਵਿੱਚ ਮੈਂ ਕੰਮ ਕੀਤਾ। ਮੈਂ ਕਹੋਗੇ ਤਾਂ, ਜੇ ਇਜਾਜ਼ਤ ਦੇ ਦਿਓਗੇ ਤਾਂ ਮੈਂ ਉਹਦਾ ਲਿੰਕ ਸ਼ੇਅਰ ਕਰ ਦਿਆਂਗਾ ਕਮੈਂਟ ਵਿੱਚ, ਚਾਹੋ ਤਾਂ ਬਾਅਦ ਵਿੱਚ ਦੇਖ ਸਕਦੇ ਹੋ। ਹਿੰਦੀ ਜ਼ੁਬਾਨ ਵਿੱਚ ਸਰਕਾਰੀ ਅਦਾਰੇ ਤੇ ਬੜੀ ਫਿਲਮ ਹੈ, ਉਹ ਤੁਹਾਨੂੰ ਲਿੰਕ ਸ਼ੇਅਰ ਕਰ ਦਿਆਂਗਾ। ਸੋ ਮੇਰੇ ਖਿਆਲ ਬਲਜਿੰਦਰ ਸਿੱਧੂ ਜੀ ਵਾਪਸ ਆ ਗਏ, ਉਹਨਾਂ ਦੀ ਗੱਲ ਵਿੱਚ ਰਹਿ ਗਈ ਸੀ, ਉਹਨਾਂ ਦੀ ਗੱਲ ਸੁਣ ਲੈਂਦੇ ਆ ਜੀ। ਜੀ ਬਲਜਿੰਦਰ ਜੀ। ਹਾਂਜੀ, ਉਹ ਮੈਂ ਗੱਲ ਕਰ ਰਿਹਾ ਸੀ ਜੀ, ਕੱਲ ਪਰਸੋਂ ਇੰਟਰਵਿਊ ਚੱਲ ਰਹੀ ਸੀ ਐਮੀ ਵਿਰਕ ਦੀ। ਉਹ ਕਹਿ ਰਿਹਾ ਸੀ ਮੈਂ ਸਾਰੀ ਆਪਣੇ ਜਿੰਨਾ ਮੇਰਾ ਕੈਰੀਅਰ ਸਭ ਤੋਂ ਵੱਧ ਮੈਂ ਮਿਹਨਤ ਕੀਤੀ ਹਰਜੀਤਾ ਤੇ। 2 ਸਾਲ ਕਹਿੰਦਾ ਮੈਂ ਖਾਣਾ ਪੀਣਾ ਵੀ ਛੱਡ ਰੱਖਿਆ ਔਰ ਸਰੀਰ ਨੂੰ ਉਸ ਤਰ੍ਹਾਂ ਦਾ ਬਣਾਉਣ ਵਾਸਤੇ ਰੱਖ, ਪਰ ਉਹ ਲੋਕਾਂ ਨੇ ਪਸੰਦ ਨਹੀਂ ਕੀਤੀ। ਤੇ ਉਸ ਤੋਂ ਕਹਿੰਦਾ ਫਿਰ ਮਨ ਸਾਡਾ ਬਹੁਤ ਖਰਾਬ, ਸਾਰੀ ਜਿੰਨੀ ਯੂਨਿਟ ਦਾ ਹੀ ਵੀ ਭਾਈ ਚਲੋ ਨਿੱਕਾ ਜੈਲਦਾਰ ਕਨਸੈਪਟ ਹੀ ਚੱਲ ਰਿਹਾ, ਉਹੀ ਚਲਾਈ ਚੱਲੋ। ਬਿਲਕੁਲ ਜੀ, ਇਸ ਬਾਰ-ਬਾਰ ਅਸੀਂ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਫਿਲਮਾਂ ਦੇ ਵਿੱਚ ਜਿੰਨਾ ਚਿਰ ਅਸੀਂ ਟਿਕਟ ਨਹੀਂ ਖਰੀਦਾਂਗੇ ਫਿਲਮ, ਚੰਗੀ ਫਿਲਮ ਦੀ, ਉਹਨਾਂ ਚਿਰ ਫਿਲਮਾਂ ਨਹੀਂ ਚੱਲਣਗੀਆਂ। ਤਾਂ ਇਹ ਬੜਾ ਮੁਸ਼ਕਿਲ ਹੈ ਕਿ ਕੋਈ ਵੀ ਪ੍ਰੋਡਿਊਸਰ ਉਸ ਤੇ ਬਾਰ-ਬਾਰ ਪੈਸਾ ਲਗਾਵੇ ਤੇ ਪ੍ਰੋਜੈਕਟ ਫੇਲ ਹੋਵੇ। ਸੋ ਇਹ ਪ੍ਰੋਡਿਊਸਰ ਨੂੰ ਚਾਹੀਦਾ ਕਿ ਸਮਝੇ ਕਿ ਕਿਸ ਫਿਲਮ ਦਾ ਕਿੰਨਾ ਪੈਸਾ ਲੱਗਣਾ ਤੇ ਕਿਵੇਂ ਚੱਲਣਾ। ਇਹ ਸਾਰੀਆਂ ਚੀਜ਼ਾਂ ਬੜੀ ਬੈਲੈਂਸ ਕਰਕੇ ਫਿਲਮ ਬਣਾਉਣ ਵਾਲੀ ਗੱਲ ਹੈ, ਤੇ ਇਹ ਬੈਲੈਂਸ ਨੂੰ ਬਣਾਉਣੀ ਹੀ ਪੈਣੀ ਹੈ, ਤਾਂ ਹੀ ਫਿਲਮਾਂ ਕਾਮਯਾਬ ਫਿਲਮਾਂ ਬਣਨਗੀਆਂ। ਬਹੁਤ ਸ਼ੁਕਰੀਆ ਜੀ ਤੁਹਾਡਾ, ਗੱਲਬਾਤ। ਧੰਨਵਾਦ ਜੀ, ਧੰਨਵਾਦ ਜੀ ਅਰੋੜਾ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ। ਜੀ ਜੀ ਬਲਜਿੰਦਰ ਜੀ, ਅੱਛਾ ਜੀ, ਤੁਹਾਡਾ ਹੁਣ ਸਾਡੀ ਗੱਲ ਹੋ ਚੁੱਕੀ ਹੈ ਜੀ। ਹੁਣ ਮੇਰੇ ਖਿਆਲ ਨਈਮ ਸਾਹਿਬ, ਹੁਣ ਸਾਡੇ ਸਾਰੇ ਦੋਸਤਾਂ ਨੇ ਜੋ ਵੀ ਸਾਡੇ ਨਾਲ ਜਿਹਨਾਂ ਜੁਆਇਨ ਕੀਤਾ, ਅਸੀਂ ਸਾਰਿਆਂ ਦੀ ਗੱਲ ਸੁਣੀ ਹੈ। ਹੁਣ ਤੁਹਾਡੇ ਕੋਲ ਮਾਈਕ ਹੈ ਜੀ, ਤੁਸੀਂ ਖੁੱਲ ਕੇ ਗੱਲ ਕਰਨੀ ਹੈ। ਉਹ ਨਾਲ ਹੀ ਮੈਂ ਆਪਣੀ ਜਿਹਦੇ ਤੁਸੀਂ ਗੱਲ ਕਰਦੇ ਹੋ ਆਪਣੀ ਸ਼ਾਰਟ ਫਿਲਮ ਦਾ ਜਿਹੜਾ ਲਿੰਕ ਹੈ, ਉਹ ਪ੍ਰੋਗਰਾਮ ਦੇ ਅਖੀਰ ਵਿੱਚ ਡਿਸਟਰਬ ਨਹੀਂ ਕਰਾਂਗਾ ਜੀ, ਅਖੀਰ ਵਿੱਚ ਲਿੰਕ ਪੇਸਟ ਕਰ ਦਿਆਂਗਾ। ਪਹਿਲਾਂ ਤੁਸੀਂ ਆਪਣੀ ਗੱਲ ਰੱਖੋ ਜੀ। ਬਸ ਇਹ ਤੁਹਾਡੇ ਨਾਲ ਥੋੜੀ ਜਿਹੀ ਮੈਂ ਗੱਲ ਕਰਾਂਗਾ। ਇੱਕ ਤਾਂ ਲਾਈਟ ਚਲੀ ਗਈ, ਇਸ ਵਜ੍ਹਾ ਤੋਂ ਮਾਜ਼ਰਤ, ਮੈਂ ਸਿਰਫ ਆਡੀਓ ਤੇ ਗੱਲ ਕਰ ਰਿਹਾ। ਤੇ ਅੱਛਾ, ਇੱਕ ਜਿਹੜੀ ਹੈ ਸ਼ਾਰਟ ਮੂਵੀਜ਼ ਜਿਹੜੀਆਂ ਨੇ, ਜਾਂ ਮਾਈਕਰੋ ਮੂਵੀਜ਼ ਜਿਹੜੀਆਂ ਨੇ, ਜਾਂ ਘੱਟ ਟਾਈਮ ਵਾਲੀਆਂ ਜਿਹੜੀਆਂ ਨੇ, ਜ਼ਾਹਿਰ ਹੈ ਕਿ ਕਨਸੈਪਟ ਜਿਹੜਾ ਹੈ ਵੈਸਟ ਤੋਂ ਹੀ ਆਇਆ ਸਾਡੇ ਵੱਲ। ਔਰ ਉਹਨਾਂ ਨੇ ਮਤਲਬ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਵੀ ਉੱਥੇ ਇਹ ਸੀ ਕਿ 1.5 ਘੰਟੇ ਤੋਂ ਜ਼ਿਆਦਾ ਦੀ ਫਿਲਮ ਨਹੀਂ ਸੀ ਹੁੰਦੀ, ਕਿਉਂਕਿ ਸਾਡੇ ਹਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਸ਼ਾਮਿਲ ਕਰਨੀਆਂ ਹੁੰਦੀਆਂ ਸੀ, ਗਾਣਾ ਵੀ, ਕਾਮੇਡੀ ਵੀ, ਹੋਰ ਚੀਜ਼ਾਂ ਵੀ। ਤੇ ਜਿਵੇਂ ਜਿਵੇਂ ਵੇਲਾ ਜਿਹੜਾ ਵੱਧ ਰਿਹਾ, ਲੋਕਾਂ ਦੇ ਕੋਲੇ ਘੱਟ ਟਾਈਮ ਹੈ, ਇਸੇ ਤਰ੍ਹਾਂ ਸਾਡੀ ਜਿਹੜੀ ਹੈ ਅਫਸਾਨਾ ਲਿਖਿਆ ਜਾ ਰਿਹਾ, ਨਾਵਲ ਲਿਖਿਆ ਜਾ ਰਿਹਾ, ਉਹਦੀ ਲੈਂਥ ਵੀ ਜਿਹੜੀ ਹੈ ਉਹ ਘਟ ਰਹੀ ਹੈ। ਇਸੇ ਤਰ੍ਹਾਂ ਫਿਲਮਾਂ ਤੇ ਵੀ ਉਹਦਾ ਅਸਰ ਹੋਇਆ। ਅੱਛਾ, ਲੇਕਿਨ ਮੈਂ ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਜਿਹੜੀਆਂ ਸਾਡੀਆਂ ਕੁਛ ਉਰਦੂ ਦੇ ਵਿੱਚ, ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਲੋਕਾਂ ਨੇ ਬਣਾਈਆਂ, ਜਿਹੜੀਆਂ ਸ਼ਾਇਦ ਉਸ ਕਨਸੈਪਟ ਨੂੰ ਉਹ ਨਹੀਂ ਜ਼ਿਹਨ ਦੇ ਵਿੱਚ ਰੱਖਦੇ ਕਿ
ਬਾਜ਼ ਦਫਾ ਇੱਕ ਟੁਕੜਾ ਕਿਸੇ ਚੀਜ਼ ਦਾ, ਕਹਾਣੀ ਦਾ ਦਿਖਾ ਦੇਣਾ, ਇਹ ਸ਼ਾਰਟ ਮੂਵੀਜ਼ ਨਹੀਂ ਦੀ, ਮਾਈਕਰੋ ਮੂਵੀ ਨਹੀਂ ਦੀ। ਬਲਕਿ ਮੈਂ ਦੋਸਤਾਂ ਨੂੰ ਇੱਕ ਮਿਸਾਲ ਦਿੰਦਾ ਹੁੰਦਾ ਵਾਂ ਕਿ ਉਹ ਮਿਸਾਲ ਜਿਹੜੀ ਹੈ ਉਹ ਫਿਲਮ ਦੇ ਉੱਤੇ ਵੀ ਅਸੀਂ ਲਾਗੂ ਕਰ ਸਕਦੇ ਹਾਂ। ਕਿ ਸਾਡੇ ਕੋਲੇ ਇੱਕ ਵੱਡਾ ਕਮਰਾ ਹੈ ਔਰ ਕਮਰੇ ਦੇ ਦਰਮਿਆਨ ਦੇ ਵਿੱਚ ਇੱਕ ਬਰਫ਼ ਦਾ ਬਲਾਕ ਰੱਖਿਆ ਹੋਇਆ, ਬਰਫ਼ ਦਾ ਬਲਾਕ। ਤੇ ਬਰਫ਼ ਦਾ ਬਲਾਕ ਤੁਹਾਨੂੰ ਪਤਾ ਹੈ ਕਿ ਥੋੜੀ ਜਗ੍ਹਾ ਘੇਰ ਰਿਹਾ ਉਹ, ਲੇਕਿਨ ਉਹਦੇ ਵਿੱਚ ਇਮਕਾਨ ਹੈ ਕਿ ਉਹ ਪਾਣੀ ਬਣ ਕੇ ਤੇ ਕਮਰੇ ਦੀਆਂ ਦੀਵਾਰਾਂ ਦੇ ਨਾਲ ਲੱਗ ਜਾਵੇ। ਯਾਨੀ ਗੋਇਆ ਜਿਹੜੀ ਸ਼ਾਰਟ ਮੂਵੀਜ਼ ਆ ਜਾਂ ਮਾਈਕਰੋ ਮੂਵੀ ਜਿਹੜੀ ਹੈ, ਉਹਨੂੰ ਅਗਰ ਤੁਸੀਂ ਵਧਾਉਣਾ ਚਾਹੋ ਤੇ ਉਹ ਪੂਰੀ ਫਿਲਮ ਵੀ ਬਣ ਸਕੇ। ਕਿ ਅਗਰ ਉਹਨੂੰ ਚਾਹੋ ਤੇ ਤੁਸੀਂ ਉਹ 1.5 ਘੰਟੇ ਦੀ 2 ਘੰਟੇ ਦੀ ਮੂਵੀ ਵੀ ਦਾ ਉਹਦੇ ਅੰਦਰ ਮਾਰਜਨ ਹੋਵੇ। ਜੀ ਮਹਿਜ਼ ਜਿਹੜਾ ਇੱਕ ਕਿਸੇ ਸਬਜੈਕਟ ਦਾ ਇੱਕ ਟੁਕੜਾ ਦਿਖਾ ਦੇਣਾ ਜਿਹੜਾ ਉਹ ਇੱਕ ਪਹਿਲੂ ਤਾਂ ਹੋ ਸਕਦਾ ਉਹਦਾ, ਲੇਕਿਨ ਉਹ ਮਾਈਕਰੋ ਮੂਵੀਜ਼ ਦੇ ਵਿੱਚ ਜਾਂ ਮਾਈਕਰੋ ਫਿਕਸ਼ਨ ਦੇ ਵਿੱਚ ਉਹਨੂੰ ਸ਼ੁਮਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਤੁਸੀਂ ਵੀ ਇਹ ਚੀਜ਼ਾਂ ਬਣਾਈਆਂ ਨੇ। ਮੈਂ ਚਾਹਾਂਗਾ ਕਿ ਸਾਡੇ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਥੋੜਾ ਜਿਹਾ ਅਸੀਂ ਉਹਨਾਂ ਨੂੰ ਵੀ ਦੱਸ ਦਈਏ ਔਰ ਤੁਹਾਡੇ ਰਾਹੀਂ ਅਸੀਂ ਅਗਰ ਦੱਸ ਦਈਏ ਕਿ ਇਹ ਕੀ ਹੈ ਔਰ ਇਹਦਾ ਕਨਸੈਪਟ ਕੀ ਹੁੰਦਾ ਇਹਦਾ। ਜੀ ਅਰੋੜਾ ਸਾਹਿਬ। ਸੋ ਮਾਈਕਰੋ ਫਿਲਮ ਦੀ ਜਿਹੜੀ ਕਹਾਣੀ ਹੈ ਜਾਂ ਸ਼ਾਰਟ ਫਿਲਮ ਉਸ ਤੋਂ ਥੋੜੀ ਵੱਡੀ, ਮਾਈਕਰੋ ਉਸ ਤੋਂ ਵੀ ਛੋਟੀ ਫਿਲਮ, ਇਹ ਅਕਸਰ ਉਹ ਫਿਲਮਾਂ ਹੁੰਦੀਆਂ ਨੇ ਜਿਹੜੀ ਕਿਸੇ ਖਾਸ ਮੌਜੂ, ਕਿਸੇ ਖਾਸ ਟੌਪਿਕ ਤੇ ਬਣਾਈਆਂ ਜਾਂਦੀਆਂ ਨੇ, ਪਰ ਇਹਨਾਂ ਦੀ ਡਿਊਰੇਸ਼ਨ ਆਮ ਫੀਚਰ ਫਿਲਮ ਤੋਂ ਘੱਟ ਹੁੰਦੀ ਹੈ। ਫੀਚਰ ਫਿਲਮ ਜਿਵੇਂ ਪਹਿਲੇ ਦੌਰ ਵਿੱਚ 2.5-3 ਘੰਟੇ ਦੀ ਬਣਦੀ ਸੀ, ਹੁਣ ਆਲਮੋਸਟ 1.5 ਘੰਟੇ ਦੀ ਫੀਚਰ ਫਿਲਮ ਰਹਿ ਗਈ ਹੈ। ਲੋਕਾਂ 'ਚ ਪੇਸ਼ੈਂਸ ਘਟਦੀ ਚਲੀ ਜਾ ਰਹੀ ਹੈ, ਬੈਠਣ ਦੇ ਲੋਕ ਤਵੱਜੋ ਲੋਕ ਘੱਟ ਦਿੰਦੇ ਨੇ। ਇਸ ਜਿਹੜੀ ਸ਼ਾਰਟ ਫਿਲਮ ਤੇ ਉਹ ਇਸ ਤੋਂ ਵੀ ਛੋਟੀ ਡਿਊਰੇਸ਼ਨ ਦੀ ਹੁੰਦੀਆਂ ਨੇ। ਸ਼ਾਰਟ ਫਿਲਮ ਦਾ ਮਤਲਬ ਇਹ ਨਹੀਂ ਕਿ ਕਿਸੇ ਲੰਮੀ ਕਹਾਣੀ ਦਾ ਇੱਕ ਸਿਰਫ ਹਿੱਸਾ ਦਿਖਾਣਾ। ਕਹਾਣੀ ਮੁਕੰਮਲ ਹੈ, ਪਰ ਹਾਂ ਉਸਦੇ ਕੁਝ ਉਹਨੂੰ ਸ਼੍ਰਿੰਕ ਕਰਕੇ, ਉਹਨੂੰ ਜਿਹਨੂੰ ਕਹਿ ਲਓ ਜਦੋਂ ਅਸੀਂ ਫੋਟੋਕਾਪੀ ਕਰਦੇ ਹਾਂ ਨਾ ਜੀ, ਵੱਡੀ ਚੀਜ਼ ਨੂੰ ਫੋਟੋਕਾਪੀ ਕਰਕੇ ਛੋਟਾ ਕਰ ਲੈਂਦੇ ਆ। ਸਮਝ ਲਓ ਕਿ ਤੁਸੀਂ ਫਿਲਮ ਨੂੰ ਵੀ ਥੋੜੇ ਵਕਤ ਵਿੱਚ ਪੂਰੀ ਕਹਾਣੀ ਨੂੰ ਮੁਖਤਸਰ ਅਲਫਾਜ਼ ਵਿੱਚ ਗੱਲ ਨੂੰ ਕਹਿ ਦੇਣਾ, ਉਹਦੀ ਫੀਲਿੰਗ ਉਹੀ ਹੋਵੇ ਤੁਹਾਡੇ ਦਿਲ ਦੇ ਉੱਤੇ, ਉਸ ਦਾ ਉਹੀ ਅਸਰ ਛੱਡੇ ਜੋ ਇੱਕ ਪੂਰੀ ਫਿਲਮ ਨੇ ਛੱਡਣਾ, ਉਸ ਕਿਸਮ ਦੀ ਇੱਕ ਸ਼ਾਰਟ ਫਿਲਮ ਬਣਦੀ ਹੈ। ਸ਼ਾਰਟ ਫਿਲਮ ਬਣਾਉਣਾ ਇੱਕ ਆਪਣੇ ਅਲੱਗ ਇੱਕ ਕਿਸਮ ਦੇ ਆਰਟ ਹੈ। ਇਸ ਨੂੰ ਬਹੁਤ ਫੋਲੋ ਕੀਤਾ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬੀ ਵਿੱਚ ਸ਼ਾਰਟ ਫਿਲਮਸ ਘੱਟ ਬਣ ਰਹੀ ਨੇ। ਜੰਜੋਤ ਸਿੰਘ ਨੇ ਇੱਕ ਸ਼ਾਰਟ ਫਿਲਮ ਬਣਾਈ ਸੀ ਜਿਸ ਨੇ ਚੱਲ ਮੇਰਾ ਪੁੱਤ ਬਣਾਈ, ਉਹਦੀ ਇੱਕ ਸ਼ਾਰਟ ਫਿਲਮ ਹੈ, ਫਿਲਮ ਦਾ ਨਾਮ ਮੈਂ ਭੁੱਲ ਰਿਹਾ ਜੀ, ਜੇ ਕੋਈ ਦੋਸਤ ਕਿਸੇ ਨੂੰ ਯਾਦ ਹੋਵੇ ਤੇ ਜ਼ਰੂਰ ਯਾਦ ਕਰਾਉਣਾ ਜੀ। ਉਸ ਫਿਲਮ ਦਾ ਜਿਹੜਾ ਵਿੱਚ ਰਾਣਾ ਰਣਬੀਰ ਨੇ ਕੰਡਕਟਰ ਦਾ ਰੋਲ ਕੀਤਾ, ਸ਼ਾਇਦ 20 ਜਾਂ 25 ਮਿੰਟ ਜਾਂ ਅੱਧੇ ਘੰਟੇ ਦੀ ਫਿਲਮ ਹੋਣੀ, ਇਸ ਤੋਂ ਜ਼ਿਆਦਾ ਦੀ ਫਿਲਮ ਨਹੀਂ ਹੈ। ਬੱਸ ਕੰਡਕਟਰ ਦਾ ਜਿਹੜਾ ਟਿਕਟਾਂ ਫਾੜਦਾ ਉਹਦਾ ਰੋਲ ਕੀਤਾ, ਉਹ ਇੰਨੀ ਜ਼ਬਰਦਸਤ ਫਿਲਮ ਹੈ। ਉਹ ਤੁਹਾਨੂੰ ਜਿਹਨੂੰ ਸਿਰਫ 20 ਮਿੰਟ ਵਿੱਚ ਇੰਨਾ ਅਸਰ ਛੱਡ ਜਾਂਦੀ ਫਿਲਮ। ਮੈਂ ਉਹ ਫਿਲਮ ਦੇਖਣ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਜੰਜੋਤ ਸਿੰਘ ਜਦੋਂ ਡਾਇਰੈਕਟਰ ਪਹਿਲੀ ਫੀਚਰ ਫਿਲਮ ਬਣਾਏਗਾ ਉਹ ਜ਼ਬਰਦਸਤ ਫਿਲਮ ਹੀ ਬਣਾਏਗਾ। ਇਸ ਕਰਕੇ ਪਹਿਲਾਂ ਵੀ ਗੱਲ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ਾਇਦ ਜੋ ਪੈਸੇ ਥੋੜੇ ਜ਼ਿਆਦਾ ਮੇਰਾ ਖਿਆਲ ਲੈ ਲੈਂਦਾ ਇਸ ਤਰ੍ਹਾਂ ਦੀ ਕਰਕੇ ਕਹਾਣੀ ਜੀ, ਤੇ ਫਿਰ ਮੋੜ ਲੈਂਦਾ, ਉਹਨੂੰ ਵਾਪਸ ਕਰ ਦਿੰਦਾ। ਉਹ ਕਿਰਾਏ ਦੀ ਮਦਦ ਚ ਜਾਂ ਕਿਸ ਤਰ੍ਹਾਂ ਕਰਕੇ ਉਹਨੂੰ ਪੈਸੇ ਜ਼ਿਆਦਾ ਚਲੇ ਜਾਂਦੇ। ਹਾਂਜੀ ਹਾਂਜੀ ਬਿਲਕੁਲ ਉਹੀ ਫਰਕ ਵੀ ਕਿਰਾਇਆ ਜ਼ਿਆਦਾ ਦੇਤਾ ਹੈ, ਕਿਰਾਇਆ ਮੋੜਦਾ ਕਿਸ ਕੋਈ ਨਾ ਕੋਈ ਸਾਡਾ ਦੋਸਤ ਜ਼ਰੂਰ ਫਿਲਮ ਦਾ ਨਾਮ ਜ਼ਰੂਰ ਦੱਸੇਗਾ ਜੀ। ਸੋ ਉਹ ਫਿਲਮ ਇੰਨੀ ਖੂਬਸੂਰਤ ਉਹਨੇ ਫਿਲਮ ਬਣਾਈ ਸੀ ਕਿ ਉਹ ਉਸ ਨਾਲ ਡਾਇਰੈਕਟਰ ਨੇ ਆਪਣੀ ਪਕੜ ਬਣਾ ਲਈ। ਉਹੀ ਚੀਜ਼ ਫਿਲਮ ਦੇ ਵਿੱਚ ਹੁੰਦੀ। ਫਿਲਮ ਜੇ ਵਧੀਆ ਬਣੀ ਹੈ, ਚਾਹੇ ਉਹ 20 ਮਿੰਟ ਦੀ ਹੈ, ਚਾਹੇ ਅੱਧੇ ਘੰਟੇ ਦੀ ਹੈ, ਚਾਹੇ ਉਹ 1.5 ਘੰਟੇ ਦੀ ਹੈ, ਫਿਲਮ ਆਪਣੇ ਜ਼ਬਰਦਸਤ ਹੋਣੀ ਚਾਹੀਦੀ ਹੈ। ਕਹਾਣੀ ਤੁਹਾਡੇ ਇੱਥੇ ਦਿਲ ਵਿੱਚ ਉਤਰ ਜਾਵੇ, ਉਹ ਫਿਲਮ ਹੈ। ਸ਼ੁਕਰਦਾਤਿਆ, ਥੈਂਕ ਯੂ ਜੀ। ਮਨੋਹਰ ਸਿੰਘ ਸਿੰਧੀ ਜੀ ਨੇ ਸ਼ੁਕਰਦਾਤਿਆ। ਸਲਮਾਨ ਹਫੀਜ਼ ਸਾਹਿਬ ਨੇ ਵੀ ਦੱਸਿਆ ਸ਼ੁਕਰਦਾਤਿਆ। ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਦੱਸ ਦਿੱਤਾ ਜੀ। ਮੈਂ ਕਈ ਵਾਰ ਨਾਂ ਭੁੱਲ ਜਾਂਦਾ ਜੀ, ਉਹਨੇ ਨਾਂ ਯਾਦ ਨਹੀਂ ਰਹਿੰਦੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਲਜਿੰਦਰ ਸਿੱਧੂ ਜੀ ਕਹਿੰਦੇ ਮੈਂ ਵੀ ਆਪਣੀ ਫਿਲਮ ਦਾ ਲਿੰਕ ਭੇਜ ਤਾਂ ਦੇਣਾ, ਉਹ ਪ੍ਰੋਗਰਾਮ ਡਿਸਟਰਬ ਹੋਇਆ, ਉਸ ਕਰਕੇ ਜਦੋਂ ਗੱਲਬਾਤ ਖਤਮ ਕਰਨ ਲੱਗਾਂਗੇ ਉਸ ਵੇਲੇ ਤੁਹਾਨੂੰ ਭੇਜਾਂਗੇ ਅਖੀਰ ਦੇ ਵਿੱਚ, ਤਾਂ ਕਿ ਉਸ ਪ੍ਰੋਗਰਾਮ ਡਿਸਟਰਬ ਨਾ ਹੋਵੇ। ਜਿਸ ਨਾਲ ਮੱਕੜ ਸਾਹਿਬ ਕੋ ਮੈਸੇਜ ਕਰ ਰਿਹਾ, ਮੈਨੂੰ ਸਮਝ ਨਹੀਂ ਆਉਂਦੀ ਕੀ ਕਰਨ ਦੇ। ਮੈਂ ਪੜ੍ਹ ਦੇਣਾ ਜੀ। ਮੱਕੜ ਸਾਹਿਬ ਕਿਸੇ ਹੋਰ ਨਾਲ ਗੱਲ ਕਰ ਰਹੇ ਨੇ ਜੀ, ਉਹਨਾਂ ਕਨਵਰਸੇਸ਼ਨ ਚੱਲ ਰਹੀ ਨੋਬਲ ਸਿੰਘ ਸਿੱਧੂ ਨਾਲ, ਇਸ ਕਰਕੇ ਕੋਈ ਆਪਸੀ ਗੱਲਬਾਤ ਚੱਲ ਰਹੀ। ਅੱਛਾ ਜੀ। ਸੋ ਨਈਮ ਸਾਹਿਬ, ਸਜਾਦ ਨਈਮ ਸਾਹਿਬ, ਇੱਕ ਸਵਾਲ ਹੋਰ ਜਿਹੜਾ ਇੱਥੇ ਕਨਫਰਮ ਕਰਨਾ ਚਾਹੁੰਦਾ ਮੈਂ, ਵੈਸੇ ਮੈਂ ਤੁਹਾਡੇ ਕੋਲ, ਪਰ ਉਸ ਤੋਂ ਪਹਿਲਾਂ ਹਰਦੀਪ ਸਿੰਘ ਜੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ। ਸੌਰੀ, ਮੈਂ ਮਾਫੀ ਚਾਹੁੰਦਾ, ਤੁਹਾਡੇ ਨਾਲ ਗੱਲ ਨਹੀਂ ਕੀਤੀ ਜੀ। ਹਰਦੀਪ ਜੀ ਤੁਸੀਂ ਵੀ ਆਪਣੀ ਗੱਲ ਰੱਖੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਸ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਫਿਲਮਾਂ ਦੀ ਗੱਲ ਕਰ ਰਹੇ ਹਾਂ, ਬਹੁਤ ਵਧੀਆ, ਕੀ ਕਹਿੰਦੇ ਬਹੁਤ ਇੰਟਰਸਟਿੰਗ ਹੈ। ਪਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਇਹ ਤੋਂ ਵਿਸ਼ੇ ਤੋਂ ਹਟ ਕੇ,
ਕਿ ਜਿੱਦਾਂ ਜਿਹੜੀ ਪੰਜਾਬੀ ਲੈਂਗੁਏਜ ਹੈ, ਚਾਹੇ ਉਹ ਮੈਂ ਇੱਥੇ ਫਰਾਂਸ 'ਚ ਰਹਿਣਾ, ਇੱਥੇ ਮੇਰੇ ਬੜੇ ਦੋਸਤ ਨੇ ਪਾਕਿਸਤਾਨ ਤੋਂ ਵੀ ਤੇ ਇੰਡੀਆ ਤੋਂ ਵੀ ਹੈ ਨੇ, ਕੀ ਕਹਿੰਦੇ ਹੁੰਦੇ ਦੋਸਤ, ਯਾਰ ਦੋਸਤ, ਵੀ ਉਹ ਲੈਂਗੁਏਜ ਨੂੰ ਉਨੀ ਇੱਜ਼ਤ ਨਹੀਂ ਮਿਲ ਸਕੀ ਜਿੰਨੀ ਮਿਲਣੀ ਚਾਹੀਦੀ ਸੀ। ਅੱਜ ਵੀ ਸਾਡੇ ਘਰਾਂ ਦੇ ਵਿੱਚ ਜੇ ਦੇਖੀਏ ਤਾਂ ਮਤਲਬ ਕਹਿੰਦੇ ਨੇ ਉਹਦੇ ਤੇਰਾ ਅੰਕਲ ਆ ਗਿਆ, ਤੇਰੀ ਆਂਟੀ ਆ ਗਈ, ਜਦ ਕਿ ਸਾਡੀ ਲੈਂਗੁਏਜ ਇੰਨੀ ਰਿਚ ਹੈ, ਉਹਦੇ ਵਿੱਚ ਮਾਮਾ ਮਾਮੀ ਦਾ ਅੱਡ ਜਗ੍ਹਾ ਹੈ, ਮਤਲਬ ਹਰ ਇੱਕ ਰਿਸ਼ਤੇ ਵਾਸਤੇ ਇੱਕ ਵਰਡ ਹੈ ਆਪਣੀ ਲੈਂਗੁਏਜ ਦੇ ਵਿੱਚ ਨਾ, ਪੰਜਾਬੀ ਦੇ ਵਿੱਚ। ਪਰ ਆਪਣੇ ਘਰਾਂ ਦੇ ਵਿੱਚ ਅੱਜ ਕੀ ਕਹਿੰਦੇ ਹੁੰਦੇ ਉਹੀ ਵੈਸਟਰਨ ਕਲਚਰ, ਅੰਕਲ ਆਂਟੀ ਤੇ ਉਹੀ ਕੀ ਕਹਿੰਦੇ ਹੁੰਦੇ ਸੇਮ ਵਰਡਸ ਯੂਜ਼ ਕੀਤੇ ਜਾਂਦੇ। ਤੇ ਦੂਜੀ ਗੱਲ ਢਿੱਲੋਂ ਸਾਹਿਬ ਵੀ ਕਨਫਰਮ ਕਰ ਸਕਦੇ, ਪਾਕਿਸਤਾਨ ਦੇ ਵਿੱਚ ਵੀ ਤੇ ਆਪਣੇ ਇੰਡੀਆ ਦੇ ਵਿੱਚ ਵੀ। ਉਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਮੇਰੇ ਯਾਰ ਦੋਸਤ ਇੱਥੇ ਜਿਹੜੇ ਯੂਨੀਵਰਸਿਟੀ ਪੜ੍ਹੇ ਹੋਏ ਆ, ਉਹ ਚੰਗੇ ਭਲੇ ਬੰਦੇ ਉਰਦੂ ਬੋਲੀ ਜਾਣਗੇ। ਮੈਂ ਅੱਗੇ ਤੋਂ ਮੈਂ ਕਈ ਵਾਰੀ ਮੈਂ ਯਾਰ ਪੰਜਾਬ ਤੋਂ ਨਹੀਂ ਹੈ, ਉਹ ਕਹਿੰਦੇ ਨਹੀਂ ਯਾਰ ਹੈ ਤਾਂ ਪੰਜਾਬ ਤੋਂ, ਕਹਿੰਦੇ ਸਾਡੇ ਚ ਕੀ ਕਹਿੰਦੇ ਇਹ ਮੰਨਿਆ ਜਾਂਦਾ ਜਿਹੜਾ ਉਰਦੂ ਬੋਲਦਾ ਉਹ ਜ਼ਿਆਦਾ ਪੜ੍ਹਿਆ ਲਿਖਿਆ। ਮੈਂ ਯਾਰ ਇਹ ਕਮਾਲ ਦੀ ਗੱਲ ਹੈ। ਸੋ ਆਪਣੀ ਲੈਂਗੁਏਜ ਨੂੰ ਬਣਦੀ ਜਗ੍ਹਾ ਦਿਵਾਉਣ ਵਾਸਤੇ ਸਾਨੂੰ ਮੈਨੂੰ ਲੱਗਦਾ ਹੈ ਬਹੁਤ ਹੀ ਮਤਲਬ ਜੱਦੋਜਹਿਦ ਕਰਨ ਦੀ ਲੋੜ ਹੈ। ਚਾਹੇ ਚੰਡੀਗੜ੍ਹ ਦੇ ਵਿੱਚ ਦੇਖ ਲਓ, ਚਾਹੇ ਮੇਰੇ ਖਿਆਲ ਨਾਲ ਇਸਲਾਮਾਬਾਦ ਦੇ ਵਿੱਚ ਦੇਖ ਲਓ, ਜਿਹੜੇ ਬੋਰਡ ਨੇ ਉਹ ਪੰਜਾਬੀ ਦੇ ਵਿੱਚ ਨਹੀਂ ਲਾਏ ਜਾਂਦੇ, ਜਦ ਕਿ ਕੀ ਕਹਿੰਦੇ ਹੁੰਦੇ ਅਸੀਂ ਮਤਲਬ ਪੰਜਾਬ ਦੇ ਵਿੱਚ ਆ ਤੇ ਉੱਥੇ ਬੋਰਡ ਹੈ ਜਿਹੜੇ ਪੰਜਾਬੀ ਦੇ ਲੱਗਣੇ ਚਾਹੀਦੇ। ਸਾਨੂੰ ਇਹਦੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ। ਬਸ ਜੀ ਮੈਂ ਇਹੀ ਕਹਿਣਾ ਸੀ। ਜੀ ਬਹੁਤ ਸ਼ੁਕਰੀਆ ਹਰਦੀਪ ਜੀ ਤੁਹਾਡੀ ਗੱਲ ਕਹਿਣ ਦਾ। ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜ਼ਿਕਰ ਕਰ ਰਹੇ ਸੀ ਕਿ ਜੀ ਫਿਲਮਾਂ ਦਾ ਜ਼ੁਬਾਨ ਦੇ ਉੱਤੇ, ਬੋਲਣ ਦੇ ਉੱਤੇ ਅਸਰ ਪੈਂਦਾ ਹੈ, ਜੋ ਅਸੀਂ ਸੁਣਦੇ ਹਾਂ ਅਸੀਂ ਬੋਲਦੇ ਹਾਂ। ਸ਼ਾਇਦ ਇਸ ਦਾ ਅਮਲ ਵਿੱਚ ਵੀ ਆਉਣਗੀਆਂ ਚੀਜ਼ਾਂ ਜਿਹੜੀ ਤੁਹਾਡੀ ਪ੍ਰੈਕਟੀਕਲ ਪ੍ਰੋਬਲਮਸ ਹੈ ਪੰਜਾਬੀ ਜ਼ੁਬਾਨ ਨੂੰ ਲੈ ਕੇ। ਹਾਲਾਂਕਿ ਅੱਜ ਦਾ ਪ੍ਰੋਗਰਾਮ ਦਾ ਟੌਪਿਕ ਫਿਲਮਾਂ ਦੀ ਗੱਲ ਸੀ, ਅਸੀਂ ਫਿਲਮਾਂ ਵੱਲ ਗੱਲ ਨੂੰ ਮੋੜਨਾ ਚਾਹੁੰਦੇ ਹਾਂ, ਫਿਲਮਾਂ ਦੀ ਗੱਲ ਰੱਖਣਾ ਚਾਹੁੰਦੇ ਹਾਂ ਜੀ। ਪਰ ਮੈਨੂੰ ਲੱਗਦਾ ਕਿ 2 ਘੰਟੇ ਹੋ ਗਏ ਨਹੀਂ ਸਾਨੂੰ ਗੱਲਬਾਤ, ਟਾਈਮ ਹੋ ਗਿਆ ਬਹੁਤ ਜ਼ਿਆਦਾ ਸਜ਼ਾ ਨਹੀਂ। ਘਰ ਬੱਤੀ ਵੀ ਚਲੀ ਗਈ, ਲਾਈਟ ਹੈ ਨਹੀਂ ਹੈ, ਉਹ ਹਨੇਰੇ 'ਚ ਬੈਠੇ ਨੇ ਤੇ ਕੰਮ ਉਹਨਾਂ ਦਾ ਵੀ ਔਖਾ ਹੈ। ਮੇਰੇ ਖਿਆਲ ਅਸੀਂ ਪ੍ਰੋਗਰਾਮ ਨੂੰ ਸਮੇਟ ਲਈਏ ਜੀ ਤੇ 2 ਚੀਜ਼ਾਂ ਕਰ ਲੈਂਦੇ ਆ ਜੀ। ਗੁਰਦਾਸ ਡਰਵਾਲ ਸਾਹਿਬ ਕਹਿੰਦੇ ਹਿੰਦੀ, ਇੰਡੀਆ 'ਚ ਹਿੰਦੀ ਦਾ ਬਹੁਤ ਪ੍ਰਭਾਵ ਹੈ ਪੰਜਾਬੀ ਤੇ। ਇਹੀ ਚੀਜ਼ ਮਸਲਾ ਹੈ ਜੀ, ਪਾਕਿਸਤਾਨ ਦੀ ਪੰਜਾਬੀ ਉੱਤੇ ਉਰਦੂ ਦਾ ਗਲਬਾ ਹੈ ਤੇ ਹਿੰਦੁਸਤਾਨ ਦੀ ਪੰਜਾਬੀ ਤੇ ਹਿੰਦੀ ਦਾ ਗਲਬਾ ਹੈ। ਇਸੇ ਕਰਕੇ ਅਲਫਾਜ਼ ਵੀ ਬਦਲ ਰਹੇ ਨੇ, ਜਿਹੜੇ ਜੋ ਤੁਸੀਂ ਕਿਹਾ ਪ੍ਰਭਾਵ ਹੈ, ਪ੍ਰਭਾਵ ਦੀ ਜਗ੍ਹਾ ਅਸੀਂ ਜਿਹੜੇ ਪੁਰਾਣੇ ਦੌਰ ਦੀ ਜਿਹੜੀ ਪੰਜਾਬੀ ਸੀ ਉਹ ਅਸਰ ਕਹਿੰਦੇ, ਹਿੰਦੀ ਦਾ ਅਸਰ ਹੈ, ਪ੍ਰਭਾਵ ਬੜਾ ਹਿੰਦੀ ਦਾ ਅਖਰ ਹੈ ਜੋ ਤੁਸੀਂ ਵਰਤਿਆ। ਇਹ ਤੁਹਾਡਾ ਕਸੂਰ ਨਹੀਂ, ਕਿਉਂ ਜਿਹੜੀ ਤੁਸੀਂ ਜ਼ਬਾਨ ਸੁਣਦੇ ਹੋ ਬੋਲਦੇ ਹੋ ਉਹਦਾ ਅਸਰ ਕਿਤੇ ਤੁਹਾਡੇ ਤੇ ਆਉਂਦਾ ਹੀ ਆਉਂਦਾ ਹੈ। ਸੋ ਇਸ ਤਰ੍ਹਾਂ ਹੀ ਜੋ ਤੁਸੀਂ ਲਾਹੌਰ ਵਿੱਚ ਤੁਸੀਂ ਸੁਣਦੇ ਹੋ ਤੁਹਾਨੂੰ ਬਹੁਤ ਸਾਰੇ ਉਰਦੂ ਅਲਫਾਜ਼ ਪੰਜਾਬੀ ਵਿੱਚ ਵਰਤੇ ਨਜ਼ਰ ਆਉਂਦੇ ਨੇ। ਉਹ ਗੱਲ ਵੱਖਰੀ ਹੈ ਕਿ ਨਾਸਰ ਸਾਹਿਬ नहीं मारते, नासर साहब के तो वो कहते हैं ना उर्दू में उनके कुत्ते अड़ जाते हैं, कुत्ते जिससे साइकिल के फांसते हैं, इनकी उर्दू इस तरह फांस से निकलती है, ਕੁੱਤੇ ਫਸਦੇ ਹੈ। ਤਾਂ ਬਹੁਤ ਸ਼ੁਕਰੀਆ ਸਾਰਿਆਂ ਦਾ। ਅੱਜ ਤਾਂ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂ ਸੈਸ਼ਨ। ਵਧੀਆ ਲੱਗਾ ਤੇ ਸ਼ੇਅਰ ਇੱਕ ਵਾਰੀ ਜ਼ਰੂਰ ਕਰਿਓ ਆਪਣੀ ਵਾਲ ਤੇ। ਕੱਲ ਮਿਲਦੇ ਆ ਕਹਿ ਗਏ ਲੋਕ ਸਿਆਣੇ ਸਿਆਣਪ ਨੂੰ ਲੈ ਕੇ। मैं एक जान तो बिलाखी ने क्विकली गल कर मुझे 2 चीज़ां दी थे। एक केवल दिलपाल जी ने सब कहते अखीर में 30 सेकंड दी साइलेंस रखना वो जरूर रखनी है जी, याद करवा दिया। तो एक मैं अपनी फिल्म का लिंक मुझे पंजाबी लहर ने पोस्ट कर दिता जी। उत्थे एक शॉर्ट फिल्म है, 6.5 मिनट की शॉर्ट फिल्म है जी, इंडिया की करप्शन के उत्ते आधारित है। इंडिया अद्धे के लोगों ने इंडिया शूट किया, मैं कैनेडा बैठ के शूट किया। इस फिल्म को देखना पसंद आए तो जरूर दसना जी, कॉमेंट कर देना जी। बहुत मेहरबानी तुहाडा, बहुत बहुत शुक्रिया। ते हुण 30 सेकंड का जी असीं साइलेंस।